ਸਤਿ ਸ਼੍ਰੀ ਅਕਾਲ ਜੀ। ਆਪਾਂ ਅੱਜ ਉਸ ਮੁੱਦੇ ਬਾਰੇ ਗੱਲ ਕਰਨੀ ਹੈ ਜਿਹੜਾ ਪੰਜਾਬ ਨਾਲ ਜੁੜਿਆ ਹੋਇਆ, ਖਾਸ ਕਰਕੇ ਸਰਕਾਰ ਨਾਲ ਜੁੜਿਆ ਹੋਇਆ ਤੇ ਇਸ ਤੋਂ ਵੀ ਜ਼ਿਆਦਾ ਉਹਨਾਂ ਲੋਕਾਂ ਨਾਲ ਜੁੜਿਆ ਹੋਇਆ ਜਿਹੜੇ ਲੋਕਾਂ ਨੇ ਬਹੁਤ ਚਾਵਾਂ ਦੇ ਨਾਲ, ਜ਼ੋਰ ਸ਼ੋਰ ਦੇ ਨਾਲ ਬਦਲਾਅ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ। ਹੁਣ ਤੁਸੀਂ ਆਖੋਗੇ ਯਾਰ ਰੋਜ਼ ਇਹ ਤੁਸੀਂ ਗੱਲ ਕਰਦੇ ਆ, ਸਮਾਂ ਦੇ ਦਿਓ ਜੀ, ਪਹਿਲਿਆਂ ਨੇ ਕੀ ਕੀਤਾ ਜੀ। ਜੇ ਪਹਿਲਿਆਂ ਨੇ ਕੁਝ ਕੀਤਾ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਹਰਾ ਕੇ 92 ਬੰਦੇ ਜਿਤਾਤੇ। ਸਮਾਂ ਦੇ ਦਿਓ ਜੀ, ਕਿਹੜੀਆਂ ਕਿਹੜੀਆਂ ਗੱਲਾਂ ਆ ਮੈਂ ਬਹੁਤ ਸੁਣਦਾ ਹੁੰਦਾ, ਮੈਨੂੰ ਮਿਲਦੇ ਵੀ ਰਹਿੰਦੇ ਆ, ਬਾਈ ਯਾਰ ਤੂੰ ਪਹਿਲਾਂ ਹੀ ਬੋਲਣ ਲੱਗ ਜਾਣਾ, ਸਮਾਂ ਤਾਂ ਦੇਖ, ਹਲੇ ਤਾਂ 4 ਮਹੀਨੇ ਹੋਏ ਆ। 4 ਮਹੀਨਿਆਂ ਦੇ ਵਿੱਚ ਕਿੱਧਰ ਨੂੰ ਕਦਮ ਪੱਟ ਲਏ ਇਹ ਸਰਕਾਰ ਨੇ। ਅੱਜ ਜਿਹੜਾ ਫੈਸਲਾ ਹੋਇਆ ਤਾਂ ਤੁਹਾਡੇ ਨਾਲ ਸਾਂਝਾ ਕਰਨਾ ਹੀ ਜ਼ਰੂਰੀ ਸਮਝਦੇ ਕਿ ਬੜਾ ਅਹਿਮ ਇਹ ਮਸਲਾ ਹੈ ਕਿ ਜਿਹੜੇ ਬੰਦੇ ਸਾਡੀ ਧਰਤੀ ਨੂੰ ਜ਼ਹਿਰੀਲਾ ਕਰ ਰਹੇ ਨੇ, ਸਾਡੇ ਪਾਣੀਆਂ ਨੂੰ ਜ਼ਹਿਰੀਲਾ ਕਰ ਰਹੇ ਨੇ, ਜਿਹੜੇ ਬੰਦਿਆਂ ਨੇ ਦੂਜੀਆਂ ਸਰਕਾਰਾਂ 'ਚ ਵੀ ਉੱਚੇ ਅਹੁਦਿਆਂ ਦੇ ਉੱਤੇ ਰਹੇ, ਜਿਹੜੇ ਬੰਦੇ ਸਾਨੂੰ ਗਾਲਾਂ ਕੱਢਦੇ ਰਹੇ, ਸਾਡੇ ਕਿਸਾਨੀ ਅੰਦੋਲਨ 'ਚ ਗਾਲਾਂ ਕੱਢੀਆਂ, ਸਾਨੂੰ ਸਾਡੇ ਲੰਗਰਾਂ ਬਾਰੇ, ਸਿੱਖੀ ਪਰੰਪਰਾ ਬਾਰੇ, ਨਿਸ਼ਾਨ ਸਾਹਿਬ ਬਾਰੇ ਬਹੁਤ ਕੂੜ ਪ੍ਰਚਾਰ ਕੀਤਾ ਜਿਨ੍ਹਾਂ ਬੰਦਿਆਂ ਨੇ, ਉਹਨਾਂ ਬੰਦਿਆਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ। ਅੱਜ ਗੱਲ ਕਰਨੀ ਤਾਂ ਜ਼ਰੂਰੀ ਬਣ ਜਾਂਦੀ ਹੈ। ਪਹਿਲੀ ਗੱਲ ਤਾਂ ਕਰਦੇ ਹਾਂ ਆਪਾਂ ਟਰਾਈਡੈਂਟ ਦੇ ਮਾਲਕ ਰਜਿੰਦਰ ਗੁਪਤਾ, ਬਰਨਾਲੇ ਧੌਲੇ ਜੀ ਦੀ ਬਹੁਤ ਵੱਡੀ ਫੈਕਟਰੀ ਇੰਡਸਟਰੀ ਲੱਗੀ ਹੋਈ ਆ, ਕਾਰਖਾਨਾ ਲੱਗਿਆ ਹੋਇਆ। ਉਹਨੂੰ ਇਹਨਾਂ ਨੇ ਪਲੈਨਿੰਗ ਬੋਰਡ, ਯੋਜਨਾ ਜਿਹੜਾ ਬੋਰਡ ਬਣਦਾ ਜਿੱਥੇ ਯੋਜਨਾਵਾਂ ਬਣਦੀਆਂ ਨੇ, ਉਹਦਾ ਵਾਈਸ ਚੇਅਰਮੈਨ ਲਾਤਾ। ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਿਹੜਾ ਬੰਦਾ ਰਜਿੰਦਰ ਗੁਪਤਾ ਕੌਣ ਹੈ। ਬੜੇ ਦਾ ਵਿਚਾਰਿਆਂ ਨੂੰ ਇੱਕੋ ਹੀ ਚੀਜ਼ ਦਿਖਦੀ ਹੁੰਦੀ ਹੈ ਕਿਉਂਕਿ ਅਸੀਂ ਲਕੀਰ ਦੇ ਫਕੀਰ ਹੋ ਜਾਂਦੇ ਆ। ਸਾਨੂੰ ਦੂਜੀ ਚੀਜ਼, ਉਹ ਜਿਵੇਂ ਖੋਪੇ ਨਹੀਂ ਚਾੜ ਦਿੰਦੇ ਹੁੰਦੇ ਆਪਾਂ ਖੋਤੇ ਦੇ, ਤੈਨੂੰ ਆਸੇ ਪਾਸੇ ਦਿਖਦੇ ਨੇ, ਸਿੱਧੇ ਦਿਖਦਾ ਹੁੰਦਾ। ਸਾਨੂੰ ਕਈ ਵਾਰੀ ਉਹੀ ਚੀਜ਼ ਆਪਣੀ ਪਾਰਟੀ ਉਹੀ ਝਾੜੂ ਵਾਲੇ ਉਹੀ ਦਿਖੀ ਜਾਂਦਾ ਹੁੰਦਾ। ਮੈਂ ਤੁਹਾਡੇ ਨਾਲ ਮੇਰੀ ਹਮਦਰਦੀ ਵੀ ਆ, ਤੁਹਾਡੇ ਤੇ ਮੈਨੂੰ ਤਰਸ ਵੀ ਆਉਂਦਾ, ਗੁੱਸਾ ਨਹੀਂ ਆਉਂਦਾ, ਤਰਸ ਆਉਂਦਾ ਮਾਨਸਿਕਤਾ ਦੇ ਉੱਤੇ। ਭਮੱਕੜ ਕਿ ਜਿਹੜੇ ਇਹ ਕਿਹਾ ਕਰਦੇ ਕਿ ਸਾਡੇ ਵਾਲੇ ਤਾਂ ਭਮੱਕੜ ਹੈ, ਇਹ ਤਾਂ ਮੱਚ ਕੇ ਮੁੜਨਗੇ। ਉਹ ਭਮੱਕੜ ਹੁਣ ਦਿਖਦੇ ਹੀ ਨਹੀਂ ਕਿਤੇ। ਉਹਨਾਂ ਭਮੱਕੜਾਂ ਨੂੰ ਵੀ ਕੋਈ ਨਾ ਕੋਈ ਚੇਅਰਮੈਨੀ ਦਾ, ਇਹਨਾਂ ਨੂੰ ਪਲੈਨਿੰਗ ਬੋਰਡ ਦਾ, ਕੋਈ ਮੀਡੀਆ ਦਾ, ਕੋਈ ਕਿਸੇ ਪਾਸੇ ਹੋਰ। ਭਮੱਕੜ ਕੱਲੇ ਦਰੀਆਂ ਝਾੜਨ ਜੋਗਰੇ ਸੀ। ਅੱਜ ਵੀ ਮੈਂ ਕੱਲ ਵੀ ਸੁਣ ਰਿਹਾ ਸੀਗਾ ਭਗਵੰਤ ਸਿੰਘ ਮਾਨ ਦਰਬਾਰ ਸਾਹਿਬ ਮੱਥਾ ਟੇਕਣਗੇ ਕਿ ਜੀ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲੂ। ਪਹਿਲਾਂ ਵੀ ਕਹਿੰਦੇ ਸੀ ਨਾ ਕਿ ਜੀ ਗਲੀਆਂ ਤੋਂ ਚੱਲੂਗੀ, ਮੁਹੱਲਿਆਂ ਤੋਂ ਚੱਲੂਗੀ, ਪਿੰਡਾਂ ਤੋਂ ਚੱਲੂਗੀ, ਸ਼ਹਿਰਾਂ ਤੋਂ ਚੱਲੂਗੀ, ਪੰਜਾਬ ਦੀ ਚੱਲੂਗੀ। ਦੱਸੋ ਜੀ ਇੱਕ ਪਤਾ ਨਾ ਕੀ ਡਰਾਮਾ ਸੀ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਲੱਗੇ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਬਜਟ ਕਿਹੋ ਜਿਹਾ ਲਿਆਗੇ। ਹੁਣ ਨਹੀਂ ਸੁਝਾਅ ਮੰਗ ਰਹੇ ਕਿ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਉਣਾ ਜੀ, ਕਿਹਨੂੰ ਲਾ ਦਗੇ। ਮੀਡੀਆ ਦਾ ਡਾਇਰੈਕਟਰ ਲਾਉਣਾ ਜੀ, ਕਿਹਨੂੰ ਲਾ ਦਗੇ। ਇੱਕ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾਉਣਾ ਜੀ, ਚੱਡੇ ਵਰਗਿਆਂ ਨੂੰ। ਉੱਥੇ ਨਹੀਂ ਪੁੱਛਿਆ ਗਿਆ ਵੀ ਦੱਸੋ ਪੰਜਾਬ ਦੇ ਲੋਕੋ ਕਿਹਨੂੰ ਲਾ ਦਗੇ। ਭਗਵੰਤ ਸਿਆਂ ਸਮਝ ਵੱਡੇ ਭਰਾ, ਸਮਝ। ਤੈਨੂੰ ਇਹਨਾਂ ਲੋਕਾਂ ਨੇ ਡਿਸਕ੍ਰੈਡਿਟ ਕਰਕੇ, ਲੋਕਾਂ ਦੇ ਵਿੱਚ ਤੈਨੂੰ ਇੰਨਾ ਨਖਿੱਧ ਤੇ ਨਿਕੰਮਾ ਬਣਾ ਕੇ ਐ ਸਿੱਟ ਦੇਣਗੇ ਪੂੰਝ ਕੇ। ਤੈਨੂੰ ਮੇਰੀ ਗੱਲ ਯਾਦ ਰੱਖੀ, ਆ ਸਾਰਾ ਇਹ 'ਚ ਬਦਨਾਮ ਕੌਣ ਹੋ ਰਿਹਾ? ਉਹਦੇ ਲੈ ਰਹੇ ਨੇ ਸਰਕਾਰੀ ਕੋਠੀਆਂ, ਸਰਕਾਰੀ ਖਜ਼ਾਨੇ ਦੀ ਪੈਸੇ ਦੀ ਦੁਰਵਰਤੋਂ। ਪੈ ਕਿਤੇ ਰਿਹਾ, ਬਦਨਾਮ ਕੌਣ ਹੋ ਰਿਹਾ? ਆਪਾਂ ਗੱਲ ਕਰਦੇ ਸੀ ਜਿਹੜਾ ਯੋਜਨਾ ਬੋਰਡ ਦਾ ਵਾਈਸ ਚੇਅਰ ਕੈਪਟਨ ਅਮਰਿੰਦਰ ਸਿੰਘ ਨੇ 4-5 ਦੇ ਵਿੱਚ ਇੱਥੇ ਧੌਲੇ ਜਦੋਂ ਜ਼ਮੀਨ ਕੁਐਰ ਕੀਤੀ ਤੇ ਗੋਲੀ ਚੱਲੀ, ਕਈ ਕਿਸਾਨ ਜ਼ਖਮੀ ਹੋਏ ਸੀ। ਉਦੋਂ ਵਿਰੋਧ ਕਰਨ ਵਾਲੇ ਲੋਕ ਜਥੇਬੰਦੀਆਂ ਦੇ ਜ਼ਖਮੀ ਹੋਏ ਸੀ। ਉਦੋਂ ਜ਼ਮੀਨ ਕੁਐਰ ਕਰਕੇ ਇਸੇ ਗੁਪਤੇ ਦੀ ਖਾਤਰ ਇੱਥੇ ਫੈਕਟਰੀ ਲਵਾਈ ਸੀ ਤੇ ਉਹਨੂੰ ਵੱਡੇ ਅਹੁਦੇ ਦੇ ਕੇ ਨਵਾਜਿਆ ਸੀ। ਫਿਰ ਇਹੀ ਗੁਪਤਾ ਬਾਦਲਾਂ ਦਾ ਖਾਸ ਰਿਹਾ, ਉਹਨਾਂ 'ਚ ਵੀ ਇਹ ਚੇਅਰਮੈਨ ਕੋਟ ਆਉਂਦਾ ਨਾ। ਉਸੇ ਕੇਜਰੀਵਾਲ ਨੂੰ ਇਹ ਜਾ ਕੇ ਪਹਿਲਾਂ ਮਿਲਣ ਜਾਂਦਾ ਫੁੱਲਾਂ ਦੇ ਗੁਲਦਸਤੇ ਲੈ ਕੇ।
ਇੱਥੇ ਭਗਵੰਤ ਨੂੰ ਨਹੀਂ ਕੋਈ ਪੁੱਛਦਾ ਕਿ ਕਿਹੜਾ ਯੋਜਨਾ ਬੋਰਡ ਦਾ ਚੇਅਰਮੈਨ ਲਾਉਣਾ ਹੈ, ਕਿਹੜਾ ਡਾਇਰੈਕਟਰ ਲਾਉਣਾ ਹੈ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਲਾਉਣਾ। ਇੱਥੇ ਸਾਰੀਆਂ ਗੱਲਾਂ ਉੱਥੋਂ ਹੋ ਰਹੀਆਂ ਨੇ, ਦਿੱਲੀ ਤੋਂ ਹੋ ਰਹੀਆਂ। ਤਾਂ ਭਗਵੰਤ ਸਿੰਘ ਤੈਨੂੰ ਕਹਿਣਾ ਚਾਹੁੰਦੇ ਆ, ਤੇਰੇ ਹੱਥ ਪੱਲੇ ਕੱਖ ਨਹੀਂ ਭਰਾਵਾ, ਤੂੰ ਰਬੜ ਦੀ ਮੋਹਰ ਬਣਾ ਕੇ ਰੱਖਤਾ ਇਹਨਾਂ ਨੇ। ਨਿਕਲ ਇਹਨਾਂ ਦੇ ਚੁੰਗਲ ਚੋਂ। ਇਹ ਉਹੀ ਰਜਿੰਦਰ ਗੁਪਤਾ ਜਿਹਦੀ ਐਡਾ ਕਾਰਖਾਨਾ ਪੂਰੇ ਬਰਨਾਲੇ ਦਾ ਏਰੀਆ ਨੇ ਕੈਂਸਰ ਦੀ ਹੱਬ ਬਣਾਤਾ, ਥੱਲੇ ਜ਼ਹਿਰੀਲਾ ਪਾਣੀ ਪਾ ਕੇ ਫੈਕਟਰੀਆਂ ਦਾ। ਇਹਨੂੰ ਪੁੱਛਿਆ ਕਿਸੇ ਨੇ? ਨਾ ਬਾਦਲਾਂ ਨੇ ਪੁੱਛਿਆ, ਨਾ ਕਾਂਗਰਸੀਆਂ ਨੇ ਪੁੱਛਿਆ। ਹੁਣ ਝਾੜੂ ਵਾਲਿਆਂ ਨੂੰ ਉੱਤੇ ਬਿਠਾ ਲਿਆ। ਇਹ ਉਹੀ ਕਾਰਪੋਰੇਟ ਲੋਕ ਨੇ, ਉਹੀ ਪੂੰਜੀਪਤੀ, ਉਹੀ ਘਰਾਣੇ ਲੋਕ ਨੇ ਜਿਨ੍ਹਾਂ ਨੂੰ ਇਹ ਏਡੇ ਏਡੇ ਅਹੁਦੇ ਦੇ ਕੇ ਨਮਾਜ਼ ਰਹੇ, ਸਿਰਾਂ ਤੇ ਬਿਠਾ ਰਹੇ, ਕਿਉਂਕਿ ਮੋਟਾ ਪੈਸਾ ਲੈਣਾ। ਇਹਨਾਂ ਤੋਂ ਪੈਸਾ ਲੈ ਕੇ ਇਹਨਾਂ ਨੇ ਗੁਜਰਾਤ ਦੀਆਂ ਚੋਣਾਂ 'ਚ, ਹਿਮਾਚਲ ਦੀਆਂ ਚੋਣਾਂ 'ਚ ਵਰਤਣਾ। ਦੂਜਾ ਦੇਖ ਲਓ, ਜਿਹੜਾ ਇਹਨਾਂ ਨੇ L1 ਦਾ ਲਾਇਸੈਂਸ ਦਿੱਤਾ ਹੈ, 3 ਬੰਦਿਆਂ ਕੋਲੇ ਹੈ। ਬਾਦਲਾਂ ਦਾ ਮਲਹੋਤਰਾ, ਦੀਪ ਮਲਹੋਤਰਾ, ਪੌਂਟੀ ਝੰਡੇ ਦਾ ਪਰਿਵਾਰ, ਇੱਕ ਬੰਦਾ ਹੋਰ ਹੈ। 3 ਬੰਦਿਆਂ ਨੂੰ L1 ਦਾ ਲਾਇਸੈਂਸ ਦਿੱਤਾ, ਜਿਹਦੇ ਕੋਲੋਂ 700-800 ਕਰੋੜ ਰੁਪਈਆ ਲਿਆ ਗਿਆ। ਇੱਥੇ ਪੰਜਾਬ ਦੇ ਖਜ਼ਾਨੇ 'ਚ ਥੋੜੀ ਪੈਸਾ ਜਾਣਾ, ਉਹ ਦਿੱਲੀ ਜਾਣਾ ਸਾਰਾ, ਉਹ ਗੁਜਰਾਤ ਵਰਤਿਆ ਜਾਣਾ, ਉਹ ਹਿਮਾਚਲ ਵਰਤਿਆ ਜਾਣਾ। ਪੈਸਾ ਕਿੰਨਾ ਦਾ? ਪੰਜਾਬ ਦਾ। ਇਹ ਉਹੀ ਰਜਿੰਦਰ ਗੁਪਤੇ ਦੀ ਫੈਕਟਰੀ ਹੈ ਜਿੱਥੇ ਉੱਚੇ ਅਹੁਦਿਆਂ ਦੇ ਉੱਤੇ ਯੂਪੀ, ਬਿਹਾਰ, ਬੰਗਾਲ ਦੇ ਲੋਕ ਬੈਠੇ, ਜਿੱਥੋਂ ਦੀ ਜ਼ਮੀਨ ਰੋਕੀ ਗਈ, ਜਿੱਥੋਂ ਦੇ ਪਾਣੀ 'ਚ ਇਹਨਾਂ ਨੇ ਕੈਂਸਰ ਪਾਤਾ, ਜਿੱਥੋਂ ਦੀ ਧਰਤੀ ਜ਼ਹਿਰੀਲੀ ਕਰਤੀ, ਜਿੱਥੋਂ ਹਵਾ ਦੂਸ਼ਿਤ ਕਰਤੀ, ਉੱਥੇ ਨੌਕਰੀਆਂ ਨਹੀਂ। ਉਹ ਕਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਆ ਓਏ? ਹਾਲੇ ਤਾਂ ਅਕਲ ਨੂੰ ਹੱਥ, ਹੁਣ ਵੀ ਅਕਲ ਨੂੰ ਹੱਥ ਮਾਰ ਲਓ। ਹੁਣ ਤਾਂ ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿਓ ਕਿ ਸਾਡੇ ਸਿਰ ਤੇ ਕਦੇ ਰਾਘਵ ਚੱਡਾ, ਕਦੇ ਰਜਿੰਦਰ ਗੁਪਤਾ, ਰਹਿੰਦੀ ਕੁੰਦੀ ਕਸਰ ਨੇ ਕਿੱਥੇ ਕੱਢੀ ਆ? ਸੁਣ ਲਓ, ਆ ਦੇਖ ਲਿਓ, ਆ ਲਾਇਆ ਇਹਨਾਂ ਨੇ ਅੱਜ। ਤੁਹਾਨੂੰ ਤਾਂ ਪਤਾ ਕੀ ਕਰਦੇ ਆ? ਸਵੇਰੇ ਚਾਹ ਉੱਠਦੇ ਆ, ਪੀਨੇ ਆ, ਮੂੰਹ ਮਾ ਧੋਨੇ ਆ, ਮਾੜਾ ਮੋਟਾ ਰੋਟੀ ਖਾਣ ਲੱਗਦੇ ਆ, ਉਹਦੀ ਕਹਿ ਦਿੰਦੇ ਆ ਰਜਿੰਦਰ ਗੁਪਤਾ ਆ ਗਿਆ। ਦੁਪਹਿਰ ਦੀ ਰੋਟੀ ਨਾਲ ਤੁਹਾਨੂੰ ਆਹ ਨਵਾਂ ਦੇ ਦਿੰਦੇ ਆ ਵੀ ਆਹ ਤੋਹਫਾ ਹੋਰ ਲੈ ਲਓ, ਆਹ ਦੇਤਾ। ਖਬਰ ਪੜ੍ਹਾ ਦੇ ਇਹਨਾਂ ਨੂੰ ਅੱਜ। ਇਹਦੀ ਗੱਲ ਕਰਨੀ, ਇਹਦੀ ਸਮਝਣੀ ਬੜੀ ਜ਼ਰੂਰੀ ਹੈ ਗੱਲ, ਕਿ ਇਹ ਸਾਡੇ ਲਈ ਕਿਵੇਂ ਸਾਡੇ ਦੁਸ਼ਮਣ ਨੇ ਤੇ ਕਿਵੇਂ ਇਹ ਪੰਜਾਬ ਲਈ ਖਤਰਨਾਕ ਹੈ। ਆਹ ਦੇਖੋ, ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰਾਸਰ ਨੂੰ ਸੋਸ਼ਲ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਇਹ ਬੰਦਾ ਪਤਾ ਕੌਣ ਹੈ? ਇਹ ਬੰਦਾ ਉਹ ਬੰਦਾ ਹੈ, ਆ ਚਿੱਠੀ ਹੈ ਇਹਦੀ, ਦਿਖਾਈ। ਆ ਚਿੱਠੀ ਹੈ ਇਸ ਬੰਦੇ ਦੀ ਸਾਡੇ ਕੋਲੇ। ਇਹਦੇ ਘਰ ਵਾਲੀ ਨੇ 23/12/2021 ਦੀ ਗੱਲ ਆ। ਇਹਦੇ ਘਰ ਵਾਲੀ ਆ ਪੂਜਾ ਪ੍ਰਾਸਰ। ਇਹਦੇ ਘਰ ਵਾਲੀ ਆ ਪੂਜਾ ਪ੍ਰਾਸਰ। ਇਹ ਚਿੱਠੀ ਆ, ਉਹ ਇਹਦੇ ਪੂਜਾ ਪ੍ਰਾਸਰ ਇਹਦੇ ਘਰ ਵਾਲੀ ਦੀ ਚਿੱਠੀ ਹੈ। ਇਹਨੇ ਚਿੱਠੀ 'ਚ ਮਾਫੀ ਮੰਗੀ ਹੈ ਕਿ ਮੈਂ ਜੋ ਬੋਲੀ ਆ, ਮੈਂ ਗਲਤ ਬੋਲੀ ਆ। ਕੀ ਬੋਲੀ ਸੀ ਸੁਣ ਲਿਓ। ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਕਿਸਾਨਾਂ ਨੂੰ ਇਸ ਬੰਦੇ ਦੀ ਵਿਕਾਸ ਪ੍ਰਾਸਰ ਜਿਹੜਾ ਮੀਡੀਆ ਡਾਇਰੈਕਟਰ ਲਾਇਆ, ਇਹਦੇ ਘਰ ਵਾਲੀ ਪੂਜਾ ਪ੍ਰਾਸਰ ਨੇ ਸਾਡੇ ਲੰਗਰਾਂ ਤੇ, ਨਿਸ਼ਾਨ ਸਾਹਿਬ ਤੇ, ਸਾਡੀ ਸਿੱਖ ਪਰੰਪਰਾਵਾਂ ਤੇ, ਸਾਡੇ ਕਿਸਾਨੀ ਅੰਦੋਲਨ ਤੇ ਰੱਜ ਕੇ ਇਸ ਔਰਤ ਨੇ, ਵਿਕਾਸ ਪ੍ਰਾਸਰ ਦੀ ਘਰ ਵਾਲੀ ਪੂਜਾ ਪ੍ਰਾਸਰ ਨੇ ਰੱਜ ਕੇ ਗਾਲਾਂ ਕੱਢੀਆਂ ਸੀ। ਕਿਸਾਨੀ ਅੰਦੋਲਨ ਨੂੰ ਬੁਰਾ ਭਲਾ ਕਿਹਾ ਸੀ, ਅੱਤਵਾਦੀ ਤੱਕ ਕਿਹਾ ਗਿਆ ਸੀ ਕਿਸਾਨਾਂ ਮਜ਼ਦੂਰਾਂ ਨੂੰ। ਤੇ ਉਸੇ ਦੇ ਘਰ ਵਾਲੇ ਨੂੰ, ਵਿਕਾਸ ਪ੍ਰਾਸਰ ਨੂੰ, ਪੂਜਾ ਪ੍ਰਾਸਰ ਦੇ ਘਰ ਵਾਲੇ ਨੂੰ ਆਮ ਆਦਮੀ ਪਾਰਟੀ ਕੀ ਲਾ ਰਹੀ ਹੈ ਜੀ? ਮੀਡੀਆ ਦਾ ਡਾਇਰੈਕਟਰ। ਜਿਹੜੇ ਸਾਨੂੰ ਗਾਲਾਂ ਕੱਢਦੇ ਰਹੇ, ਸਾਨੂੰ ਅੱਤਵਾਦੀ ਕਹਿੰਦੇ ਰਹੇ, ਸਾਨੂੰ ਪੁੱਠਾ ਸਿੱਧਾ ਬੋਲਦੇ ਰਹੇ, ਮਾਫੀਆਂ ਮੰਗੀਆਂ। ਇਹ 23/12/21 ਦੀ ਚਿੱਠੀ ਹੈ, ਮਾਫੀਨਾਮੇ ਵਾਲੀ। ਇਸ ਨੂੰ ਰਹਿਣ ਵਾਲੇ ਵੀ ਦੱਸ ਦਿੰਦੇ ਕਿੱਥੋਂ ਦੇ ਆ। ਹਾਊਸ ਨੰਬਰ 8, ਗੁਰੂ ਨਾਨਕ ਨਗਰ, ਜਲੰਧਰ। ਇਹ ਖਾਸ ਲੰਮੀ ਚੌੜੀ ਚਿੱਠੀ ਹੈ, ਇਹ ਕਹੋਗੇ ਪਾ ਵੀ ਦੇਵਾਂਗੇ। ਤਾਂ ਉਹ ਬੰਦਾ ਇਹਨਾਂ ਨੇ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ, ਜਿਹੜੇ ਬੰਦੇ ਦੀ ਘਰ ਵਾਲੀ ਨੇ ਕਿਸਾਨੀ ਅੰਦੋਲਨ ਨੂੰ ਗਾਲਾਂ ਕੱਢੀਆਂ, ਸਿੱਖੀ, ਪੂਰੀ ਸਿੱਖੀ ਪਰੰਪਰਾਵਾਂ ਨੂੰ ਗਾਲਾਂ ਕੱਢੀਆਂ। ਹੁਣ ਤੁਸੀਂ ਆਪ ਹਿਸਾਬ ਲਾ ਲਓ ਯਾਰ ਕਿ ਇਹ ਕਿੰਨਾ ਬੰਦਿਆਂ ਨੂੰ ਅਹੁਦੇ ਦੇ ਰਹੇ ਆ, ਕਿਹੜੇ ਬੰਦਿਆਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ। ਲੱਗਦਾ ਤੁਹਾਨੂੰ ਹਲੇ ਵੀ, ਜਿਹੜੇ ਇੱਥੇ ਵੀ ਬਥੇਰੇ ਲਿਖਣਗੇ ਯਾਰ ਤੁਸੀਂ ਤਾਂ ਰੋਜ਼ ਲੱਗ ਜਾਂਦੇ ਹੋ, ਕਿਉਂ ਨਾ ਲੱਗੀਏ ਯਾਰ। ਤੁਸੀਂ ਬਾਹਰਲੇ ਬੰਦੇ ਲਿਆ ਦਿੱਲੀ ਤੋਂ ਲਿਆ ਬੰਦੇ ਸਾਡੇ ਸਿਰ ਤੇ ਬਿਠਾਉਣੇ ਆ। ਇਹ ਅਸੀਂ ਗੱਲ ਨਹੀਂ ਬਰਦਾਸ਼ਤ ਕਰਾਂਗੇ। ਕੋਈ ਵੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ, ਕਿਉਂਕਿ ਵੋਟਾਂ ਲੋਕਾਂ ਨੇ ਭਗਵੰਤ ਨੂੰ ਪਾਈਆਂ। ਭਗਵੰਤ ਸਿੰਘ ਤੈਨੂੰ ਜ਼ੀਰੋ ਬਣਾ ਕੇ ਐਨ ਲੋਕ, ਇਹੀ ਏਡੇ ਸ਼ਾਤਰ ਲੋਕ ਨੇ ਇਹ। ਤੇਰੇ ਲੋਕਾਂ ਤੋਂ ਤੇਰੇ ਖਿਲਾਫ ਕਰਕੇ, ਤੈਨੂੰ ਹੀ ਗਾਲਾਂ ਕਢਾ ਕੇ, ਜੇ ਨਾ ਤੈਨੂੰ ਇਹਨਾਂ ਨੇ ਬੇਇੱਜ਼ਤ ਕਰਕੇ, ਜਿਵੇਂ ਬੇਇੱਜ਼ਤ ਕਰਕੇ ਕਾਂਗਰਸ ਨੇ ਕੱਢਿਆ ਕੈਪਟਨ ਅਖੀਰ ਦੇ ਉੱਤੇ ਆ ਕੇ,
ਜਲੂਸ ਕੱਢ ਕੇ ਕੈਪਟਨ ਦਾ, ਤੇਰਾ ਉਦੋਂ ਭੈੜਾ ਜਲੂਸ ਕੱਢ ਕੇ ਇਹਨੇ ਨਾਂ ਬਾਹਰ ਕੱਢਿਆ ਤਾਂ ਮੈਨੂੰ ਨਹੀਂ ਮੱਥਾਂ ਬਾਦੀ ਗੱਲ ਮੇਰੀ ਯਾਦ ਰੱਖੀ। ਜਾਂ ਫਿਰ ਤੂੰ ਜਮਾਂ ਦੇ ਥੱਲੇ ਲੱਗ ਜਾਏਗਾ ਵੀ ਜੋ ਇਹ ਕਹਿਣਗੇ ਦਿਨ ਨੂੰ ਰਾਤ, ਰਾਤ ਕਹੇਗਾ ਰਾਤ ਨੂੰ ਦਿਨ, ਦਿਨ ਜੋ ਧੁੱਪ ਨੂੰ ਸ਼ਾਮ, ਤੂੰ ਫਿਰ ਉਹੀ ਕਹੇਗਾ। ਜਾਂ ਜੇ ਤੂੰ ਮਾੜੀ ਮੋਟੀ ਵੀ ਰੜਕ ਰੱਖੀ ਕਿ ਮੈਂ ਪੰਜਾਬ ਦੀ ਗੱਲ ਕਰਨੀ ਆ, ਪੰਜਾਬ ਦੇ ਮੁੱਦਿਆਂ ਤੇ ਮੈਂ ਗੱਲ ਕਰਨੀ ਹੈ, ਫਿਰ ਇਹ ਤੈਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਤੈਨੂੰ ਇਹ ਖੂੰਜੇ ਲਾਉਣਗੇ। ਮੇਰੀ ਗੱਲ ਯਾਦ ਰੱਖੀ, ਹਲੇ ਵੀ ਤੇਰੇ ਕੋਲੇ ਮੌਕਾ ਹੈ। ਆ ਗੱਲਾਂ ਦਾ ਜਵਾਬ ਮੰਗਦੇ ਆ ਲੋਕ, ਇਹਨਾਂ ਗੱਲਾਂ ਦਾ ਜਵਾਬ ਮੰਗਦੇ ਆ ਲੋਕ ਕਿ ਤੂੰ ਕੀ ਜਵਾਬ ਦੇਂਗਾ। ਕੋਈ ਹੁਣ ਮੈਂ ਪੁੱਛਣਾ ਚਾਹੁੰਦਾ, ਜਿਹੜੇ ਇੱਥੋਂ ਪੰਜਾਬ ਚੋਂ ਕੋਈ ਸਲਾਹਕਾਰ ਨਹੀਂ ਮਿਲਦਾ ਪੰਜਾਬ ਨੂੰ ਚਲਾਉਣ ਦੀ ਖਾਤਰ? ਕਿੰਨੀਆਂ ਵਰਕਰਾਂ ਨੇ ਜੁੱਤੀਆਂ ਦੜਾਈਆਂ, ਕਿੰਨੇ ਬੰਦਿਆਂ ਨੇ ਕਈ ਸਾਲ ਤੋਂ ਲੱਗੇ ਹੋਏ, ਜਿਉਂ ਇਹ ਪਾਰਟੀ ਬਣੀ ਹੈ, ਮਤਲਬ 11-12 ਚ ਪਾਰਟੀ ਬਣੀ ਹੋਣੀ ਹੈ, ਉਹਨਾਂ ਨੂੰ ਕੋਈ ਅਹੁਦੇ ਨਹੀਂ। ਤੁਸੀਂ ਛਤਰ ਖਾਨ ਵਾਲੇ ਹੋ, ਤੁਸੀਂ ਲੋਕਾਂ ਨਾਲ ਹੀ ਲੜਨ ਵਾਲੇ ਰਹਿ ਗਏ। ਲਿਆ ਤੁਹਾਡੇ ਦੇ ਹਰ ਇੱਕ ਬੰਦਾ ਕੋਈ ਦਿੱਲੀ ਤੋਂ ਆ ਕੇ ਬਹਿ ਗਿਆ, ਗੁਜਰਾਤ ਤੋਂ ਆ ਕੇ ਬਹਿ ਗਿਆ, ਉੱਚੇ ਅਹੁਦਿਆਂ ਦੇ ਬਿਠਾ ਤੇ, ਉੱਚੇ ਕਿ ਸਾਰੇ ਜਿੰਨੇ ਵੀ ਪ੍ਰਕਾਰ ਦੇ ਕਿਸੇ ਪ੍ਰਕਾਰ ਦਾ ਅਹੁਦਾ ਦੇਣਗੇ, ਹਰ ਉੱਥੋਂ ਉਹਨਾਂ ਨੇ ਲਿਆ ਕੇ ਬੰਦੇ ਬਿਠਾਉਣੇ ਆ। ਹੁਣ ਕੀ ਇਹਨਾਂ ਗੱਲਾਂ ਦਾ ਜਵਾਬ ਹੈ ਕਿ ਜਿਹੜੇ ਪਰਿਵਾਰ ਸਾਨੂੰ ਗਾਲਾਂ ਕੱਢਣ ਵਾਲੇ, ਸਾਡੇ ਅੰਦੋਲਨ ਨੂੰ ਨਿੰਦਣ ਵਾਲੇ, ਸਾਨੂੰ ਅੱਤਵਾਦੀ ਵੱਖਵਾਦੀ ਕਹਿਣ ਵਾਲੇ, ਦੇਸ਼ ਧਰੋਹੀ ਕਹਿਣ ਵਾਲੇ ਬੰਦੇ, ਉਹਨਾਂ ਨੂੰ ਇਹ ਸਾਡੇ ਸਿਰਾਂ ਤੇ ਬਿਠਾਉਣਗੇ? ਇਹ ਬਰਦਾਸ਼ਤ ਕਰਾਂਗੇ ਅਸੀਂ? ਰਜਿੰਦਰ ਗੁਪਤੇ ਵਰਗਿਆਂ ਨੂੰ ਹੁਣ ਤੁਸੀਂ ਆਪ ਹਿਸਾਬ ਲਾ ਲਓ ਯਾਰ ਕਿ ਕੀ ਖੇਡ ਚੱਲ ਰਹੀ ਆ ਪੰਜਾਬ ਦੇ ਵਿੱਚ। ਕੀ ਯੋਜਨਾ, ਜਿਹੜੀਆਂ ਪੰਜਾਬ ਦੀਆਂ ਯੋਜਨਾਵਾਂ ਬਣਾਉਣੀਆਂ ਨੇ, ਪੰਜਾਬ ਦੀਆਂ ਨੀਤੀਆਂ ਘੜਨੀਆਂ ਨੇ, ਰਜਿੰਦਰ ਗੁਪਤਾ ਘੜੂਗਾ, ਰਜਿੰਦਰ ਗੁਪਤਾ ਯੋਜਨਾ ਬਣਾਊਗਾ। ਪਾਣੀ ਥੱਲੇ ਪਈ ਜਾਂਦਾ ਨਾਲ ਵੀ। ਜਿਹੜਾ ਬੰਦਾ ਖੁਦ ਇੱਕ ਇੰਡਸਟਰੀਅਲ ਆ, ਜਿਹੜਾ ਬੰਦਾ ਖੁਦ ਇੱਕ ਬਹੁਤ ਕਾਰੋਬਾਰੀ ਬੰਦਾ ਹੈ, ਉਹ ਬੰਦਾ ਤੁਹਾਨੂੰ ਲੱਗਦਾ ਕਿ ਉਹ ਬੰਦਾ ਸਾਡੇ ਪੰਜਾਬ ਦੀ ਗੱਲ ਕਰੂ, ਸਾਡੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰੂ? ਜਿਵੇਂ ਆਪਾਂ ਕਹਿ ਰਹੇ ਹਾਂ ਕਿ ਖੁਦ ਹਾਲਾਂਕਿ ਭਗਵੰਤ ਸਾਡੇ ਕੋਲੇ ਮੰਨਿਆ ਕਿ ਹਾਂ ਘਾਵਦਾ ਹੋ ਗਿਆ, ਧੂਰੀ ਹੋ ਗਿਆ, ਬਰਨਾਲਾ ਹੋ ਗਿਆ, ਇਹ ਸਾਰੀਆਂ ਫੈਕਟਰੀਆਂ ਵਾਲੇ ਪਾਣੀ ਥੱਲੇ ਪਾਉਂਦੇ ਆ। ਉਹੀ ਬੰਦੇ ਨੂੰ ਤਾਂ ਤੁਸੀਂ ਯੋਜਨਾ ਬਣਾਉਣ ਲਈ ਉੱਤੇ ਬਿਠਾਤਾ, ਉਹ ਕਹੂਗਾ ਵੀ ਮੇਰੀ ਆਹ ਯੋਜਨਾ ਵੀ ਕੋਈ ਵੀ ਪਾਣੀ ਫੈਕਟਰੀ ਦੇ ਥੱਲੇ ਨਹੀਂ ਪੈਣਾ ਚਾਹੀਦਾ, ਪਾਣੀ 'ਚ ਨਹੀਂ ਰਲਣਾ ਚਾਹੀਦਾ, ਪੱਤਨ 'ਚ ਨਹੀਂ ਪੈਣਾ ਚਾਹੀਦਾ, ਦਰਿਆ, ਨਹਿਰ, ਕੱਸੀ, ਸੂਏ 'ਚ ਨਹੀਂ ਪੈਣਾ ਚਾਹੀਦਾ। ਉਹ ਬੰਦੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨਗੇ? ਕੀ ਹੋ ਰਿਹਾ ਯਾਰ? ਕਿਹੜਾ ਇਨਕਲਾਬ ਯਾਰ? ਕਿਹੜੇ ਬਦਲਾਅ ਦੀਆਂ ਗੱਲਾਂ ਯਾਰ? ਹਲੇ ਵੀ ਸਾਡੇ ਅੱਖਾਂ ਤੇ ਪੱਟੀ ਬੰਨੀ ਹੋਈ ਹੈ। ਹਲੇ ਵੀ ਅਸੀਂ ਸਵਾਲ ਕਰਨ ਨੂੰ ਤਿਆਰ ਨਹੀਂ। ਜੇ ਕੋਈ ਮੇਰੇ ਵਰਗਾ ਬੋਲਦਾ ਤਾਂ ਤੁਸੀਂ ਉਹਨੂੰ ਸਵਾਲ ਕਰਨ ਲੱਗ ਜੰਨੇ ਆ, ਉਹ ਯਾਰ ਤੂੰ ਉਹੀ ਲੱਗ ਗਿਆ, ਹਲੇ ਸਮਾਂ ਨਹੀਂ ਹੋਇਆ। ਆਹ ਗੱਲਾਂ ਲਈ ਵੀ ਸਮਾਂ ਚਾਹੀਦਾ ਯਾਰ। ਮੰਨਦੇ ਆ ਜਿਹੜੀ ਗੱਲ ਤਾਣੀ ਉਲਝੀ ਵਾ, ਸਮਾਂ ਚਾਹੀਦਾ ਸੀ, ਵੀ ਕਹਿੰਦਾ ਸਮਾਂ ਦੇ ਦਿਓ। ਰਾਜ ਸਭਾ ਮੈਂਬਰ ਭੇਜਣ ਲਈ ਵੀ ਸਮਾਂ ਚਾਹੀਦਾ ਸੀ, ਆਹ ਡਾਇਰੈਕਟਰ ਨਿਯੁਕਤ ਕਰਨ ਲਈ ਵੀ ਸਮਾਂ ਚਾਹੀਦਾ ਹੈ, ਰਾਘਵ ਚੱਡੇ ਵਰਗਾ ਨੂੰ ਲਾਉਣ ਲਈ ਵੀ ਸਮਾਂ ਚਾਹੀਦਾ। ਇੱਕ ਤਰੀਕੇ ਨਾਲ ਬਿਠਾ ਲਿਆ ਉਹ ਵੀ ਕੱਲ ਨੂੰ ਲੋਕ ਕਿੰਤੂ ਪਰੰਤੂ ਨਾ ਕਰਨ। ਜਦੋਂ ਰਾਘਵ ਚੱਡਾ ਕੱਲ ਨੂੰ ਕੋਈ ਐਸੇ ਅਫਸਰਾਂ ਨੂੰ ਸੱਦ ਕੇ ਮੀਟਿੰਗ ਕਰੂਗਾ, ਹਾਂ ਇਹ ਕਾਇਦਾ ਕਰਨਗੇ ਸਲਾਹਕਾਰ ਕਮੇਟੀ ਦਾ ਤਾਂ ਚੇਅਰਮੈਨ ਲਾਇਆ ਹੋਇਆ, ਸਲਾਹ ਲੈ ਰਹੇ ਆ, ਮਸ਼ਵਰਾ ਕਰ ਰਹੇ ਆ, ਚੱਲਣੀ ਉੱਥੇ ਹੀ ਹੈ। ਲੋਕ ਕਹਿੰਦੇ ਵੀ ਬਿਹਾਰ ਤੋਂ ਲਿਆ ਨੌਕਰੀਆਂ ਦੀ ਜਾਂਦੇ ਆ। ਦੇਣਗੇ ਬਾਈ। ਕਿਹੜਾ ਬਿਹਾਰ ਯਾਰ, ਕਿਹੜਾ ਯੂਪੀ, ਕਿਹੜਾ ਬੰਗਾਲ? ਤੁਹਾਡੇ ਸਿਰ 'ਚ ਗਲੀਆਂ ਕਰਾਉਣਗੇ ਪੰਜਾਬੀਓ। ਮੇਰੀ ਗੱਲ ਯਾਦ ਰੱਖਿਓ, ਤੁਹਾਡੇ ਸਿਰ 'ਚ 76 ਨਾ ਮਾਰੇ ਬਾਹਰ ਲੈਣਾ ਕਿਤੇ ਮੈਨੂੰ ਕਿਹੋ ਨਾ, ਕਿਉਂਕਿ ਅਸੀਂ ਅੰਨੇ ਭਗਤਾਂ, ਸਾਡਾ ਦਿਮਾਗ ਤਾਂ ਬੰਦ ਹੈ, ਸੋਚਣਾ ਹੀ ਥੋੜੀ ਹੁੰਦਾ। ਅਸੀਂ ਤਾਂ ਹਾਂ ਜੀ ਬਸ ਬੰਨ ਕੇ ਪੀਣੀਆਂ ਪੱਗਾਂ, ਅਸੀਂ ਝਾੜੂ ਵਾਲੇ ਆ, ਕਰੀ ਜੋ ਝਾੜੂ ਕਰਦੇ। ਤੁਹਾਡਾ ਸਾਰਾ ਪੈਸਾ ਇੱਥੋਂ ਲੁੱਟ ਕੇ, ਜੇ ਨਾ ਇਹਨਾਂ ਨੇ ਗੁਜਰਾਤ ਚੋਣਾ ਤੇ ਨਾ ਇਹਨਾਂ ਨੇ ਹਿਮਾਚਲ ਚੋਣਾ 'ਚ ਵਰਤਿਆ, ਪੰਜਾਬ ਦੇ ਲੋਕਾਂ ਦਾ ਪੈਸਾ ਅੱਜ ਵੀ ਵਰਤ ਰਹੇ ਨੇ। ਕਿੰਨਾ ਇਸ਼ਤਿਹਾਰਾਂ 'ਚ ਪੈਸਾ ਬਾਹਰਲੇ ਅਖਬਾਰਾਂ 'ਚ ਦੇ ਰਹੇ ਆ। ਪੰਜਾਬ ਦਾ ਪੈਸਾ, ਉਹ ਪੰਜਾਬ ਦੇ ਖਜ਼ਾਨੇ ਦਾ ਪੈਸਾ ਹੈ, ਲੋਕਾਂ ਦਾ ਪੈਸਾ ਹੈ। ਰਾਤ ਵੀਡੀਓ ਵੀ ਬਈ ਡਿਲੀਟ ਕਰਾਈ ਆ ਚੈਨਲਾਂ ਤੋਂ, ਚੈਨਲ ਵੀ ਉਹ ਵੀ ਸੁਣ ਲਓ। ਵੈਸੇ ਮੈਨੇ ਗੱਲ ਚਲਾ ਲਈ, ਮੈਂ ਉਹ ਸਪੈਸ਼ਲ ਕਹਿਣਾ ਚਾਹੁੰਦਾ ਸੀ ਉਸ ਗੱਲ ਤੇ। ਬੜੀ ਇਹ ਵੀ ਅਹਿਮ ਗੱਲ ਆ। 1975 ਦੇ ਵਿੱਚ ਜਿਵੇਂ ਆਪਾਂ ਦੇਖਿਆ, ਸੁਣਿਆ, ਸਾਰਿਆਂ ਨੇ ਸੁਣਿਆ ਕਿ ਐਮਰਜੈਂਸੀ ਲੱਗੀ, ਮੀਡੀਆ ਤੇ ਐਮਰਜੈਂਸੀ ਲੱਗੀ, ਮੀਡੀਆ ਦਾ ਸਾਹ ਬੰਦ ਕਰਤਾ ਇੰਦਰਾ ਗਾਂਧੀ ਨੇ। ਉਹਨਾਂ ਸਮਿਆਂ ਦੇ ਵਿੱਚ ਅਡਵਾਨੀ ਨੇ ਇੱਕ ਗੱਲ ਕਹੀ ਸੀ ਮੀਡੀਆ ਬਾਰੇ ਕਿ ਪੱਤਰਕਾਰੋ, ਸੋਨੂੰ ਉਹਨਾਂ ਨੇ ਕੱਲਾ ਝੁਕਣ ਲਈ ਕਿਹਾ, ਤੁਸੀਂ ਤਾਂ ਜਮਾਂ ਹੀ ਰੀਂਗਣ ਲੱਗ ਗਏ, ਲਿਟਣ ਲੱਗ ਗਏ ਧਰਤੀ ਤੇ। ਉਹੀ ਕੰਮ ਜਿਵੇਂ ਮੋਦੀ ਨੇ ਹੁਣ ਦੇਸ਼ ਦੇ ਮੀਡੀਆ ਦਾ ਗੋਦੀ ਮੀਡੀਆ ਬਣਾਇਆ ਹੋਇਆ। ਕੋਈ ਜਿਹੜੀ ਵੀ ਆਵਾਜ਼ ਉਹਦੀਆਂ ਨੀਤੀਆਂ ਦੇ ਖਿਲਾਫ ਕੋਈ ਗੱਲ ਕਰਦੇ, ਉਹ ਚੱਕ ਕੇ ਜੇਲ੍ਹ ਸਿੱਟ ਦਿੱਤੀ ਜਾਂਦੀ ਹੈ, ਬੰਦ ਕਰ ਦਿੱਤੀ ਜਾਂਦੀ ਆ। ਉਹੀ ਆਵਾਜ਼ਾਂ, ਉਹੀ ਚੈਨਲ ਚੱਲ ਰਹੇ ਨੇ ਜਿਹੜੇ ਚੈਨਲ ਉਹਦੇ ਹੱਕ 'ਚ ਭੁਗਤਦੇ ਨੇ। ਉਹ ਕੰਮ ਬਈ ਪੰਜਾਬ 'ਚ ਹੋ ਗਿਆ। ਅਸੀਂ ਰਾਤ ਬੋਲੇ ਕੱਲ ਰਾਘਵ ਚੱਡੇ ਬਾਰੇ, ਕਿਸੇ ਚੈਨਲ ਨੇ ਕੰਗਣ ਚੱਕ ਕੇ ਸਾਡਾ ਉਹ ਚਲਾਤਾ,
ਸਿੱਧਾ ਕਰਤਾ ਉਹਦਾ ਪ੍ਰਸ਼ਾਦ ਨੂੰ। ਉੱਥੋਂ ਇਹਨਾਂ ਨੇ ਚੱਕਿਆ ਦੀਪਕ ਬਾਲੀ ਜਲੰਧਰ ਦਾ, ਇਹਨਾਂ ਦਾ ਉਹ ਵੀ ਇੱਕ ਲਾਇਆ ਹੋਇਆ, ਜਿਹਨੇ ਵੋਟਾਂ ਵੇਲੇ ਸਾਰੇ ਛੋਟੇ ਵੱਡੇ ਚੈਨਲ 267 68 ਚੈਨਲ ਖਰੀਦੇ ਹੋਏ ਸੀ, ਵਿੱਚੇ ਪੇਜਾਂ ਪੂਜਾਂ ਵਾਲੇ, ਵਿੱਚੇ ਚੈਨਲ ਚੂਨਲ ਸਾਰੇ। ਅਸੀਂ ਇਹ ਨਹੀਂ ਕਹਿੰਦੇ ਵੀ ਸਾਰਾ ਮੀਡੀਆ ਇੱਕੋ ਜਿਹਾ, ਪਰ ਇਹ ਮੀਡੀਆ ਦੀ ਸੰਘੀ ਕੁੱਟੀ ਜਾ ਰਹੀ ਆ। ਉਹ ਚੱਕ ਕੇ ਰਾਤ ਦੀਪਕ ਬਾਲੀ ਦਾ ਫੋਨ ਆਇਆ, ਪਹਿਲਾਂ ਸਾਡੀ ਚਲਾਤੀ ਵੀ ਇਹ ਨਹੀਂ ਸਾਡੇ ਖਿਲਾਫ ਆ, ਇਹਨੂੰ ਡਿਲੀਟ ਕਰੋ। ਕਈ ਚੈਨਲ ਨੂੰ ਡਿਲੀਟ ਕਰ ਗਏ, ਸਾਡੇ ਕੋਲ ਪਏ ਆ ਉਹਦੇ ਲਈਆਂ ਫੋਟੋਆਂ, ਸਕਰੀਨਸ਼ਾਟ ਲਏ ਉਹਦੇ। ਇਹ ਕੀ ਹੋ ਰਿਹਾ ਯਾਰ? ਇਹ ਕਦੇ ਮੈਂ ਮੀਡੀਆ ਨੂੰ ਪੁੱਛਣਾ ਚਾਹੁੰਦਾ, ਮੀਡੀਆ ਲੋਕ ਹਮੇਸ਼ਾ ਕਹਿੰਦੇ ਨੇ ਲੋਕਤੰਤਰ ਦਾ ਚੌਥਾ ਖੰਭਾ ਹੈ। ਚੌਥਾ ਖੰਭਾ ਕਿਉਂ ਕਿਹਾ ਗਿਆ? ਕਿਉਂਕਿ ਲੋਕਾਂ ਦੀ ਗੱਲ ਕਰਨ ਲਈ ਮੀਡੀਆ ਹੁੰਦਾ ਹੈ, ਲੋਕਾਂ ਦੇ ਸਵਾਲ ਜਵਾਬ ਮੀਡੀਆ ਹੀ ਹੁੰਦਾ ਇੱਕ, ਜਿਹੜਾ ਸਰਕਾਰ ਤੋਂ ਜਵਾਬ ਮੰਗ ਸਕਦਾ ਕਿ ਲੋਕਾਂ ਦੀ ਆਹ ਆਵਾਜ਼ ਆ, ਲੋਕਾਂ ਦੇ ਆਹ ਸਵਾਲ ਨੇ, ਇਹਦਾ ਜਵਾਬ ਦਿਓ। ਉਹ ਤਾਂ ਮੀਡੀਆ ਉੱਥੇ ਉਹਨਾਂ ਦੇ ਗਿੱਟੀ ਡਿੱਗ ਪਿਆ ਜਾ ਕੇ ਯਾਰ, ਉਹ ਤਾਂ ਮੀਡੀਆ ਗੱਲ ਹੀ ਨਹੀਂ ਕਰਦਾ। ਕਦੇ ਮੀਡੀਆ ਨੇ ਪੁੱਛਿਆ ਕਿ ਤੁਸੀਂ 17 ਸਭਾ ਮੈਂਬਰ ਭੇਜੇ ਜੀ, ਕਿਉਂ ਨਹੀਂ ਕੋਈ ਪੰਜਾਬ ਦੀ ਗੱਲ ਕਰਨ ਵਾਲਾ, ਜਿਨ੍ਹਾਂ ਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਹੋਵੇ, ਜਿਨ੍ਹਾਂ ਨੂੰ ਪੰਜਾਬ ਨੂੰ ਜਿਨ੍ਹਾਂ ਦੀ ਕੋਈ ਦੇਣ ਹੋਵੇ, ਕਿਉਂ ਨਹੀਂ ਭੇਜਿਆ ਗਿਆ ਜੀ? ਤੁਸੀਂ 40-40 ਕਰੋੜ ਰੁਪਇਆ ਬਾਹਰਲੇ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਜੀ, ਤਾਮਿਲਨਾਡੂ, ਆਂਧਰਾ, ਬੰਗਾਲ, ਹਿਮਾਚਲ, ਹਰਿਆਣਾ ਦੇ ਨੂੰ, ਪੰਜਾਬ ਦਿਆਂ ਨੂੰ ਕਿਉਂ ਨਹੀਂ ਦਿੱਤੇ ਜੀ? ਜਾਂ ਪੰਜਾਬ ਦਿਆਂ ਨੂੰ ਵੀ ਦਿੰਦੇ ਹੋਣਗੇ ਵਿੱਚ, ਤੇ ਬਾਹਰਲੇ ਅਖਬਾਰਾਂ ਇਸ਼ਤਿਹਾਰ ਦੇਣ ਦੀ ਕੀ ਲੋੜ ਸੀ ਜੀ? ਤੁਸੀਂ ਮੀਡੀਆ ਨੇ ਕਦੇ ਪੁੱਛਿਆ ਕਿ ਮਾਰਚ ਦੇ 2 ਦਿਨਾਂ ਦਾ ਜਹਾਜ਼ ਦਾ ਖਰਚਾ ਪੰਜਾਬ ਦੇ ਮੁੱਖ ਮੰਤਰੀ ਦਾ 55,44,918 ਰੁਪਈਆਂ ਚ ਪੈ ਜਾਂਦਾ? ਕਦੇ ਪੁੱਛਿਆ? ਕਦੇ ਪੁੱਛਿਆ ਰਾਘਵ ਚੱਡੇ ਨੂੰ ਕਿਉਂ ਬਣਾਇਆ ਜਾ ਰਿਹਾ ਜੀ? ਕੋਈ ਹੋਰ ਬੰਦਾ ਤੁਹਾਨੂੰ ਪੰਜਾਬ ਚੋਂ ਕਾਬਲ ਨਹੀਂ ਮਿਲਿਆ? ਰਜਿੰਦਰ ਗੁਪਤੇ ਨੂੰ ਕਿਉਂ ਬਣਾਇਆ ਜਾ ਰਿਹਾ ਜੀ? ਹੋਰ ਬੰਦਾ ਨਹੀਂ ਮਿਲਿਆ ਜੀ? ਤੁਸੀਂ ਆ ਡਾਇਰੈਕਟਰ ਜਿਹੜਾ ਲਾਇਆ, ਹੋਰ ਬੰਦਾ ਨਹੀਂ ਮਿਲਿਆ ਜੀ? ਕਦੇ ਸਵਾਲ ਕੀਤੇ ਇਹ ਮੀਡੀਆ ਨੇ? ਜਿਹੜੇ ਮੀਡੀਆ ਦੇ ਸਵਾਲ ਕਰਨੇ ਬਣਦੇ ਆ, ਤੁਸੀਂ ਕਦੇ ਸਵਾਲ ਕੀਤਾ ਮੀਡੀਆ ਨੇ ਕਿ ਤੁਸੀਂ 800 ਕਰੋੜ ਰੁਪਈਆ ਨਹਿਰਾਂ ਪੱਕੀਆਂ ਕਰਨ ਲਈ ਰੱਖਿਆ, ਨਹਿਰਾਂ ਦੇ ਵਿੱਚ ਕਾਗਜ਼ ਵਿਛਾਉਣ ਲਈ ਰੱਖਿਆ? ਕਿਉਂ ਜੀ? ਦੱਸੋ ਕਿਹੜਾ ਸਵਾਲ ਜਿਹੜਾ ਅੱਜ ਪੰਜਾਬ ਦੀ ਹੋਂਦ ਨਾਲ ਜੁੜਿਆ ਹੋਇਆ ਹੈ? ਤੁਸੀਂ ਕਦੇ ਪੁੱਛਿਆ ਮੀਡੀਆ ਨੇ ਕਿ ਜਿੱਦਾਂ ਹਾਈ ਕੋਰਟ ਦਾ ਫੈਸਲਾ ਆਇਆ ਪੰਜਾਬ ਦੇ ਖਿਲਾਫ, ਤੁਹਾਡਾ ਵਕੀਲ ਕਿਉਂ ਨਹੀਂ ਪੇਸ਼ ਹੋਇਆ ਜੀ ਸਰਕਾਰ ਦਾ? ਕਦੇ ਪੁੱਛਿਆ ਇਹ ਮੀਡੀਆ ਨੇ? ਗੱਲ ਕਿੱਡੀ ਵੱਡੀ ਗੱਲ ਆ ਇਹ। ਕਦੇ ਪੁੱਛਿਆ ਵੀ BBMP ਦਾ ਤੁਹਾਡਾ ਮਸਲਾ ਕਿੱਥੇ ਖੜਾ ਜੀ? ਕੇਂਦਰੀ ਰੂਲ ਲਾਗੂ ਹੁੰਦੇ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾਹ ਕਰ ਜਾਂਦਾ ਜੀ ਆ ਕੇ, ਤੇ ਤੁਹਾਡਾ ਮਤਾ ਪਾਇਆ ਹੋਇਆ ਵਿਧਾਨ ਸਭਾ ਚੋਂ ਕਿੱਥੇ ਜੇ ਖੜਾ ਜੀ? ਕਿਹੜਾ ਸਵਾਲ ਹੈ ਉਹਦਾ? ਜੇ ਮੇਰੇ ਵਰਗੇ ਸਵਾਲ ਕਰਦੇ ਵੀ ਹੈ, ਉਹ ਤੁਸੀਂ ਚਲਾ ਵੀ ਦਿੰਨੇ ਆ, ਉਹ ਤੁਹਾਨੂੰ ਇੱਕ ਫੋਨ ਕਰਦੇ ਆ ਵੀ ਆਹ ਚੀਜ਼ ਚਲਾਉਣੀ ਨਹੀਂ, ਇਹਨੂੰ ਕੱਟੋ, ਨਾਲ ਦੀ ਨਾਲ ਕੱਟ ਦਿੰਦੇ ਹੋ। ਅਸੀਂ ਮੰਨਦੇ ਹਾਂ ਤੁਸੀਂ ਬਹੁਤ ਵਧੀਆ ਭੂਮਿਕਾ ਨਿਭਾਈ ਕਿਸਾਨੀ ਅੰਦੋਲਨ ਦੇ ਦੌਰਾਨ, ਜਦੋਂ ਪੂਰਾ ਗੋਦੀ ਮੀਡੀਆ ਕਿਸਾਨਾਂ ਦੇ ਖਿਲਾਫ ਸੀ, ਮਜ਼ਦੂਰਾਂ ਦੇ ਖਿਲਾਫ ਸੀ, ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ, ਪਤਾ ਨਹੀਂ ਕੀ ਉਹਨਾਂ ਨੇ ਨਾਂ ਦਿੱਤੇ ਸੀ। ਤੁਸੀਂ ਵਧੀਆ ਭੂਮਿਕਾ ਨਿਭਾਈ, ਹੁਣ ਵੀ ਤੁਹਾਡਾ ਫਰਜ਼ ਬਣਦਾ ਯਾਰ, ਇੰਨੇ ਥੱਲੇ ਨਾ ਲੱਗੋ। ਇਹਦਾ ਮਤਲਬ ਵੀ ਇਹਦਾ ਰਾਘਵ ਚੱਡਾ ਦਾ ਮੋਦੀ ਦਾ ਵੀ ਪਿਓ ਬਣ ਗਿਆ, ਫਿਰ ਇਹਦਾ ਇੰਦਰਾ ਗਾਂਧੀ ਦਾ ਵੀ ਉੱਤੋਂ ਦੀ ਹੋ ਗਿਆ ਕਿ ਪੰਜਾਬ ਦੇ ਮੀਡੀਆ ਨੂੰ ਇਸ ਤਰ੍ਹਾਂ ਦੱਬ ਰਿਹਾ ਹੈ ਕਿ ਗੱਲ ਹੀ ਨਹੀਂ ਕਰਨ ਦਿੰਦਾ। ਜੇ ਕੋਈ ਗੱਲ ਕਰਦਾ ਉਹਦੀ ਆਵਾਜ਼ ਨੂੰ ਨਹੀਂ ਚਲਾਉਣੀ ਨਹੀਂ ਬਈ। ਸਾਨੂੰ ਨਹੀਂ ਕੋਈ ਫਰਕ ਪੈਂਦਾ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਆਵਾਜ਼ ਉੱਥੇ ਰੱਖ ਸਕਦੇ ਹਾਂ, ਉੱਥੋਂ ਪਹੁੰਚਾ ਸਕਦੇ ਹਾਂ। ਪਰ ਤੁਹਾਡਾ ਕੀ ਅਸਰ ਹੋਣਾ ਹੈ ਕਦੇ ਸੋਚਿਆ? ਤੁਸੀਂ ਲੋਕਾਂ ਦੇ ਵਿੱਚ ਕਿਵੇਂ ਨੰਗੇ ਹੋਵੋਗੇ? ਤੁਹਾਨੂੰ ਲੋਕ ਕੀ ਲਾਹਨਤਾਂ ਪਾਉਣਗੇ? ਤੁਸੀਂ ਕਿੰਨਾ ਕਰਕੇ ਹੋ? ਅੱਜ ਤੁਹਾਡੇ ਐਡੇ ਚੈਨਲ ਬਣ ਗਏ, ਤੁਸੀਂ ਐਡਾ ਮੀਡੀਆ ਤੁਹਾਡਾ ਖੜਾ ਹੋ ਗਿਆ, ਤੁਹਾਡਾ ਤਿਆਰ ਹੋ ਗਿਆ ਕੰਮ, ਐਡਾ ਮੰਚ ਤੁਹਾਡਾ ਬਣ ਗਿਆ ਬੋਲਣ ਦਾ, ਲੋਕ ਤੁਹਾਨੂੰ ਸੁਣਦੇ ਆ। ਕਿਹਦੇ ਕਰਕੇ? ਤੁਸੀਂ ਪੰਜਾਬ ਨਾਲ ਖੜੇ ਸੀ, ਤੁਸੀਂ ਕਿਸਾਨਾਂ ਨਾਲ ਖੜੇ ਸੀ, ਤੁਸੀਂ ਮਜ਼ਦੂਰਾਂ ਨਾਲ ਖੜੇ ਸੀ, ਕਿਸਾਨੀ ਅੰਦੋਲਨ ਦੇ ਹੱਕ 'ਚ ਖੜੇ ਸੀ। ਬਥੇਰੀਆਂ ਤੁਹਾਨੂੰ ਚਿੱਠੀਆਂ ਆਈਆਂ ਕੇਂਦਰੀ ਏਜੰਸੀਆਂ ਦੀਆਂ, ਬਥੇਰੇ ਡਰਾਵੇ ਆਏ ਦਿੱਲੀ ਤੋਂ ਕਿ ਤੁਹਾਡੇ ਨਾਲ ਐਂ ਕਰ ਦਿਆਂਗੇ, ਐਂ ਕਰ ਦਾਂਗੇ, ਤੁਹਾਡੇ ਨੂੰ ਫੰਡਿੰਗ ਆਉਂਦਾ, ਫੇ ਹੁੰਦਾ। ਤੁਸੀਂ ਨਹੀਂ ਡਰੇ, ਬੇਵਾਕੀ ਨਾਲ ਤੁਸੀਂ ਲੋਕਾਂ ਦਾ ਸਾਥ ਦਿੱਤਾ। ਅੱਜ ਕੀ ਹੋ ਗਿਆ ਯਾਰ? ਕਿ ਚੰਦ ਛਿਲਣਾ ਖਾਤਰ, ਇਹਨੂੰ ਤਾਂ ਐਡ ਲੈਣ ਖਾਤਰ ਨਹੀਂ ਯਾਰ। ਆ ਤੁਹਾਡਾ ਭੂਮਿਕਾ ਨਿਭਾਉਣ ਦਾ ਫਰਜ਼ ਬਣਦਾ ਹੈ। ਦੇਖੋ, ਜੋ ਅਸਲ ਮੁੱਦੇ ਨੇ ਪੰਜਾਬ ਦੇ, ਉਹ ਮੁੱਦੇ ਉਠਾਉਣ ਦਾ ਤੁਹਾਡਾ ਫਰਜ਼ ਬਣਦਾ ਹੈ। ਨਹੀਂ ਉਠਾਓਗੇ ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨੋਂ ਹਟ ਜਾਣਗੇ। ਲੋਕਾਂ ਦੇ RSS ਦੀ B ਟੀਮਾਂ ਬਾਲੇ ਲਿਖੀ ਜਾਂਦੇ ਬਈ। RSS ਦੀ B ਟੀਮ ਤਾਂ ਇਹ B ਨਹੀਂ, ਇਹ ਹੈ ਉਹਦੇ ਨਾਲ ਉੱਤੋਂ ਦੀ। ਹਾਂ, ਇਹ ਤਾਂ ਉੱਥੋਂ ਮੋਦੀ ਦਾ ਸਿੱਧਾ ਪੈਂਦਾ ਨਾ, ਇਹ ਤਾਂ ਤੁਹਾਨੂੰ ਨਾਲ ਲਾ ਕੇ ਮਾਰਨਗੇ, ਐ ਜੱਫੀ 'ਚ ਲੈ ਕੇ ਗਲ ਘੁੱਟਣਗੇ। ਇਹੀ ਤਾਂ ਸਾਨੂੰ ਸਮਝ ਨਹੀਂ ਪੈ ਰਹੀ। ਅਸੀਂ ਹਲੇ ਵੀ ਮੋਦੀ ਬੜਾ ਪਤਾ ਨਹੀਂ ਕਿੱਥੋਂ ਇਹ ਜਿਹੀਆਂ ਦਲੀਲਾਂ ਕੱਢ ਕੇ ਲੈ ਕੇ ਆਉਂਦਾ। ਫਿਰ ਕੀ ਹੋ ਗਿਆ ਜੀ? ਪੰਜਾਬ ਦਾ ਭਲਾ ਹੋਣਾ ਚਾਹੀਦਾ ਹੈ, ਜਿੱਥੋਂ ਮਰਜ਼ੀ ਬੰਦਾ ਲਾ ਦਿਓ। ਫਿਰ ਲੋੜ ਹੀ ਨਹੀਂ ਸੀ,
ਤੇ ਪੰਜਾਬ ਦਾ ਭਲਾ ਤਾਂ ਬਾਹਰਲਿਆਂ ਨੂੰ ਲਿਆਓ, ਫਿਰ ਲੋੜ ਹੀ ਨਹੀਂ। ਓਏ ਭਲੇ ਮਾਨਸੋ ਲੋਕੋ, ਪੰਜਾਬ ਦੇ ਕੀ ਦੁੱਖ ਨੇ, ਕੀ ਦਰਦ ਨੇ, ਕੀ ਸਮੱਸਿਆਵਾਂ ਨੇ, ਪੰਜਾਬ ਨੂੰ ਕਿਹੜਾ ਰੋਗ ਨੇ, ਪੰਜਾਬ ਨੂੰ ਕਿਵੇਂ ਛੁਟਕਾਰਾ ਦਿਵਾਉਣਾ ਹੈ, ਉਹ ਦਿੱਲੀ ਦਾ ਬੰਦਾ ਕੀ ਜਾਣੂ ਸਾਡੀ ਕਹਾਣੀ। ਗੁਜਰਾਤ ਦਾ ਬੰਦਾ ਕੀ ਜਾਣੂ, ਬਾਹਰਲੇ ਬੰਦੇ ਕੀ ਜਾਣਨਗੇ। ਇਹ ਤੁਹਾਨੂੰ ਮੈਂ ਉਦਾਹਰਨ ਦੇ ਦਿੰਦਾ। ਡੀਸੀ ਲੱਗਿਆ ਹੁੰਦਾ ਸੀ ਬਠਿੰਡੇ, ਬੰਗਾਲ ਦਾ ਸੀਗਾ। ਮੈਂ ਉਹਨੂੰ ਮਿਲਣ ਗਿਆ, ਫਾਰਮ ਆਏ ਜਦੋਂ ਨਰਮਾ ਮਰਿਆ, ਉਹਦੇ ਮੁਆਵਜ਼ਾ ਲੈਣ ਖਾਤਰ ਭਰਨੇ ਸੀਗੇ, ਹਿੰਦੀ 'ਚ ਫਾਰਮ। ਉਹ ਮੈਂ ਵਗ ਗਿਆ, ਮੈਂ ਕਿਹਾ ਡੀਸੀ ਸਾਹਿਬ ਇੱਥੇ ਤਾਂ ਪੰਜਾਬੀ ਨਹੀਂ ਸਹੀ ਕਿਸੇ ਨੂੰ ਆਉਂਦੀ, ਮਾਤੜ ਵਿਚਾਰੇ ਕਿਸਾਨ ਨੇ, ਇਹਨਾਂ ਨੂੰ ਹਿੰਦੀ ਕਿੱਥੇ ਆਜੂ। ਕਿਆ ਯਾਰ ਆਪਨੇ ਪੰਜਾਬੀ ਲਗਾ ਰੱਖਿਆ ਮੈਨੂੰ ਡੀਸੀ ਦਾ। ਇਹ ਡੀਸੀ ਮੁਰੇ ਬੋਲਿਆ। ਹੁਣ ਜਿਹੜਾ ਬੰਦਾ ਹੈ ਹੀ ਕੋਈ ਬਿਹਾਰ ਦਾ, ਕੋਈ ਯੂਪੀ ਦਾ, ਕੋਈ ਬੰਗਾਲ ਦਾ, ਉਹਨੂੰ ਕੀ ਪਤਾ ਯਾਰ ਸਾਡੀ ਬੋਲੀ ਦਾ ਕੀ ਮਹੱਤਵ ਆ। ਸਮਝੋ ਸਾਡੀ ਕਹਾਣੀ ਨੂੰ। ਉਹ ਜਿਹੜੇ ਹਲੇ ਵੀ ਇਹ ਬੇਹੂਦੇ ਤਰਕ ਦਿੰਦੇ ਨੇ, ਦਲੀਲਾਂ ਦਿੰਦੇ ਨੇ, ਯਾਰ ਏਡੀ ਕਿੱਡੀ ਗੱਲ ਆ, ਕਿਤੋਂ ਮਰਜ਼ੀ ਲਿਆ ਕੇ ਲਾ ਦਿਓ ਪੰਜਾਬ ਸਹੀ ਆਪੀ ਹੋ ਜੂ। ਰਜਿੰਦਰ ਗੁਪਤਾ ਕਰੂ ਪੰਜਾਬ ਸਹੀ, ਉਹ ਯੂਨੀਵਰਸਿਟੀ ਲਵਰੀ ਵਾਲਾ ਕਰੂ ਪੰਜਾਬ ਸਹੀ, ਉਹ ਵੱਡਾ ਉਦਯੋਗਪਤੀ ਕਰੂ ਲੁਧਿਆਣੇ ਵਾਲਾ ਪੰਜਾਬ ਸਹੀ, ਜਾਂ ਸਾਨੀ ਕਰੂ ਦਿੱਲੀ ਵਾਲਾ ਪੰਜਾਬ ਸਹੀ, ਜਾਂ ਰਾਘਵ ਚੱਡਾ ਕਰੂ ਪੰਜਾਬ ਸਹੀ। ਹੈ ਤੁਸੀਂ ਵੋਟਾਂ ਉਹਨਾਂ ਨੂੰ ਪਾਈਆਂ। ਆ ਰਾਘਵ ਚੱਡੇ ਦੀ ਗੱਲ ਕਰਦੇ ਆ। ਜੇ ਐਡਾ ਹਰਮਨ ਪਿਆਰਾ ਹੈ, ਇਹਨੂੰ ਕਿਸੇ ਨੂੰ ਪੰਚਾਇਤ ਮੈਂਬਰ ਹੀ ਖੜਾ ਕੇ ਦਿਖਾਓ ਕਿਸੇ ਪਿੰਡ 'ਚ, ਜੋ ਵੀ ਜਿੱਤ ਜੇ ਤਾਂ ਨਾ ਤੁਹਾਡੀ ਸਰਕਾਰ ਆ। ਤੁਹਾਨੂੰ ਹਾਲੇ ਨਹੀਂ ਸਮਝਦੇ ਸੰਗਰੂਰ ਤੁਹਾਨੂੰ ਲੋਕਾਂ ਨੇ ਧਰਤੀ ਨਾਲ ਠੋਕਿਆ ਚੱਕ ਕੇ। ਜਿੱਥੋਂ 90,000 ਤੇ ਜਿੱਤੇ ਆ, ਉੱਥੇ ਤੁਸੀਂ ਉੱਥੇ ਵੀ ਘਟ ਗਏ। ਜੇ ਹਾਲੇ ਵੀ ਦਿੱਲੀ ਕਰੀ ਜਾਓਗੇ, ਦਿੱਲੀ ਥੱਲੇ ਲੱਗੀ ਜਾਓਗੇ, ਫਿਰ ਤਾਂ ਲੋਕਾਂ ਨੂੰ ਸਬਕ ਸਿਖਾਉਣਾ ਪੈਣਾ। ਹੁਣ ਪੰਜਾਬ ਦੇ ਲੋਕੋ, ਖਾਸ ਕਰਕੇ ਦੇਖੋ ਜਿਹੜੇ ਤਾਂ ਸਮਝਦਾਰ ਲੋਕ ਹੈ, ਉਹ ਸਮਝਦੇ ਆ ਗੱਲ ਨੂੰ, ਗੱਲ ਕੀ ਆ। ਜਿਹੜੇ ਹਾਲੇ ਵੀ ਅੱਖਾਂ ਮੀਚ ਕੇ ਐ ਅੰਨੇ ਭਗਤ ਬਣੇ ਹੋਏ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ, ਤੁਸੀਂ ਮੇਰੇ ਕੋਈ ਦੋਖੀ ਨਹੀਂ ਹੈ। ਤੁਸੀਂ ਬਦਲਾਅ ਲੈ ਕੇ ਆਏ ਸੀ ਪੰਜਾਬ ਨੂੰ ਬਚਾਉਣ ਲਈ, ਪੰਜਾਬ ਨੂੰ ਪੰਜਾਬ ਬਣਾਉਣ ਲਈ, ਪੰਜਾਬ ਨੂੰ ਪੈਰਾਂ ਤੇ ਖੜਾ ਕਰਨ ਲਈ। ਤਾਂ ਮੇਰਾ ਵੀਰ ਤੁਹਾਨੂੰ ਮੇਰੀ ਗੁਜ਼ਾਰਿਸ਼ ਹੈ ਯਾਰ, ਤੁਸੀਂ ਅੱਖਾਂ ਖੋਲ ਕੇ ਆਪਦੇ ਹਲਕੇ ਦੇ MLA ਨੂੰ, ਲੀਡਰਾਂ ਨੂੰ ਆਪਸ ਵਿੱਚ ਵਿਚਾਰ ਚਰਚਾ ਕਰਕੇ, ਚਾਹੇ ਸੋਸ਼ਲ ਮੀਡੀਆ ਰਾਹੀਂ ਇੱਕ ਮੁਹਿੰਮ ਚਲਾਓ ਕਿ ਸਾਨੂੰ ਚੱਡੇ, ਗੁਪਤੇ ਵਰਗੇ, ਰਜਿੰਦਰ ਵਰਗੇ, ਸਾਨੂੰ ਆ ਜਿਹੜੇ ਤੁਸੀਂ ਲਾਏ ਆ ਪਰਾਸਰ ਵਰਗੇ, ਇਹ ਸਾਨੂੰ ਮਨਜ਼ੂਰ ਨਹੀਂ। ਸਾਨੂੰ ਪੰਜਾਬ ਪੱਖੀ ਬੰਦੇ ਲਾਓ, ਅਸੀਂ ਤੁਹਾਡਾ ਸਾਥ ਦੇਵਾਂਗੇ। ਸਾਡੀ ਕਿਹੜਾ ਕੋਈ ਇਹਨਾਂ ਨਾਲ ਨਿੱਜੀ ਦੁਸ਼ਮਣੀ ਆ। ਅਸੀਂ ਤਾਂ ਪੰਜਾਬ ਲਈ ਗੱਲ ਕਰਦੇ ਹਾਂ, ਵੀ ਪੰਜਾਬ ਦੀ ਗੱਲ ਕਰਨ ਵਾਲਾ ਨਹੀਂ ਆ ਬਾਈ ਕੋਈ। ਇਹੀ ਮੁੱਦਿਆਂ ਦੇ ਉੱਤੇ ਗੱਲ ਕਰਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਗਏ ਸੀ। ਤੁਸੀਂ ਬੋਲੋਗੇ ਤੁਹਾਡਾ ਹੋਰ ਫਰਕ ਹੈ। ਕੋਠੀਆਂ ਬਾਈ, ਸੱਚ ਕੋਠੀਆਂ ਭਾਲਦੇ ਫਿਰਦੇ ਇੱਥੇ। ਉਹ ਤਾਂ ਹੈ, ਉਹ ਐਸਡੀ ਨੂੰ ਦੇਤੀ ਮੈਨੂੰ ਤਾਂ। ਹਾਂ, ਉਹ ਚੱਡੇ ਕੋਲ ਕੋਠੀ ਹੈ, ਤੇ ਪੰਜਾਬ ਦਾ ਹੈ ਜਿਹੜਾ ਮੰਤਰੀ ਹਰਜੋਤ ਬੈਂਸ, ਨੂੰ ਕੋਠੀ ਨਹੀਂ ਮਿਲੀ। ਉਹ ਕਹਿੰਦਾ ਮੈਂ 2 ਸੈਕਟਰ 'ਚ ਲੈਣੀ ਹੈ, ਜਿੱਥੇ ਵੱਡੀਆਂ ਕੋਠੀਆਂ ਨੇ, 2-2 ਕਿੱਲਿਆਂ 'ਚ ਕੋਠੀ ਹੈ। ਉਹਨੂੰ ਕਹਿੰਦੇ 39 ਸੈਕਟਰ 'ਚ ਲੈ ਲਾ। 39 ਸੈਕਟਰ ਵਾਲੀਆਂ ਕੋਠੀਆਂ ਥੋੜੀਆਂ ਛੋਟੀਆਂ ਨੇ। ਇਹ ਸੀ ਜੀ ਆਮ, ਜਿਹੜੇ ਕਹਿੰਦੇ ਇਹ ਤਾਂ ਗਨ ਮੈਂ ਨਹੀਂ ਲੈਣੇ, ਅਸੀਂ ਤਾਂ ਘਰ ਨਹੀਂ ਲੈਣੇ ਸਰਕਾਰੀ। ਹੁਣ ਕੋਠੀਆਂ ਪਿੱਛੇ ਲੜੀ ਜਾਂਦੇ ਆ ਕਿ ਸਾਨੂੰ 2 ਸੈਕਟਰ ਵਾਲੀਆਂ 2-2 ਕਿੱਲੇ ਵਾਲੀਆਂ ਕੋਠੀਆਂ ਦਿਓ ਜੀ, 39 ਵਾਲੀਆਂ ਨਹੀਂ ਅਸੀਂ ਲੈਣੀਆਂ, ਇਹ ਤਾਂ ਛੋਟੀਆਂ ਜੀ। ਇਹ ਬਦਲਾਅ ਵਾਲੇ ਆ ਜੀ, ਇਹ ਇਨਕਲਾਬ ਵਾਲੇ ਆ ਜੀ। ਪੰਜਾਬ ਦੇ ਲੋਕੋ, ਇਨਕਲਾਬ, ਇਹ ਬਦਲਾਅ ਤੁਸੀਂ ਲੈ ਕੇ ਆਉਣਾ। ਜਿੱਦਾਂ ਤੁਸੀਂ ਇਕੱਠੇ ਹੋ ਗਏ, ਤੁਸੀਂ ਖੜੇ ਹੋ ਗਏ, ਤੁਸੀਂ ਸੋਚਣਾ ਸ਼ੁਰੂ ਕਰਤਾ, ਤੁਸੀਂ ਆਪਣੇ ਦਿਮਾਗ ਨਾਲ ਸੋਚਣ ਲੱਗ ਗਏ, ਕਿਸੇ ਦੇ ਲਾਈ ਲੱਗ ਨਾ ਬਣੇ, ਉਹਦੇ ਪੰਜਾਬ ਦੇ ਲਈ ਤੇ ਆਉਣਾ। ਅੱਜ ਕਿੰਨੇ ਅਖਬਾਰ ਆਏ ਬਾਹਰਲੀ ਸੂਬਿਆਂ ਸੇ? ਸਾਰੇ ਅੱਜ ਦੇ ਅਖਬਾਰ ਨੇ, ਅੱਜ ਦੇ ਗੁਜਰਾਤ ਦੇ ਅਖਬਾਰਾਂ 'ਚ ਅੱਜ ਦਿਨਾਂ 'ਚ ਬਹੁਤ ਵੱਡੀ ਹੈ ਜਿਹੜਾ ਪੰਜਾਬ ਦੀ ਸਰਕਾਰ ਦੀ। ਕਾਰਨ ਕੀ, ਪੈਸਾ ਪੰਜਾਬ ਦਾ ਉਹ ਉੱਥੇ ਮਸ਼ਹੂਰੀ ਕਰੀ ਜਾਂਦਾ ਗੁਜਰਾਤ ਦੇ ਵਿੱਚ, ਵੀ ਇੱਥੋਂ ਦੇਖੋ ਜੀ ਪੰਜਾਬ 'ਚ ਅਸੀਂ ਆਹ ਕਰਤਾ ਜੀ, ਰਿਸ਼ਵਤ ਰੋਕਤੀ ਜੀ, ਅਸੀਂ ਉਹ ਕਰਤਾ। ਚੱਟਾ ਦਾ ਘਟਣ ਦੀ ਬਜਾਏ ਵੱਧ ਗਿਆ। ਜਿੱਥੇ 5 ਮਰਦੇ ਚੱਟੇ ਨਾਲ 10 ਮਰਨ ਲੱਗ ਗਏ। ਇਹ ਵੀ ਦੱਸ ਦਿਆ ਕਰੋ। ਹੁਣ ਕੀ ਦੱਸੋਗੇ ਵੀ ਜਿਮਣੀ ਚੋਣ ਅਸੀਂ ਕਿਉਂ ਹਾਰੀ ਸੰਗਰੂਰ ਵਾਲੀ, ਇਹ ਵੀ ਦੱਸੋ ਫਿਰ। ਹਿਮਾਚਲ ਦੇ ਅਖਬਾਰਾਂ 'ਚ ਤੁਹਾਨੂੰ ਮੈਂ ਕੱਲ ਵੀ ਕਿਹਾ ਸੀ, ਪੰਜਾਬ ਦੀਆਂ ਗੱਡੀਆਂ, ਸਰਕਾਰੀ ਗੱਡੀਆਂ ਹਿਮਾਚਲ 'ਚ ਪ੍ਰਚਾਰ ਕਰਨ ਜਾਂਦੀਆਂ ਆਮ ਆਦਮੀ ਪਾਰਟੀ ਦਾ। ਸੋ ਇਸ ਕਰਕੇ ਬਾਈ ਅੱਖਾਂ ਖੋਲੋ ਮੇਰਾ ਵੀਰ। ਤੇ ਮੈਂ ਫਿਰ ਭਗਵੰਤ ਨੂੰ ਕਹਿਣਾ ਚਾਹੁੰਦਾ, ਭਗਵੰਤ ਸਿਆਂ ਸੋਚ, ਤੈਨੂੰ ਲੋਕਾਂ ਨੇ ਐਡਾ ਵੱਡਾ ਮਾਣ ਦਿੱਤਾ, ਔਰ ਇਤਿਹਾਸ ਦੇ ਵਿੱਚ ਤੂੰ ਪਹਿਲਾ ਬੰਦਾ ਹੋਏਗਾ ਜਿਹੜਾ 10 ਸਾਲਾਂ ਦੇ ਵਿੱਚ, ਸਿਰਫ 10 ਸਾਲ ਦੀ ਤੇਰੀ ਮਿਹਨਤ ਹੈ, 12 ਦੇ ਵਿੱਚ ਤੂੰ ਪੀਪਲ ਪਾਰਟੀ 'ਚ ਆਇਆ, 12 ਤੋਂ 22, 10 ਸਾਲਾਂ ਦੇ ਵਿੱਚ ਤੂੰ ਮੁੱਖ ਮੰਤਰੀ ਬਣ ਗਿਆ। ਇਤਿਹਾਸ 'ਚ ਪਹਿਲੀ ਵਾਰੀ ਹੋਣਾ ਕਿ 10 ਸਾਲ ਦੇ ਸੰਘਰਸ਼ 'ਚ ਬੰਦਾ ਮੁੱਖ ਮੰਤਰੀ ਤੱਕ ਪਹੁੰਚ ਗਿਆ। ਐਡਾ ਛੇਤੀ ਨਹੀਂ ਕੋਈ ਪਹੁੰਚਿਆ।
ਹੁਣ ਤੇਰਾ ਫਰਜ਼ ਬਣਦਾ ਕਿ 92 ਬੰਦੇ ਤੈਨੂੰ ਦਿੱਤੇ ਆ ਲੋਕਾਂ ਨੇ, 91 ਬੰਦੇ। ਨਾ ਦਿੱਲੀ ਨਾਲ ਥੱਲੇ ਲਾ ਪੰਜਾਬ ਨੂੰ, ਨਾ ਥੱਲੇ ਲਾ ਦਿੱਲੀ ਦੇ ਪੰਜਾਬ ਨੂੰ। ਅੱਜ ਉਹ ਵੀਡੀਓ ਜੀ ਛੱਡੀ ਪਈ, ਉਹ ਡਰਾਮੇ ਬਣਾਈ ਜਾਂਦੇ ਆ। ਕਿਹੜੀ? ਅੱਜ ਨਹੀਂ ਉਹ ਚੱਡੇ ਬੜਾ ਕੁਛ ਸੋਸ਼ਲ ਮੀਡੀਆ ਤੇ ਤਾਂ ਬਹੁਤ ਤਕੜੇ ਇਹ। ਐਵੇਂ ਥੋੜੀ ਸੋਸ਼ਲ ਮੀਡੀਆ ਨੂੰ ਲੱਖ ਲੱਖ ਰੁਪਇਆ ਦਿੰਦੇ ਇਹ। ਇੱਕ ਬੰਦੇ ਦੀ ਲੱਖ ਰੁਪਇਆ ਤਨਖਾਹ ਹੈ। 70 ਬੰਦੇ ਆ ਸਰਕਾਰੀ ਰਿਹਾਇਸ਼ ਆ ਚੰਡੀਗੜ੍ਹ ਚ, ਸਾਰੀ ਦਿੱਲੀ ਰਾਘਵ ਚੱਡੇ ਦੀ ਟੀਮ ਹੈ ਸੋਸ਼ਲ ਮੀਡੀਆ ਵਾਲੀ। ਆ ਸਾਡੇ ਖਿਲਾਫ ਵੀ ਜਿਨ੍ਹਾਂ ਦਾ ਆਈਟੀ ਸੈੱਲ ਹੈ ਉਹ ਗਾਲਾਂ ਕੱਢਦਾ, ਜਿਹੜੇ ਇਹਨਾਂ ਨੂੰ ਕੋਈ ਹੋਰ ਗੱਲ ਕਰਦੇ ਆ, ਇਹਨਾਂ ਨੂੰ ਕੋਈ ਸੁਝਾਅ ਦਿੰਦਾ ਉਹਨੂੰ 1000 ਗਾਲ ਕੱਢਦੇ ਆ। ਸੁਣਨ ਨੂੰ ਤਿਆਰ ਨਹੀਂ ਹੈਗੇ। ਸੋਸ਼ਲ ਮੀਡੀਆ ਦੇ ਮਾਹੌਲ ਸੱਜਣ ਤਾਂ ਬਹੁਤ ਮਾਹਰ ਨੇ ਇਹ, ਕਿਉਂਕਿ ਸੋਸ਼ਲ ਮੀਡੀਆ ਦੀ ਪਾਰਟੀ ਹੈ, ਸੋਸ਼ਲ ਮੀਡੀਆ 'ਚ ਨਿਕਲੀ ਹੈ। ਫਿਰ ਇਹਨਾਂ ਨੂੰ ਧਰਤੀ ਦੇ ਥੱਲੇ ਗਰਾਊਂਡ ਤੇ ਥੋੜੀ ਪਤਾ ਕੀ ਹੋਈ ਜਾਂਦਾ ਹੈ, ਹੇਠਲੇ ਪੱਧਰ ਤੇ ਕੀ ਹੋਈ ਜਾਂਦਾ। ਸੋ ਅਸੀਂ ਬਾਰ-ਬਾਰ ਇਹੀ ਲੋਕਾਂ ਨੂੰ ਦੱਸਦੇ ਰਵਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਰਵਾਂਗੇ ਕਿ ਬਾਹਲਾ ਚਿਰੇ ਲੋਕ ਬਰਦਾਸ਼ਤ ਨਹੀਂ ਕਰਨਗੇ। ਬਹੁਤ ਹੋ ਗਿਆ ਯਾਰ। ਰੋਜ਼ ਇੱਕ ਬੰਦਾ ਦੋ ਬੰਦੇ, ਰੋਜ਼ ਇੱਕ ਬੰਦਾ ਦੋ ਬੰਦੇ ਉਹ ਤੁਸੀਂ ਲਾ ਰਹੇ ਹੋ, ਜਿਨ੍ਹਾਂ ਨੇ ਪੰਜਾਬ ਲਈ ਪਹਿਲਾਂ ਕੀ ਕੁਛ ਕੀਤਾ। ਹੁਣ ਤੁਹਾਨੂੰ ਦੱਸ ਹੀ ਦਿੱਤਾ, ਰਾਘਵ ਚੱਡਾ, ਰਜਿੰਦਰ ਗੁਪਤਾ, ਪਰਾਸਰ। ਐਮਐਲਏ ਕੋਈ ਨਹੀਂ ਬੋਲ ਰਿਹਾ। ਐਮਐਲਏ ਨੇ ਕੀ ਬੋਲਣਾ? ਕੋਠੀਆਂ ਮਿਲ ਗਈਆਂ, ਮਿੱਟੀ ਦੇ ਮਾਧੋ ਹੈ, ਉਹਨਾਂ ਨੂੰ ਤਨਖਾਹ ਮਿਲਣ ਲੱਗ ਗਈ, ਤੇਲ ਮਿਲਣ ਲੱਗ ਗਿਆ, ਗੱਡੀਆਂ ਮਿਲ ਗਈਆਂ, ਉੱਥੇ ਰਹਿਸ਼ ਮਿਲ ਗਈ, ਬਸ ਉਹਨਾਂ ਨੇ ਕੀ ਦਾਣੇ ਲੈਣੇ ਹੋਰ। ਉਹਨਾਂ ਨੂੰ ਕੋਈ ਪੰਜਾਬ ਦਾ ਉਹ ਦਰਦ ਸੀਗਾ ਵੀ ਪੰਜਾਬ ਦਾ ਦਰਦ ਲੈ ਕੇ ਤੁਰੇ ਫਿਰਦੇ ਸੀ। ਸੋ ਇੰਨੀਆਂ ਗੱਲਾਂ ਅਸੀਂ ਕਰਨੀਆਂ ਸੀਗੀਆਂ ਤੁਹਾਡੇ ਨਾਲ, ਤਾਂ ਇਸ ਕਰਕੇ ਤੁਹਾਨੂੰ ਕਰ ਦਿਓ। ਇਹ ਗੱਲਾਂ ਸਾਡੀਆਂ ਸੁਣ ਕੇ ਆਪਣੇ ਦਿਮਾਗ ਨਾਲ ਵੀ ਵਿਚਾਰ ਕਰ ਲਿਓ, ਆਪਣੀ ਆਤਮਾ ਤੋਂ ਵੀ ਪੁੱਛ ਲਿਓ, ਆਪਣੇ ਦਿਲ ਤੋਂ ਵੀ ਪੁੱਛ ਲਿਓ ਕਿ ਯਾਰ ਕੀ ਇਹ ਗੱਲਾਂ। ਸਤਿ ਸ਼੍ਰੀ ਅਕਾਲ ਜੀ। ਆਪਾਂ ਅੱਜ ਉਸ ਮੁੱਦੇ ਬਾਰੇ ਗੱਲ ਕਰਨੀ ਹੈ ਜਿਹੜਾ ਪੰਜਾਬ ਨਾਲ ਜੁੜਿਆ ਹੋਇਆ, ਖਾਸ ਕਰਕੇ ਸਰਕਾਰ ਨਾਲ ਜੁੜਿਆ ਹੋਇਆ, ਤੇ ਇਸ ਤੋਂ ਵੀ ਜ਼ਿਆਦਾ ਉਹਨਾਂ ਲੋਕਾਂ ਨਾਲ ਜੁੜਿਆ ਹੋਇਆ ਜਿਹੜੇ ਲੋਕਾਂ ਨੇ ਬਹੁਤ ਚਾਵਾਂ ਦੇ ਨਾਲ, ਜ਼ੋਰ ਸ਼ੋਰ ਦੇ ਨਾਲ ਬਦਲਾਅ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ। ਹੁਣ ਤੁਸੀਂ ਆਖੋਗੇ ਯਾਰ ਰੋਜ਼ ਇਹ ਤੁਸੀਂ ਗੱਲ ਕਰਦੇ ਆ, ਸਮਾਂ ਦੇ ਦਿਓ ਜੀ, ਪਹਿਲਿਆਂ ਨੇ ਕੀ ਕੀਤਾ ਜੀ। ਜੇ ਪਹਿਲਿਆਂ ਨੇ ਕੁਝ ਕੀਤਾ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਹਰਾ ਕੇ 92 ਬੰਦੇ ਜਿਤਾਤੇ। ਸਮਾਂ ਦੇ ਦਿਓ ਜੀ, ਕਿਹੜੀਆਂ ਗੱਲਾਂ ਆ ਮੈਂ ਬਹੁਤ ਸੁਣਦਾ ਹੁੰਦਾ, ਮੈਨੂੰ ਮਿਲਦੇ ਵੀ ਰਹਿੰਦੇ ਆ, ਬਾਈ ਯਾਰ ਤੂੰ ਪਹਿਲਾਂ ਹੀ ਬੋਲਣ ਲੱਗ ਜਾਣਾ, ਸਮਾਂ ਤਾਂ ਦੇਖ, ਹਲੇ ਤਾਂ 4 ਮਹੀਨੇ ਹੋਏ ਆ। 4 ਮਹੀਨਿਆਂ ਦੇ ਵਿੱਚ ਹੀ ਕਿੱਧਰ ਨੂੰ ਕਦਮ ਪੱਟ ਲਏ ਇਹ ਸਰਕਾਰ ਨੇ। ਅੱਜ ਜਿਹੜਾ ਫੈਸਲਾ ਹੋਇਆ ਤਾਂ ਤੁਹਾਡੇ ਨਾਲ ਸਾਂਝਾ ਕਰਨਾ ਹੀ ਜ਼ਰੂਰੀ ਸਮਝਦੇ ਕਿ ਬੜਾ ਅਹਿਮ ਇਹ ਮਸਲਾ ਹੈ ਕਿ ਜਿਹੜੇ ਬੰਦੇ ਸਾਡੀ ਧਰਤੀ ਨੂੰ ਜ਼ਹਿਰੀਲਾ ਕਰ ਰਹੇ ਨੇ, ਸਾਡੇ ਪਾਣੀਆਂ ਨੂੰ ਜ਼ਹਿਰੀਲਾ ਕਰ ਰਹੇ ਨੇ, ਜਿਹੜੇ ਬੰਦਿਆਂ ਨੇ ਦੂਜੀਆਂ ਸਰਕਾਰਾਂ 'ਚ ਵੀ ਉੱਚੇ ਅਹੁਦਿਆਂ ਦੇ ਉੱਤੇ ਰਹੇ, ਜਿਹੜੇ ਬੰਦੇ ਸਾਨੂੰ ਗਾਲਾਂ ਕੱਢਦੇ ਰਹੇ, ਸਾਡੇ ਕਿਸਾਨੀ ਅੰਦੋਲਨ 'ਚ ਗਾਲਾਂ ਕੱਢੀਆਂ ਸਾਨੂੰ, ਸਾਡੇ ਲੰਗਰਾਂ ਬਾਰੇ, ਸਿੱਖੀ ਪਰੰਪਰਾ ਬਾਰੇ, ਨਿਸ਼ਾਨ ਸਾਹਿਬ ਬਾਰੇ ਬਹੁਤ ਕੂੜ ਪ੍ਰਚਾਰ ਕੀਤਾ ਜਿਨ੍ਹਾਂ ਬੰਦਿਆਂ ਨੇ, ਉਹਨਾਂ ਬੰਦਿਆਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ। ਅੱਜ ਗੱਲ ਕਰਨੀ ਤਾਂ ਜ਼ਰੂਰੀ ਬਣ ਜਾਂਦੀ ਹੈ। ਪਹਿਲੀ ਗੱਲ ਤਾਂ ਕਰਦੇ ਹਾਂ ਆਪਾਂ ਟਰਾਈਡੈਂਟ ਦੇ ਮਾਲਕ ਰਜਿੰਦਰ ਗੁਪਤਾ, ਬਰਨਾਲੇ ਧੌਲੇ ਜੀ ਦੀ ਬਹੁਤ ਵੱਡੀ ਫੈਕਟਰੀ ਇੰਡਸਟਰੀ ਲੱਗੀ ਹੋਈ ਆ, ਕਾਰਖਾਨਾ ਲੱਗਿਆ ਹੋਇਆ। ਉਹਨੂੰ ਇਹਨਾਂ ਨੇ ਪਲੈਨਿੰਗ ਬੋਰਡ, ਯੋਜਨਾ ਜਿਹੜਾ ਬੋਰਡ ਬਣਦਾ ਹੈ ਜਿੱਥੇ ਯੋਜਨਾਵਾਂ ਬਣਦੀਆਂ ਨੇ, ਉਹਦਾ ਵਾਈਸ ਚੇਅਰਮੈਨ ਲਾਤਾ। ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਿਹੜਾ ਬੰਦਾ ਰਜਿੰਦਰ ਗੁਪਤਾ ਕੌਣ ਹੈ। ਬੜੇ ਦਾ ਵਿਚਾਰਿਆਂ ਨੂੰ ਇੱਕੋ ਹੀ ਚੀਜ਼ ਦਿਖਦੀ ਹੁੰਦੀ ਹੈ, ਕਿਉਂਕਿ ਅਸੀਂ ਲਕੀਰ ਦੇ ਫਕੀਰ ਹੋ ਜਾਂਦੇ ਆ। ਸਾਨੂੰ ਦੂਜੀ ਚੀਜ਼ ਉਹ ਜਿਵੇਂ ਖੋਪੇ ਨਹੀਂ ਚਾੜ ਦਿੰਦੇ ਹੁੰਦੇ ਆਪਾਂ ਖੋਤੇ ਦੇ, ਤੈਨੂੰ ਆਸੇ ਪਾਸੇ ਦਿਖਦੇ ਨੇ, ਸਿੱਧੇ ਦਿਖਦਾ ਹੁੰਦਾ। ਸਾਨੂੰ ਕਈ ਵਾਰੀ ਉਹੀ ਚੀਜ਼ ਆਪਣੀ ਪਾਰਟੀ ਉਹੀ ਝਾੜੂ ਵਾਲੇ ਉਹੀ ਦਿਖੀ ਜਾਂਦਾ ਹੁੰਦਾ। ਮੈਂ ਤੁਹਾਡੇ ਨਾਲ ਮੇਰੀ ਹਮਦਰਦੀ ਵੀ ਆ, ਤੁਹਾਡੇ ਤੇ ਮੈਨੂੰ ਤਰਸ ਵੀ ਆਉਂਦਾ, ਗੁੱਸਾ ਨਹੀਂ ਆਉਂਦਾ, ਤਰਸ ਆਉਂਦਾ ਮਾਨਸਿਕਤਾ ਦੇ ਉੱਤੇ। ਭਮੱਕੜ ਕਿ ਜਿਹੜੇ ਇਹ ਕਿਹਾ ਕਰਦੇ ਕਿ ਸਾਡੇ ਵਾਲੇ ਤਾਂ ਭਮੱਕੜ ਹੈ, ਇਹ ਤਾਂ ਮੱਚ ਕੇ ਮੁੜਨਗੇ। ਉਹ ਭਮੱਕੜ ਹੁਣ ਦਿਖਦੇ ਹੀ ਨਹੀਂ ਕਿਤੇ। ਉਹਨਾਂ ਭਮੱਕੜਾਂ ਨੂੰ ਵੀ ਕੋਈ ਨਾ ਕੋਈ ਚੇਅਰਮੈਨੀ ਦਾ, ਇਹਨਾਂ ਨੂੰ ਪਲੈਨਿੰਗ ਬੋਰਡ ਦਾ, ਕੋਈ ਮੀਡੀਆ ਦਾ, ਕੋਈ ਕਿਸੇ ਪਾਸੇ ਹੋਰ। ਭਮੱਕੜ ਕੱਲੇ ਦਰੀਆਂ ਝਾੜਨ ਜੋਗਰੇ ਸੀ। ਅੱਜ ਵੀ ਮੈਂ ਕੱਲ ਵੀ ਸੁਣ ਰਿਹਾ ਸੀਗਾ ਭਗਵੰਤ ਸਿੰਘ ਮਾਨ
ਦਰਬਾਰ ਸਾਹਿਬ ਮੱਥਾ ਟੇਕਣਗੇ ਕਿ ਜੀ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲੂ। ਪਹਿਲਾਂ ਵੀ ਕਹਿੰਦੇ ਸੀ ਨਾ ਕਿ ਜੀ ਗਲੀਆਂ ਤੋਂ ਚੱਲੂਗੀ, ਮੁਹੱਲਿਆਂ ਤੋਂ ਚੱਲੂਗੀ, ਪਿੰਡਾਂ ਤੋਂ ਚੱਲੂਗੀ, ਸ਼ਹਿਰਾਂ ਤੋਂ ਚੱਲੂਗੀ, ਪੰਜਾਬ ਦੀ ਚੱਲੂਗੀ। ਦੱਸੋ ਜੀ ਇੱਕ ਪਤਾ ਨਾ ਕੀ ਡਰਾਮਾ ਸੀ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਲੱਗ ਗਏ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਬਜਟ ਕਿਹੋ ਜਿਹਾ ਲਿਆਗੇ। ਹੁਣ ਨਹੀਂ ਸੁਝਾਅ ਮੰਗ ਰਹੇ ਕਿ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਉਣਾ ਜੀ, ਕਿਹਨੂੰ ਲਾ ਦਗੇ। ਮੀਡੀਆ ਦਾ ਡਾਇਰੈਕਟਰ ਲਾਉਣਾ ਜੀ, ਕਿਹਨੂੰ ਲਾ ਦਗੇ। ਇੱਕ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾਉਣਾ ਜੀ ਚੱਡੇ ਵਰਗਿਆਂ ਨੂੰ, ਉੱਥੇ ਨਹੀਂ ਪੁੱਛਿਆ ਗਿਆ ਵੀ ਦੱਸੋ ਪੰਜਾਬ ਦੇ ਲੋਕੋ ਕਿਹਨੂੰ ਲਾ ਦਗੇ। ਭਗਵੰਤ ਸਿਆਂ ਸਮਝ ਵੱਡੇ ਭਰਾ ਸਮਝ। ਤੈਨੂੰ ਇਹਨਾਂ ਲੋਕਾਂ ਨੇ ਡਿਸਕ੍ਰੈਡਿਟ ਕਰਕੇ ਲੋਕਾਂ ਦੇ ਵਿੱਚ ਤੈਨੂੰ ਇੰਨਾ ਨਖਿੱਧ ਤੇ ਨਿਕੰਮਾ ਬਣਾ ਕੇ ਐ ਸਿੱਟ ਦੇਣਗੇ ਪੂੰਝ ਕੇ। ਤੈਨੂੰ ਮੇਰੀ ਗੱਲ ਯਾਦ ਰੱਖੀ। ਆ ਸਾਰਾ ਇਹ 'ਚ ਬਦਨਾਮ ਕੌਣ ਹੋ ਰਿਹਾ? ਉਹਦੇ ਲੈ ਰਹੇ ਨੇ ਸਰਕਾਰੀ ਕੋਠੀਆਂ, ਸਰਕਾਰੀ ਖਜ਼ਾਨੇ ਦੀ ਪੈਸੇ ਦੀ ਦੁਰਵਰਤੋਂ। ਪੈ ਕਿਤੇ ਰਿਹਾ? ਬਦਨਾਮ ਕੌਣ ਹੋ ਰਿਹਾ? ਆਪਾਂ ਗੱਲ ਕਰਦੇ ਸੀ ਜਿਹੜਾ ਯੋਜਨਾ ਬੋਰਡ ਦਾ ਵਾਈਸ ਚੇਅਰ ਕੈਪਟਨ ਅਮਰਿੰਦਰ ਸਿੰਘ ਨੇ 4-5 ਦੇ ਵਿੱਚ ਇੱਥੇ ਧੌਲੇ ਜਦੋਂ ਜ਼ਮੀਨ ਕੁਐਰ ਕੀਤੀ ਤੇ ਗੋਲੀ ਚੱਲੀ, ਕਈ ਕਿਸਾਨ ਜ਼ਖਮੀ ਹੋਏ ਸੀ। ਉਦੋਂ ਵਿਰੋਧ ਕਰਨ ਵਾਲੇ ਲੋਕ ਜਥੇਬੰਦੀਆਂ ਦੇ ਜ਼ਖਮੀ ਹੋਏ ਸੀ। ਉਦੋਂ ਜ਼ਮੀਨ ਕੁਐਰ ਕਰਕੇ ਇਸੇ ਗੁਪਤੇ ਦੀ ਖਾਤਰ ਇੱਥੇ ਫੈਕਟਰੀ ਲਵਾਈ ਸੀ ਤੇ ਉਹਨੂੰ ਵੱਡੇ ਅਹੁਦੇ ਦੇ ਕੇ ਨਵਾਜਿਆ ਸੀ। ਫਿਰ ਇਹੀ ਗੁਪਤਾ ਬਾਦਲਾਂ ਦਾ ਖਾਸ ਰਿਹਾ। ਉਹਨਾਂ 'ਚ ਵੀ ਇਹ ਚੇਅਰਮੈਨ ਰਿਪੋਰਟ ਆਉਂਦਾ ਨਾ, ਤੇ ਉਸੇ ਕੇਜਰੀਵਾਲ ਨੂੰ ਇਹ ਜਾ ਕੇ ਪਹਿਲਾਂ ਮਿਲਣ ਜਾਂਦਾ ਫੁੱਲਾਂ ਦੇ ਗੁਲਦਸਤੇ ਲੈ ਕੇ। ਇੱਥੇ ਭਗਵੰਤ ਨੂੰ ਨਹੀਂ ਕੋਈ ਪੁੱਛਦਾ ਕਿ ਕਿਹੜਾ ਯੋਜਨਾ ਬੋਰਡ ਦਾ ਚੇਅਰਮੈਨ ਲਾਉਣਾ ਹੈ, ਕਿਹੜਾ ਡਾਇਰੈਕਟਰ ਲਾਉਣਾ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਲਾਉਣਾ। ਗੱਲਾਂ ਉੱਥੋਂ ਹੋ ਰਹੀਆਂ ਨੇ, ਦਿੱਲੀ ਤੋਂ ਹੋ ਰਹੀਆਂ। ਤਾਂ ਭਗਵੰਤ ਸਿੰਘ ਤੈਨੂੰ ਕਹਿਣਾ ਚਾਹੁੰਦੇ ਆ, ਤੇਰੇ ਹੱਥ ਪੱਲੇ ਕਾਰਡ ਦੀ ਮੋਹਰ ਬਣਾ ਕੇ ਰੱਖਤਾ ਇਹਨਾਂ ਨੇ। ਨਿਕਲ ਇਹਨਾਂ ਦੇ ਚੁੰਗਲ ਚੋਂ। ਇਹ ਉਹੀ ਰਜਿੰਦਰ ਗੁਪਤਾ ਜਿਹਦੀ ਐਡਾ ਕਾਰਖਾਨਾ ਪੂਰੇ ਬਰਨਾਲੇ ਦਾ ਏਰੀਆ ਨੇ ਕੈਂਸਰ ਦੀ ਹੱਬ ਬਣਾਤਾ, ਥੱਲੇ ਜ਼ਹਿਰੀਲਾ ਪਾਣੀ ਪਾ ਕੇ ਫੈਕਟਰੀਆਂ ਦਾ। ਇਹਨੂੰ ਪੁੱਛਿਆ ਕਿਸੇ ਨੇ? ਨਾ ਬਾਦਲਾਂ ਨੇ ਪੁੱਛਿਆ, ਨਾ ਕਾਂਗਰਸੀਆਂ ਨੇ ਪੁੱਛਿਆ। ਹੁਣ ਝਾੜੂ ਵਾਲਿਆਂ ਨੂੰ ਉੱਤੇ ਬਿਠਾ ਲਿਆ। ਇਹ ਉਹੀ ਕਾਰਪੋਰੇਟ ਲੋਕ ਨੇ, ਉਹੀ ਪੂੰਜੀਪਤੀ, ਉਹੀ ਘਰਾਣੇ ਲੋਕ ਨੇ ਜਿਨ੍ਹਾਂ ਨੂੰ ਇਹ ਐਡੇ ਅਹੁਦੇ ਦੇ ਕੇ ਨਮਾਜ ਰਹੇ, ਸਿਰਾਂ ਤੇ ਬਿਠਾ ਰਹੇ, ਕਿਉਂਕਿ ਮੋਟਾ ਪੈਸਾ ਲੈਣਾ। ਇਹਨਾਂ ਤੋਂ ਪੈਸਾ ਲੈ ਕੇ ਇਹਨਾਂ ਨੇ ਗੁਜਰਾਤ ਦੀਆਂ ਚੋਣਾਂ 'ਚ, ਹਿਮਾਚਲ ਦੀਆਂ ਚੋਣਾਂ 'ਚ ਵਰਤਣਾ। ਦੂਜਾ ਦੇਖ ਲਓ, ਜਿਹੜਾ ਇਹਨਾਂ ਨੇ L1 ਦਾ ਲਾਇਸੈਂਸ ਦਿੱਤਾ ਹੈ, 3 ਬੰਦਿਆਂ ਕੋਲੇ ਹੈ। ਬਾਦਲਾਂ ਦਾ ਮਲਹੋਤਰਾ, ਪੌਂਟੀ ਚੰਡੇ ਦਾ ਪਰਿਵਾਰ, ਇੱਕ ਬੰਦਾ ਹੋਰ ਹੈ। 3 ਬੰਦਿਆਂ ਨੂੰ L1 ਦਾ ਲਾਇਸੈਂਸ ਦਿੱਤਾ, ਜਿਹਦੇ ਕੋਲੋਂ 700-800 ਕਰੋੜ ਰੁਪਇਆ ਲੈ ਗਿਆ। ਇੱਥੇ ਪੰਜਾਬ ਦੇ ਖਜ਼ਾਨੇ 'ਚ ਥੋੜੀ ਪੈਸਾ ਜਾਣਾ। ਉਹ ਦਿੱਲੀ ਜਾਣਾ ਸਾਰਾ, ਉਹ ਗੁਜਰਾਤ ਵਰਤਿਆ ਜਾਣਾ, ਉਹ ਹਿਮਾਚਲ ਵਰਤਿਆ ਜਾਣਾ। ਪੈਸਾ ਕਿੰਨਾ ਦਾ? ਪੰਜਾਬ ਦਾ। ਇਹ ਉਹੀ ਰਜਿੰਦਰ ਗੁਪਤੇ ਦੀ ਫੈਕਟਰੀ ਹੈ ਜਿੱਥੇ ਉੱਚੇ ਅਹੁਦਿਆਂ ਦੇ ਉੱਤੇ ਯੂਪੀ, ਬਿਹਾਰ, ਬੰਗਾਲ ਦੇ ਲੋਕ ਬੈਠੇ, ਜਿੱਥੋਂ ਦੀ ਜ਼ਮੀਨ ਰੋਕੀ ਗਈ, ਜਿੱਥੋਂ ਦੇ ਪਾਣੀ 'ਚ ਇਹਨਾਂ ਨੇ ਕੈਂਸਰ ਪਾਤਾ, ਜਿੱਥੋਂ ਦੀ ਧਰਤੀ ਜ਼ਹਿਰੀਲੀ ਕਰਤੀ, ਜਿੱਥੋਂ ਹਵਾ ਦੂਸ਼ਿਤ ਕਰਤੀ, ਉੱਥੇ ਨੌਕਰੀਆਂ ਨਹੀਂ। ਉਹ ਕਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਆ ਓਏ? ਹਾਲੇ ਤਾਂ ਅਕਲ ਨੂੰ ਹੱਥ, ਹੁਣ ਵੀ ਅਕਲ ਨੂੰ ਹੱਥ ਮਾਰ ਲਓ। ਹੁਣ ਤਾਂ ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿਓ ਕਿ ਸਾਡੇ ਸਿਰ ਤੇ ਕਦੇ ਰਾਘਵ ਚੱਡਾ, ਕਦੇ ਰਜਿੰਦਰ ਗੁਪਤਾ, ਰਹਿੰਦੀ ਕੁੰਦੀ ਕਸਰ ਨੇ ਕਿੱਥੇ ਕੱਢੀ ਆ? ਸੁਣ ਲਓ, ਆ ਦੇਖ ਲਿਓ। ਆ ਲਾਇਆ ਇਹਨਾਂ ਨੇ ਅੱਜ। ਤੁਹਾਨੂੰ ਤਾਂ ਪਤਾ ਕੀ ਕਰਦੇ ਆ? ਸਵੇਰੇ ਚਾਹ ਉੱਠਦੇ ਆ, ਪੀਨੇ ਆ, ਮੂੰਹਾਂ ਧੋਨੇ ਆ, ਮਾੜਾ ਮੋਟਾ ਰੋਟੀ ਖਾਣ ਲੱਗਦੇ ਆ, ਉਹਦੀ ਕਹਿ ਦਿੰਦੇ ਆ ਰਜਿੰਦਰ ਗੁਪਤਾ ਆ ਗਿਆ। ਦੁਪਹਿਰ ਦੀ ਰੋਟੀ ਨਾਲ ਤੁਹਾਨੂੰ ਆ ਨਵਾਂ ਦੇ ਦਿੰਦੇ ਆ ਵੀ ਆਹ ਤੋਹਫਾ ਹੋਰ ਲੈ ਲਓ, ਆਹ ਦੇਤਾ। ਖਬਰ ਪੜ੍ਹਾ ਦੇ ਇਹਨਾਂ ਨੂੰ ਅੱਜ। ਇਹਦੀ ਗੱਲ ਕਰਨੀ, ਇਹਦੀ ਸਮਝਣੀ ਬੜੀ ਜ਼ਰੂਰੀ ਹੈ ਗੱਲ, ਕਿ ਇਹ ਸਾਡੇ ਲਈ ਕਿਵੇਂ ਸਾਡੇ ਦੁਸ਼ਮਣ ਨੇ ਤੇ ਕਿਵੇਂ ਇਹ ਪੰਜਾਬ ਲਈ ਖਤਰਨਾਕ ਹੈ। ਆਹ ਦੇਖੋ, ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰਾਸਰ ਨੂੰ ਸੋਸ਼ਲ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਇਹ ਬੰਦਾ ਪਤਾ ਕੌਣ ਹੈ? ਇਹ ਬੰਦਾ ਉਹ ਬੰਦਾ ਹੈ, ਆ ਚਿੱਠੀ ਹੈ ਇਹਦੀ, ਦਿਖਾਈ। ਆ ਚਿੱਠੀ ਹੈ ਇਸ ਬੰਦੇ ਦੀ ਸਾਡੇ ਕੋਲੇ। ਇਹਦੇ ਘਰ ਵਾਲੀ ਨੇ 23/12/2021 ਦੀ ਗੱਲ ਆ। ਇਹਦੇ ਘਰ ਵਾਲੀ ਆ ਪੂਜਾ ਪ੍ਰਾਸਰ। ਇਹ ਚਿੱਠੀ ਆ, ਉਹ ਇਹਦੇ ਪੂਜਾ ਪ੍ਰਾਸਰ ਇਹਦੇ ਘਰ ਵਾਲੀ ਦੀ ਚਿੱਠੀ ਹੈ। ਇਹਨੇ ਚਿੱਠੀ 'ਚ ਮਾਫੀ ਮੰਗੀ ਹੈ ਕਿ ਮੈਂ ਜੋ ਬੋਲੀ ਆ, ਮੈਂ ਗਲਤ ਬੋਲੀ ਆ। ਕੀ ਬੋਲੀ ਸੀ ਸੁਣ ਲਿਓ। ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਕਿਸਾਨਾਂ ਨੂੰ ਇਸ ਬੰਦੇ ਦੀ ਵਿਕਾਸ ਪ੍ਰਾਸਰ ਜਿਹੜਾ ਮੀਡੀਆ ਡਾਇਰੈਕਟਰ ਲਾਇਆ, ਇਹਦੇ ਘਰ ਵਾਲੀ ਪੂਜਾ ਪ੍ਰਾਸਰ ਨੇ ਸਾਡੇ ਲੰਗਰਾਂ ਤੇ,
ਨਿਸ਼ਾਨ ਸਾਹਿਬ ਤੇ, ਸਾਡੀ ਸਿੱਖ ਪਰੰਪਰਾਵਾਂ ਤੇ, ਸਾਡੇ ਕਿਸਾਨੀ ਅੰਦੋਲਨ ਤੇ ਰੱਜ ਕੇ ਇਸ ਔਰਤ ਨੇ, ਵਿਕਾਸ ਪ੍ਰਾਸਰ ਦੀ ਘਰ ਵਾਲੀ ਪੂਜਾ ਪ੍ਰਾਸਰ ਨੇ ਰੱਜ ਕੇ ਗਾਲਾਂ ਕੱਢੀਆਂ ਸੀ। ਕਿਸਾਨੀ ਅੰਦੋਲਨ ਨੂੰ ਬੁਰਾ ਭਲਾ ਕਿਹਾ ਸੀ, ਅੱਤਵਾਦੀ ਤੱਕ ਕਿਹਾ ਗਿਆ ਸੀ ਕਿਸਾਨਾਂ ਮਜ਼ਦੂਰਾਂ ਨੂੰ। ਤੇ ਉਸੇ ਦੇ ਘਰ ਵਾਲੇ ਨੂੰ, ਵਿਕਾਸ ਪ੍ਰਾਸਰ ਨੂੰ, ਪੂਜਾ ਪ੍ਰਾਸਰ ਦੇ ਘਰ ਵਾਲੇ ਨੂੰ ਆਮ ਆਦਮੀ ਪਾਰਟੀ ਕੀ ਲਾ ਰਹੀ ਹੈ ਜੀ? ਮੀਡੀਆ ਦਾ ਡਾਇਰੈਕਟਰ। ਜਿਹੜੇ ਸਾਨੂੰ ਗਾਲਾਂ ਕੱਢਦੇ ਰਹੇ, ਸਾਨੂੰ ਅੱਤਵਾਦੀ ਕਹਿੰਦੇ ਰਹੇ, ਸਾਨੂੰ ਪੁੱਠਾ ਸਿੱਧਾ ਬੋਲਦੇ ਰਹੇ, ਮਾਫੀਆਂ ਮੰਗੀਆਂ। ਇਹ 23/12/21 ਦੀ ਚਿੱਠੀ ਹੈ ਮਾਫੀਨਾਮੇ ਵਾਲੀ। ਇਸ ਨੂੰ ਰਹਿਣ ਵਾਲੇ ਵੀ ਦੱਸ ਦਿੰਦੇ ਕਿੱਥੋਂ ਦੇ ਆ। ਹਾਊਸ ਨੰਬਰ 8 ਗੁਰੂ ਨਾਨਕ ਨਗਰ ਜਲੰਧਰ। ਇਹ ਖਾਸ ਲੰਮੀ ਚੌੜੀ ਚਿੱਠੀ ਹੈ, ਇਹ ਕਹੋਗੇ ਪਾ ਵੀ ਦੇਵਾਂਗੇ। ਤਾਂ ਉਹ ਬੰਦਾ ਇਹਨਾਂ ਨੇ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ, ਜਿਹੜੇ ਬੰਦੇ ਦੀ ਘਰ ਵਾਲੀ ਨੇ ਕਿਸਾਨੀ ਅੰਦੋਲਨ ਨੂੰ ਗਾਲਾਂ ਕੱਢੀਆਂ, ਸਿੱਖੀ, ਪੂਰੀ ਸਿੱਖੀ ਪਰੰਪਰਾਵਾਂ ਨੂੰ ਗਾਲਾਂ ਕੱਢੀਆਂ। ਹੁਣ ਤੁਸੀਂ ਆਪ ਹਿਸਾਬ ਲਾ ਲਓ ਯਾਰ ਕਿ ਇਹ ਕਿੰਨਾ ਬੰਦਿਆਂ ਨੂੰ ਅਹੁਦੇ ਦੇ ਰਹੇ ਆ, ਕਿਹੜੇ ਬੰਦਿਆਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ। ਲੱਗਦਾ ਤਾਂ ਦੇਖਣਗੇ ਤਾਂ ਰੋਜ਼ ਲੱਗ ਜਾਂਦੇ ਹੋ, ਕਿਉਂ ਨਾ ਲੱਗੀਏ ਯਾਰ। ਤੁਸੀਂ ਬਾਹਰਲੇ ਬੰਦੇ ਲਿਆ ਦਿੱਲੀ ਤੋਂ ਲਿਆ ਬੰਦੇ ਸਾਡੇ ਸਿਰ ਤੇ ਬਿਠਾਉਣੇ ਆ। ਇਹ ਅਸੀਂ ਗੱਲ ਨਹੀਂ ਬਰਦਾਸ਼ਤ ਕਰਾਂਗੇ। ਕੋਈ ਵੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ, ਕਿਉਂਕਿ ਵੋਟਾਂ ਲੋਕਾਂ ਨੇ ਭਗਵੰਤ ਨੂੰ ਪਾਈਆਂ। ਭਗਵੰਤ ਸਿੰਘ ਤੈਨੂੰ ਜ਼ੀਰੋ ਬਣਾ ਕੇ ਐਨ ਲੋਕ, ਇਹੀ ਏਡੇ ਸ਼ਾਤਰ ਲੋਕ ਨੇ ਇਹ। ਤੇਰੇ ਲੋਕਾਂ ਤੋਂ ਤੇਰੇ ਖਿਲਾਫ ਕਰਕੇ ਤੈਨੂੰ ਹੀ ਗਾਲਾਂ ਕਢਾ ਕੇ, ਜੇ ਨਾ ਤੈਨੂੰ ਇਹਨਾਂ ਨੇ ਬੇਇੱਜ਼ਤ ਕਰਕੇ, ਜਿਵੇਂ ਬੇਇੱਜ਼ਤ ਕਰਕੇ ਕਾਂਗਰਸ ਨੇ ਕੱਢਿਆ ਕੈਪਟਨ ਅਖੀਰ ਦੇ ਉੱਤੇ ਆ ਕੇ ਜਲੂਸ ਕੱਢ ਕੇ ਕੈਪਟਨ ਦਾ, ਤੇਰਾ ਉਦੋਂ ਭੈੜਾ ਜਲੂਸ ਕੱਢ ਕੇ ਇਹਨਾਂ ਨੇ ਨਾਂ ਬਾਹਰ ਕੱਢਿਆ। ਤਾਂ ਮੈਨੂੰ ਨਹੀਂ ਮੱਥਾਂ ਦੀ ਗੱਲ ਮੇਰੀ ਯਾਦ ਰੱਖੀ। ਜਾਂ ਫਿਰ ਤੂੰ ਜਮਾਂ ਦੇ ਥੱਲੇ ਲੱਗ ਜਾਏਗਾ ਵੀ ਜੋ ਇਹ ਕਹਿਣਗੇ ਦਿਨ ਨੂੰ ਰਾਤ, ਰਾਤ ਕਹੇਗਾ ਰਾਤ ਨੂੰ ਦਿਨ, ਦਿਨ ਜੋ ਧੁੱਪ ਨੂੰ ਸ਼ਾਮ ਨੂੰ, ਫਿਰ ਉਹੀ ਕਹੇਗਾ। ਜਾਂ ਜੇ ਤੂੰ ਮਾੜੀ ਮੋਟੀ ਵੀ ਰੜਕ ਰੱਖੀ ਕਿ ਮੈਂ ਪੰਜਾਬ ਦੀ ਗੱਲ ਕਰਨੀ ਆ, ਪੰਜਾਬ ਦੇ ਮੁੱਦਿਆਂ ਤੇ ਮੈਂ ਗੱਲ ਕਰਨੀ ਹੈ, ਫਿਰ ਇਹ ਤੈਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਤੈਨੂੰ ਇਹ ਖੂੰਜੇ ਲਾਉਣਗੇ। ਮੇਰੀ ਗੱਲ ਯਾਦ ਰੱਖੀ। ਹਲੇ ਵੀ ਤੇਰੇ ਕੋਲੇ ਮੌਕਾ ਹੈ। ਆ ਗੱਲਾਂ ਦਾ ਜਵਾਬ ਮੰਗਦੇ ਆ ਲੋਕ, ਇਹਨਾਂ ਗੱਲਾਂ ਦਾ ਜਵਾਬ ਮੰਗਦੇ ਆ ਲੋਕ ਕਿ ਤੂੰ ਕੀ ਜਵਾਬ ਦੇਂਗਾ। ਕੋਈ ਹੁਣ ਮੈਂ ਪੁੱਛਣਾ ਚਾਹੁੰਦਾ, ਜਿਹੜੇ ਇੱਥੋਂ ਪੰਜਾਬ ਚੋਂ ਕੋਈ ਸਲਾਹਕਾਰ ਨਹੀਂ ਮਿਲਦਾ ਪੰਜਾਬ ਨੂੰ ਚਲਾਉਣ ਦੀ ਖਾਤਰ? ਕਿੰਨੀਆਂ ਵਰਕਰਾਂ ਨੇ ਜੁੱਤੀਆਂ ਦੜਾਈਆਂ, ਕਿੰਨੇ ਬੰਦਿਆਂ ਨੇ ਕਈ ਸਾਲ ਤੋਂ ਲੱਗੇ ਹੋਏ, ਜਿਉਂ ਇਹ ਪਾਰਟੀ ਬਣੀ ਹੈ, ਮਤਲਬ 11-12 ਚ ਪਾਰਟੀ ਬਣੀ ਹੋਣੀ ਹੈ, ਉਹਨਾਂ ਨੂੰ ਕੋਈ ਅਹੁਦੇ ਨਹੀਂ। ਤੁਸੀਂ ਛਤਰ ਖਾਨ ਵਾਲੀ ਹੋ, ਤੁਸੀਂ ਲੋਕਾਂ ਨਾਲ ਹੀ ਲੜਨ ਵਾਲੇ ਰਹਿ ਗਏ। ਲਿਆ ਤੁਹਾਡੇ ਦੇ ਹਰ ਇੱਕ ਬੰਦਾ, ਕੋਈ ਦਿੱਲੀ ਤੋਂ ਆ ਕੇ ਬਹਿ ਗਿਆ, ਗੁਜਰਾਤ ਤੋਂ ਆ ਕੇ ਬਹਿ ਗਿਆ, ਉੱਚੇ ਅਹੁਦਿਆਂ ਦੇ ਬਿਠਾ ਤੇ, ਉੱਚੇ ਕਿ ਸਾਰੇ ਜਿੰਨੇ ਵੀ ਪ੍ਰਕਾਰ ਦੇ ਕਿਸੇ ਪ੍ਰਕਾਰ ਦਾ ਅਹੁਦਾ ਦੇਣਗੇ, ਹਰ ਬੰਦੇ ਨੇ ਲਿਆ ਕੇ। ਹੁਣ ਕੀ ਜਵਾਬ ਹੈ ਕਿ ਜਿਹੜੇ ਪਰਿਵਾਰ ਸਾਨੂੰ ਗਾਲਾਂ ਕੱਢਣ ਵਾਲੇ, ਸਾਡੇ ਅੰਦੋਲਨ ਨੂੰ ਨਿੰਦਣ ਵਾਲੇ, ਸਾਨੂੰ ਅੱਤਵਾਦੀ, ਵੱਖਵਾਦੀ ਕਹਿਣ ਵਾਲੇ, ਦੇਸ਼ ਧਰੋਹੀ ਕਹਿਣ ਵਾਲੇ ਬੰਦੇ, ਉਹਨਾਂ ਨੂੰ ਇਹ ਸਾਡੇ ਸਿਰਾਂ ਤੇ ਬਿਠਾਉਣਗੇ? ਇਹ ਬਰਦਾਸ਼ਤ ਕਰਾਂਗੇ ਅਸੀਂ? ਰਜਿੰਦਰ ਗੁਪਤੇ ਵਰਗਿਆਂ ਨੂੰ। ਹੁਣ ਤੁਸੀਂ ਆਪ ਹਿਸਾਬ ਲਾ ਲਓ ਯਾਰ ਕਿ ਕੀ ਖੇਡ ਚੱਲ ਰਹੀ ਆ ਪੰਜਾਬ ਦੇ ਵਿੱਚ। ਕੀ ਯੋਜਨਾ, ਜਿਹੜੀਆਂ ਪੰਜਾਬ ਦੀਆਂ ਯੋਜਨਾਵਾਂ ਬਣਾਉਣੀਆਂ ਨੇ, ਪੰਜਾਬ ਦੀਆਂ ਨੀਤੀਆਂ ਘੜਨੀਆਂ ਨੇ, ਰਜਿੰਦਰ ਗੁਪਤਾ ਘੜੂਗਾ, ਰਜਿੰਦਰ ਗੁਪਤਾ ਯੋਜਨਾ ਬਣਾਊਗਾ। ਪਾਣੀ ਥੱਲੇ ਪਈ ਜਾਂਦਾ ਨਾਲ ਵੀ। ਜਿਹੜਾ ਬੰਦਾ ਖੁਦ ਇੱਕ ਇੰਡਸਟਰੀਅਲ ਆ, ਜਿਹੜਾ ਬੰਦਾ ਖੁਦ ਇੱਕ ਬਹੁਤ ਕਾਰੋਬਾਰੀ ਬੰਦਾ ਹੈ, ਉਹ ਬੰਦਾ ਤੁਹਾਨੂੰ ਲੱਗਦਾ ਕਿ ਉਹ ਬੰਦਾ ਸਾਡੇ ਪੰਜਾਬ ਦੀ ਗੱਲ ਕਰੂ, ਸਾਡੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰੂ? ਜਿਵੇਂ ਆਪਾਂ ਕਹਿ ਰਹੇ ਹਾਂ ਕਿ ਖੁਦ ਹਾਲਾਂਕਿ ਭਗਵੰਤ ਸਾਡੇ ਕੋਲੇ ਮੰਨਿਆ ਕਿ ਹਾਂ ਘਾਵਦਾ ਹੋ ਗਿਆ, ਧੂਰੀ ਹੋ ਗਿਆ, ਬਰਨਾਲਾ ਹੋ ਗਿਆ, ਇਹ ਸਾਰੀਆਂ ਫੈਕਟਰੀਆਂ ਵਾਲੇ ਪਾਣੀ ਥੱਲੇ ਪਾਉਂਦੇ ਆ। ਉਹੀ ਬੰਦੇ ਨੂੰ ਤਾਂ ਤੁਸੀਂ ਯੋਜਨਾ ਬਣਾਉਣ ਲਈ ਉੱਤੇ ਬਿਠਾਤਾ। ਉਹ ਕਹੂਗਾ ਵੀ ਮੇਰੀ ਆਹ ਯੋਜਨਾ ਵੀ ਕੋਈ ਵੀ ਪਾਣੀ ਫੈਕਟਰੀ ਦਾ ਥੱਲੇ ਨਹੀਂ ਪੈਣਾ ਚਾਹੀਦਾ, ਪਾਣੀ 'ਚ ਨਹੀਂ ਰਲਣਾ ਚਾਹੀਦਾ, ਪੱਤਨ 'ਚ ਨਹੀਂ ਪੈਣਾ ਚਾਹੀਦਾ, ਦਰਿਆ, ਨਹਿਰ, ਕੱਸੀ, ਸੂਏ 'ਚ ਨਹੀਂ ਪੈਣਾ ਚਾਹੀਦਾ। ਉਹ ਬੰਦੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨਗੇ? ਕੀ ਹੋ ਰਿਹਾ ਯਾਰ? ਕਿਹੜਾ ਇਨਕਲਾਬ ਯਾਰ? ਕਿਹੜੇ ਬਦਲਾਅ ਦੀਆਂ ਗੱਲਾਂ ਯਾਰ? ਹਲੇ ਵੀ ਸਾਡੇ ਅੱਖਾਂ ਦੇ ਪੱਟੀ ਬੰਨੀ ਹੋਈ ਹੈ। ਹਲੇ ਵੀ ਅਸੀਂ ਸਵਾਲ ਕਰਨ ਨੂੰ ਤਿਆਰ ਨਹੀਂ। ਜੇ ਕੋਈ ਮੇਰੇ ਵਰਗਾ ਬੋਲਦਾ ਤਾਂ ਤੁਸੀਂ ਉਹਨੂੰ ਸਵਾਲ ਕਰਨ ਲੱਗ ਜੰਨੇ ਆ, ਉਹ ਯਾਰ ਤੂੰ ਉਹੀ ਲੱਗ ਗਿਆ, ਹਲੇ ਸਮਾਂ ਨਹੀਂ ਹੋਇਆ। ਆਹ ਗੱਲਾਂ ਲਈ ਵੀ ਸਮਾਂ ਚਾਹੀਦਾ ਯਾਰ। ਮੰਨਦੇ ਆ ਜਿਹੜੀ ਗੱਲ ਤਾਣੀ ਉਲਝੀ ਵਾ, ਸਮਾਂ ਚਾਹੀਦਾ ਸੀ, ਵੀ ਕਹਿੰਦਾ ਸਮਾਂ ਦੇ ਦਿਓ। ਰਾਜ ਸਭਾ ਮੈਂਬਰ ਭੇਜਣ ਲਈ ਵੀ ਸਮਾਂ ਚਾਹੀਦਾ ਸੀ, ਆਹ ਡਾਇਰੈਕਟਰ ਨਿਯੁਕਤ ਕਰਨ ਲਈ ਵੀ ਸਮਾਂ ਚਾਹੀਦਾ ਹੈ, ਰਾਘਵ ਚੱਡੇ ਵਰਗਾ ਨੂੰ ਲਾਉਣ ਲਈ ਵੀ ਸਮਾਂ ਚਾਹੀਦਾ। ਇੱਕ ਤਰੀਕੇ ਨਾਲ ਬਿਠਾ ਲਿਆ ਉਹ।
ਵੀ ਕੱਲ ਨੂੰ ਲੋਕ ਕਿੰਤੂ ਪਰੰਤੂ ਨਾ ਕਰਨ। ਜਦੋਂ ਰਾਘਵ ਚੱਡਾ ਕੱਲ ਨੂੰ ਕੋਈ ਐਸੇ ਅਫਸਰਾਂ ਨੂੰ ਸੱਦ ਕੇ ਮੀਟਿੰਗ ਕਰੂਗਾ, ਹਾਂ ਇਹ ਕਾਇਦਾ ਕਰਨਗੇ ਸਲਾਹਕਾਰ ਕਮੇਟੀ ਦਾ ਤਾਂ ਚੇਅਰਮੈਨ ਲਾਇਆ ਹੋਇਆ, ਸਲਾਹ ਲੈ ਰਹੇ ਆ, ਮਸ਼ਵਰਾ ਕਰ ਰਹੇ ਆ, ਚੱਲਣੀ ਉੱਥੇ ਹੀ ਹੈ। ਲੋਕ ਕਹਿੰਦੇ ਵੀ ਬਿਹਾਰ ਤੋਂ ਲਿਆ ਨੌਕਰੀਆਂ ਦੀ ਜਾਂਦੇ ਆ। ਦੇਣਗੇ ਬਾਈ, ਕਿਹੜਾ ਬਿਹਾਰ ਯਾਰ, ਕਿਹੜਾ ਯੂਪੀ, ਕਿਹੜਾ ਬੰਗਾਲ। ਤੁਹਾਡੇ ਸਿਰ 'ਚ ਗਲੀਆਂ ਕਰਾਉਣਗੇ ਪੰਜਾਬੀਓ, ਮੇਰੀ ਗੱਲ ਯਾਦ ਰੱਖਿਓ। ਤੁਹਾਡੇ ਸਿਰ 'ਚ 76 ਨਾ ਮਾਰੇ ਬਾਹਰ ਲੈਣੇ ਆਖਦਾ ਮੈਨੂੰ ਕਿਹੋ ਨਾ, ਕਿਉਂਕਿ ਅਸੀਂ ਅੰਨੇ ਭਗਤਾਂ, ਸਾਡਾ ਦਿਮਾਗ ਤਾਂ ਬੰਦ ਹੈ, ਸੋਚਣਾ ਹੀ ਥੋੜੀ ਹੁੰਦਾ। ਅਸੀਂ ਤਾਂ ਹਾਂ ਜੀ ਬਸ ਬੰਨ ਕੇ ਪੀੜੀਆਂ ਪੱਗਾਂ, ਅਸੀਂ ਝਾੜੂ ਵਾਲੇ ਆ, ਕਰੀ ਜੋ ਝਾੜੂ ਕਰਦੇ। ਤੁਹਾਡਾ ਸਾਰਾ ਪੈਸਾ ਇੱਥੋਂ ਲੁੱਟ ਕੇ, ਜੇ ਨਾ ਇਹਨਾਂ ਨੇ ਗੁਜਰਾਤ ਚ ਆਉਣਾ ਤੇ ਨਾ ਇਹਨਾਂ ਨੇ ਹਿਮਾਚਲ ਚੋਣਾਂ ਚ ਵਰਤਿਆ, ਪੰਜਾਬ ਦੇ ਲੋਕਾਂ ਦਾ ਪੈਸਾ ਅੱਜ ਵੀ ਵਰਤ ਰਹੇ ਨੇ। ਕਿੰਨਾ ਇਸ਼ਤਿਹਾਰਾਂ 'ਚ ਪੈਸਾ ਬਾਹਰਲੇ ਅਖਬਾਰਾਂ 'ਚ ਦੇ ਰਹੇ ਆ। ਪੰਜਾਬ ਦਾ ਪੈਸਾ, ਉਹ ਪੰਜਾਬ ਦੇ ਖਜ਼ਾਨੇ ਦਾ ਪੈਸਾ ਹੈ, ਲੋਕਾਂ ਦਾ ਪੈਸਾ ਹੈ। ਰਾਤ ਵੀਡੀਓ ਵੀ ਬਈ ਡਿਲੀਟ ਕਰਾਈ ਆ ਚੈਨਲਾਂ ਤੋਂ, ਚੈਨਲ ਵੀ ਉਹ ਵੀ ਸੁਣ ਲਓ। ਵੈਸੇ ਮੈਨੇ ਗੱਲ ਚਲਾ ਲਈ ਇਹਨਾਂ ਦਾ, ਮੈਂ ਉਹ ਸਪੈਸ਼ਲ ਕਹਿਣਾ ਚਾਹੁੰਦਾ ਸੀ ਉਸ ਗੱਲ ਤੇ। ਬੜੀ ਇਹ ਵੀ ਅਹਿਮ ਗੱਲ ਆ। 1975 ਦੇ ਵਿੱਚ ਜਿਵੇਂ ਆਪਾਂ ਦੇਖਿਆ ਸੁਣਿਆ, ਸਾਰਿਆਂ ਨੇ ਸੁਣਿਆ ਕਿ ਐਮਰਜੈਂਸੀ ਲੱਗੀ, ਮੀਡੀਆ ਤੇ ਐਮਰਜੈਂਸੀ ਲੱਗੀ, ਮੀਡੀਆ ਦਾ ਸਾਹ ਬੰਦ ਕਰਤਾ ਇੰਦਰਾ ਗਾਂਧੀ ਨੇ। ਉਹਨਾਂ ਸਮਿਆਂ ਦੇ ਵਿੱਚ ਅਡਵਾਨੀ ਨੇ ਇੱਕ ਗੱਲ ਕਹੀ ਸੀ ਮੀਡੀਆ ਬਾਰੇ ਕਿ ਪੱਤਰਕਾਰੋ, ਸੋਨੂੰ ਉਹਨਾਂ ਨੇ ਕੱਲਾ ਝੁਕਣ ਲਈ ਕਿਹਾ, ਤੁਸੀਂ ਤਾਂ ਜਮੇ ਹੀ ਰਿੰਗਣ ਲੱਗ ਗਏ, ਲਿਟਣ ਲੱਗ ਗਏ ਧਰਤੀ ਤੇ। ਉਹੀ ਕੰਮ ਜਿਵੇਂ ਮੋਦੀ ਨੇ ਹੁਣ ਦੇਸ਼ ਦੇ ਮੀਡੀਆ ਦਾ ਗੋਦੀ ਮੀਡੀਆ ਬਣਾਇਆ ਹੋਇਆ। ਕੋਈ ਜਿਹੜੀ ਵੀ ਆਵਾਜ਼ ਉਹਦੀਆਂ ਨੀਤੀਆਂ ਦੇ ਖਿਲਾਫ ਕੋਈ ਗੱਲ ਕਰਦੇ, ਉਹ ਚੱਕ ਕੇ ਜੇਲ੍ਹ ਸਿੱਟ ਦਿੱਤੀ ਜਾਂਦੀ ਹੈ, ਬੰਦ ਕਰ ਦਿੱਤੀ ਜਾਂਦੀ ਆ। ਉਹੀ ਆਵਾਜ਼ਾਂ, ਉਹੀ ਚੈਨਲ ਚੱਲ ਰਹੇ ਨੇ ਜਿਹੜੇ ਚੈਨਲ ਉਹਦੇ ਹੱਕ 'ਚ ਭੁਗਤਦੇ ਨੇ। ਉਹ ਕੰਮ ਬਈ ਪੰਜਾਬ 'ਚ ਹੋ ਗਿਆ। ਅਸੀਂ ਰਾਤ ਬੋਲੇ ਕੱਲ ਰਾਘਵ ਚੱਡੇ ਬਾਰੇ, ਕਿਸੇ ਚੈਨਲ ਨੇ ਕੰਗਣ ਚੱਕ ਕੇ ਸਾਡਾ ਉਹ ਚਲਾਤਾ, ਸਿੱਧਾ ਕਰਤਾ ਉਹਦਾ ਪ੍ਰਸ਼ਾਦ ਨੂੰ। ਉੱਥੋਂ ਇਹਨਾਂ ਨੇ ਚੱਕਿਆ ਦੀਪਕ ਬਾਲੀ ਜਲੰਧਰ ਦਾ, ਇਹਨਾਂ ਦਾ ਉਹ ਵੀ ਇੱਕ ਲਾਇਆ ਹੋਇਆ, ਜਿਹਨੇ ਵੋਟਾਂ ਵੇਲੇ ਸਾਰੇ ਛੋਟੇ ਵੱਡੇ ਚੈਨਲ 267 68 ਚੈਨਲ ਖਰੀਦੇ ਹੋਏ ਸੀ, ਵਿੱਚੇ ਪੇਜਾਂ ਪੂਜਾਂ ਵਾਲੇ, ਵਿੱਚੇ ਚੈਨਲ ਸਾਰੇ। ਅਸੀਂ ਇਹ ਨਹੀਂ ਕਹਿੰਦੇ ਵੀ ਸਾਰਾ ਮੀਡੀਆ ਇੱਕੋ ਜਾ, ਪਰ ਇਹ ਮੀਡੀਆ ਦੀ ਸੰਘੀ ਕੁੱਟੀ ਜਾ ਰਹੀ ਆ। ਉਹ ਚੱਕ ਕੇ ਰਾਤ ਦੀਪਕ ਬਾਲੀ ਦਾ ਫੋਨ ਆਇਆ, ਪਹਿਲਾਂ ਸਾਡੀ ਚਲਾਤੀ ਵੀ ਇਹ ਨਹੀਂ ਸਾਡੇ ਖਿਲਾਫ ਆ, ਇਹਨੂੰ ਡਿਲੀਟ ਕਰੋ। ਕਈ ਚੈਨਲ ਨੂੰ ਡਿਲੀਟ ਕਰ ਗਏ, ਸਾਡੇ ਕੋਲ ਪਏ ਆ ਉਹਦੇ ਲਈਆਂ ਫੋਟੋਆਂ, ਸਕਰੀਨਸ਼ਾਟ ਲਏ ਉਹਦੇ। ਇਹ ਕੀ ਹੋ ਰਿਹਾ ਯਾਰ? ਇਹ ਕਦ ਮੈਂ ਮੀਡੀਆ ਨੂੰ ਪੁੱਛਣਾ ਚਾਹੁੰਦਾ, ਮੀਡੀਆ ਲੋਕ ਹਮੇਸ਼ਾ ਕਹਿੰਦੇ ਨੇ ਲੋਕਤੰਤਰ ਦਾ ਚੌਥਾ ਖੰਭਾ ਹੈ। ਚੌਥਾ ਖੰਭਾ ਕਿਉਂ ਕਿਹਾ ਗਿਆ? ਕਿਉਂਕਿ ਲੋਕਾਂ ਦੀ ਗੱਲ ਕਰਨ ਲਈ ਮੀਡੀਆ ਹੁੰਦਾ ਹੈ, ਲੋਕਾਂ ਦੇ ਸਵਾਲ ਜਵਾਬ ਮੀਡੀਆ ਹੀ ਹੁੰਦਾ ਇੱਕ, ਜਿਹੜਾ ਸਰਕਾਰ ਤੋਂ ਜਵਾਬ ਮੰਗ ਸਕਦਾ ਕਿ ਲੋਕਾਂ ਦੀ ਆਹ ਆਵਾਜ਼ ਆ, ਲੋਕਾਂ ਦੇ ਆਹ ਸਵਾਲ ਨੇ, ਇਹਦਾ ਜਵਾਬ ਦਿਓ। ਉਹ ਤਾਂ ਮੀਡੀਆ ਉੱਥੇ ਉਹਨਾਂ ਨੇ ਗਿੱਟੀ ਡਿੱਗ ਪਿਆ ਜਾ ਕੇ ਯਾਰ। ਉਹ ਤਾਂ ਮੀਡੀਆ ਗੱਲ ਹੀ ਨਹੀਂ ਕਰਦਾ। ਕਦੇ ਮੀਡੀਆ ਨੇ ਪੁੱਛਿਆ ਕਿ ਤੁਸੀਂ 7 ਰਾਜ ਸਭਾ ਮੈਂਬਰ ਭੇਜੇ ਜੀ, ਕਿਉਂ ਨਹੀਂ ਕੋਈ ਪੰਜਾਬ ਦੀ ਗੱਲ ਕਰਨ ਵਾਲਾ, ਜਿਨ੍ਹਾਂ ਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਹੋਵੇ, ਜਿਨ੍ਹਾਂ ਨੂੰ ਪੰਜਾਬ ਨੂੰ ਜਿਨ੍ਹਾਂ ਦੀ ਕੋਈ ਦੇਣ ਹੋਵੇ, ਕਿਉਂ ਨਹੀਂ ਭੇਜਿਆ ਗਿਆ ਜੀ? ਤੁਸੀਂ 40-40 ਕਰੋੜ ਰੁਪਇਆ ਬਾਹਰਲੇ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਜੀ, ਤਾਮਿਲਨਾਡੂ, ਆਂਧਰਾ, ਬੰਗਾਲ, ਹਿਮਾਚਲ, ਹਰਿਆਣਾ ਦੇ ਨੂੰ, ਪੰਜਾਬ ਦਿਆਂ ਨੂੰ ਕਿਉਂ ਨਹੀਂ ਦਿੱਤੇ ਜੀ? ਜਾਂ ਪੰਜਾਬ ਦਿਆਂ ਨੂੰ ਵੀ ਦਿੰਦੇ ਹੋਣਗੇ ਵਿੱਚ, ਤੇ ਬਾਹਰਲੇ ਅਖਬਾਰਾਂ ਇਸ਼ਤਿਹਾਰ ਦੇਣ ਦੀ ਕੀ ਲੋੜ ਸੀ ਜੀ? ਤੁਸੀਂ ਮੀਡੀਆ ਨੇ ਕਦੇ ਪੁੱਛਿਆ ਕਿ ਮਾਰਚ ਦੇ 2 ਦਿਨਾਂ ਦਾ ਜਹਾਜ਼ ਦਾ ਖਰਚਾ ਪੰਜਾਬ ਦੇ ਮੁੱਖ ਮੰਤਰੀ ਦਾ 55,44,918 ਰੁਪਈਆਂ 'ਚ ਪੈ ਜਾਂਦਾ? ਕਦੇ ਪੁੱਛਿਆ? ਕਦੇ ਪੁੱਛਿਆ ਰਾਘਵ ਚੱਡੇ ਨੂੰ ਕਿਉਂ ਬਣਾਇਆ ਜਾ ਰਿਹਾ ਜੀ? ਕੋਈ ਹੋਰ ਬੰਦਾ ਤੁਹਾਨੂੰ ਪੰਜਾਬ 'ਚੋਂ ਕਾਬਲ ਨਹੀਂ ਮਿਲਿਆ? ਰਜਿੰਦਰ ਗੁਪਤੇ ਨੂੰ ਕਿਉਂ ਬਣਾਇਆ ਜਾ ਰਿਹਾ ਜੀ? ਹੋਰ ਬੰਦਾ ਨਹੀਂ ਮਿਲਿਆ ਜੀ? ਤੁਸੀਂ ਆ ਡਾਇਰੈਕਟਰ ਜਿਹੜਾ ਲਾਇਆ, ਹੋਰ ਬੰਦਾ ਨਹੀਂ ਮਿਲਿਆ ਜੀ? ਕਦੇ ਸਵਾਲ ਕੀਤੇ ਇਹ ਮੀਡੀਆ ਨੇ? ਜਿਹੜੇ ਮੀਡੀਆ ਦੇ ਸਵਾਲ ਕਰਨੇ ਬਣਦੇ ਆ, ਤੁਸੀਂ ਕਦੇ ਸਵਾਲ ਕੀਤਾ ਮੀਡੀਆ ਨੇ ਕਿ ਤੁਸੀਂ 800 ਕਰੋੜ ਰੁਪਈਆ ਨਹਿਰਾਂ ਪੱਕੀਆਂ ਕਰਨ ਲਈ ਰੱਖਿਆ, ਨਹਿਰਾਂ ਦੇ ਵਿੱਚ ਕਾਗਜ਼ ਵਿਛਾਉਣ ਲਈ ਰੱਖਿਆ? ਕਿਉਂ ਜੀ? ਦੱਸੋ ਕਿਹੜਾ ਸਵਾਲ ਜਿਹੜਾ ਅੱਜ ਪੰਜਾਬ ਦੀ ਹੋਂਦ ਨਾਲ ਜੁੜਿਆ ਹੋਇਆ ਹੈ? ਤੁਸੀਂ ਕਦੇ ਪੁੱਛਿਆ ਮੀਡੀਆ ਨੇ ਕਿ ਜਿੱਦਾਂ ਹਾਈ ਕੋਰਟ ਦਾ ਫੈਸਲਾ ਆਇਆ ਪੰਜਾਬ ਯੂਨੀਵਰਸਿਟੀ ਦੇ ਖਿਲਾਫ, ਤੁਹਾਡਾ ਵਕੀਲ ਕਿਉਂ ਨਹੀਂ ਪੇਸ਼ ਹੋਇਆ ਜੀ ਸਰਕਾਰ ਦਾ? ਕਦੇ ਪੁੱਛਿਆ ਇਹ ਮੀਡੀਆ ਨੇ ਗੱਲ? ਕਿੱਡੀ ਵੱਡੀ ਗੱਲ ਆ ਇਹ। ਸੁਟਕੋ ਕਦੇ ਪੁੱਛਿਆ ਵੀ BBMP ਦਾ ਤੁਹਾਡਾ ਮਸਲਾ ਕਿੱਥੇ ਖੜਾ ਜੀ? ਕੇਂਦਰੀ ਰੂਲ ਲਾਗੂ ਹੁੰਦੇ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾਹ ਕਰ ਜਾਂਦਾ ਜੀ ਆ ਕੇ, ਤੇ ਤੁਹਾਡਾ ਮਤਾ ਪਾਇਆ ਹੋਇਆ ਵਿਧਾਨ ਸਭਾ 'ਚ ਕਿੱਥੇ ਜੇ ਖੜਾ ਜੀ? ਕਿਹੜਾ ਸਵਾਲ ਹੈ ਉਹਦਾ? ਜੇ ਮੇਰੇ ਵਰਗੇ ਸਵਾਲ ਕਰਦੇ ਵੀ ਹੈ, ਉਹ ਤੁਸੀਂ ਚਲਾ ਵੀ ਦਿੰਨੇ ਆ, ਉਹ ਤੁਹਾਨੂੰ ਇੱਕ ਫੋਨ ਕਰਦੇ ਆ ਵੀ ਆਹ ਚੀਜ਼ ਚਲਾਉਣੀ ਨਹੀਂ, ਇਹਨੂੰ ਕੱਟੋ, ਨਾਲ ਦੀ ਨਾਲ ਕੱਟ ਦਿੰਦੇ ਹੋ। ਅਸੀਂ ਮੰਨਦੇ ਹਾਂ ਤੁਸੀਂ ਬਹੁਤ ਵਧੀਆ ਭੂਮਿਕਾ ਨਿਭਾਈ ਕਿਸਾਨੀ ਅੰਦੋਲਨ ਦੇ ਦੌਰਾਨ, ਜਦੋਂ ਪੂਰਾ ਗੋਦੀ ਮੀਡੀਆ ਕਿਸਾਨਾਂ ਦੇ ਖਿਲਾਫ ਸੀ, ਮਜ਼ਦੂਰਾਂ ਦੇ ਖਿਲਾਫ ਸੀ, ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ, ਪਤਾ ਨਹੀਂ ਕੀ ਉਹਨਾਂ ਨੇ ਨਾਂ ਦਿੱਤੇ ਸੀ। ਤੁਸੀਂ ਵਧੀਆ ਭੂਮਿਕਾ ਨਿਭਾਈ। ਹੁਣ ਵੀ ਤੁਹਾਡਾ ਫਰਜ਼ ਬਣਦਾ ਯਾਰ
ਇੰਨੇ ਥੱਲੇ ਨਾ ਲੱਗੋ। ਇਹਦਾ ਮਤਲਬ ਵੀ ਇਹਦਾ ਰਾਘਵ ਚੱਡਾ ਦਾ ਮੋਦੀ ਦਾ ਵੀ ਪਿਓ ਬਣ ਗਿਆ, ਫਿਰ ਇਹਦਾ ਇੰਦਰਾ ਗਾਂਧੀ ਦਾ ਵੀ ਉੱਤੋਂ ਦੀ ਹੋ ਗਿਆ ਕਿ ਪੰਜਾਬ ਦੇ ਮੀਡੀਆ ਨੂੰ ਇਸ ਤਰ੍ਹਾਂ ਦੱਬ ਰਿਹਾ ਇਹ ਕਿ ਗੱਲ ਹੀ ਨਹੀਂ ਕਰਨ ਦਿੰਦਾ। ਜੇ ਕੋਈ ਗੱਲ ਕਰਦਾ ਉਹਦੀ ਆਵਾਜ਼ ਨੂੰ ਨਹੀਂ ਚਲਾਉਣੀ ਨਹੀਂ ਬਈ। ਸਾਨੂੰ ਨਹੀਂ ਕੋਈ ਫਰਕ ਪੈਂਦਾ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਆਵਾਜ਼ ਉੱਥੇ ਰੱਖ ਸਕਦੇ ਹਾਂ, ਉੱਥੋਂ ਪਹੁੰਚਾ ਸਕਦੇ ਹਾਂ। ਪਰ ਤੁਹਾਡਾ ਕੀ ਅਸਰ ਹੋਣਾ ਹੈ ਕਦੇ ਸੋਚਿਆ? ਤੁਸੀਂ ਲੋਕਾਂ ਦੇ ਵਿੱਚ ਕਿਵੇਂ ਨੰਗੇ ਹੋਵੋਗੇ? ਸੋਨੂੰ ਲੋਕ ਕੀ ਲਾਹਨਤਾਂ ਪਾਉਣਗੇ? ਤੁਸੀਂ ਕਿੰਨਾ ਕਰਕੇ ਹੋ? ਅੱਜ ਤੁਹਾਡੇ ਐਡੇ ਚੈਨਲ ਬਣ ਗਏ, ਤੁਸੀਂ ਐਡਾ ਮੀਡੀਆ ਤੁਹਾਡਾ ਖੜਾ ਹੋ ਗਿਆ, ਤੁਹਾਡਾ ਤਿਆਰ ਹੋ ਗਿਆ ਕੰਮ, ਐਡਾ ਮੰਚ ਤੁਹਾਡਾ ਬਣ ਗਿਆ ਬੋਲਣ ਦਾ, ਲੋਕ ਤੁਹਾਨੂੰ ਸੁਣਦੇ ਆ। ਕਿਹਦੇ ਕਰਕੇ? ਤੁਸੀਂ ਪੰਜਾਬ ਨਾਲ ਖੜੇ ਸੀ, ਤੁਸੀਂ ਕਿਸਾਨਾਂ ਨਾਲ ਖੜੇ ਸੀ, ਤੁਸੀਂ ਮਜ਼ਦੂਰਾਂ ਨਾਲ ਖੜੇ ਸੀ, ਕਿਸਾਨੀ ਅੰਦੋਲਨ ਦੇ ਹੱਕ 'ਚ ਖੜੇ ਸੀ। ਬਥੇਰੀਆਂ ਤੁਹਾਨੂੰ ਚਿੱਠੀਆਂ ਆਈਆਂ ਕੇਂਦਰੀ ਏਜੰਸੀਆਂ ਦੀਆਂ, ਬਥੇਰੇ ਡਰਾਵੇ ਆਏ ਦਿੱਲੀ ਤੋਂ ਕਿ ਤੁਹਾਡੇ ਨਾਲ ਐਂ ਕਰ ਦਿਆਂਗੇ, ਐਂ ਕਰ ਦਾਂਗੇ, ਤੁਹਾਡੇ ਨੂੰ ਫੰਡਿੰਗ ਆਉਂਦਾ, ਫੇ ਹੁੰਦਾ, ਫੇ ਹੁੰਦਾ। ਤੁਸੀਂ ਨਹੀਂ ਡਰੇ, ਬੇਵਾਕੀ ਨਾਲ ਤੁਸੀਂ ਲੋਕਾਂ ਦਾ ਸਾਥ ਦਿੱਤਾ। ਅੱਜ ਕੀ ਹੋ ਗਿਆ ਯਾਰ? ਕਿ ਚੰਦ ਛਿੜਨਾ ਖਾਤਰ, ਇਹਨੂੰ ਤਾਂ ਐਡ ਲੈਣ ਖਾਤਰ ਨਹੀਂ ਯਾਰ। ਅੱਜ ਤੁਹਾਡਾ ਭੂਮਿਕਾ ਨਿਭਾਉਣ ਦਾ ਫਰਜ਼ ਬਣਦਾ। ਦੇਖੋ, ਜੋ ਅਸਲ ਮੁੱਦੇ ਨੇ ਪੰਜਾਬ ਦੇ, ਉਹ ਮੁੱਦੇ ਠਾਉਣ ਦਾ ਤੁਹਾਡਾ ਫਰਜ਼ ਬਣਦਾ ਹੈ। ਨਹੀਂ ਠਾਓਗੇ ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨੋਂ ਹਟ ਜਾਣਗੇ। ਲੋਕਾਂ ਦੇ ਆਰਐਸਐਸ ਦੀ ਬੀ ਟੀਮਾਂ ਬਾਲੇ ਲਿਖੀ ਜਾਂਦੇ ਬਈ। ਆਰਐਸਐਸ ਦੀ ਬੀ ਟੀਮ ਤਾਂ ਇਹ ਬੀ ਨਹੀਂ, ਇਹ ਹੈ ਉਹਦੇ ਨਾਲ ਉੱਤੋਂ ਦੀ ਹਾਂ। ਇਹ ਤਾਂ ਉੱਥੋਂ ਮੋਦੀ ਦਾ ਸਿੱਧਾ ਪੈਂਦਾ ਨਾ, ਇਹ ਤਾਂ ਤੁਹਾਨੂੰ ਨਾਲ ਲਾ ਕੇ ਮਾਰਨਗੇ, ਐ ਜੱਫੀ 'ਚ ਲੈ ਕੇ ਗਲ ਘੁੱਟਣਗੇ। ਇਹੀ ਤਾਂ ਸਾਨੂੰ ਸਮਝ ਨਹੀਂ ਪੈ ਰਹੀ। ਅਸੀਂ ਹਲੇ ਵੀ ਮੋਦੀ ਬੜਾ ਪਤਾ ਨਹੀਂ ਕਿੱਥੋਂ ਇਹ ਜਿਹੀਆਂ ਦਲੀਲਾਂ ਕੱਢ ਕੇ ਲੈ ਕੇ ਆਉਂਦਾ। ਫੇਰ ਕੀ ਹੋ ਗਿਆ ਜੀ? ਪੰਜਾਬ ਦਾ ਭਲਾ ਹੋਣਾ ਚਾਹੀਦਾ ਹੈ, ਜਿੱਥੋਂ ਮਰਜ਼ੀ ਬੰਦਾ ਲਾ ਦਿਓ। ਫਿਰ ਲੋੜ ਹੀ ਨਹੀਂ ਸੀ। ਪੰਜਾਬ ਦਾ ਭਲਾ ਤਾਂ ਬਾਹਰਲਿਆਂ ਨੂੰ ਲਿਆਓ, ਫਿਰ ਲੋੜ ਹੀ ਨਹੀਂ। ਓਏ ਭਲੇ ਮਾਨਸੋ ਲੋਕੋ, ਪੰਜਾਬ ਦੇ ਕੀ ਦੁੱਖ ਨੇ, ਕੀ ਦਰਦ ਨੇ, ਕੀ ਸਮੱਸਿਆਵਾਂ ਨੇ, ਪੰਜਾਬ ਨੂੰ ਕਿਹੜਾ ਰੋਗ ਨੇ, ਪੰਜਾਬ ਨੂੰ ਕਿਵੇਂ ਛੁਟਕਾਰਾ ਦਿਵਾਉਣਾ ਹੈ, ਉਹ ਦਿੱਲੀ ਦਾ ਬੰਦਾ ਕੀ ਜਾਣੂ ਸਾਡੀ ਕਹਾਣੀ? ਗੁਜਰਾਤ ਦਾ ਬੰਦਾ ਕੀ ਜਾਣੂ? ਬਾਹਰਲੇ ਬੰਦੇ ਕੀ ਜਾਣਨਗੇ? ਇਹ ਤੁਹਾਨੂੰ ਮੈਂ ਉਦਾਹਰਨ ਦੇ ਦਿੰਦਾ। ਡੀਸੀ ਲੱਗਿਆ ਹੁੰਦਾ ਸੀ ਬਠਿੰਡੇ, ਬੰਗਾਲ ਦਾ ਸੀਗਾ। ਮੈਂ ਉਹਨੂੰ ਮਿਲਣ ਗਿਆ, ਫਾਰਮ ਆਏ ਜਦੋਂ ਨਰਮਾ ਮਰਿਆ, ਉਹਦੇ ਮੁਆਵਜ਼ਾ ਲੈਣ ਖਾਤਰ ਭਰਨੇ ਸੀਗੇ, ਹਿੰਦੀ 'ਚ ਫਾਰਮ। ਉਹ ਮੈਂ ਵਗ ਗਿਆ, ਮੈਂ ਕਿਹਾ ਡੀਸੀ ਸਾਹਿਬ ਇੱਥੇ ਤਾਂ ਪੰਜਾਬੀ ਨਹੀਂ ਸਹੀ ਕਿਸੇ ਨੂੰ ਆਉਂਦੀ, ਮਾਤੜ ਵਿਚਾਰੇ ਕਿਸਾਨ ਨੇ, ਇਹਨਾਂ ਨੂੰ ਹਿੰਦੀ ਕਿੱਥੇ ਆ ਜੂ? ਕਿਆ ਯਾਰ ਆਪਨੇ ਪੰਜਾਬੀ ਲਗਾ ਰੱਖੀ ਮੈਨੂੰ ਡੀਸੀ ਦਾ। ਇਹ ਡੀਸੀ ਮੁਰੇ ਇਹ ਬੋਲਿਆ। ਹੁਣ ਜਿਹੜਾ ਬੰਦਾ ਹੈ ਹੀ ਕੋਈ ਬਿਹਾਰ ਦਾ, ਕੋਈ ਯੂਪੀ ਦਾ, ਕੋਈ ਬੰਗਾਲ ਦਾ, ਉਹਨੂੰ ਕੀ ਪਤਾ ਯਾਰ ਸਾਡੀ ਬੋਲੀ ਦਾ ਕੀ ਮਹੱਤਵ ਆ? ਸਮਝੋ ਸਾਡੀ ਕਹਾਣੀ ਨੂੰ। ਉਹ ਜਿਹੜੇ ਹਲੇ ਵੀ ਇਹ ਬੇਹੂਦੇ ਤਰਕ ਦਿੰਦੇ ਨੇ, ਦਲੀਲਾਂ ਦਿੰਦੇ ਨੇ, ਯਾਰ ਐਡੀ ਕਿੱਡੀ ਗੱਲ ਆ, ਕਿਤੋਂ ਮਰਜ਼ੀ ਲਿਆ ਕੇ ਲਾ ਦਿਓ ਪੰਜਾਬ ਸਹੀ ਆਪੀ ਹੋ ਜੂ। ਰਜਿੰਦਰ ਗੁਪਤਾ ਕਰੂ ਪੰਜਾਬ ਸਹੀ, ਉਹ ਯੂਨੀਵਰਸਿਟੀ ਲਵਰੀ ਵਾਲਾ ਕਰੂ ਪੰਜਾਬ ਸਹੀ, ਉਹ ਵੱਡਾ ਉਦਯੋਗਪਤੀ ਕਰੂ ਲੁਧਿਆਣੇ ਵਾਲਾ ਪੰਜਾਬ ਸਹੀ, ਜਾਂ ਸਾਨੀ ਕਰੂ ਦਿੱਲੀ ਵਾਲਾ ਪੰਜਾਬ ਸਹੀ, ਜਾਂ ਰਾਘਵ ਚੱਡਾ ਕਰੂ ਪੰਜਾਬ ਸਹੀ। ਹੈ ਤੁਸੀਂ ਵੋਟਾਂ ਉਹਨਾਂ ਨੂੰ ਪਾਈਆਂ? ਆ ਰਾਘਵ ਚੱਡੇ ਦੀ ਗੱਲ ਕਰਦੇ ਆ। ਜੇ ਐਡਾ ਹਰਮਨ ਪਿਆਰਾ ਹੈ, ਇਹਨੂੰ ਕਿਸੇ ਨੂੰ ਪੰਚਾਇਤ ਮੈਂਬਰੀ ਖੜਾ ਕੇ ਦਿਖਾਓ ਕਿਤੇ ਪਿੰਡ 'ਚ, ਜੋ ਵੀ ਜਿੱਤ ਜੇ ਤਾਂ ਨਾ ਤੁਹਾਡੀ ਸਰਕਾਰ ਆ। ਤੁਹਾਨੂੰ ਹਾਲੇ ਨਹੀਂ ਸਮਝਦੇ? ਸੰਗਰੂਰ ਤੁਹਾਨੂੰ ਲੋਕਾਂ ਨੇ ਧਰਤੀ ਨਾਲ ਠੋਕਿਆ ਜਾ ਕੇ, ਜਿੱਥੋਂ 90,000 ਤੇ ਜਿੱਤੇ ਆ, ਉੱਥੇ ਤੁਸੀਂ ਉੱਥੇ ਵੀ ਘਟ ਗਏ। ਜੇ ਹਾਲੇ ਵੀ ਦਿੱਲੀ ਕਰੀ ਜਾਓਗੇ, ਦਿੱਲੀ ਥੱਲੇ ਲੱਗੀ ਜਾਓਗੇ, ਫਿਰ ਤਾਂ ਲੋਕਾਂ ਨੂੰ ਸਬਕ ਸਿਖਾਉਣਾ ਪੈਣਾ। ਹੁਣ ਪੰਜਾਬ ਦੇ ਲੋਕੋ, ਖਾਸ ਕਰਕੇ ਦੇਖੋ ਜਿਹੜੇ ਤਾਂ ਸਮਝਦਾਰ ਲੋਕ ਹੈ, ਉਹ ਸਮਝਦੇ ਆ ਗੱਲ ਨੂੰ ਕਿ ਗੱਲ ਕੀ ਆ। ਜਿਹੜੇ ਹਾਲੇ ਵੀ ਅੱਖਾਂ ਮੀਚ ਕੇ ਐ ਅੰਨੇ ਭਗਤ ਬਣੇ ਹੋਏ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ, ਤੁਸੀਂ ਮੇਰੇ ਕੋਈ ਦੋਖੀ ਨਹੀਂ ਹੈ। ਤੁਸੀਂ ਬਦਲਾਅ ਲੈ ਕੇ ਆਏ ਸੀ ਪੰਜਾਬ ਨੂੰ ਬਚਾਉਣ ਲਈ, ਪੰਜਾਬ ਨੂੰ ਪੰਜਾਬ ਬਣਾਉਣ ਲਈ, ਪੰਜਾਬ ਨੂੰ ਪੈਰਾਂ ਤੇ ਖੜਾ ਕਰਨ ਲਈ। ਤਾਂ ਮੇਰਾ ਵੀਰ ਤੁਹਾਨੂੰ ਮੇਰੀ ਗੁਜ਼ਾਰਿਸ਼ ਹੈ ਯਾਰ, ਤੁਸੀਂ ਅੱਖਾਂ ਖੋਲ ਕੇ ਆਪਦੇ ਹਲਕੇ ਦੇ ਐਮਐਲਏ ਨੂੰ, ਲੀਡਰਾਂ ਨੂੰ ਆਪਸ ਵਿੱਚ ਵਿਚਾਰ ਚਰਚਾ ਕਰਕੇ, ਚਾਹੇ ਸੋਸ਼ਲ ਮੀਡੀਆ ਰਾਹੀਂ ਇੱਕ ਮੁਹਿੰਮ ਚਲਾਓ ਕਿ ਸਾਨੂੰ ਚੱਡੇ, ਗੁਪਤੇ ਵਰਗੇ, ਰਜਿੰਦਰ ਵਰਗੇ, ਸਾਨੂੰ ਆ ਜਿਹੜੇ ਤੁਸੀਂ ਲਾਏ ਆ ਪ੍ਰਾਸਰ ਵਰਗੇ, ਇਹ ਸਾਨੂੰ ਮਨਜ਼ੂਰ ਨਹੀਂ। ਸਾਨੂੰ ਪੰਜਾਬ ਪੱਖੀ ਬੰਦੇ ਲਾਓ, ਅਸੀਂ ਤੁਹਾਡਾ ਸਾਥ ਦੇਵਾਂਗੇ। ਸਾਡੀ ਕਿਹੜਾ ਕੋਈ ਇਹਨਾਂ ਨਾਲ ਨਿੱਜੀ ਦੁਸ਼ਮਣੀ ਆ? ਅਸੀਂ ਤਾਂ ਪੰਜਾਬ ਲਈ ਗੱਲ ਕਰਦੇ ਆ, ਵੀ ਪੰਜਾਬ ਦੀ ਗੱਲ ਕਰਨ ਵਾਲਾ ਨਹੀਂ ਆ ਬਾਈ ਕੋਈ। ਇਹੀ ਮੁੱਦਿਆਂ ਦੇ ਉੱਤੇ ਗੱਲ ਕਰਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਗਏ ਸੀ। ਤੁਸੀਂ ਬੋਲੋਗੇ ਤੁਹਾਡਾ ਹੋਰ ਫਰਕ ਹੈ। ਕੋਠੀਆਂ ਬਾਈ, ਸੱਚ ਕੋਠੀਆਂ ਭਾਲਦੇ ਫਿਰਦੇ ਉੱਥੇ। ਉਹ ਤਾਂ ਹੈ, ਉਹ ਐਸਡੀ ਨੂੰ ਦੇਤੀ ਮੈਨੂੰ ਤਾਂ। ਹਾਂ, ਉਹ ਚੱਡੇ ਕੋਲ ਕੋਠੀ ਹੈ, ਤੇ ਪੰਜਾਬ ਦਾ ਹੈ ਜਿਹੜਾ ਮੰਤਰੀ ਹਰਜੋਤ ਬੈਂਸ ਨੂੰ ਕੋਠੀ ਨਹੀਂ ਮਿਲੀ।
ਉਹ ਕਹਿੰਦਾ ਮੈਂ 2 ਸੈਕਟਰ 'ਚ ਲੈਣੀ ਹੈ ਜਿੱਥੇ ਵੱਡੀਆਂ ਕੋਠੀਆਂ ਨੇ, 2-2 ਕਿੱਲਿਆਂ 'ਚ ਕੋਠੀ ਹੈ। ਉਹਨੂੰ ਕਹਿੰਦੇ 39 ਸੈਕਟਰ 'ਚ ਲੈ ਲਾ। 39 ਸੈਕਟਰ ਵਾਲੀਆਂ ਕੋਠੀਆਂ ਥੋੜੀਆਂ ਛੋਟੀਆਂ ਨੇ। ਇਹ ਸੀ ਜੀ ਆਮ, ਜਿਹੜੇ ਕਹਿੰਦੇ ਇਹ ਤਾਂ ਗਨ ਮੈਂ ਨਹੀਂ ਲੈਣੇ, ਅਸੀਂ ਤਾਂ ਘਰ ਨਹੀਂ ਲੈਣੇ ਸਰਕਾਰੀ। ਹੁਣ ਕੋਠੀਆਂ ਪਿੱਛੇ ਲੜੀ ਜਾਂਦੇ ਆ, ਸਾਨੂੰ 2 ਸੈਕਟਰ ਵਾਲੀਆਂ 2-2 ਕਿੱਲੇ ਵਾਲੀਆਂ ਕੋਠੀਆਂ ਦਿਓ ਜੀ, 39 ਵਾਲੀਆਂ ਨਹੀਂ ਅਸੀਂ ਲੈਣੀਆਂ, ਇਹ ਤਾਂ ਛੋਟੀਆਂ ਜੀ। ਇਹ ਬਦਲਾਅ ਵਾਲੇ ਆ ਜੀ, ਇਹ ਇਨਕਲਾਬ ਵਾਲੇ ਆ ਜੀ। ਪੰਜਾਬ ਦੇ ਲੋਕੋ, ਇਨਕਲਾਬ, ਇਹ ਬਦਲਾਅ ਤੁਸੀਂ ਲੈ ਕੇ ਆਉਣਾ। ਜਿੱਦਾਂ ਤੁਸੀਂ ਇਕੱਠੇ ਹੋ ਗਏ, ਤੁਸੀਂ ਖੜੇ ਹੋ ਗਏ, ਤੁਸੀਂ ਸੋਚਣਾ ਸ਼ੁਰੂ ਕਰਤਾ, ਤੁਸੀਂ ਆਪਣੇ ਦਿਮਾਗ ਨਾਲ ਸੋਚਣ ਲੱਗ ਗਏ, ਕਿਸੇ ਦੇ ਲਾਈ ਲੱਗ ਨਾ ਬਣੇ, ਉਹਦੇ ਪੰਜਾਬ ਦੇ ਲਈ ਤੇ ਆਉਣਾ। ਅੱਜ ਕਿੰਨੇ ਅਖਬਾਰ ਆਏ ਬਾਹਰਲੀ ਸੂਬੇ ਸੇ? ਸਾਰੇ ਅੱਜ ਦੇ ਅਖਬਾਰ ਨੇ, ਅੱਜ ਦੇ ਗੁਜਰਾਤ ਦੇ ਅਖਬਾਰਾਂ 'ਚ ਅੱਜ ਦਿਨਾਂ 'ਚ ਬਹੁਤ ਵੱਡੀ ਐਡ ਆ ਪੰਜਾਬ ਦੀ ਸਰਕਾਰ ਦੀ। ਕਾਰਨ ਕੀ? ਪੈਸਾ ਪੰਜਾਬ ਦਾ ਉਹ ਉੱਥੇ ਮਸ਼ਹੂਰੀ ਕਰੀ ਜਾਂਦਾ ਗੁਜਰਾਤ ਦੇ ਵਿੱਚ ਵੀ ਇੱਥੋਂ ਦੇਖੋ ਜੀ ਪੰਜਾਬ 'ਚ ਅਸੀਂ ਆਹ ਕਰਤਾ ਜੀ, ਰਿਸ਼ਵਤ ਰੋਕਤੀ ਜੀ, ਅਸੀਂ ਉਹ ਕਰਤਾ। ਚੱਟਾ ਦਾ ਘਟਣ ਦੀ ਬਜਾਏ ਵੱਧ ਗਿਆ। ਜਿੱਥੇ 5 ਮਰਦੇ ਚੱਟੇ ਨਾਲ 10 ਮਰਨ ਲੱਗ ਗਏ। ਇਹ ਵੀ ਦੱਸ ਦਿਆ ਕਰੋ। ਹੁਣ ਕੀ ਦੱਸੋਗੇ ਵੀ ਜਿਮਣੀ ਚੋਣ ਅਸੀਂ ਕਿਉਂ ਹਾਰੀ ਸੰਗਰੂਰ ਵਾਲੀ? ਇਹ ਵੀ ਦੱਸੋ ਫਿਰ। ਹਿਮਾਚਲ ਦੇ ਅਖਬਾਰਾਂ 'ਚ ਤੁਹਾਨੂੰ ਮੈਂ ਕੱਲ ਵੀ ਕਿਹਾ ਸੀ, ਪੰਜਾਬ ਦੀਆਂ ਗੱਡੀਆਂ, ਸਰਕਾਰੀ ਗੱਡੀਆਂ ਹਿਮਾਚਲ 'ਚ ਪ੍ਰਚਾਰ ਕਰਨ ਜਾਂਦੀਆਂ ਆਮ ਆਦਮੀ ਪਾਰਟੀ ਦਾ। ਸੋ ਇਸ ਕਰਕੇ ਬਾਈ ਅੱਖਾਂ ਖੋਲੋ ਯਾਰ, ਅੱਖਾਂ ਖੋਲੋ ਮੇਰਾ ਵੀਰ। ਤੇ ਮੈਂ ਫਿਰ ਭਗਵੰਤ ਨੂੰ ਕਹਿਣਾ ਚਾਹੁੰਦਾ, ਭਗਵੰਤ ਸਿਆ ਸੋਚ ਯਾਰ, ਸੋਚ ਕੁਛ। ਤੈਨੂੰ ਲੋਕਾਂ ਨੇ ਐਡਾ ਵੱਡਾ ਮਾਣ ਦਿੱਤਾ ਔਰ ਇਤਿਹਾਸ ਦੇ ਵਿੱਚ ਤੂੰ ਪਹਿਲਾ ਮਸਲਾ ਹੈ ਕਿ ਜਿਹੜੇ ਬੰਦੇ ਸਾਡੀ ਧਰਤੀ ਨੂੰ ਜ਼ਹਿਰੀਲਾ ਕਰ ਰਹੇ ਨੇ, ਸਾਡੇ ਪਾਣੀਆਂ ਨੂੰ ਜ਼ਹਿਰੀਲਾ ਕਰ ਰਹੇ ਨੇ, ਜਿਹੜੇ ਬੰਦਿਆਂ ਨੇ ਦੂਜੀਆਂ ਸਰਕਾਰਾਂ 'ਚ ਵੀ ਉੱਚੇ ਅਹੁਦਿਆਂ ਦੇ ਉੱਤੇ ਰਹੇ, ਜਿਹੜੇ ਬੰਦੇ ਸਾਨੂੰ ਗਾਲਾਂ ਕੱਢਦੇ ਰਹੇ, ਸਾਡੇ ਕਿਸਾਨੀ ਅੰਦੋਲਨ 'ਚ ਗਾਲਾਂ ਕੱਢੀਆਂ ਸਾਨੂੰ, ਸਾਡੇ ਲੰਗਰਾਂ ਬਾਰੇ, ਸਿੱਖੀ ਪਰੰਪਰਾ ਬਾਰੇ, ਨਿਸ਼ਾਨ ਸਾਹਿਬ ਬਾਰੇ ਬਹੁਤ ਕੂੜ ਪ੍ਰਚਾਰ ਕੀਤਾ ਜਿਨ੍ਹਾਂ ਬੰਦਿਆਂ ਨੇ, ਉਹਨਾਂ ਬੰਦਿਆਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ। ਅੱਜ ਗੱਲ ਕਰਨੀ ਤਾਂ ਜ਼ਰੂਰੀ ਬਣ ਜਾਂਦੀ ਹੈ। ਪਹਿਲੀ ਗੱਲ ਤਾਂ ਕਰਦੇ ਹਾਂ ਆਪਾਂ ਟਰਾਈਡੈਂਟ ਦੇ ਮਾਲਕ ਰਜਿੰਦਰ ਗੁਪਤਾ, ਬਰਨਾਲੇ ਧੌਲੇ ਜੀ ਦੀ ਬਹੁਤ ਵੱਡੀ ਫੈਕਟਰੀ ਇੰਡਸਟਰੀ ਲੱਗੀ ਹੋਈ ਆ, ਕਾਰਖਾਨਾ ਲੱਗਿਆ ਹੋਇਆ। ਉਹਨੂੰ ਇਹਨਾਂ ਨੇ ਪਲੈਨਿੰਗ ਬੋਰਡ, ਯੋਜਨਾ ਜਿਹੜਾ ਬੋਰਡ ਬਣਦਾ ਹੈ ਜਿੱਥੇ ਯੋਜਨਾਵਾਂ ਬਣਦੀਆਂ ਨੇ, ਉਹਦਾ ਵਾਈਸ ਚੇਅਰਮੈਨ ਲਾਤਾ। ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਿਹੜਾ ਬੰਦਾ ਰਜਿੰਦਰ ਗੁਪਤਾ ਕੌਣ ਹੈ। ਬੜੇ ਦਾ ਵਿਚਾਰਿਆਂ ਨੂੰ ਇੱਕੋ ਹੀ ਚੀਜ਼ ਦਿਖਦੀ ਹੁੰਦੀ ਹੈ, ਕਿਉਂਕਿ ਅਸੀਂ ਲਕੀਰ ਦੇ ਫਕੀਰ ਹੋ ਜਾਂਦੇ ਆ। ਸਾਨੂੰ ਦੂਜੀ ਚੀਜ਼, ਉਹ ਜਿਵੇਂ ਖੋਪੇ ਨਹੀਂ ਚਾੜ ਦਿੰਦੇ ਹੁੰਦੇ ਆਪਾਂ ਖੋਤੇ ਦੇ, ਤੈਨੂੰ ਆਸੇ ਪਾਸੇ ਦਿਖਦੇ ਨੇ, ਸਿੱਧੇ ਦਿਖਦਾ ਹੁੰਦਾ। ਸਾਨੂੰ ਕਈ ਵਾਰੀ ਉਹੀ ਚੀਜ਼ ਆਪਣੀ ਪਾਰਟੀ ਉਹੀ ਝਾੜੂ ਵਾਲੇ ਉਹੀ ਦਿਖੀ ਜਾਂਦਾ ਹੁੰਦਾ। ਮੈਂ ਤੁਹਾਡੇ ਨਾਲ ਮੇਰੀ ਹਮਦਰਦੀ ਵੀ ਆ, ਤੁਹਾਡੇ ਤੇ ਮੈਨੂੰ ਤਰਸ ਵੀ ਆਉਂਦਾ। ਗੁੱਸਾ ਨਹੀਂ ਆਉਂਦਾ, ਤਰਸ ਆਉਂਦਾ ਮਾਨਸਿਕਤਾ ਦੇ ਉੱਤੇ। ਭਮੱਕੜ ਕਿ ਜਿਹੜੇ ਇਹ ਕਿਹਾ ਕਰਦੇ ਕਿ ਸਾਡੇ ਵਾਲੇ ਤਾਂ ਭਮੱਕੜ ਹੈ, ਇਹ ਤਾਂ ਮੱਚ ਕੇ ਮੁੜਨਗੇ। ਉਹ ਭਮੱਕੜ ਹੁਣ ਦਿਖਦੀ ਨਹੀਂ ਕਿਤੇ। ਉਹਨਾਂ ਭਮੱਕੜਾਂ ਨੂੰ ਵੀ ਕੋਈ ਨਾ ਕੋਈ ਚੇਅਰਮੈਨੀ ਦਾ, ਇਹਨਾਂ ਨੂੰ ਪਲੈਨਿੰਗ ਬੋਰਡ ਦਾ, ਕੋਈ ਮੀਡੀਆ ਦਾ, ਕੋਈ ਕਿਸੇ ਪਾਸੇ ਹੋਰ। ਭਮੱਕੜ ਕੱਲੇ ਦਰੀਆਂ ਝਾੜਨ ਜੋਗਰੇ ਸੀ। ਅੱਜ ਵੀ ਮੈਂ ਕੱਲ ਵੀ ਸੁਣ ਰਿਹਾ ਸੀਗਾ, ਭਗਵੰਤ ਸਿੰਘ ਮਾਨ ਦਰਬਾਰ ਸਾਹਿਬ ਮੱਥਾ ਟੇਕਣਗੇ ਕਿ ਜੀ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲੂ। ਪਹਿਲਾਂ ਵੀ ਕਹਿੰਦੇ ਸੀ ਨਾ ਕਿ ਜੀ ਗਲੀਆਂ ਤੋਂ ਚੱਲੂਗੀ, ਮੁਹੱਲਿਆਂ ਤੋਂ ਚੱਲੂਗੀ, ਪਿੰਡਾਂ ਤੋਂ ਚੱਲੂਗੀ, ਸ਼ਹਿਰਾਂ ਤੋਂ ਚੱਲੂਗੀ, ਪੰਜਾਬ ਦੀ ਚੱਲੂਗੀ। ਦੱਸੋ ਜੀ ਇੱਕ ਪਤਾ ਨਾ ਕੀ ਡਰਾਮਾ ਸੀ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਲੱਗ ਗਏ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਬਜਟ ਕਿਹੋ ਜਿਹਾ ਲਿਆਗੇ। ਹੁਣ ਨਹੀਂ ਸੁਝਾਅ ਮੰਗ ਰਹੇ ਕਿ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਉਣਾ ਜੀ, ਕਿਹਨੂੰ ਲਾ ਦਗੇ। ਮੀਡੀਆ ਦਾ ਡਾਇਰੈਕਟਰ ਲਾਉਣਾ ਜੀ, ਕਿਹਨੂੰ ਲਾ ਦਗੇ। ਇੱਕ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾਉਣਾ ਜੀ, ਚੱਡੇ ਵਰਗਿਆਂ ਨੂੰ। ਉੱਥੇ ਨਹੀਂ ਪੁੱਛਿਆ ਗਿਆ ਵੀ ਦੱਸੋ ਪੰਜਾਬ ਦੇ ਲੋਕੋ ਕਿਹਨੂੰ ਲਾ ਦਗੇ। ਭਗਵੰਤ ਸਿਆ ਸਮਝ ਵੱਡੇ ਭਰਾ, ਸਮਝ। ਤੈਨੂੰ ਇਹਨਾਂ ਲੋਕਾਂ ਨੇ ਡਿਸਕ੍ਰੈਡਿਟ ਕਰਕੇ, ਲੋਕਾਂ ਦੇ ਵਿੱਚ ਤੈਨੂੰ ਇੰਨਾ ਨਖਿੱਧ ਤੇ ਨਿਕੰਮਾ ਬਣਾ ਕੇ ਐ ਸਿੱਟ ਦੇਣਗੇ ਪੂੰਝ ਕੇ। ਤੈਨੂੰ ਮੇਰੀ ਗੱਲ ਯਾਦ ਰੱਖੀ। ਆ ਸਾਰਾ ਇਹ 'ਚ ਬਦਨਾਮ ਕੌਣ ਹੋ ਰਿਹਾ? ਉਹਦੇ ਲੈ ਰਹੇ ਨੇ। ਸਰਕਾਰੀ ਕੋਠੀਆਂ, ਸਰਕਾਰੀ ਖਜ਼ਾਨੇ ਦੀ ਪੈਸੇ ਦੀ ਦੁਰਵਰਤੋਂ। ਪੈ ਕਿਤੇ ਰਿਹਾ? ਬਦਨਾਮ ਕੌਣ ਹੋ ਰਿਹਾ? ਆਪਾਂ ਗੱਲ ਕਰਦੇ ਸੀ ਜਿਹੜਾ ਯੋਜਨਾ ਬੋਰਡ ਦਾ ਵਾਈਸ ਚੇਅਰ ਕੈਪਟਨ ਅਮਰਿੰਦਰ ਸਿੰਘ ਨੇ 4-5 ਦੇ ਵਿੱਚ ਇੱਥੇ ਧੌਲੇ ਜਦੋਂ ਜ਼ਮੀਨ ਕੁਐਰ ਕੀਤੀ ਤੇ ਗੋਲੀ ਚੱਲੀ, ਕਈ ਕਿਸਾਨ ਜ਼ਖਮੀ ਹੋਏ ਸੀ। ਉਦੋਂ
ਵਿਰੋਧ ਕਰਨ ਵਾਲੇ ਲੋਕ ਜਥੇਬੰਦੀਆਂ ਦੇ ਜ਼ਖਮੀ ਹੋਏ ਸੀ, ਉਦੋਂ ਜ਼ਮੀਨ ਕੁਐਰ ਕਰਕੇ ਇਸੇ ਗੁਪਤੇ ਦੀ ਖਾਤਰ ਇੱਥੇ ਫੈਕਟਰੀ ਲਵਾਈ ਸੀ ਤੇ ਉਹਨੂੰ ਵੱਡੇ ਅਹੁਦੇ ਦੇ ਕੇ ਨਵਾਜਿਆ ਸੀ। ਫਿਰ ਇਹੀ ਗੁਪਤਾ ਬਾਦਲਾਂ ਦਾ ਖਾਸ ਰਿਹਾ, ਉਹਨਾਂ 'ਚ ਵੀ ਇਹ ਚੇਅਰਮੈਨ ਰਿਪੋਰਟ ਆਉਂਦਾ ਨਾ, ਤੇ ਉਸੇ ਕੇਜਰੀਵਾਲ ਨੂੰ ਇਹ ਜਾ ਕੇ ਪਹਿਲਾਂ ਮਿਲਣ ਜਾਂਦਾ ਫੁੱਲਾਂ ਦੇ ਗੁਲਦਸਤੇ ਲੈ ਕੇ। ਇੱਥੇ ਭਗਵੰਤ ਮਾਨ ਨੂੰ ਨਹੀਂ ਕੋਈ ਪੁੱਛਦਾ ਕਿ ਕਿਹੜਾ ਯੋਜਨਾ ਬੋਰਡ ਦਾ ਚੇਅਰਮੈਨ ਲਾਉਣਾ ਹੈ, ਕਿਹੜਾ ਡਾਇਰੈਕਟਰ ਲਾਉਣਾ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਲਾਉਣਾ। ਇੱਥੇ ਸਾਰੀਆਂ ਗੱਲਾਂ ਉੱਥੋਂ ਹੋ ਰਹੀਆਂ ਨੇ, ਦਿੱਲੀ ਤੋਂ ਹੋ ਰਹੀਆਂ। ਤਾਂ ਭਗਵੰਤ ਸਿੰਘ ਤੈਨੂੰ ਕਹਿਣਾ ਚਾਹੁੰਦੇ ਆ, ਤੇਰੇ ਹੱਥ ਪੱਲੇ ਕੱਖ ਨਹੀਂ ਭਰਾਵਾ, ਤੂੰ ਰਬੜ ਦੀ ਮੋਹਰ ਬਣਾ ਕੇ ਰੱਖਤਾ ਇਹਨਾਂ ਨੇ। ਨਿਕਲ ਇਹਨਾਂ ਦੇ ਚੁੰਗਲ ਚੋਂ। ਇਹ ਉਹੀ ਰਜਿੰਦਰ ਗੁਪਤਾ ਜਿਹਦੀ ਐਡਾ ਕਾਰਖਾਨਾ ਪੂਰੇ ਬਰਨਾਲੇ ਦਾ ਏਰੀਆ ਨੇ ਕੈਂਸਰ ਦੀ ਹੱਬ ਬਣਾਤਾ, ਥੱਲੇ ਜ਼ਹਿਰੀਲਾ ਪਾਣੀ ਪਾ ਕੇ ਫੈਕਟਰੀਆਂ ਦਾ। ਇਹਨੂੰ ਪੁੱਛਿਆ ਕਿਸੇ ਨੇ? ਨਾ ਬਾਦਲਾਂ ਨੇ ਪੁੱਛਿਆ, ਨਾ ਕਾਂਗਰਸੀਆਂ ਨੇ ਪੁੱਛਿਆ। ਹੁਣ ਝਾੜੂ ਵਾਲਿਆਂ ਨੇ ਉੱਤੇ ਬਿਠਾ ਲਿਆ। ਇਹ ਉਹੀ ਕਾਰਪੋਰੇਟ ਲੋਕ ਨੇ, ਉਹੀ ਪੂੰਜੀਪਤੀ, ਉਹੀ ਘਰਾਣੇ ਲੋਕ ਨੇ ਜਿਨ੍ਹਾਂ ਨੂੰ ਇਹ ਐਡੇ ਅਹੁਦੇ ਦੇ ਕੇ ਨਮਾਜ਼ ਰਹੇ, ਸਿਰਾਂ ਤੇ ਬਿਠਾ ਰਹੇ, ਕਿਉਂਕਿ ਮੋਟਾ ਪੈਸਾ ਲੈਣਾ। ਇਹਨਾਂ ਤੋਂ ਪੈਸਾ ਲੈ ਕੇ ਇਹਨਾਂ ਨੇ ਗੁਜਰਾਤ ਦੀਆਂ ਚੋਣਾਂ 'ਚ, ਹਿਮਾਚਲ ਦੀਆਂ ਚੋਣਾਂ 'ਚ ਵਰਤਣਾ। ਦੂਜਾ ਦੇਖ ਲਓ, ਜਿਹੜਾ ਇਹਨਾਂ ਨੇ L1 ਦਾ ਲਾਇਸੈਂਸ ਦਿੱਤਾ ਹੈ, 3 ਬੰਦਿਆਂ ਕੋਲੇ ਹੈ। ਬਾਦਲਾਂ ਦਾ ਦੀਪ ਮਲਹੋਤਰਾ, ਪੌਂਟੀ ਝੰਡੇ ਦਾ ਪਰਿਵਾਰ, ਇੱਕ ਬੰਦਾ ਹੋਰ ਹੈ। 3 ਬੰਦਿਆਂ ਨੂੰ L1 ਦਾ ਲਾਇਸੈਂਸ ਦਿੱਤਾ, ਜਿਹਦੇ ਕੋਲੋਂ 700-800 ਕਰੋੜ ਰੁਪਈਆ ਲੈ ਗਿਆ। ਇੱਥੇ ਪੰਜਾਬ ਦੇ ਖਜ਼ਾਨੇ 'ਚ ਥੋੜੀ ਪੈਸਾ ਜਾਣਾ, ਉਹ ਦਿੱਲੀ ਜਾਣਾ ਸਾਰਾ, ਉਹ ਗੁਜਰਾਤ ਵਰਤਿਆ ਜਾਣਾ, ਉਹ ਹਿਮਾਚਲ ਵਰਤਿਆ ਜਾਣਾ। ਪੈਸਾ ਕਿੰਨਾ ਦਾ? ਪੰਜਾਬ ਦਾ। ਇਹ ਉਹੀ ਰਜਿੰਦਰ ਗੁਪਤੇ ਦੀ ਫੈਕਟਰੀ ਹੈ ਜਿੱਥੇ ਉੱਚੇ ਅਹੁਦਿਆਂ ਦੇ ਉੱਤੇ ਯੂਪੀ, ਬਿਹਾਰ, ਬੰਗਾਲ ਦੇ ਲੋਕ ਬੈਠੇ, ਜਿੱਥੋਂ ਦੀ ਜ਼ਮੀਨ ਰੋਕੀ ਗਈ, ਜਿੱਥੋਂ ਦੇ ਪਾਣੀ 'ਚ ਇਹਨਾਂ ਨੇ ਕੈਂਸਰ ਪਾਤਾ, ਜਿੱਥੋਂ ਦੀ ਧਰਤੀ ਜ਼ਹਿਰੀਲੀ ਕਰਦੀ, ਜਿੱਥੋਂ ਹਵਾ ਦੂਸ਼ਿਤ ਕਰਤੀ, ਉੱਥੇ ਨੌਕਰੀਆਂ ਨਹੀਂ। ਉਹ ਕਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਆ ਓਏ? ਹਾਲੇ ਤਾਂ ਅਕਲ ਨੂੰ ਹੱਥ, ਹੁਣ ਵੀ ਅਕਲ ਨੂੰ ਹੱਥ ਮਾਰ ਲਓ। ਹੁਣ ਤਾਂ ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿਓ ਕਿ ਸਾਡੇ ਸਿਰ ਤੇ ਕਦੇ ਰਾਘਵ ਚੱਡਾ, ਕਦੇ ਰਜਿੰਦਰ ਗੁਪਤਾ, ਰਹਿੰਦੀ ਕੁੰਦੀ ਕਸਰ ਨੇ ਕਿੱਥੇ ਕੱਢੀ ਆ? ਸੁਣ ਲਓ, ਆਹ ਦੇਖ ਲਿਓ, ਆਹ ਲਾਇਆ ਇਹਨਾਂ ਨੇ ਅੱਜ। ਤੁਹਾਨੂੰ ਤਾਂ ਪਤਾ ਕੀ ਕਰਦੇ ਆ? ਸਵੇਰੇ ਚਾਹ ਉੱਠਦੇ ਆ, ਪੀਨੇ ਆ, ਮੂੰਹਾਂ ਧੋਨੇ ਆ, ਮਾੜਾ ਮੋਟਾ ਰੋਟੀ ਖਾਣ ਲੱਗਦੇ ਆ, ਉਹਦੀ ਕਹਿ ਦਿੰਦੇ ਆ ਰਜਿੰਦਰ ਗੁਪਤਾ ਆ ਗਿਆ। ਦੁਪਹਿਰ ਦੀ ਰੋਟੀ ਨਾਲ ਤੁਹਾਨੂੰ ਆਹ ਨਵਾਂ ਦੇ ਦਿੰਦੇ ਆ ਵੀ ਆਹ ਤੋਹਫਾ ਹੋਰ ਲੈ ਲਓ, ਆਹ ਦੇਤਾ। ਖਬਰ ਪੜ੍ਹਾ ਦੇ ਇਹਨਾਂ ਨੂੰ ਅੱਜ। ਇਹਦੀ ਗੱਲ ਕਰਨੀ, ਇਹਦੀ ਸਮਝਣੀ ਬੜੀ ਜ਼ਰੂਰੀ ਹੈ ਗੱਲ, ਕਿ ਇਹ ਸਾਡੇ ਲਈ ਕਿਵੇਂ ਸਾਡੇ ਦੁਸ਼ਮਣ ਨੇ ਤੇ ਕਿਵੇਂ ਇਹ ਪੰਜਾਬ ਲਈ ਖਤਰਨਾਕ ਹੈ। ਆਹ ਦੇਖੋ, ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰਾਸਰ ਨੂੰ ਸੋਸ਼ਲ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਇਹ ਬੰਦਾ ਪਤਾ ਕੌਣ ਹੈ? ਇਹ ਬੰਦਾ ਉਹ ਬੰਦਾ ਹੈ, ਆ ਚਿੱਠੀ ਹੈ ਇਹਦੀ, ਦਿਖਾਈ। ਆ ਚਿੱਠੀ ਹੈ ਇਸ ਬੰਦੇ ਦੀ ਸਾਡੇ ਕੋਲੇ। ਇਹਦੇ ਘਰ ਵਾਲੀ ਨੇ 23/12/2021 ਦੀ ਗੱਲ ਆ। ਇਹਦੇ ਘਰ ਵਾਲੀ ਆ ਪੂਜਾ ਪ੍ਰਾਸਰ। ਇਹ ਚਿੱਠੀ ਆ, ਉਹ ਇਹਦੇ ਪੂਜਾ ਪ੍ਰਾਸਰ ਇਹਦੇ ਘਰ ਵਾਲੀ ਦੀ ਚਿੱਠੀ ਹੈ। ਇਹਨੇ ਚਿੱਠੀ 'ਚ ਮਾਫੀ ਮੰਗੀ ਹੈ ਕਿ ਮੈਂ ਜੋ ਬੋਲੀ ਆ, ਮੈਂ ਗਲਤ ਬੋਲੀ ਆ। ਕੀ ਬੋਲੀ ਸੀ ਸੁਣ ਲਿਓ। ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਕਿਸਾਨਾਂ ਨੂੰ ਇਸ ਬੰਦੇ ਦੀ ਵਿਕਾਸ ਪ੍ਰਾਸਰ ਜਿਹੜਾ ਮੀਡੀਆ ਡਾਇਰੈਕਟਰ ਲਾਇਆ, ਇਹਦੇ ਘਰ ਵਾਲੀ ਪੂਜਾ ਪ੍ਰਾਸਰ ਨੇ ਸਾਡੇ ਲੰਗਰਾਂ ਤੇ, ਨਿਸ਼ਾਨ ਸਾਹਿਬ ਤੇ, ਸਾਡੀ ਸਿੱਖ ਪਰੰਪਰਾਵਾਂ ਤੇ, ਸਾਡੇ ਕਿਸਾਨੀ ਅੰਦੋਲਨ ਤੇ ਰੱਜ ਕੇ ਇਸ ਔਰਤ ਨੇ, ਵਿਕਾਸ ਪ੍ਰਾਸਰ ਦੀ ਘਰ ਵਾਲੀ ਪੂਜਾ ਪ੍ਰਾਸਰ ਨੇ ਰੱਜ ਕੇ ਗਾਲਾਂ ਕੱਢੀਆਂ ਸੀ। ਕਿਸਾਨੀ ਅੰਦੋਲਨ ਨੂੰ ਬੁਰਾ ਭਲਾ ਕਿਹਾ ਸੀ, ਅੱਤਵਾਦੀ ਤੱਕ ਕਿਹਾ ਗਿਆ ਸੀ ਕਿਸਾਨਾਂ ਮਜ਼ਦੂਰਾਂ ਨੂੰ। ਤੇ ਉਸੇ ਦੇ ਘਰ ਵਾਲੇ ਨੂੰ, ਵਿਕਾਸ ਪ੍ਰਾਸਰ ਨੂੰ, ਪੂਜਾ ਪ੍ਰਾਸਰ ਦੇ ਘਰ ਵਾਲੇ ਨੂੰ ਆਮ ਆਦਮੀ ਪਾਰਟੀ ਕੀ ਲਾ ਰਹੀ ਹੈ ਜੀ? ਮੀਡੀਆ ਦਾ ਡਾਇਰੈਕਟਰ। ਜਿਹੜੇ ਸਾਨੂੰ ਗਾਲਾਂ ਕੱਢਦੇ ਰਹੇ, ਸਾਨੂੰ ਅੱਤਵਾਦੀ ਕਹਿੰਦੇ ਰਹੇ, ਸਾਨੂੰ ਪੁੱਠਾ ਸਿੱਧਾ ਬੋਲਦੇ ਰਹੇ, ਮਾਫੀਆਂ ਮੰਗੀਆਂ। ਇਹ 23/12/21 ਦੀ ਚਿੱਠੀ ਹੈ, ਮਾਫੀਨਾਮੇ ਵਾਲੀ। ਇਸ ਨੂੰ ਰਹਿਣ ਵਾਲੇ ਵੀ ਦੱਸ ਦਿੰਦੇ ਕਿੱਥੋਂ ਦੇ ਆ। ਹਾਊਸ ਨੰਬਰ 8, ਗੁਰੂ ਨਾਨਕ ਨਗਰ, ਜਲੰਧਰ। ਇਹ ਖਾਸ ਲੰਮੀ ਚੌੜੀ ਚਿੱਠੀ ਹੈ, ਇਹ ਕਹੋਗੇ ਪਾ ਵੀ ਦੇਵਾਂਗੇ। ਤਾਂ ਉਹ ਬੰਦਾ ਇਹਨਾਂ ਨੇ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ, ਜਿਹੜੇ ਬੰਦੇ ਦੀ ਘਰ ਵਾਲੀ ਨੇ ਕਿਸਾਨੀ ਅੰਦੋਲਨ ਨੂੰ ਗਾਲਾਂ ਕੱਢੀਆਂ, ਪੂਰੀ ਸਿੱਖੀ ਪਰੰਪਰਾਵਾਂ ਨੂੰ ਗਾਲਾਂ ਕੱਢੀਆਂ। ਹੁਣ ਤੁਸੀਂ ਆਪ ਹਿਸਾਬ ਲਾ ਲਓ ਯਾਰ ਕਿ ਇਹ ਕਿੰਨਾ ਬੰਦਿਆਂ ਨੂੰ ਅਹੁਦੇ ਦੇ ਰਹੇ ਆ, ਕਿਹੜੇ ਬੰਦਿਆਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ। ਲੱਗਦਾ ਤੁਹਾਨੂੰ ਹਲੇ ਵੀ, ਜਿਹੜੇ ਇੱਥੇ ਵੀ ਬਥੇਰੇ ਲਿਖਣਗੇ ਯਾਰ ਤੁਸੀਂ ਤਾਂ ਰੋਜ਼ ਲੱਗ ਜਾਂਦੇ ਹੋ, ਕਿਉਂ ਨਾ ਲੱਗੀਏ ਯਾਰ। ਤੁਸੀਂ ਬਾਹਰਲੇ ਬੰਦੇ ਲਿਆ ਦਿੱਲੀ ਤੋਂ ਲਿਆ ਬੰਦੇ ਸਾਡੇ ਸਿਰ ਤੇ ਬਿਠਾਉਣੇ ਆ।
ਇਹ ਅਸੀਂ ਗੱਲ ਨਹੀਂ ਬਰਦਾਸ਼ਤ ਕਰਾਂਗੇ। ਕੋਈ ਵੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ, ਕਿਉਂਕਿ ਵੋਟਾਂ ਲੋਕਾਂ ਨੇ ਭਗਵੰਤ ਨੂੰ ਪਾਈਆਂ। ਭਗਵੰਤ ਸਿੰਘ ਤੈਨੂੰ ਜ਼ੀਰੋ ਬਣਾ ਕੇ ਐਨ ਲੋਕ ਇਹੀ ਏਡੇ ਸ਼ਾਤਰ ਲੋਕ ਨੇ, ਇਹ ਤੇਰੇ ਲੋਕਾਂ ਤੋਂ ਤੇਰੇ ਖਿਲਾਫ ਕਰਕੇ ਤੈਨੂੰ ਹੀ ਗਾਲਾਂ ਕਢਾ ਕੇ, ਜੇ ਨਾ ਤੈਨੂੰ ਇਹਨਾਂ ਨੇ ਬੇਇੱਜ਼ਤ ਕਰਕੇ, ਜਿਵੇਂ ਬੇਇੱਜ਼ਤ ਕਰਕੇ ਕਾਂਗਰਸ ਨੇ ਕੱਢਿਆ ਕੈਪਟਨ ਅਖੀਰ ਦੇ ਉੱਤੇ ਆ ਕੇ ਜਲੂਸ ਕੱਢ ਕੇ ਕੈਪਟਨ ਦਾ, ਤੇਰਾ ਉਦੋਂ ਭਾੜਾ ਜਲੂਸ ਕੱਢ ਕੇ ਇਹਨੇ ਨਾਂ ਬਾਹਰ ਕੱਢਿਆ ਤਾਂ ਮੈਨੂੰ ਨਹੀਂ ਮੱਥਾਂ ਦੀ ਗੱਲ ਮੇਰੀ ਯਾਦ ਰੱਖੀ। ਜਾਂ ਫਿਰ ਤੂੰ ਜਮਾਂ ਦੇ ਥੱਲੇ ਲੱਗ ਜਾਏਗਾ ਵੀ ਜੋ ਇਹ ਕਹਿਣਗੇ ਦਿਨ ਨੂੰ ਰਾਤ, ਰਾਤ ਕਹੇਗਾ ਰਾਤ ਨੂੰ ਦਿਨ, ਜੋ ਧੁੱਪ ਨੂੰ ਸ਼ਾਂਤ ਨੂੰ ਫਿਰ ਉਹੀ ਕਹੇਗਾ। ਜਾਂ ਜੇ ਤੂੰ ਮਾੜੀ ਮੋਟੀ ਵੀ ਰੜਕ ਰੱਖੀ ਕਿ ਮੈਂ ਪੰਜਾਬ ਦੀ ਗੱਲ ਕਰਨੀ ਆ, ਪੰਜਾਬ ਦੇ ਮੁੱਦਿਆਂ ਤੇ ਮੈਂ ਗੱਲ ਕਰਨੀ ਹੈ, ਫਿਰ ਇਹ ਤੈਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਤੈਨੂੰ ਇਹ ਖੂੰਜੇ ਲਾਉਣਗੇ। ਮੇਰੀ ਗੱਲ ਯਾਦ ਰੱਖੀ, ਹਲੇ ਵੀ ਤੇਰੇ ਕੋਲੇ ਮੌਕਾ ਹੈ। ਆ ਗੱਲਾਂ ਦਾ ਜਵਾਬ ਮੰਗਦੇ ਆ ਲੋਕ, ਇਹਨਾਂ ਗੱਲਾਂ ਦਾ ਜਵਾਬ ਮੰਗਦੇ ਆ ਲੋਕ ਕਿ ਤੂੰ ਕੀ ਜਵਾਬ ਦੇਂਗਾ। ਕੋਈ ਹੁਣ ਮੈਂ ਪੁੱਛਣਾ ਚਾਹੁੰਦਾ, ਜਿਹੜੇ ਇੱਥੋਂ ਪੰਜਾਬ ਚੋਂ ਕੋਈ ਸਲਾਹਕਾਰ ਨਹੀਂ ਮਿਲਦਾ ਪੰਜਾਬ ਨੂੰ ਚਲਾਉਣ ਦੀ ਖਾਤਰ? ਕਿੰਨੀਆਂ ਵਰਕਰਾਂ ਨੇ ਜੁੱਤੀਆਂ ਦੜਾਈਆਂ, ਕਿੰਨੇ ਬੰਦਿਆਂ ਨੇ ਕਈ ਸਾਲ ਤੋਂ ਲੱਗੇ ਹੋਏ, ਜਿਉਂ ਇਹ ਪਾਰਟੀ ਬਣੀ ਹੈ, ਮਤਲਬ 11-12 ਚ ਪਾਰਟੀ ਬਣੀ ਹੋਣੀ ਹੈ, ਉਹਨਾਂ ਨੂੰ ਕੋਈ ਅਹੁਦੇ ਨਹੀਂ। ਤੁਸੀਂ ਛਤਰ ਖਾਨ ਵਾਲੀ ਹੋ, ਤੁਸੀਂ ਲੋਕਾਂ ਨਾਲ ਹੀ ਲੜਨ ਵਾਲੇ ਰਹਿ ਗਏ। ਲਿਆ ਤੁਹਾਡੇ ਦੇ ਹਰ ਇੱਕ ਬੰਦਾ, ਕੋਈ ਦਿੱਲੀ ਤੋਂ ਆ ਕੇ ਬਹਿ ਗਿਆ, ਗੁਜਰਾਤ ਤੋਂ ਆ ਕੇ ਬਹਿ ਗਿਆ, ਉੱਚੇ ਅਹੁਦਿਆਂ ਦੇ ਬਿਠਾਤੇ, ਉੱਚੇ ਕਿ ਸਾਰੇ ਜਿੰਨੇ ਵੀ ਪ੍ਰਕਾਰ ਦੇ ਕਿਸੇ ਪ੍ਰਕਾਰ ਦਾ ਅਹੁਦਾ ਦੇਣਗੇ, ਹਰ ਉੱਥੋਂ ਉਹਨਾਂ ਨੇ ਲਿਆ ਕੇ ਬੰਦੇ ਬਿਠਾਉਣੇ ਆ। ਹੁਣ ਕੀ ਇਹਨਾਂ ਗੱਲਾਂ ਦਾ ਜਵਾਬ ਹੈ ਕਿ ਜਿਹੜੇ ਪਰਿਵਾਰ ਸਾਨੂੰ ਗਾਲਾਂ ਕੱਢਣ ਵਾਲੇ, ਸਾਡੇ ਅੰਦੋਲਨ ਨੂੰ ਨਿੰਦਣ ਵਾਲੇ, ਸਾਨੂੰ ਅੱਤਵਾਦੀ ਵੱਖਵਾਦੀ ਕਹਿਣ ਵਾਲੇ, ਦੇਸ਼ ਧਰੋਹੀ ਕਹਿਣ ਵਾਲੇ ਬੰਦੇ, ਉਹਨਾਂ ਨੂੰ ਇਹ ਸਾਡੇ ਸਿਰਾਂ ਤੇ ਬਿਠਾਉਣਗੇ? ਇਹ ਬਰਦਾਸ਼ਤ ਕਰਾਂਗੇ ਅਸੀਂ? ਰਜਿੰਦਰ ਗੁਪਤੇ ਵਰਗਿਆਂ ਨੂੰ ਹੁਣ ਤੁਸੀਂ ਆਪ ਹਿਸਾਬ ਲਾ ਲਓ ਯਾਰ ਕਿ ਕੀ ਖੇਡ ਚੱਲ ਰਹੀ ਆ ਪੰਜਾਬ ਦੇ ਵਿੱਚ। ਕੀ ਯੋਜਨਾ, ਜਿਹੜੀਆਂ ਪੰਜਾਬ ਦੀਆਂ ਯੋਜਨਾਵਾਂ ਬਣਾਉਣੀਆਂ ਨੇ, ਪੰਜਾਬ ਦੀਆਂ ਨੀਤੀਆਂ ਘੜਨੀਆਂ ਨੇ, ਰਜਿੰਦਰ ਗੁਪਤਾ ਘੜੂਗਾ, ਰਜਿੰਦਰ ਗੁਪਤਾ ਯੋਜਨਾ ਬਣਾਊਗਾ। ਪਾਣੀ ਥੱਲੇ ਪਈ ਜਾਂਦਾ ਨਾਲ ਵੀ। ਜਿਹੜਾ ਬੰਦਾ ਖੁਦ ਇੱਕ ਇੰਡਸਟਰੀਅਲ ਆ, ਜਿਹੜਾ ਬੰਦਾ ਖੁਦ ਇੱਕ ਬਹੁਤ ਕਾਰੋਬਾਰੀ ਬੰਦਾ ਹੈ, ਉਹ ਬੰਦਾ ਤੁਹਾਨੂੰ ਲੱਗਦਾ ਕਿ ਉਹ ਬੰਦਾ ਸਾਡੇ ਪੰਜਾਬ ਦੀ ਗੱਲ ਕਰੂ, ਸਾਡੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰੂ? ਜਿਵੇਂ ਆਪਾਂ ਕਹਿ ਰਹੇ ਹਾਂ ਕਿ ਖੁਦ ਹਾਲਾਂਕਿ ਭਗਵੰਤ ਸਾਡੇ ਕੋਲੇ ਮੰਨਿਆ ਕਿ ਹਾਂ ਘਾਵਦਾ ਹੋ ਗਿਆ, ਧੂਰੀ ਹੋ ਗਿਆ, ਬਰਨਾਲਾ ਹੋ ਗਿਆ, ਇਹ ਸਾਰੀਆਂ ਫੈਕਟਰੀਆਂ ਵਾਲੇ ਪਾਣੀ ਥੱਲੇ ਪਾਉਂਦੇ ਆ। ਉਹੀ ਬੰਦੇ ਨੂੰ ਤਾਂ ਤੁਸੀਂ ਯੋਜਨਾ ਬਣਾਉਣ ਲਈ ਉੱਤੇ ਬਿਠਾਤਾ। ਉਹ ਕਹੂਗਾ ਵੀ ਮੇਰੀ ਆਹ ਯੋਜਨਾ ਵੀ ਕੋਈ ਵੀ ਪਾਣੀ ਫੈਕਟਰੀ ਦੇ ਥੱਲੇ ਨਹੀਂ ਪੈਣਾ ਚਾਹੀਦਾ, ਪਾਣੀ 'ਚ ਨਹੀਂ ਰਲਣਾ ਚਾਹੀਦਾ, ਪੱਤਣ 'ਚ ਨਹੀਂ ਪੈਣਾ ਚਾਹੀਦਾ, ਦਰਿਆ ਨਹਿਰ ਕੱਸੀ ਸੂਏ 'ਚ ਨਹੀਂ ਪੈਣਾ ਚਾਹੀਦਾ। ਉਹ ਬੰਦੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨਗੇ। ਕੀ ਹੋ ਰਿਹਾ ਯਾਰ? ਕਿਹੜਾ ਇਨਕਲਾਬ ਯਾਰ? ਕਿਹੜੇ ਬਦਲਾਅ ਦੀਆਂ ਗੱਲਾਂ ਯਾਰ? ਹਲੇ ਵੀ ਸਾਡੇ ਅੱਖਾਂ ਦੇ ਪੱਟੀ ਬੰਨੀ ਹੋਈ ਹੈ ਯਾਰ। ਹਲੇ ਵੀ ਅਸੀਂ ਸਵਾਲ ਕਰਨ ਨੂੰ ਤਿਆਰ ਨਹੀਂ। ਜੇ ਕੋਈ ਮੇਰੇ ਵਰਗਾ ਬੋਲਦਾ ਤਾਂ ਤੁਸੀਂ ਉਹਨੂੰ ਸਵਾਲ ਕਰਨ ਲੱਗ ਜੰਨੇ ਆ, ਉਹ ਯਾਰ ਤੂੰ ਤਾਂ ਉਹੀ ਲੱਗ ਗਿਆ, ਹਲੇ ਸਮਾਂ ਨਹੀਂ ਹੋਇਆ। ਆਹ ਗੱਲਾਂ ਲਈ ਵੀ ਸਮਾਂ ਚਾਹੀਦਾ ਯਾਰ। ਮੰਨਦੇ ਆ ਜਿਹੜੀ ਗੱਲ ਤਾਣੀ ਉਲਝੀ ਵਾ, ਸਮਾਂ ਚਾਹੀਦਾ ਸੀ, ਵੀ ਕਹਿੰਦਾ ਸਮਾਂ ਦੇ ਦਿਓ। ਰਾਜ ਸਭਾ ਮੈਂਬਰ ਭੇਜਣ ਲਈ ਵੀ ਸਮਾਂ ਚਾਹੀਦਾ ਸੀ, ਆਹ ਡਾਇਰੈਕਟਰ ਨਿਯੁਕਤ ਕਰਨ ਲਈ ਵੀ ਸਮਾਂ ਚਾਹੀਦਾ, ਰਾਘਵ ਚੱਡੇ ਵਰਗਾ ਨੂੰ ਲਾਉਣ ਲਈ ਵੀ ਸਮਾਂ ਚਾਹੀਦਾ। ਇੱਕ ਤਰੀਕੇ ਨਾਲ ਬਿਠਾ ਲਿਆ ਉਹ ਵੀ ਕੱਲ ਨੂੰ ਲੋਕ ਕਿੰਤੂ ਪਰੰਤੂ ਨਾ ਕਰਨ। ਜਦੋਂ ਰਾਘਵ ਚੱਡਾ ਕੱਲ ਨੂੰ ਕੋਈ ਐਸੇ ਅਫਸਰਾਂ ਨੂੰ ਸੱਦ ਕੇ ਮੀਟਿੰਗ ਕਰੂਗਾ, ਹਾਂ ਇਹ ਕਾਇਦਾ ਕਰਨਗੇ ਸਲਾਹਕਾਰ ਕਮੇਟੀ ਦਾ ਤਾਂ ਚੇਅਰਮੈਨ ਲਾਇਆ ਹੋਇਆ, ਸਲਾਹ ਲੈ ਰਹੇ ਆ, ਮਸ਼ਵਰਾ ਕਰ ਰਹੇ ਆ, ਚੱਲਣੀ ਉੱਥੇ ਹੀ ਹੈ। ਲੋਕ ਕਹਿੰਦੇ ਵੀ ਬਿਹਾਰ ਤੋਂ ਲਿਆ ਨੌਕਰੀਆਂ ਦੀ ਜਾਂਦੇ ਆ। ਦੇਣਗੇ ਬਈ। ਕਿਹੜਾ ਬਿਹਾਰ ਯਾਰ, ਕਿਹੜਾ ਯੂਪੀ, ਕਿਹੜਾ ਬੰਗਾਲ? ਤੁਹਾਡੇ ਸਿਰ 'ਚ ਗਲੀਆਂ ਕਰਾਉਣਗੇ ਪੰਜਾਬੀਓ। ਮੇਰੀ ਗੱਲ ਯਾਦ ਰੱਖਿਓ, ਤੁਹਾਡੇ ਸਿਰ 'ਚ 76 ਨਾ ਮਾਰੇ ਬਾਹਰ ਲੈਣੇ ਆਖਦਾ ਮੈਨੂੰ ਕਿਹੋ ਨਾ, ਕਿਉਂਕਿ ਅਸੀਂ ਅੰਨੇ ਭਗਤਾਂ। ਸਾਡਾ ਦਿਮਾਗ ਤਾਂ ਬੰਦ ਹੈ, ਸੋਚਣਾ ਹੀ ਥੋੜੀ ਹੁੰਦਾ। ਅਸੀਂ ਤਾਂ ਹਾਂ ਜੀ ਬਸ ਬੰਨ ਕੇ ਪੀਣੀਆਂ ਪੱਗਾਂ, ਅਸੀਂ ਝਾੜੂ ਵਾਲੇ ਆ, ਕਰੀ ਜੋ ਝਾੜੂ ਕਰਦੇ। ਤੁਹਾਡਾ ਸਾਰਾ ਪੈਸਾ ਇੱਥੋਂ ਲੁੱਟ ਕੇ, ਜੇ ਨਾ ਇਹਨਾਂ ਨੇ ਗੁਜਰਾਤ ਚ ਆਉਣਾ ਤੇ ਨਾ ਇਹਨਾਂ ਨੇ ਹਿਮਾਚਲ ਚੋਣਾਂ ਚ ਵਰਤਿਆ, ਪੰਜਾਬ ਦੇ ਲੋਕਾਂ ਦਾ ਪੈਸਾ ਅੱਜ ਵੀ ਵਰਤ ਰਹੇ ਨੇ। ਕਿੰਨਾ ਇਸ਼ਤਿਹਾਰਾਂ 'ਚ ਪੈਸਾ ਬਾਹਰਲੇ ਅਖਬਾਰਾਂ 'ਚ ਦੇ ਰਹੇ ਆ। ਪੰਜਾਬ ਦਾ ਪੈਸਾ, ਉਹ ਪੰਜਾਬ ਦੇ ਖਜ਼ਾਨੇ ਦਾ ਪੈਸਾ, ਲੋਕਾਂ ਦਾ ਪੈਸਾ। ਰਾਤ ਵੀਡੀਓ ਵੀ ਬਈ ਡਿਲੀਟ ਕਰਾਈ ਆ ਚੈਨਲਾਂ ਤੋਂ, ਚੈਨਲ ਵੀ ਉਹ ਵੀ ਸੁਣ ਲਓ। ਵੈਸੇ ਮੈਨੇ ਗੱਲ ਚਲਾ ਲਈ ਇਹਨਾਂ ਦਾ, ਮੈਂ ਉਹ ਸਪੈਸ਼ਲ ਕਹਿਣਾ ਚਾਹੁੰਦਾ ਸੀ ਉਸ ਗੱਲ ਤੇ। ਬੜੀ ਇਹ ਵੀ ਅਹਿਮ ਗੱਲ ਆ। 1975 ਦੇ ਵਿੱਚ ਜਿਵੇਂ ਆਪਾਂ ਦੇਖਿਆ, ਸੁਣਿਆ, ਸਾਰਿਆਂ ਨੇ ਸੁਣਿਆ ਕਿ ਐਮਰਜੈਂਸੀ ਲੱਗੀ, ਮੀਡੀਆ ਤੇ ਐਮਰਜੈਂਸੀ ਲੱਗੀ, ਮੀਡੀਆ ਦਾ ਸਾਹ ਬੰਦ ਕਰਤਾ ਇੰਦਰਾ ਗਾਂਧੀ ਨੇ। ਉਹਨਾਂ ਸਮਿਆਂ ਦੇ ਵਿੱਚ ਅਡਵਾਨੀ ਨੇ ਇੱਕ ਗੱਲ ਕਹੀ ਸੀ ਮੀਡੀਆ ਬਾਰੇ ਕਿ ਪੱਤਰਕਾਰੋ, ਸੋਨੂੰ ਉਹਨਾਂ ਨੇ ਕੱਲਾ ਝੁਕਣ ਲਈ ਕਿਹਾ, ਤੁਸੀਂ ਤਾਂ ਜਮੇ ਹੀ ਰਿੰਗਣ ਲੱਗ ਗਏ, ਲਿਟਣ ਲੱਗ ਗਏ ਧਰਤੀ ਤੇ।
ਉਹੀ ਕੰਮ ਜਿਵੇਂ ਮੋਦੀ ਨੇ ਹੁਣ ਦੇਸ਼ ਦੇ ਮੀਡੀਆ ਦਾ ਗੋਦੀ ਮੀਡੀਆ ਬਣਾਇਆ ਹੋਇਆ। ਕੋਈ ਜਿਹੜੀ ਵੀ ਆਵਾਜ਼ ਉਹਦੀਆਂ ਨੀਤੀਆਂ ਦੇ ਖਿਲਾਫ ਕੋਈ ਗੱਲ ਕਰਦੇ, ਉਹ ਚੱਕ ਕੇ ਜੇਲ੍ਹ ਸਿੱਟ ਦਿੱਤੀ ਜਾਂਦੀ ਹੈ, ਬੰਦ ਕਰ ਦਿੱਤੀ ਜਾਂਦੀ ਆ। ਉਹੀ ਆਵਾਜ਼ਾਂ, ਉਹੀ ਚੈਨਲ ਚੱਲ ਰਹੇ ਨੇ ਜਿਹੜੇ ਚੈਨਲ ਉਹਦੇ ਹੱਕ 'ਚ ਭੁਗਤਦੇ ਨੇ। ਉਹ ਕੰਮ ਬਈ ਪੰਜਾਬ 'ਚ ਹੋ ਗਿਆ। ਅਸੀਂ ਰਾਤ ਬੋਲੇ ਕੱਲ ਰਾਘਵ ਚੱਡੇ ਬਾਰੇ, ਕਿਸੇ ਚੈਨਲ ਨੇ ਕੰਗਣ ਚੱਕ ਕੇ ਸਾਡਾ ਉਹ ਚਲਾਤਾ, ਸਿੱਧਾ ਕਰਤਾ ਉਹਦਾ ਪ੍ਰਸ਼ਾਦ ਨੂੰ। ਉੱਥੋਂ ਇਹਨਾਂ ਨੇ ਚੱਕਿਆ ਦੀਪਕ ਬਾਲੀ ਜਲੰਧਰ ਦਾ, ਇਹਨਾਂ ਦਾ ਉਹ ਵੀ ਇੱਕ ਲਾਇਆ ਹੋਇਆ, ਜਿਹਨੇ ਵੋਟਾਂ ਵੇਲੇ ਸਾਰੇ ਛੋਟੇ ਵੱਡੇ ਚੈਨਲ 267-68 ਚੈਨਲ ਖਰੀਦੇ ਹੋਏ ਸੀ, ਵਿੱਚੇ ਪੇਜਾਂ ਪੂਜਾਂ ਵਾਲੇ, ਵਿੱਚੇ ਚੈਨਲ ਚੂਨਲ ਸਾਰੇ। ਅਸੀਂ ਇਹ ਨਹੀਂ ਕਹਿੰਦੇ ਵੀ ਸਾਰਾ ਮੀਡੀਆ ਇੱਕੋ ਜਾ, ਪਰ ਇਹ ਮੀਡੀਆ ਦੀ ਸੰਘੀ ਕੁੱਟੀ ਜਾ ਰਹੀ ਆ। ਉਹ ਚੱਕ ਕੇ ਰਾਤ ਦੀਪਕ ਬਾਲੀ ਦਾ ਫੋਨ ਆਇਆ, ਪਹਿਲਾਂ ਸਾਡੀ ਚਲਾਤੀ ਵੀ ਇਹ ਨਹੀਂ ਸਾਡੇ ਖਿਲਾਫ ਹੈ, ਇਹਨੂੰ ਡਿਲੀਟ ਕਰੋ। ਕਈ ਚੈਨਲ ਨੂੰ ਡਿਲੀਟ ਕਰ ਗਏ, ਸਾਡੇ ਕੋਲ ਪਏ ਆ ਉਹਦੇ ਲਈਆਂ ਫੋਟੋਆਂ, ਸਕਰੀਨਸ਼ਾਟ ਲਏ ਉਹਦੇ। ਇਹ ਕੀ ਹੋ ਰਿਹਾ ਯਾਰ? ਇਹ ਕਦ ਮੈਂ ਮੀਡੀਆ ਨੂੰ ਪੁੱਛਣਾ ਚਾਹੁੰਦਾ, ਮੀਡੀਆ ਲੋਕ ਹਮੇਸ਼ਾ ਕਹਿੰਦੇ ਨੇ ਲੋਕਤੰਤਰ ਦਾ ਚੌਥਾ ਖੰਭਾ ਹੈ। ਚੌਥਾ ਖੰਭਾ ਕਿਉਂ ਕਿਹਾ ਗਿਆ? ਕਿਉਂਕਿ ਲੋਕਾਂ ਦੀ ਗੱਲ ਕਰਨ ਲਈ ਮੀਡੀਆ ਹੁੰਦਾ ਹੈ, ਲੋਕਾਂ ਦੇ ਸਵਾਲ ਜਵਾਬ ਮੀਡੀਆ ਹੀ ਹੁੰਦਾ ਇੱਕ, ਜਿਹੜਾ ਸਰਕਾਰ ਤੋਂ ਜਵਾਬ ਮੰਗ ਸਕਦਾ ਕਿ ਲੋਕਾਂ ਦੀ ਆਹ ਆਵਾਜ਼ ਆ, ਲੋਕਾਂ ਦੇ ਆਹ ਸਵਾਲ ਨੇ, ਇਹਦਾ ਜਵਾਬ ਦਿਓ। ਉਹ ਤਾਂ ਮੀਡੀਆ ਉੱਥੇ ਉਹਨਾਂ ਨੇ ਗਿੱਟੀ ਡਿੱਗ ਪਿਆ ਜਾ ਕੇ ਯਾਰ। ਉਹ ਤਾਂ ਮੀਡੀਆ ਗੱਲ ਹੀ ਨਹੀਂ ਕਰਦਾ। ਕਦੇ ਮੀਡੀਆ ਨੇ ਪੁੱਛਿਆ ਕਿ ਤੁਸੀਂ 17 ਸਭਾ ਮੈਂਬਰ ਭੇਜੇ ਜੀ, ਕਿਉਂ ਨਹੀਂ ਕੋਈ ਪੰਜਾਬ ਦੀ ਗੱਲ ਕਰਨ ਵਾਲਾ, ਜਿਨ੍ਹਾਂ ਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਹੋਵੇ, ਜਿਨ੍ਹਾਂ ਨੂੰ ਪੰਜਾਬ ਨੂੰ ਜਿਨ੍ਹਾਂ ਦੀ ਕੋਈ ਦੇਣ ਹੋਵੇ, ਕਿਉਂ ਨਹੀਂ ਭੇਜਿਆ ਗਿਆ ਜੀ? ਤੁਸੀਂ 40-40 ਕਰੋੜ ਰੁਪਇਆ ਬਾਹਰਲੇ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਜੀ, ਤਾਮਿਲਨਾਡੂ, ਆਂਧਰਾ, ਬੰਗਾਲ, ਹਿਮਾਚਲ, ਹਰਿਆਣਾ ਦੇ ਨੂੰ, ਪੰਜਾਬ ਦਿਆਂ ਨੂੰ ਕਿਉਂ ਨਹੀਂ ਦਿੱਤੇ ਜੀ? ਜਾਂ ਪੰਜਾਬ ਦਿਆਂ ਨੂੰ ਵੀ ਦਿੰਦੇ ਹੋਣਗੇ ਵਿੱਚ, ਤੇ ਬਾਹਰਲੇ ਅਖਬਾਰਾਂ ਇਸ਼ਤਿਹਾਰ ਦੇਣ ਦੀ ਕੀ ਲੋੜ ਸੀ ਜੀ? ਤੁਸੀਂ ਮੀਡੀਆ ਨੇ ਕਦੇ ਪੁੱਛਿਆ ਕਿ ਮਾਰਚ ਦੇ 2 ਦਿਨਾਂ ਦਾ ਜਹਾਜ਼ ਦਾ ਖਰਚਾ ਪੰਜਾਬ ਦੇ ਮੁੱਖ ਮੰਤਰੀ ਦਾ 55,44,918 ਰੁਪਈਆਂ 'ਚ ਪੈ ਜਾਂਦਾ? ਕਦੇ ਪੁੱਛਿਆ? ਕਦੇ ਪੁੱਛਿਆ ਰਾਘਵ ਚੱਡੇ ਨੂੰ ਕਿਉਂ ਬਣਾਇਆ ਜਾ ਰਿਹਾ ਜੀ? ਕੋਈ ਹੋਰ ਬੰਦਾ ਤੁਹਾਨੂੰ ਪੰਜਾਬ 'ਚੋਂ ਕਾਬਲ ਨਹੀਂ ਮਿਲਿਆ? ਰਜਿੰਦਰ ਗੁਪਤੇ ਨੂੰ ਕਿਉਂ ਬਣਾਇਆ ਜਾ ਰਿਹਾ ਜੀ? ਹੋਰ ਬੰਦਾ ਨਹੀਂ ਮਿਲਿਆ ਜੀ? ਤੁਸੀਂ ਆ ਡਾਇਰੈਕਟਰ ਜਿਹੜਾ ਲਾਇਆ, ਹੋਰ ਬੰਦਾ ਨਹੀਂ ਮਿਲਿਆ ਜੀ? ਕਦੇ ਸਵਾਲ ਕੀਤੇ ਇਹ ਮੀਡੀਆ ਨੇ? ਜਿਹੜੇ ਮੀਡੀਆ ਦੇ ਸਵਾਲ ਕਰਨੇ ਬਣਦੇ ਆ। ਤੁਸੀਂ ਕਦੇ ਸਵਾਲ ਕੀਤਾ ਮੀਡੀਆ ਨੇ ਕਿ ਤੁਸੀਂ 800 ਕਰੋੜ ਰੁਪਈਆ ਨਹਿਰਾਂ ਪੱਕੀਆਂ ਕਰਨ ਲਈ ਰੱਖਿਆ, ਨਹਿਰਾਂ ਦੇ ਵਿੱਚ ਕਾਗਜ਼ ਵਿਛਾਉਣ ਲਈ ਰੱਖਿਆ? ਕਿਉਂ ਜੀ? ਦੱਸੋ ਕਿਹੜਾ ਸਵਾਲ ਜਿਹੜਾ ਅੱਜ ਪੰਜਾਬ ਦੀ ਹੋਂਦ ਨਾਲ ਜੁੜਿਆ ਹੋਇਆ ਹੈ? ਤੁਸੀਂ ਕਦੇ ਪੁੱਛਿਆ ਮੀਡੀਆ ਨੇ ਕਿ ਜਿੱਦਾਂ ਹਾਈ ਕੋਰਟ ਦਾ ਫੈਸਲਾ ਆਇਆ ਪੰਜਾਬ ਯੂਨੀਵਰਸਿਟੀ ਦੇ ਖਿਲਾਫ, ਤੁਹਾਡਾ ਵਕੀਲ ਕਿਉਂ ਨਹੀਂ ਪੇਸ਼ ਹੋਇਆ ਜੀ ਸਰਕਾਰ ਦਾ? ਕਦੇ ਪੁੱਛਿਆ ਇਹ ਮੀਡੀਆ ਨੇ ਗੱਲ? ਕਿੱਡੀ ਵੱਡੀ ਗੱਲ ਆ ਇਹ। ਕਦੇ ਪੁੱਛਿਆ ਵੀ BBMP ਦਾ ਤੁਹਾਡਾ ਮਸਲਾ ਕਿੱਥੇ ਖੜਾ ਜੀ? ਕੇਂਦਰੀ ਰੂਲ ਲਾਗੂ ਹੁੰਦੇ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾਹ ਕਰ ਜਾਂਦਾ ਜੀ ਆ ਕੇ, ਤੇ ਤੁਹਾਡਾ ਮਤਾ ਪਾਇਆ ਹੋਇਆ ਵਿਧਾਨ ਸਭਾ 'ਚੋਂ ਕਿੱਥੇ ਜੇ ਖੜਾ ਜੀ? ਕਿਹੜਾ ਸਵਾਲ ਹੈ ਉਹਦਾ? ਜੇ ਮੇਰੇ ਵਰਗੇ ਸਵਾਲ ਕਰਦੇ ਵੀ ਹੈ, ਉਹ ਤੁਸੀਂ ਚਲਾ ਵੀ ਦਿੰਨੇ ਆ, ਉਹ ਤੁਹਾਨੂੰ ਇੱਕ ਫੋਨ ਕਰਦੇ ਆ ਵੀ ਆਹ ਚੀਜ਼ ਚਲਾਉਣੀ ਨਹੀਂ, ਇਹਨੂੰ ਕੱਟੋ, ਨਾਲ ਦੀ ਨਾਲ ਕੱਟ ਦਿੰਦੇ ਹੋ। ਅਸੀਂ ਮੰਨਦੇ ਹਾਂ ਤੁਸੀਂ ਬਹੁਤ ਵਧੀਆ ਭੂਮਿਕਾ ਨਿਭਾਈ ਕਿਸਾਨੀ ਅੰਦੋਲਨ ਦੇ ਦੌਰਾਨ, ਜਦੋਂ ਪੂਰਾ ਗੋਦੀ ਮੀਡੀਆ ਕਿਸਾਨਾਂ ਦੇ ਖਿਲਾਫ ਸੀ, ਮਜ਼ਦੂਰਾਂ ਦੇ ਖਿਲਾਫ ਸੀ, ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ, ਪਤਾ ਨਹੀਂ ਕੀ ਉਹਨਾਂ ਨੇ ਨਾਂ ਦਿੱਤੇ ਸੀ। ਤੁਸੀਂ ਵਧੀਆ ਭੂਮਿਕਾ ਨਿਭਾਈ। ਹੁਣ ਵੀ ਤੁਹਾਡਾ ਫਰਜ਼ ਬਣਦਾ ਯਾਰ, ਇੰਨੇ ਥੱਲੇ ਨਾ ਲੱਗੋ। ਇਹਦਾ ਮਤਲਬ ਵੀ ਇਹਦਾ ਰਾਘਵ ਚੱਡਾ ਦਾ ਮੋਦੀ ਦਾ ਵੀ ਪਿਓ ਬਣ ਗਿਆ, ਫਿਰ ਇਹਦਾ ਇੰਦਰਾ ਗਾਂਧੀ ਦਾ ਵੀ ਉੱਤੋਂ ਦੀ ਹੋ ਗਿਆ ਕਿ ਪੰਜਾਬ ਦੇ ਮੀਡੀਆ ਨੂੰ ਇਸ ਤਰ੍ਹਾਂ ਦੱਬ ਰਿਹਾ ਹੈ ਕਿ ਗੱਲ ਹੀ ਨਹੀਂ ਕਰਨ ਦਿੰਦਾ। ਜੇ ਕੋਈ ਗੱਲ ਕਰਦਾ ਉਹਦੀ ਆਵਾਜ਼ ਨੂੰ ਨਹੀਂ ਚਲਾਉਣੀ ਨਹੀਂ ਬਈ। ਸਾਨੂੰ ਨਹੀਂ ਕੋਈ ਫਰਕ ਪੈਂਦਾ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਆਵਾਜ਼ ਉੱਥੇ ਰੱਖ ਸਕਦੇ ਹਾਂ, ਉੱਥੋਂ ਪਹੁੰਚਾ ਸਕਦੇ ਹਾਂ। ਪਰ ਤੁਹਾਡਾ ਕੀ ਅਸਰ ਹੋਣਾ ਹੈ ਕਦੇ ਸੋਚਿਆ? ਤੁਸੀਂ ਲੋਕਾਂ ਦੇ ਵਿੱਚ ਕਿਵੇਂ ਨੰਗੇ ਹੋਵੋਗੇ? ਤੁਹਾਨੂੰ ਲੋਕ ਕੀ ਲਾਹਨਤਾਂ ਪਾਉਣਗੇ? ਤੁਸੀਂ ਕਿੰਨਾ ਕਰਕੇ ਹੋ? ਅੱਜ ਤੁਹਾਡੇ ਐਡੇ ਚੈਨਲ ਬਣ ਗਏ, ਤੁਸੀਂ ਐਡਾ ਮੀਡੀਆ ਤੁਹਾਡਾ ਖੜਾ ਹੋ ਗਿਆ, ਤੁਹਾਡਾ ਤਿਆਰ ਹੋ ਗਿਆ ਕੰਮ, ਐਡਾ ਮੰਚ ਤੁਹਾਡਾ ਬਣ ਗਿਆ ਬੋਲਣ ਦਾ, ਲੋਕ ਤੁਹਾਨੂੰ ਸੁਣਦੇ ਆ। ਕਿਹਦੇ ਕਰਕੇ? ਤੁਸੀਂ ਪੰਜਾਬ ਨਾਲ ਖੜੇ ਸੀ, ਤੁਸੀਂ ਕਿਸਾਨਾਂ ਨਾਲ ਖੜੇ ਸੀ, ਤੁਸੀਂ ਮਜ਼ਦੂਰਾਂ ਨਾਲ ਖੜੇ ਸੀ, ਕਿਸਾਨੀ ਅੰਦੋਲਨ ਦੇ ਹੱਕ 'ਚ ਖੜੇ ਸੀ। ਬਥੇਰੀਆਂ ਤੁਹਾਨੂੰ ਚਿੱਠੀਆਂ ਆਈਆਂ ਕੇਂਦਰੀ ਏਜੰਸੀਆਂ ਦੀਆਂ, ਬਥੇਰੇ ਡਰਾਵੇ ਆਏ ਦਿੱਲੀ ਤੋਂ ਕਿ ਤੁਹਾਡੇ ਨਾਲ ਐਂ ਕਰ ਦਿਆਂਗੇ, ਤੁਹਾਡੇ ਨੂੰ ਫੰਡਿੰਗ ਆਉਂਦਾ, ਫੇਰ ਹੁੰਦਾ। ਤੁਸੀਂ ਨਹੀਂ ਡਰੇ, ਬੇਵਾਕੀ ਨਾਲ ਤੁਸੀਂ ਲੋਕਾਂ ਦਾ ਸਾਥ ਦਿੱਤਾ। ਅੱਜ ਕੀ ਹੋ ਗਿਆ ਯਾਰ? ਕਿ ਚੰਦ ਛਿਲਣਾ ਖਾਤਰ, ਇਹਨੂੰ ਤਾਂ ਐਡ ਲੈਣ ਖਾਤਰ ਨਹੀਂ ਯਾਰ। ਆਹ ਤੁਹਾਡਾ ਭੂਮਿਕਾ ਨਿਭਾਉਣ ਦਾ ਫਰਜ਼ ਬਣਦਾ ਹੈ। ਦੇਖੋ ਜੋ ਅਸਲ ਮੁੱਦੇ ਨੇ ਪੰਜਾਬ ਦੇ, ਉਹ ਮੁੱਦੇ ਉਠਾਉਣ ਦਾ ਤੁਹਾਡਾ ਫਰਜ਼ ਬਣਦਾ ਹੈ। ਨਹੀਂ ਉਠਾਓਗੇ ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨੋਂ ਹਟ ਜਾਣਗੇ। ਲੋਕਾਂ ਦੇ RSS ਦੀ B ਟੀਮਾਂ ਬਾਹਲੇ ਲਿਖੀ ਜਾਂਦੇ ਬਈ। RSS ਦੀ B ਟੀਮ ਤਾਂ A B ਨਹੀਂ, A ਹੈ।
ਉਹਦੇ ਨਾਲ ਉੱਤੋਂ ਦੀ ਆ। ਹਾਂ, ਇਹ ਤਾਂ ਉੱਥੋਂ ਮੋਦੀ ਦਾ ਸਿੱਧਾ ਪੈਂਦਾ ਨਾ, ਇਹ ਤਾਂ ਤੁਹਾਨੂੰ ਨਾਲ ਲਾ ਕੇ ਮਾਰਨਗੇ, ਐ ਜੱਫੀ 'ਚ ਲੈ ਕੇ ਗਲ ਘੁੱਟਣਗੇ। ਇਹੀ ਤਾਂ ਸਾਨੂੰ ਸਮਝ ਨਹੀਂ ਪੈ ਰਹੀ। ਅਸੀਂ ਹਲੇ ਵੀ ਮੋਦੀ ਬੜਾ ਪਤਾ ਨਹੀਂ ਕਿੱਥੋਂ ਇਹੋ ਜਿਹੀਆਂ ਦਲੀਲਾਂ ਕੱਢ ਕੇ ਲੈ ਕੇ ਆਉਂਦਾ। ਫਿਰ ਕੀ ਹੋ ਗਿਆ ਜੀ, ਪੰਜਾਬ ਦਾ ਭਲਾ ਹੋਣਾ ਚਾਹੀਦਾ ਹੈ, ਜਿੱਥੋਂ ਮਰਜ਼ੀ ਬੰਦਾ ਲਾ ਦਿਓ। ਫਿਰ ਲੋੜ ਹੀ ਨਹੀਂ ਸੀ, ਪੰਜਾਬ ਦਾ ਭਲਾ ਤਾਂ ਬਾਹਰਲਿਆਂ ਨੂੰ ਲਿਆਓ, ਫਿਰ ਲੋੜ ਹੀ ਨਹੀਂ। ਓਏ ਭਲੇ ਮਾਨਸੋ ਲੋਕੋ, ਪੰਜਾਬ ਦੇ ਕੀ ਦੁੱਖ ਨੇ, ਕੀ ਦਰਦ ਨੇ, ਕੀ ਸਮੱਸਿਆਵਾਂ ਨੇ, ਪੰਜਾਬ ਨੂੰ ਕਿਹੜਾ ਰੋਗ ਨੇ, ਪੰਜਾਬ ਨੂੰ ਕਿਵੇਂ ਛੁਟਕਾਰਾ ਦਿਵਾਉਣਾ ਹੈ, ਉਹ ਦਿੱਲੀ ਦਾ ਬੰਦਾ ਕੀ ਜਾਣੂ ਸਾਡੀ ਕਹਾਣੀ। ਗੁਜਰਾਤ ਦਾ ਬੰਦਾ ਕੀ ਜਾਣੂ, ਬਾਹਰਲੇ ਬੰਦੇ ਕੀ ਜਾਣਨਗੇ। ਇਹ ਤੁਹਾਨੂੰ ਮੈਂ ਉਦਾਹਰਨ ਦੇ ਦਿੰਦਾ। ਡੀਸੀ ਲੱਗਿਆ ਹੁੰਦਾ ਸੀ ਬਠਿੰਡੇ, ਬੰਗਾਲ ਦਾ ਸੀਗਾ। ਮੈਂ ਉਹਨੂੰ ਮਿਲਣ ਗਿਆ, ਫਾਰਮ ਆਏ ਜਦੋਂ ਨਰਮਾ ਮਰਿਆ, ਉਹਦੇ ਮੁਆਵਜ਼ਾ ਲੈਣ ਖਾਤਰ ਭਰਨੇ ਸੀਗੇ, ਹਿੰਦੀ 'ਚ ਫਾਰਮ। ਉਹ ਮੈਂ ਵਗ ਗਿਆ, ਮੈਂ ਕਿਹਾ ਡੀਸੀ ਸਾਹਿਬ ਇੱਥੇ ਤਾਂ ਪੰਜਾਬੀ ਨਹੀਂ ਸਹੀ ਕਿਸੇ ਨੂੰ ਆਉਂਦੀ, ਮਾਤੜ ਵਿਚਾਰੇ ਕਿਸਾਨ ਨੇ, ਇਹਨਾਂ ਨੂੰ ਹਿੰਦੀ ਕਿੱਥੇ ਆਜੂ। ਕਿਆ ਯਾਰ ਆਪਨੇ ਪੰਜਾਬੀ ਲਗਾ ਰੱਖੀ ਮੈਨੂੰ ਡੀਸੀ ਦਾ। ਇਹ ਡੀਸੀ ਮੁਰੇ ਬੋਲਿਆ। ਹੁਣ ਜਿਹੜਾ ਬੰਦਾ ਹੈ ਹੀ ਕੋਈ ਬਿਹਾਰ ਦਾ, ਕੋਈ ਯੂਪੀ ਦਾ, ਕੋਈ ਬੰਗਾਲ ਦਾ, ਉਹਨੂੰ ਕੀ ਪਤਾ ਯਾਰ ਸਾਡੀ ਬੋਲੀ ਦਾ ਕੀ ਮਹੱਤਵ ਆ। ਸਮਝੋ ਸਾਡੀ ਕਹਾਣੀ ਨੂੰ। ਉਹ ਜਿਹੜੇ ਹਲੇ ਵੀ ਇਹ ਬੇਹੂਦੇ ਤਰਕ ਦਿੰਦੇ ਨੇ, ਦਲੀਲਾਂ ਦਿੰਦੇ ਨੇ, ਯਾਰ ਐਡੀ ਕਿੱਡੀ ਗੱਲ ਆ, ਕਿਤੋਂ ਮਰਜ਼ੀ ਲਿਆ ਕੇ ਲਾ ਦਿਓ ਪੰਜਾਬ ਸਹੀ ਆਪੀ ਹੋ ਜੂ। ਰਜਿੰਦਰ ਗੁਪਤਾ ਕਰੂ ਪੰਜਾਬ ਸਹੀ, ਉਹ ਯੂਨੀਵਰਸਿਟੀ ਲਵਰੀ ਵਾਲਾ ਕਰੂ ਪੰਜਾਬ ਸਹੀ, ਉਹ ਵੱਡਾ ਉਦਯੋਗਪਤੀ ਕਰੂ ਲੁਧਿਆਣੇ ਵਾਲਾ ਪੰਜਾਬ ਸਹੀ, ਜਾਂ ਸਾਨੀ ਕਰੂ ਦਿੱਲੀ ਵਾਲਾ ਪੰਜਾਬ ਸਹੀ, ਜਾਂ ਰਾਘਵ ਚੱਡਾ ਕਰੂ ਪੰਜਾਬ ਸਹੀ। ਹੈ ਤੁਸੀਂ ਵੋਟਾਂ ਉਹਨਾਂ ਨੂੰ ਪਾਈਆਂ। ਆ ਰਾਘਵ ਚੱਡੇ ਦੀ ਗੱਲ ਕਰਦੇ ਆ। ਜੇ ਐਡਾ ਹਰਮਨ ਪਿਆਰਾ ਹੈ, ਇਹਨੂੰ ਕਿਸੇ ਨੂੰ ਪੰਚਾਇਤ ਮੈਂਬਰੀ ਖੜਾ ਕੇ ਦਿਖਾਓ ਕਿਤੇ ਪਿੰਡ 'ਚ, ਜੋ ਵੀ ਜਿੱਤ ਜੇ ਤਾਂ ਨਾ ਤੁਹਾਡੀ ਸਰਕਾਰ ਆ। ਤੁਹਾਨੂੰ ਹਾਲੇ ਨਹੀਂ ਸਮਝਦੇ, ਸੰਗਰੂਰ ਤੁਹਾਨੂੰ ਲੋਕਾਂ ਨੇ ਧਰਤੀ ਨਾਲ ਠੋਕਿਆ ਜਾ ਕੇ, ਜਿੱਥੋਂ 90,000 ਤੇ ਜਿੱਤੇ ਆ, ਉੱਥੇ ਤੁਸੀਂ ਉੱਥੇ ਵੀ ਘਟ ਗਏ। ਜੇ ਹਾਲੇ ਵੀ ਦਿੱਲੀ ਕਰੀ ਜਾਓਗੇ, ਦਿੱਲੀ ਥੱਲੇ ਲੱਗੀ ਜਾਓਗੇ, ਫਿਰ ਤਾਂ ਲੋਕਾਂ ਨੂੰ ਸਬਕ ਸਿਖਾਉਣਾ ਪੈਣਾ। ਹੁਣ ਪੰਜਾਬ ਦੇ ਲੋਕੋ, ਖਾਸ ਕਰਕੇ ਦੇਖੋ ਜਿਹੜੇ ਤਾਂ ਸਮਝਦਾਰ ਲੋਕ ਹੈ, ਉਹ ਸਮਝਦੇ ਆ ਗੱਲ ਨੂੰ, ਗੱਲ ਕੀ ਆ। ਜਿਹੜੇ ਹਾਲੇ ਵੀ ਅੱਖਾਂ ਮੀਚ ਕੇ ਐ ਅੰਨੇ ਭਗਤ ਬਣੇ ਹੋਏ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ, ਤੁਸੀਂ ਮੇਰੇ ਕੋਈ ਦੋਖੀ ਨਹੀਂ ਹੈ। ਤੁਸੀਂ ਬਦਲਾਅ ਲੈ ਕੇ ਆਏ ਸੀ ਪੰਜਾਬ ਨੂੰ ਬਚਾਉਣ ਲਈ, ਪੰਜਾਬ ਨੂੰ ਪੰਜਾਬ ਬਣਾਉਣ ਲਈ, ਪੰਜਾਬ ਨੂੰ ਪੈਰਾਂ ਤੇ ਖੜਾ ਕਰਨ ਲਈ। ਤਾਂ ਮੇਰਾ ਵੀਰ ਤੁਹਾਨੂੰ ਮੇਰੀ ਗੁਜ਼ਾਰਿਸ਼ ਹੈ ਯਾਰ, ਤੁਸੀਂ ਅੱਖਾਂ ਖੋਲ ਕੇ ਆਪਦੇ ਹਲਕੇ ਦੇ MLA ਨੂੰ, ਲੀਡਰਾਂ ਨੂੰ ਆਪਸ ਵਿੱਚ ਵਿਚਾਰ ਚਰਚਾ ਕਰਕੇ, ਚਾਹੇ ਸੋਸ਼ਲ ਮੀਡੀਆ ਰਾਹੀਂ ਇੱਕ ਮੁਹਿੰਮ ਚਲਾਓ ਕਿ ਸਾਨੂੰ ਚੱਡੇ, ਗੁਪਤੇ ਵਰਗੇ, ਰਜਿੰਦਰ ਵਰਗੇ, ਸਾਨੂੰ ਆ ਜਿਹੜੇ ਤੁਸੀਂ ਲਾਏ ਆ ਪ੍ਰਾਸਰ ਵਰਗੇ, ਇਹ ਸਾਨੂੰ ਮਨਜ਼ੂਰ ਨਹੀਂ। ਸਾਨੂੰ ਪੰਜਾਬ ਪੱਖੀ ਬੰਦੇ ਲਾਓ, ਅਸੀਂ ਤੁਹਾਡਾ ਸਾਥ ਦੇਵਾਂਗੇ। ਸਾਡੀ ਕਿਹੜਾ ਕੋਈ ਇਹਨਾਂ ਨਾਲ ਨਿੱਜੀ ਦੁਸ਼ਮਣੀ ਆ। ਅਸੀਂ ਤਾਂ ਪੰਜਾਬ ਲਈ ਗੱਲ ਕਰਦੇ ਆ, ਵੀ ਪੰਜਾਬ ਦੀ ਗੱਲ ਕਰਨ ਵਾਲਾ ਨਹੀਂ ਆ ਬਾਈ ਕੋਈ। ਇਹੀ ਮੁੱਦਿਆਂ ਦੇ ਉੱਤੇ ਗੱਲ ਕਰਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਗਏ ਸੀ। ਤੁਸੀਂ ਬੋਲੋਗੇ ਤੁਹਾਡਾ ਹੋਰ ਫਰਕ ਹੈ। ਕੋਠੀਆਂ ਬਾਈ, ਸੱਚ ਕੋਠੀਆਂ ਭਾਲਦੇ ਫਿਰਦੇ ਇੱਥੇ। ਉਹ ਤਾਂ ਹੈ, ਉਹ ਐਸਡੀ ਨੂੰ ਦੇਤੀ ਮੈਨੂੰ ਤਾਂ। ਹਾਂ, ਉਹ ਚੱਡੇ ਕੋਲ ਕੋਠੀ ਹੈ, ਤੇ ਪੰਜਾਬ ਦਾ ਹੈ ਜਿਹੜਾ ਮੰਤਰੀ ਹਰਜੋਤ ਬੈਂਸ, ਨੂੰ ਕੋਠੀ ਨਹੀਂ ਮਿਲੀ। ਉਹ ਕਹਿੰਦਾ ਮੈਂ 2 ਸੈਕਟਰ 'ਚ ਲੈਣੀ ਹੈ, ਜਿੱਥੇ ਵੱਡੀਆਂ ਕੋਠੀਆਂ ਨੇ, 2-2 ਕਿੱਲਿਆਂ 'ਚ ਕੋਠੀ ਹੈ। ਉਹਨੂੰ ਕਹਿੰਦੇ 39 ਸੈਕਟਰ 'ਚ ਲੈ ਲਾ। 39 ਸੈਕਟਰ ਵਾਲੀਆਂ ਕੋਠੀਆਂ ਥੋੜੀਆਂ ਛੋਟੀਆਂ ਨੇ। ਇਹ ਸੀ ਜੀ ਆਮ, ਜਿਹੜੇ ਕਹਿੰਦੇ ਇਹ ਤਾਂ ਗਨ ਮੈਂ ਨਹੀਂ ਲੈਣੇ, ਅਸੀਂ ਤਾਂ ਘਰ ਨਹੀਂ ਲੈਣੇ ਸਰਕਾਰੀ। ਹੁਣ ਕੋਠੀਆਂ ਪਿੱਛੇ ਲੜੀ ਜਾਂਦੇ ਆ, ਸਾਨੂੰ 2 ਸੈਕਟਰ ਵਾਲੀਆਂ 2-2 ਕਿੱਲੇ ਵਾਲੀਆਂ ਕੋਠੀਆਂ ਦਿਓ ਜੀ, 39 ਵਾਲੀਆਂ ਨਹੀਂ ਅਸੀਂ ਲੈਣੀਆਂ, ਇਹ ਤਾਂ ਛੋਟੀਆਂ ਜੀ। ਇਹ ਬਦਲਾਅ ਵਾਲੇ ਆ ਜੀ, ਇਹ ਇਨਕਲਾਬ ਵਾਲੇ ਆ ਜੀ। ਪੰਜਾਬ ਦੇ ਲੋਕੋ, ਇਨਕਲਾਬ, ਇਹ ਬਦਲਾਅ ਤੁਸੀਂ ਲੈ ਕੇ ਆਉਣਾ। ਜਿੱਦਾਂ ਤੁਸੀਂ ਇਕੱਠੇ ਹੋ ਗਏ, ਤੁਸੀਂ ਖੜੇ ਹੋ ਗਏ, ਤੁਸੀਂ ਸੋਚਣਾ ਸ਼ੁਰੂ ਕਰਤਾ, ਤੁਸੀਂ ਆਪਣੇ ਦਿਮਾਗ ਨਾਲ ਸੋਚਣ ਲੱਗ ਗਏ, ਕਿਸੇ ਦੇ ਲਾਈ ਲੱਗ ਨਾ ਬਣੇ, ਉਹਦੇ ਪੰਜਾਬ ਦੇ ਲਈ ਤੇ ਆਉਣਾ। ਅੱਜ ਕਿੰਨੇ ਅਖਬਾਰ ਆਏ ਬਾਹਰਲੀ ਸੂਬੇ ਸੇ? ਸਾਰੇ ਅੱਜ ਦੇ ਅਖਬਾਰ ਨੇ, ਅੱਜ ਦੇ ਗੁਜਰਾਤ ਦੇ ਅਖਬਾਰਾਂ 'ਚ ਅੱਜ ਦਿਨਾਂ 'ਚ ਬਹੁਤ ਵੱਡੀ ਹੈ ਜਿਹੜਾ ਪੰਜਾਬ ਦੀ ਸਰਕਾਰ ਦੀ। ਕਾਰਨ ਕੀ, ਪੈਸਾ ਪੰਜਾਬ ਦਾ ਉਹ ਉੱਥੇ ਮਸ਼ਹੂਰੀ ਕਰੀ ਜਾਂਦਾ ਗੁਜਰਾਤ ਦੇ ਵਿੱਚ, ਵੀ ਇੱਥੋਂ ਦੇਖੋ ਜੀ ਪੰਜਾਬ 'ਚ ਅਸੀਂ ਆਹ ਕਰਤਾ ਜੀ, ਰਿਸ਼ਵਤ ਰੋਕਤੀ ਜੀ, ਅਸੀਂ ਉਹ ਕਰਤਾ। ਚੱਟਾ ਦਾ ਘਟਣ ਦੀ ਬਜਾਏ ਵੱਧ ਗਿਆ। ਜਿੱਥੇ 5 ਮਰਦੇ ਚੱਟੇ ਨਾਲ 10 ਮਰਨ ਲੱਗ ਗਏ। ਇਹ ਵੀ ਦੱਸ ਦਿਆ ਕਰੋ। ਹੁਣ ਕੀ ਦੱਸੋਗੇ ਵੀ ਜਿਮਣੀ ਚੋਣ ਅਸੀਂ ਕਿਉਂ ਹਾਰੀ ਸੰਗਰੂਰ ਵਾਲੀ, ਇਹ ਵੀ ਦੱਸੋ ਫਿਰ। ਹਿਮਾਚਲ ਦੇ ਅਖਬਾਰਾਂ 'ਚ ਤੁਹਾਨੂੰ ਮੈਂ ਕੱਲ ਵੀ ਕਿਹਾ ਸੀ, ਪੰਜਾਬ ਦੀਆਂ ਗੱਡੀਆਂ, ਸਰਕਾਰੀ ਗੱਡੀਆਂ ਹਿਮਾਚਲ 'ਚ ਪ੍ਰਚਾਰ ਕਰਨ ਜਾਂਦੀਆਂ ਆਮ ਆਦਮੀ ਪਾਰਟੀ ਦਾ। ਸੋ ਇਸ ਕਰਕੇ ਬਾਈ ਅੱਖਾਂ ਖੋਲੋ ਯਾਰ, ਅੱਖਾਂ ਖੋਲੋ ਮੇਰਾ ਵੀਰ। ਤੇ ਮੈਂ ਫਿਰ ਭਗਵੰਤ ਨੂੰ ਕਹਿਣਾ ਚਾਹੁੰਦਾ, ਭਗਵੰਤ ਸਿਆਂ
ਸੋਚ ਯਾਰ, ਸੋਚ ਕੁਛ। ਤੈਨੂੰ ਲੋਕਾਂ ਨੇ ਐਡਾ ਵੱਡਾ ਮਾਣ ਦਿੱਤਾ ਔਰ ਇਤਿਹਾਸ ਦੇ ਵਿੱਚ ਤੂੰ ਪਹਿਲਾ ਬੰਦਾ ਹੋਏਗਾ ਜਿਹੜਾ 10 ਸਾਲਾਂ ਦੇ ਵਿੱਚ, ਸਿਰਫ 10 ਸਾਲ ਦੀ ਤੇਰੀ ਮਿਹਨਤ ਹੈ, 12 ਦੇ ਵਿੱਚ ਤੂੰ ਪੀਪਲ ਪਾਰਟੀ 'ਚ ਆਇਆ, 12 ਤੋਂ 22 10 ਸਾਲਾਂ ਦੇ ਵਿੱਚ ਤੂੰ ਮੁੱਖ ਮੰਤਰੀ ਬਣ ਗਿਆ। ਇਤਿਹਾਸ 'ਚ ਪਹਿਲੀ ਵਾਰੀ ਹੋਣਾ ਕਿ 10 ਸਾਲ ਦੇ ਸੰਘਰਸ਼ 'ਚ ਬੰਦਾ ਮੁੱਖ ਮੰਤਰੀ ਤੱਕ ਪਹੁੰਚ ਗਿਆ। ਐਡਾ ਛੇਤੀ ਨਹੀਂ ਕੋਈ ਪਹੁੰਚਿਆ। ਹੁਣ ਤੇਰਾ ਫਰਜ਼ ਬਣਦਾ ਕਿ 92 ਬੰਦੇ ਤੈਨੂੰ ਦਿੱਤੇ ਆ ਲੋਕਾਂ ਨੇ, 91 ਬੰਦੇ। ਨਾ ਦਿੱਲੀ ਵਾਲੇ ਥੱਲੇ ਲਾ ਪੰਜਾਬ ਨੂੰ, ਨਾ ਥੱਲੇ ਲਾ ਦਿੱਲੀ ਦੇ ਪੰਜਾਬ ਨੂੰ। ਅੱਜ ਉਹ ਵੀਡੀਓ ਜੀ ਛੱਡੀ ਪਈ, ਉਹ ਡਰਾਮੇ ਬਣਾਈ ਜਾਂਦੇ ਆ। ਕਿਹੜੀ? ਅੱਜ ਨਹੀਂ ਉਹ ਚੱਡੇ ਬੜਾ ਕੁਛ ਹੈ ਸੋਸ਼ਲ ਮੀਡੀਆ ਤੇ ਤਾਂ, ਬਹੁਤ ਤਕੜੇ ਇਹ। ਐਵੇਂ ਥੋੜੀ ਸੋਸ਼ਲ ਮੀਡੀਆ ਨੂੰ ਲੱਖ ਲੱਖ ਰੁਪਇਆ ਦਿੰਦੇ। ਇਹ ਇੱਕ ਬੰਦੇ ਦੀ ਲੱਖ ਰੁਪਇਆ ਤਨਖਾਹ ਹੈ। 70 ਬੰਦੇ ਆ ਸਰਕਾਰੀ ਰਿਹਾਇਸ਼ ਆ ਚੰਡੀਗੜ੍ਹ 'ਚ, ਸਾਰੀ ਦਿੱਲੀ ਰਾਘਵ ਚੱਡੇ ਦੀ ਟੀਮ ਹੈ ਸੋਸ਼ਲ ਮੀਡੀਆ ਵਾਲੀ। ਆ ਸਾਡੇ ਖਿਲਾਫ ਵੀ ਜਿਨ੍ਹਾਂ ਦਾ ਆਈਟੀ ਸੈੱਲ ਹੈ ਉਹ ਗਾਲਾਂ ਕੱਢਦਾ, ਜਿਹੜੇ ਇਹਨਾਂ ਨੂੰ ਕੋਈ ਹੋਰ ਗੱਲ ਕਰਦੇ ਆ, ਇਹਨਾਂ ਨੂੰ ਕੋਈ ਸੁਝਾਅ ਦਿੰਦਾ ਉਹਨੂੰ 1000 ਗਾਲ ਕੱਢਦੇ ਆ। ਸੁਣਨ ਨੂੰ ਤਿਆਰ ਨਹੀਂ ਹੈਗੇ। ਸੋਸ਼ਲ ਮੀਡੀਆ ਦੇ ਮਾਹੌਲ ਸਿਰਜਣ ਤਾਂ ਬਹੁਤ ਮਾਹਰ ਨੇ ਇਹ, ਕਿਉਂਕਿ ਸੋਸ਼ਲ ਮੀਡੀਆ ਦੀ ਪਾਰਟੀ ਹੈ, ਸੋਸ਼ਲ ਮੀਡੀਆ 'ਚ ਨਿਕਲੀ ਹੈ। ਫਿਰ ਇਹਨਾਂ ਨੂੰ ਧਰਤੀ ਦੇ ਥੱਲੇ ਗਰਾਊਂਡ ਤੇ ਥੋੜੀ ਪਤਾ ਕੀ ਹੋਈ ਜਾਂਦਾ, ਹੇਠਲੇ ਪੱਧਰ ਤੇ ਕੀ ਹੋਈ ਜਾਂਦਾ। ਸੋ ਅਸੀਂ ਬਾਰ-ਬਾਰ ਇਹੀ ਲੋਕਾਂ ਨੂੰ ਦੱਸਦੇ ਰਵਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਰਵਾਂਗੇ ਕਿ ਬਾਹਲਾ ਚਿਰੇ ਲੋਕ ਬਰਦਾਸ਼ਤ ਨਹੀਂ ਕਰਨਗੇ। ਬਹੁਤ ਹੋ ਗਿਆ ਯਾਰ। ਰੋਜ਼ ਇੱਕ ਬੰਦਾ ਦੋ ਬੰਦੇ, ਰੋਜ਼ ਇੱਕ ਬੰਦਾ ਦੋ ਬੰਦੇ, ਉਹ ਤੁਸੀਂ ਲਾ ਰਹੇ ਹੋ ਜਿਨ੍ਹਾਂ ਨੇ ਪੰਜਾਬ ਲਈ ਪਹਿਲਾਂ ਕੀ ਕੁਛ ਕੀਤਾ। ਹੁਣ ਤੁਹਾਨੂੰ ਦੱਸ ਹੀ ਦਿੱਤਾ, ਰਾਘਵ ਚੱਡਾ, ਰਜਿੰਦਰ ਗੁਪਤਾ, ਪਰਾਸਰ। ਐਮਐਲਏ ਕੋਈ ਨਹੀਂ ਬੋਲ ਰਿਹਾ। ਐਮਐਲਏ ਨੇ ਕੀ ਬੋਲਣਾ? ਕੋਠੀਆਂ ਮਿਲ ਗਈਆਂ, ਮਿੱਟੀ ਦੇ ਮਾਧੋ ਹੈ। ਉਹਨਾਂ ਨੂੰ ਤਨਖਾਹ ਮਿਲਣ ਲੱਗ ਗਈ, ਤੇਲ ਮਿਲਣ ਲੱਗ ਗਿਆ, ਗੱਡੀਆਂ ਮਿਲ ਗਈਆਂ, ਉੱਥੇ ਰਹਿਸ਼ ਮਿਲ ਗਈ। ਬਸ ਉਹਨਾਂ ਨੇ ਕੀ ਦਾਣੇ ਲੈਣੇ ਹੋਰ? ਉਹਨਾਂ ਨੂੰ ਕੋਈ ਪੰਜਾਬ ਦਾ ਉਹ ਦਰਦ ਸੀਗਾ ਵੀ ਪੰਜਾਬ ਦਾ ਦਰਦ ਲੈ ਕੇ ਤੁਰੇ ਫਿਰਦੇ ਸੀ। ਸੋ ਇੰਨੀਆਂ ਗੱਲਾਂ ਅਸੀਂ ਕਰਨੀਆਂ ਸੀਗੀਆਂ ਤੁਹਾਡੇ ਨਾਲ, ਤਾਂ ਇਸ ਕਰਕੇ ਤੁਹਾਨੂੰ ਕਰ ਦਿਓ। ਇਹ ਗੱਲਾਂ ਸਾਡੀਆਂ ਸੁਣ ਕੇ ਆਪਣੇ ਦਿਮਾਗ ਨਾਲ ਵੀ ਵਿਚਾਰ ਕਰ ਲਿਓ, ਆਪਣੀ ਆਤਮਾ ਤੋਂ ਵੀ ਪੁੱਛ ਲਿਓ, ਆਪਣੇ ਦਿਲ ਤੋਂ ਵੀ ਪੁੱਛ ਲਿਓ। ਸਤਿ ਸ਼੍ਰੀ ਅਕਾਲ ਜੀ। ਆਪਾਂ ਅੱਜ ਉਸ ਮੁੱਦੇ ਬਾਰੇ ਗੱਲ ਕਰਨੀ ਹੈ ਜਿਹੜਾ ਪੰਜਾਬ ਨਾਲ ਜੁੜਿਆ ਹੋਇਆ, ਖਾਸ ਕਰਕੇ ਸਰਕਾਰ ਨਾਲ ਜੁੜਿਆ ਹੋਇਆ, ਤੇ ਇਸ ਤੋਂ ਵੀ ਜ਼ਿਆਦਾ ਉਹਨਾਂ ਲੋਕਾਂ ਨਾਲ ਜੁੜਿਆ ਹੋਇਆ ਜਿਹੜੇ ਲੋਕਾਂ ਨੇ ਬਹੁਤ ਚਾਵਾਂ ਦੇ ਨਾਲ, ਜ਼ੋਰ ਸ਼ੋਰ ਦੇ ਨਾਲ ਬਦਲਾਅ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ। ਹੁਣ ਤੁਸੀਂ ਆਖੋਗੇ ਯਾਰ ਰੋਜ਼ ਇਹ ਤੁਸੀਂ ਗੱਲ ਕਰਦੇ ਆ, ਸਮਾਂ ਦੇ ਦਿਓ ਜੀ, ਪਹਿਲਿਆਂ ਨੇ ਕੀ ਕੀਤਾ ਜੀ। ਜੇ ਪਹਿਲਿਆਂ ਨੇ ਕੁਝ ਕੀਤਾ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਹਰਾ ਕੇ 92 ਬੰਦੇ ਜਿਤਾਤੇ। ਸਮਾਂ ਦੇ ਦਿਓ ਜੀ, ਕਿਹੜੀਆਂ ਗੱਲਾਂ ਆ ਮੈਂ ਬਹੁਤ ਸੁਣਦਾ ਹੁੰਦਾ, ਮੈਨੂੰ ਮਿਲਦੇ ਵੀ ਰਹਿੰਦੇ ਆ, ਬਾਈ ਯਾਰ ਤੂੰ ਪਹਿਲਾਂ ਹੀ ਬੋਲਣ ਲੱਗ ਜਾਣਾ, ਸਮਾਂ ਤਾਂ ਦੇਖ, ਹਲੇ ਤਾਂ 4 ਮਹੀਨੇ ਹੋਏ ਆ। 4 ਮਹੀਨਿਆਂ ਦੇ ਵਿੱਚ ਕਿੱਧਰ ਨੂੰ ਕਦਮ ਪੱਟ ਲਏ ਇਹ ਸਰਕਾਰ ਨੇ। ਅੱਜ ਜਿਹੜਾ ਫੈਸਲਾ ਹੋਇਆ ਤਾਂ ਤੁਹਾਡੇ ਨਾਲ ਸਾਂਝਾ ਕਰਨਾ ਹੀ ਜ਼ਰੂਰੀ ਸਮਝਦੇ ਆ ਕਿ ਬੜਾ ਅਹਿਮ ਇਹ ਮਸਲਾ ਹੈ ਕਿ ਜਿਹੜੇ ਬੰਦੇ ਸਾਡੀ ਧਰਤੀ ਨੂੰ ਜ਼ਹਿਰੀਲਾ ਕਰ ਰਹੇ ਨੇ, ਸਾਡੇ ਪਾਣੀਆਂ ਨੂੰ ਜ਼ਹਿਰੀਲਾ ਕਰ ਰਹੇ ਨੇ, ਜਿਹੜੇ ਬੰਦਿਆਂ ਨੇ ਦੂਜੀਆਂ ਸਰਕਾਰਾਂ 'ਚ ਵੀ ਉੱਚੇ ਅਹੁਦਿਆਂ ਦੇ ਉੱਤੇ ਰਹੇ, ਜਿਹੜੇ ਬੰਦੇ ਸਾਨੂੰ ਗਾਲਾਂ ਕੱਢਦੇ ਰਹੇ, ਸਾਡੇ ਕਿਸਾਨੀ ਅੰਦੋਲਨ 'ਚ ਗਾਲਾਂ ਕੱਢੀਆਂ ਸਾਨੂੰ, ਸਾਡੇ ਲੰਗਰਾਂ ਬਾਰੇ, ਸਿੱਖੀ ਪਰੰਪਰਾ ਬਾਰੇ, ਨਿਸ਼ਾਨ ਸਾਹਿਬ ਬਾਰੇ ਬਹੁਤ ਕੂੜ ਪ੍ਰਚਾਰ ਕੀਤਾ ਜਿਨ੍ਹਾਂ ਬੰਦਿਆਂ ਨੇ, ਉਹਨਾਂ ਬੰਦਿਆਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ। ਅੱਜ ਗੱਲ ਕਰਨੀ ਤਾਂ ਜ਼ਰੂਰੀ ਬਣ ਜਾਂਦੀ ਹੈ। ਪਹਿਲੀ ਗੱਲ ਤਾਂ ਕਰਦੇ ਹਾਂ ਆਪਾਂ ਟਰਾਈਡੈਂਟ ਦੇ ਮਾਲਕ ਰਜਿੰਦਰ ਗੁਪਤਾ, ਬਰਨਾਲੇ ਧੌਲੇ ਜੀ ਦੀ ਬਹੁਤ ਵੱਡੀ ਫੈਕਟਰੀ ਇੰਡਸਟਰੀ ਲੱਗੀ ਹੋਈ ਆ, ਕਾਰਖਾਨਾ ਲੱਗਿਆ ਹੋਇਆ। ਉਹਨੂੰ ਇਹਨਾਂ ਨੇ ਪਲੈਨਿੰਗ ਬੋਰਡ, ਯੋਜਨਾ ਜਿਹੜਾ ਬੋਰਡ ਬਣਦਾ ਹੈ ਜਿੱਥੇ ਯੋਜਨਾਵਾਂ ਬਣਦੀਆਂ ਨੇ, ਉਹਦਾ ਵਾਈਸ ਚੇਅਰਮੈਨ ਲਾਤਾ। ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਿਹੜਾ ਬੰਦਾ ਰਜਿੰਦਰ ਗੁਪਤਾ ਕੌਣ ਹੈ। ਬੜੇ ਦਾ ਵਿਚਾਰਿਆਂ ਨੂੰ ਇੱਕੋ ਹੀ ਚੀਜ਼ ਦਿਖਦੀ ਹੁੰਦੀ ਹੈ, ਕਿਉਂਕਿ ਅਸੀਂ ਲਕੀਰ ਦੇ ਫਕੀਰ ਹੋ ਜਾਂਦੇ ਆ। ਸਾਨੂੰ ਦੂਜੀ ਚੀਜ਼ ਉਹ ਜਿਵੇਂ ਖੋਪੇ ਨਹੀਂ ਚਾੜ ਦਿੰਦੇ ਹੁੰਦੇ ਆਪਾਂ ਖੋਤੇ ਦੇ, ਤੈਨੂੰ ਆਸੇ ਪਾਸੇ ਦਿਖਦੇ ਨੇ, ਸਿੱਧੇ ਦਿਖਦਾ ਹੁੰਦਾ। ਸਾਨੂੰ ਕਈ ਵਾਰੀ ਉਹੀ ਚੀਜ਼ ਆਪਣੀ ਪਾਰਟੀ ਉਹੀ ਝਾੜੂ ਵਾਲੇ ਉਹੀ ਦਿਖੀ ਜਾਂਦਾ ਹੁੰਦਾ। ਮੈਂ ਤੁਹਾਡੇ ਨਾਲ ਮੇਰੀ ਹਮਦਰਦੀ ਵੀ ਆ, ਤੁਹਾਡੇ ਤੇ ਮੈਨੂੰ ਤਰਸ ਵੀ ਆਉਂਦਾ, ਗੁੱਸਾ ਨਹੀਂ ਆਉਂਦਾ, ਤਰਸ ਆਉਂਦਾ ਮਾਨਸਿਕਤਾ ਦੇ ਉੱਤੇ।
ਕਿ ਜਿਹੜੇ ਇਹ ਕਿਹਾ ਕਰਦੇ ਕਿ ਸਾਡੇ ਵਾਲੇ ਤਾਂ ਭਮੱਕੜ ਹੈ, ਇਹ ਤਾਂ ਮੱਚ ਕੇ ਮੁੜਨਗੇ। ਉਹ ਭਮੱਕੜ ਹੁਣ ਦਿਖਦੇ ਹੀ ਨਹੀਂ ਕਿਤੇ। ਕਿ ਉਹਨਾਂ ਭਮੱਕੜਾਂ ਨੂੰ ਵੀ ਕੋਈ ਨਾ ਕੋਈ ਚੇਅਰਮੈਨੀ ਦਾ, ਇਹਨਾਂ ਨੂੰ ਪਲੈਨਿੰਗ ਬੋਰਡ ਦਾ, ਕੋਈ ਮੀਡੀਆ ਦਾ, ਕੋਈ ਕਿਸੇ ਪਾਸੇ ਹੋਰ। ਭਮੱਕੜ ਕੱਲੇ ਦਰੀਆਂ ਝਾੜਨ ਜੋਗਰੇ ਸੀ। ਅੱਜ ਵੀ ਮੈਂ ਕੱਲ ਵੀ ਸੁਣ ਰਿਹਾ ਸੀਗਾ ਭਗਵੰਤ ਸਿੰਘ ਮਾਨ ਦਰਬਾਰ ਸਾਹਿਬ ਮੱਥਾ ਟੇਕਣਗੇ ਕਿ ਜੀ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲੂ। ਪਹਿਲਾਂ ਵੀ ਕਹਿੰਦੇ ਸੀ ਨਾ ਕਿ ਜੀ ਗਲੀਆਂ ਤੋਂ ਚੱਲੂਗੀ, ਮੁਹੱਲਿਆਂ ਤੋਂ ਚੱਲੂਗੀ, ਪਿੰਡਾਂ ਤੋਂ ਚੱਲੂਗੀ, ਸ਼ਹਿਰਾਂ ਤੋਂ ਚੱਲੂਗੀ, ਪੰਜਾਬ ਦੀ ਚੱਲੂਗੀ। ਦੱਸੋ ਜੀ ਇੱਕ ਪਤਾ ਨਾ ਕੀ ਡਰਾਮਾ ਸੀ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਲੱਗੇ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਬਜਟ ਕਿਹੋ ਜਿਹਾ ਲਿਆਗੇ। ਹੁਣ ਨਹੀਂ ਸੁਝਾਅ ਮੰਗ ਰਹੇ ਕਿ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਉਣਾ ਜੀ, ਕਿਹਨੂੰ ਲਾ ਦਗੇ। ਮੀਡੀਆ ਦਾ ਡਾਇਰੈਕਟਰ ਲਾਉਣਾ ਜੀ, ਕਿਹਨੂੰ ਲਾ ਦਗੇ। ਇੱਕ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾਉਣਾ ਜੀ ਚੱਡੇ ਵਰਗਿਆਂ ਨੂੰ, ਉੱਥੇ ਨਹੀਂ ਪੁੱਛਿਆ ਗਿਆ ਵੀ ਦੱਸੋ ਪੰਜਾਬ ਦੇ ਲੋਕੋ ਕਿਹਨੂੰ ਲਾ ਦਗੇ। ਭਗਵੰਤ ਸਿਆਂ ਸਮਝ ਵੱਡੇ ਭਰਾ, ਸਮਝ। ਤੈਨੂੰ ਇਹਨਾਂ ਲੋਕਾਂ ਨੇ ਡਿਸਕ੍ਰੈਡਿਟ ਕਰਕੇ ਲੋਕਾਂ ਦੇ ਵਿੱਚ ਤੈਨੂੰ ਇੰਨਾ ਨਖਿੱਧ ਤੇ ਨਿਕੰਮਾ ਬਣਾ ਕੇ ਐ ਸਿੱਟ ਦੇਣਗੇ ਪੂੰਝ ਕੇ। ਤੈਨੂੰ ਮੇਰੀ ਗੱਲ ਯਾਦ ਰੱਖੀ। ਆ ਸਾਰਾ ਇਹ 'ਚ ਬਦਨਾਮ ਕੌਣ ਹੋ ਰਿਹਾ? ਉਹਦੇ ਲੈ ਰਹੇ ਨੇ ਸਰਕਾਰੀ ਕੋਠੀਆਂ, ਸਰਕਾਰੀ ਖਜ਼ਾਨੇ ਦੀ ਪੈਸੇ ਦੀ ਦੁਰਵਰਤੋਂ। ਪੈ ਕਿਤੇ ਰਿਹਾ? ਬਦਨਾਮ ਕੌਣ ਹੋ ਰਿਹਾ? ਆਪਾਂ ਗੱਲ ਕਰਦੇ ਸੀ ਜਿਹੜਾ ਯੋਜਨਾ ਬੋਰਡ ਦਾ ਵਾਈਸ ਚੇਅਰ ਕੈਪਟਨ ਅਮਰਿੰਦਰ ਸਿੰਘ ਨੇ 4-5 ਦੇ ਵਿੱਚ ਇੱਥੇ ਧੌਲੇ ਜਦੋਂ ਜ਼ਮੀਨ ਕੁਐਰ ਕੀਤੀ ਤੇ ਗੋਲੀ ਚੱਲੀ, ਕਈ ਕਿਸਾਨ ਜ਼ਖਮੀ ਹੋਏ ਸੀ। ਉਦੋਂ ਵਿਰੋਧ ਕਰਨ ਵਾਲੇ ਲੋਕ ਜਥੇਬੰਦੀਆਂ ਦੇ ਜ਼ਖਮੀ ਹੋਏ ਸੀ। ਉਦੋਂ ਜ਼ਮੀਨ ਕੁਐਰ ਕਰਕੇ ਇਸੇ ਗੁਪਤੇ ਦੀ ਖਾਤਰ ਇੱਥੇ ਫੈਕਟਰੀ ਲਵਾਈ ਸੀ ਤੇ ਉਹਨੂੰ ਵੱਡੇ ਅਹੁਦੇ ਦੇ ਕੇ ਨਵਾਜਿਆ ਸੀ। ਫਿਰ ਇਹੀ ਗੁਪਤਾ ਬਾਦਲਾਂ ਦਾ ਖਾਸ ਰਿਹਾ। ਉਹਨਾਂ 'ਚ ਵੀ ਇਹ ਚੇਅਰਮੈਨ ਰਿਪੋਰਟ ਆਉਂਦਾ ਨਾ, ਤੇ ਉਸੇ ਕੇਜਰੀਵਾਲ ਨੂੰ ਇਹ ਜਾ ਕੇ ਪਹਿਲਾਂ ਮਿਲਣ ਜਾਂਦਾ ਫੁੱਲਾਂ ਦੇ ਗੁਲਦਸਤੇ ਲੈ ਕੇ। ਇੱਥੇ ਭਗਵੰਤ ਨੂੰ ਨਹੀਂ ਕੋਈ ਪੁੱਛਦਾ ਕਿ ਕਿਹੜਾ ਯੋਜਨਾ ਬੋਰਡ ਦਾ ਚੇਅਰਮੈਨ ਲਾਉਣਾ ਹੈ, ਕਿਹੜਾ ਡਾਇਰੈਕਟਰ ਲਾਉਣਾ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਲਾਉਣਾ। ਇੱਥੇ ਸਾਰੀਆਂ ਗੱਲਾਂ ਉੱਥੋਂ ਹੋ ਰਹੀਆਂ ਨੇ, ਦਿੱਲੀ ਤੋਂ ਹੋ ਰਹੀਆਂ। ਤਾਂ ਭਗਵੰਤ ਸਿੰਘ ਤੈਨੂੰ ਕਹਿਣਾ ਚਾਹੁੰਦੇ ਆ, ਤੇਰੇ ਹੱਥ ਪੱਲੇ ਕੱਖ ਨਹੀਂ ਭਰਾਵਾ। ਤੂੰ ਰਬੜ ਦੀ ਮੋਹਰ ਬਣਾ ਕੇ ਰੱਖਤਾ ਇਹਨਾਂ ਨੇ। ਨਿਕਲ ਇਹਨਾਂ ਦੇ ਚੁੰਗਲ ਚੋਂ। ਇਹ ਉਹੀ ਰਜਿੰਦਰ ਗੁਪਤਾ ਜਿਹਦੀ ਐਡਾ ਕਾਰਖਾਨਾ ਪੂਰੇ ਬਰਨਾਲੇ ਦਾ ਏਰੀਆ ਨੇ ਕੈਂਸਰ ਦੀ ਹੱਬ ਬਣਾਤਾ। ਥੱਲੇ ਜ਼ਹਿਰੀਲਾ ਪਾਣੀ ਪਾ ਕੇ ਫੈਕਟਰੀਆਂ ਦਾ। ਇਹਨੂੰ ਪੁੱਛਿਆ ਕਿਸੇ ਨੇ? ਨਾ ਬਾਦਲਾਂ ਨੇ ਪੁੱਛਿਆ, ਨਾ ਕਾਂਗਰਸੀਆਂ ਨੇ ਪੁੱਛਿਆ। ਹੁਣ ਝਾੜੂ ਵਾਲਿਆਂ ਨੂੰ ਉੱਤੇ ਬਿਠਾ ਲਿਆ। ਇਹ ਉਹੀ ਕਾਰਪੋਰੇਟ ਲੋਕ ਨੇ, ਉਹੀ ਪੂੰਜੀਪਤੀ, ਉਹੀ ਘਰਾਣੇ ਲੋਕ ਨੇ ਜਿਨ੍ਹਾਂ ਨੂੰ ਇਹ ਐਡੇ ਅਹੁਦੇ ਦੇ ਕੇ ਨਮਾਜ਼ ਰਹੇ, ਸਿਰਾਂ ਤੇ ਬਿਠਾ ਰਹੇ, ਕਿਉਂਕਿ ਮੋਟਾ ਪੈਸਾ ਲੈਣਾ। ਇਹਨਾਂ ਤੋਂ ਪੈਸਾ ਲੈ ਕੇ ਇਹਨਾਂ ਨੇ ਗੁਜਰਾਤ ਦੀਆਂ ਚੋਣਾਂ 'ਚ, ਹਿਮਾਚਲ ਦੀਆਂ ਚੋਣਾਂ 'ਚ ਵਰਤਣਾ। ਦੂਜਾ ਦੇਖ ਲਓ, ਜਿਹੜਾ ਇਹਨਾਂ ਨੇ L1 ਦਾ ਲਾਇਸੈਂਸ ਦਿੱਤਾ ਹੈ 3 ਬੰਦਿਆਂ ਕੋਲੇ ਹੈ। ਬਾਦਲਾਂ ਦਾ ਦੀਪ ਮਲਹੋਤਰਾ, ਪੌਂਟੀ ਝੰਡੇ ਦਾ ਪਰਿਵਾਰ, ਇੱਕ ਬੰਦਾ ਹੋਰ ਹੈ। 3 ਬੰਦਿਆਂ ਨੂੰ L1 ਦਾ ਲਾਇਸੈਂਸ ਦਿੱਤਾ, ਜਿਹਦੇ ਕੋਲੋਂ 700-800 ਕਰੋੜ ਰੁਪਈਆ ਲੈ ਗਿਆ। ਇੱਥੇ ਪੰਜਾਬ ਦੇ ਖਜ਼ਾਨੇ 'ਚ ਥੋੜੀ ਪੈਸਾ ਜਾਣਾ। ਉਹ ਦਿੱਲੀ ਜਾਣਾ ਸਾਰਾ, ਉਹ ਗੁਜਰਾਤ ਵਰਤਿਆ ਜਾਣਾ, ਉਹ ਹਿਮਾਚਲ ਵਰਤਿਆ ਜਾਣਾ। ਪੈਸਾ ਕਿੰਨਾ ਦਾ? ਪੰਜਾਬ ਦਾ। ਇਹ ਉਹੀ ਰਜਿੰਦਰ ਗੁਪਤੇ ਦੀ ਫੈਕਟਰੀ ਹੈ ਜਿੱਥੇ ਉੱਚੇ ਅਹੁਦਿਆਂ ਦੇ ਉੱਤੇ ਯੂਪੀ, ਬਿਹਾਰ, ਬੰਗਾਲ ਦੇ ਲੋਕ ਬੈਠੇ, ਜਿੱਥੋਂ ਦੀ ਜ਼ਮੀਨ ਰੋਕੀ ਗਈ, ਜਿੱਥੋਂ ਦੇ ਪਾਣੀ 'ਚ ਇਹਨਾਂ ਨੇ ਕੈਂਸਰ ਪਾਤਾ, ਜਿੱਥੋਂ ਦੀ ਧਰਤੀ ਜ਼ਹਿਰੀਲੀ ਕਰਦੀ, ਜਿੱਥੋਂ ਹਵਾ ਦੂਸ਼ਿਤ ਕਰਤੀ, ਉੱਥੇ ਨੌਕਰੀਆਂ ਨਹੀਂ। ਉਹ ਕਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਆ ਓਏ? ਹਾਲੇ ਤਾਂ ਅਕਲ ਨੂੰ ਹੱਥ, ਹੁਣ ਵੀ ਅਕਲ ਨੂੰ ਹੱਥ ਮਾਰ ਲਓ। ਹੁਣ ਤਾਂ ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿਓ ਕਿ ਸਾਡੇ ਸਿਰ ਤੇ ਕਦੇ ਰਾਘਵ ਚੱਡਾ, ਕਦੇ ਰਜਿੰਦਰ ਗੁਪਤਾ, ਰਹਿੰਦੀ ਕੁੰਦੀ ਕਸਰ ਨੇ ਕਿੱਥੇ ਕੱਢੀ ਆ? ਸੁਣ ਲਓ, ਆਹ ਦੇਖ ਲਿਓ। ਆ ਲਾਇਆ ਇਹਨਾਂ ਨੇ ਅੱਜ। ਤੁਹਾਨੂੰ ਤਾਂ ਪਤਾ ਕੀ ਕਰਦੇ ਆ? ਸਵੇਰੇ ਚਾਹ ਉੱਠਦੇ ਆ, ਪੀਨੇ ਆ, ਮੂੰਹਾਂ ਧੋਨੇ ਆ, ਮਾੜਾ ਮੋਟਾ ਰੋਟੀ ਖਾਣ ਲੱਗਦੇ ਆ, ਉਹਦੀ ਕਹਿ ਦਿੰਦੇ ਆ ਰਜਿੰਦਰ ਗੁਪਤਾ ਆ ਗਿਆ। ਦੁਪਹਿਰ ਦੀ ਰੋਟੀ ਨਾਲ ਤੁਹਾਨੂੰ ਆਹ ਨਵਾਂ ਦੇ ਦਿੰਦੇ ਆ ਵੀ ਆਹ ਤੋਹਫਾ ਹੋਰ ਲੈ ਲਓ, ਆਹ ਦੇਤਾ। ਖਬਰ ਪੜ੍ਹਾ ਦੇ ਇਹਨਾਂ ਨੂੰ ਅੱਜ। ਇਹਦੀ ਗੱਲ ਕਰਨੀ, ਇਹਦੀ ਸਮਝਣੀ ਬੜੀ ਜ਼ਰੂਰੀ ਹੈ ਗੱਲ, ਕਿ ਇਹ ਸਾਡੇ ਲਈ ਕਿਵੇਂ ਸਾਡੇ ਦੁਸ਼ਮਣ ਨੇ ਤੇ ਕਿਵੇਂ ਇਹ ਪੰਜਾਬ ਲਈ ਖਤਰਨਾਕ ਆ। ਆਹ ਦੇਖੋ, ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰਾਸਰ ਨੂੰ ਸੋਸ਼ਲ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਇਹ ਬੰਦਾ ਪਤਾ ਕੌਣ ਹੈ? ਇਹ ਬੰਦਾ ਉਹ ਬੰਦਾ ਹੈ, ਆ ਚਿੱਠੀ ਹੈ ਇਹਦੀ, ਦਿਖਾਈ। ਆ ਚਿੱਠੀ ਹੈ ਇਸ ਬੰਦੇ ਦੀ ਸਾਡੇ ਕੋਲੇ। ਇਹਦੇ ਘਰ ਵਾਲੀ ਨੇ
23/12/2021 ਦੀ ਗੱਲ ਆ। ਇਹਦੇ ਘਰ ਵਾਲੀ ਆ ਪੂਜਾ ਪਰਾਸਰ, ਇਹਦੇ ਘਰ ਵਾਲੀ ਆ ਪੂਜਾ ਪਰਾਸਰ। ਇਹ ਚਿੱਠੀ ਆ, ਉਹ ਇਹਦੇ ਪੂਜਾ ਪਰਾਸਰ ਇਹਦੇ ਘਰ ਵਾਲੀ ਦੀ ਚਿੱਠੀ ਹੈ। ਇਹਨੇ ਚਿੱਠੀ 'ਚ ਮਾਫੀ ਮੰਗੀ ਹੈ ਕਿ ਮੈਂ ਜੋ ਬੋਲੀ ਆ ਮੈਂ ਗਲਤ ਬੋਲੀ ਆ। ਕੀ ਬੋਲੀ ਸੀ ਸੁਣ ਲਿਓ। ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਕਿਸਾਨਾਂ ਨੂੰ ਇਸ ਬੰਦੇ ਦੀ ਵਿਕਾਸ ਪਰਾਸਰ ਜਿਹੜਾ ਮੀਡੀਆ ਡਾਇਰੈਕਟਰ ਲਾਇਆ, ਇਹਦੇ ਘਰ ਵਾਲੀ ਪੂਜਾ ਪਰਾਸਰ ਨੇ ਸਾਡੇ ਲੰਗਰਾਂ ਤੇ, ਨਿਸ਼ਾਨ ਸਾਹਿਬ ਤੇ, ਸਾਡੀ ਸਿੱਖ ਪਰੰਪਰਾਵਾਂ ਤੇ, ਸਾਡੇ ਕਿਸਾਨੀ ਅੰਦੋਲਨ ਤੇ ਰੱਜ ਕੇ ਇਸ ਔਰਤ ਨੇ, ਵਿਕਾਸ ਪਰਾਸਰ ਦੀ ਘਰ ਵਾਲੀ ਪੂਜਾ ਪਰਾਸਰ ਨੇ ਰੱਜ ਕੇ ਗਾਲਾਂ ਕੱਢੀਆਂ ਸੀ। ਕਿਸਾਨੀ ਅੰਦੋਲਨ ਨੂੰ ਬੁਰਾ ਭਲਾ ਕਿਹਾ ਸੀ, ਅੱਤਵਾਦੀ ਤੱਕ ਕਿਹਾ ਗਿਆ ਸੀ ਕਿਸਾਨਾਂ ਮਜ਼ਦੂਰਾਂ ਨੂੰ। ਤੇ ਉਸੇ ਦੇ ਘਰ ਵਾਲੇ ਨੂੰ, ਵਿਕਾਸ ਪਰਾਸਰ ਨੂੰ, ਪੂਜਾ ਪਰਾਸਰ ਦੇ ਘਰ ਵਾਲੇ ਨੂੰ ਆਮ ਆਦਮੀ ਪਾਰਟੀ ਕੀ ਲਾ ਰਹੀ ਹੈ ਜੀ? ਮੀਡੀਆ ਦਾ ਡਾਇਰੈਕਟਰ। ਜਿਹੜੇ ਸਾਨੂੰ ਗਾਲਾਂ ਕੱਢਦੇ ਰਹੇ, ਸਾਨੂੰ ਅੱਤਵਾਦੀ ਕਹਿੰਦੇ ਰਹੇ, ਸਾਨੂੰ ਪੁੱਠਾ ਸਿੱਧਾ ਬੋਲਦੇ ਰਹੇ, ਮਾਫੀਆਂ ਮੰਗੀਆਂ। ਇਹ 23/12/21 ਦੀ ਚਿੱਠੀ ਹੈ, ਮਾਫੀਨਾਮੇ ਵਾਲੀ। ਇਸ ਨੂੰ ਰਹਿਣ ਵਾਲੇ ਵੀ ਦੱਸ ਦਿੰਦੇ ਕਿੱਥੋਂ ਦੇ ਆ। ਹਾਊਸ ਨੰਬਰ 8 ਗੁਰੂ ਨਾਨਕ ਨਗਰ ਜਲੰਧਰ। ਇਹ ਖਾਸ ਲੰਮੀ ਚੌੜੀ ਚਿੱਠੀ ਹੈ, ਇਹ ਕਹੋਗੇ ਪਾ ਵੀ ਦੇਵਾਂਗੇ। ਤਾਂ ਉਹ ਬੰਦਾ ਇਹਨਾਂ ਨੇ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ, ਜਿਹੜੇ ਬੰਦੇ ਦੀ ਘਰ ਵਾਲੀ ਨੇ ਕਿਸਾਨੀ ਅੰਦੋਲਨ ਨੂੰ ਗਾਲਾਂ ਕੱਢੀਆਂ, ਸਿੱਖੀ, ਪੂਰੀ ਸਿੱਖੀ ਪਰੰਪਰਾਵਾਂ ਨੂੰ ਗਾਲਾਂ ਕੱਢੀਆਂ। ਹੁਣ ਤੁਸੀਂ ਆਪ ਹਿਸਾਬ ਲਾ ਲਓ ਯਾਰ ਕਿ ਇਹ ਕਿੰਨਾ ਬੰਦਿਆਂ ਨੂੰ ਅਹੁਦੇ ਦੇ ਰਹੇ ਆ, ਕਿਹੜੇ ਬੰਦਿਆਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ। ਲੱਗਦਾ ਤੁਹਾਨੂੰ ਹਲੇ ਵੀ ਜਿਹੜੇ ਇੱਥੇ ਵੀ ਬਥੇਰੇ ਲਿਖਣਗੇ ਯਾਰ ਤੁਸੀਂ ਤਾਂ ਰੋਜ਼ ਲੱਗ ਜਾਂਦੇ ਹੋ, ਕਿਉਂ ਨਾ ਲੱਗੀਏ ਯਾਰ। ਤੁਸੀਂ ਬਾਹਰਲੇ ਬੰਦੇ ਲਿਆ ਦਿੱਲੀ ਤੋਂ ਲਿਆ ਬੰਦੇ ਸਾਡੇ ਸਿਰ ਤੇ ਬਿਠਾਉਣੇ ਆ। ਇਹ ਅਸੀਂ ਗੱਲ ਨਹੀਂ ਬਰਦਾਸ਼ਤ ਕਰਾਂਗੇ। ਕੋਈ ਵੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ, ਕਿਉਂਕਿ ਵੋਟਾਂ ਲੋਕਾਂ ਨੇ ਭਗਵੰਤ ਨੂੰ ਪਾਈਆਂ। ਭਗਵੰਤ ਸਿੰਘ ਤੈਨੂੰ ਜ਼ੀਰੋ ਬਣਾ ਕੇ ਐਨ ਲੋਕ, ਇਹੀ ਏਡੇ ਸ਼ਾਤਰ ਲੋਕ ਨੇ ਇਹ। ਤੇਰੇ ਲੋਕਾਂ ਤੋਂ ਤੇਰੇ ਖਿਲਾਫ ਕਰਕੇ ਤੈਨੂੰ ਹੀ ਗਾਲਾਂ ਕਢਾ ਕੇ, ਜੇ ਨਾ ਤੈਨੂੰ ਇਹਨਾਂ ਨੇ ਬੇਇੱਜ਼ਤ ਕਰਕੇ, ਜਿਵੇਂ ਬੇਇੱਜ਼ਤ ਕਰਕੇ ਕਾਂਗਰਸ ਨੇ ਕੱਢਿਆ ਕੈਪਟਨ ਅਖੀਰ ਦੇ ਉੱਤੇ ਆ ਕੇ, ਜਲੂਸ ਕੱਢ ਕੇ ਕੈਪਟਨ ਦਾ, ਤੇਰਾ ਉਦੋਂ ਭਾੜਾ ਜਲੂਸ ਕੱਢ ਕੇ ਇਹਨੇ ਨਾਂ ਬਾਹਰ ਕੱਢਿਆ ਤਾਂ ਮੈਨੂੰ ਨਹੀਂ ਮੱਥਾਂ ਪਾ ਦੀ ਗੱਲ ਮੇਰੀ ਯਾਦ ਰੱਖੀ। ਜਾਂ ਫਿਰ ਤੂੰ ਜਮਾਂ ਦੇ ਥੱਲੇ ਲੱਗ ਜਾਏਗਾ ਵੀ ਜੋ ਇਹ ਕਹਿਣਗੇ ਦਿਨ ਨੂੰ ਰਾਤ, ਰਾਤ ਕਹੇਗਾ ਰਾਤ ਨੂੰ ਦਿਨ, ਜੋ ਧੁੱਪ ਨੂੰ ਛਾਂ, ਤੂੰ ਫਿਰ ਉਹੀ ਕਹੇਗਾ। ਜਾਂ ਜੇ ਤੂੰ ਮਾੜੀ ਮੋਟੀ ਵੀ ਰੜਕ ਰੱਖੀ ਕਿ ਮੈਂ ਪੰਜਾਬ ਦੀ ਗੱਲ ਕਰਨੀ ਆ, ਪੰਜਾਬ ਦੇ ਮੁੱਦਿਆਂ ਤੇ ਮੈਂ ਗੱਲ ਕਰਨੀ ਹੈ, ਫਿਰ ਇਹ ਤੈਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਨ, ਬਦਨਾਮ ਕਰਕੇ ਤੈਨੂੰ ਇਹ ਖੂੰਜੇ ਲਾਉਣਗੇ। ਮੇਰੀ ਗੱਲ ਯਾਦ ਰੱਖੀ, ਹਲੇ ਵੀ ਤੇਰੇ ਕੋਲੇ ਮੌਕਾ ਹੈ। ਆ ਗੱਲਾਂ ਦਾ ਜਵਾਬ ਮੰਗਦੇ ਆ ਲੋਕ, ਇਹਨਾਂ ਗੱਲਾਂ ਦਾ ਜਵਾਬ ਮੰਗਦੇ ਆ ਲੋਕ ਕਿ ਤੂੰ ਕੀ ਜਵਾਬ ਦੇਂਗਾ। ਕੋਈ ਹੁਣ ਮੈਂ ਪੁੱਛਣਾ ਚਾਹੁੰਦਾ, ਜਿਹੜੇ ਇੱਥੋਂ ਪੰਜਾਬ ਚੋਂ ਕੋਈ ਸਲਾਹਕਾਰ ਨਹੀਂ ਮਿਲਦਾ ਪੰਜਾਬ ਨੂੰ ਚਲਾਉਣ ਦੀ ਖਾਤਰ? ਕਿੰਨੀਆਂ ਵਰਕਰਾਂ ਨੇ ਜੁੱਤੀਆਂ ਦੜਾਈਆਂ, ਕਿੰਨੇ ਬੰਦਿਆਂ ਨੇ ਕਈ ਸਾਲ ਤੋਂ ਲੱਗੇ ਹੋਏ, ਜਿਉਂ ਇਹ ਪਾਰਟੀ ਬਣੀ ਹੈ, ਮਤਲਬ 11-12 ਚ ਪਾਰਟੀ ਬਣੀ ਹੋਣੀ ਹੈ, ਉਹਨਾਂ ਨੂੰ ਕੋਈ ਅਹੁਦੇ ਨਹੀਂ। ਤੁਸੀਂ ਛਤਰ ਖਾਨ ਵਾਲੀ ਹੋ, ਤੁਸੀਂ ਲੋਕਾਂ ਨਾਲ ਹੀ ਲੜਨ ਵਾਲੇ ਰਹਿ ਗਏ। ਲਿਆ ਤੁਹਾਡੇ ਦੇ ਹਰ ਇੱਕ ਬੰਦਾ, ਕੋਈ ਦਿੱਲੀ ਤੋਂ ਆ ਕੇ ਬਹਿ ਗਿਆ, ਗੁਜਰਾਤ ਤੋਂ ਆ ਕੇ ਬਹਿ ਗਿਆ, ਉੱਚੇ ਅਹੁਦਿਆਂ ਦੇ ਬਿਠਾ ਤੇ, ਉੱਚੇ ਕਿ ਸਾਰੇ ਜਿੰਨੇ ਵੀ ਪ੍ਰਕਾਰ ਦੇ ਕਿਸੇ ਪ੍ਰਕਾਰ ਦਾ ਅਹੁਦਾ ਦੇਣਗੇ, ਹਰ ਉੱਥੋਂ ਉਹਨਾਂ ਨੇ ਲਿਆ ਕੇ ਬੰਦੇ ਬਿਠਾਉਣੇ ਆ। ਹੁਣ ਕੀ ਇਹਨਾਂ ਗੱਲਾਂ ਦਾ ਜਵਾਬ ਹੈ ਕਿ ਜਿਹੜੇ ਪਰਿਵਾਰ ਸਾਡੇ, ਸਾਨੂੰ ਗਾਲਾਂ ਕੱਢਣ ਵਾਲੇ, ਸਾਡੇ ਅੰਦੋਲਨ ਨੂੰ ਨਿੰਦਣ ਵਾਲੇ, ਸਾਨੂੰ ਅੱਤਵਾਦੀ, ਵੱਖਵਾਦੀ ਕਹਿਣ ਵਾਲੇ, ਦੇਸ਼ ਧਰੋਹੀ ਕਹਿਣ ਵਾਲੇ ਬੰਦੇ, ਉਹਨਾਂ ਨੂੰ ਇਹ ਸਾਡੇ ਸਿਰਾਂ ਤੇ ਬਿਠਾਉਣਗੇ? ਇਹ ਬਰਦਾਸ਼ਤ ਕਰਾਂਗੇ ਅਸੀਂ? ਰਜਿੰਦਰ ਗੁਪਤੇ ਵਰਗਿਆਂ ਨੂੰ। ਹੁਣ ਤੁਸੀਂ ਆਪ ਹਿਸਾਬ ਲਾ ਲਓ ਯਾਰ ਕਿ ਕੀ ਖੇਡ ਚੱਲ ਰਹੀ ਆ ਪੰਜਾਬ ਦੇ ਵਿੱਚ। ਕੀ ਯੋਜਨਾ, ਜਿਹੜੀਆਂ ਪੰਜਾਬ ਦੀਆਂ ਯੋਜਨਾਵਾਂ ਬਣਾਉਣੀਆਂ ਨੇ, ਪੰਜਾਬ ਦੀਆਂ ਨੀਤੀਆਂ ਘੜਨੀਆਂ ਨੇ, ਰਜਿੰਦਰ ਗੁਪਤਾ ਘੜੂਗਾ, ਰਜਿੰਦਰ ਗੁਪਤਾ ਯੋਜਨਾ ਬਣਾਊਗਾ। ਪਾਣੀ ਥੱਲੇ ਪਾਈ ਜਾਂਦਾ ਨਾਲ ਵੀ। ਜਿਹੜਾ ਬੰਦਾ ਖੁਦ ਇੱਕ ਇੰਡਸਟਰੀਅਲ ਆ, ਜਿਹੜਾ ਬੰਦਾ ਖੁਦ ਇੱਕ ਬਹੁਤ ਕਾਰੋਬਾਰੀ ਬੰਦਾ ਹੈ, ਉਹ ਬੰਦਾ ਤੁਹਾਨੂੰ ਲੱਗਦਾ ਕਿ ਉਹ ਬੰਦਾ ਸਾਡੇ ਪੰਜਾਬ ਦੀ ਗੱਲ ਕਰੂ, ਸਾਡੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰੂ? ਜਿਵੇਂ ਆਪਾਂ ਕਹਿ ਰਹੇ ਹਾਂ ਕਿ ਖੁਦ, ਹਾਲਾਂਕਿ ਭਗਵੰਤ ਸਾਡੇ ਕੋਲੇ ਮੰਨਿਆ ਕਿ ਹਾਂ ਘਾਬਦਾ ਹੋ ਗਿਆ, ਧੂਰੀ ਹੋ ਗਿਆ, ਬਰਨਾਲਾ ਹੋ ਗਿਆ, ਇਹ ਸਾਰੀਆਂ ਫੈਕਟਰੀਆਂ ਵਾਲੇ ਪਾਣੀ ਥੱਲੇ ਪਾਉਂਦੇ ਆ। ਉਹੀ ਬੰਦੇ ਨੂੰ ਤਾਂ ਤੁਸੀਂ ਯੋਜਨਾ ਬਣਾਉਣ ਲਈ ਉੱਤੇ ਬਿਠਾਤਾ। ਉਹ ਕਹੂਗਾ ਵੀ ਮੇਰੀ ਆਹ ਯੋਜਨਾ ਵੀ ਕੋਈ ਵੀ ਪਾਣੀ ਫੈਕਟਰੀ ਦੇ ਥੱਲੇ ਨਹੀਂ ਪੈਣਾ ਚਾਹੀਦਾ, ਪਾਣੀ 'ਚ ਨਹੀਂ ਰਲਣਾ ਚਾਹੀਦਾ, ਪੱਤਨ 'ਚ ਨਹੀਂ ਪੈਣਾ ਚਾਹੀਦਾ, ਦਰਿਆ, ਨਹਿਰ, ਕੱਸੀ, ਸੂਏ 'ਚ ਨਹੀਂ ਪੈਣਾ ਚਾਹੀਦਾ। ਉਹ ਬੰਦੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨਗੇ। ਕੀ ਹੋ ਰਿਹਾ ਯਾਰ? ਕਿਹੜਾ ਇਨਕਲਾਬ ਯਾਰ? ਕਿਹੜੇ ਬਦਲਾਅ ਦੀਆਂ ਗੱਲਾਂ ਯਾਰ? ਹਲੇ ਵੀ ਸਾਡੇ
ਅੱਖਾਂ ਦੇ ਪੱਟੀ ਬੰਨੀ ਹੋਈ ਹੈ ਯਾਰ। ਹਾਲੇ ਵੀ ਅਸੀਂ ਸਵਾਲ ਕਰਨ ਨੂੰ ਤਿਆਰ ਨਹੀਂ। ਜੇ ਕੋਈ ਮੇਰੇ ਵਰਗਾ ਬੋਲਦਾ ਤਾਂ ਤੁਸੀਂ ਉਹਨੂੰ ਸਵਾਲ ਕਰਨ ਲੱਗ ਜੰਨੇ ਆ, ਉਹ ਯਾਰ ਤੂੰ ਤਾਂ ਉਹੀ ਲੱਗ ਗਿਆ, ਹਲੇ ਸਮਾਂ ਨਹੀਂ ਹੋਇਆ। ਆਹ ਗੱਲਾਂ ਲਈ ਵੀ ਸਮਾਂ ਚਾਹੀਦਾ ਯਾਰ। ਮੰਨਦੇ ਆ ਜਿਹੜੀ ਗੱਲ ਤਾਣੀ ਉਲਝੀ ਵਾ, ਸਮਾਂ ਚਾਹੀਦਾ ਸੀ, ਵੀ ਕਹਿੰਦਾ ਸਮਾਂ ਦੇ ਦਿਓ। ਰਾਜ ਸਭਾ ਮੈਂਬਰ ਭੇਜਣ ਲਈ ਵੀ ਸਮਾਂ ਚਾਹੀਦਾ ਸੀ, ਆਹ ਡਾਇਰੈਕਟਰ ਨਿਯੁਕਤ ਕਰਨ ਲਈ ਵੀ ਸਮਾਂ ਚਾਹੀਦਾ, ਰਾਘਵ ਚੱਡੇ ਵਰਗਾ ਨੂੰ ਲਾਉਣ ਲਈ ਵੀ ਸਮਾਂ ਚਾਹੀਦਾ। ਇੱਕ ਤਰੀਕੇ ਨਾਲ ਬਿਠਾ ਲਿਆ ਉਹ, ਵੀ ਕੱਲ ਨੂੰ ਲੋਕ ਕਿੰਤੂ ਪਰੰਤੂ ਨਾ ਕਰਨ। ਜਦੋਂ ਰਾਘਵ ਚੱਡਾ ਕੱਲ ਨੂੰ ਕੋਈ ਐਸੇ ਅਫਸਰਾਂ ਨੂੰ ਸੱਦ ਕੇ ਮੀਟਿੰਗ ਕਰੂਗਾ, ਹਾਂ ਇਹ ਕਾਇਦਾ ਕਰਨਗੇ ਸਲਾਹਕਾਰ ਕਮੇਟੀ ਦਾ ਤਾਂ ਚੇਅਰਮੈਨ ਲਾਇਆ ਹੋਇਆ, ਸਲਾਹ ਲੈ ਰਹੇ ਆ, ਮਸ਼ਵਰਾ ਕਰ ਰਹੇ ਆ, ਚੱਲਣੀ ਉੱਥੇ ਹੀ ਹੈ। ਲੋਕ ਕਹਿੰਦੇ ਵੀ ਬਿਹਾਰ ਤੋਂ ਲਿਆ ਨੌਕਰੀਆਂ ਦੀ ਜਾਂਦੇ ਆ। ਦੇਣਗੇ ਬਾਈ। ਕਿਹੜਾ ਬਿਹਾਰ ਯਾਰ, ਕਿਹੜਾ ਯੂਪੀ, ਕਿਹੜਾ ਬੰਗਾਲ। ਤੁਹਾਡੇ ਸਿਰ 'ਚ ਗਲੀਆਂ ਕਰਾਉਣਗੇ ਪੰਜਾਬੀਓ, ਮੇਰੀ ਗੱਲ ਯਾਦ ਰੱਖਿਓ। ਤੁਹਾਡੇ ਸਿਰ 'ਚ 76 ਨਾ ਮਾਰੇ ਬਾਹਰ ਲੈਣੇ ਆਖਦਾ ਮੈਨੂੰ ਕਿਹੋ ਨਾ, ਕਿਉਂਕਿ ਅਸੀਂ ਅੰਨੇ ਭਗਤਾਂ। ਸਾਡਾ ਦਿਮਾਗ ਤਾਂ ਬੰਦ ਹੈ, ਸੋਚਣਾ ਹੀ ਥੋੜੀ ਹੁੰਦਾ। ਅਸੀਂ ਤਾਂ ਹਾਂ ਜੀ ਬਸ ਬੰਨ ਕੇ ਪੀੜੀਆਂ ਪੱਗਾਂ, ਅਸੀਂ ਝਾੜੂ ਵਾਲੇ ਆ, ਕਰੀ ਜੋ ਝਾੜੂ ਕਰਦੇ। ਤੁਹਾਡਾ ਸਾਰਾ ਪੈਸਾ ਇੱਥੋਂ ਲੁੱਟ ਕੇ, ਜੇ ਨਾ ਇਹਨਾਂ ਨੇ ਗੁਜਰਾਤ ਚ ਆਉਣਾ ਤੇ ਨਾ ਇਹਨਾਂ ਨੇ ਹਿਮਾਚਲ ਚੋਣਾਂ ਚ ਵਰਤਿਆ, ਪੰਜਾਬ ਦੇ ਲੋਕਾਂ ਦਾ ਪੈਸਾ ਅੱਜ ਵੀ ਵਰਤ ਰਹੇ ਨੇ। ਕਿੰਨਾ ਇਸ਼ਤਿਹਾਰਾਂ 'ਚ ਪੈਸਾ ਬਾਹਰਲੇ ਅਖਬਾਰਾਂ 'ਚ ਦੇ ਰਹੇ ਆ। ਪੰਜਾਬ ਦਾ ਪੈਸਾ, ਉਹ ਪੰਜਾਬ ਦੇ ਖਜ਼ਾਨੇ ਦਾ ਪੈਸਾ ਹੈ, ਲੋਕਾਂ ਦਾ ਪੈਸਾ ਹੈ। ਰਾਤ ਵੀਡੀਓ ਵੀ ਬਈ ਡਿਲੀਟ ਕਰਾਈ ਆ ਚੈਨਲਾਂ ਤੋਂ, ਚੈਨਲ ਵੀ ਉਹ ਵੀ ਸੁਣ ਲਓ। ਵੈਸੇ ਮੈਨੇ ਗੱਲ ਚਲਾ ਲਈ ਇਹਨਾਂ, ਮੈਂ ਉਹ ਸਪੈਸ਼ਲ ਕਹਿਣਾ ਚਾਹੁੰਦਾ ਸੀ ਉਸ ਗੱਲ ਤੇ। ਬੜੀ ਇਹ ਵੀ ਅਹਿਮ ਗੱਲ ਆ। 1975 ਦੇ ਵਿੱਚ ਜਿਵੇਂ ਆਪਾਂ ਦੇਖਿਆ ਸੁਣਿਆ, ਸਾਰਿਆਂ ਨੇ ਸੁਣਿਆ ਕਿ ਐਮਰਜੈਂਸੀ ਲੱਗੀ, ਮੀਡੀਆ ਤੇ ਐਮਰਜੈਂਸੀ ਲੱਗੀ, ਮੀਡੀਆ ਦਾ ਸਾਹ ਬੰਦ ਕਰਤਾ ਇੰਦਰਾ ਗਾਂਧੀ ਨੇ। ਉਹਨਾਂ ਸਮਿਆਂ ਦੇ ਵਿੱਚ ਅਡਵਾਨੀ ਨੇ ਇੱਕ ਗੱਲ ਕਹੀ ਸੀ ਮੀਡੀਆ ਬਾਰੇ ਕਿ ਪੱਤਰਕਾਰੋ, ਸੋਨੂੰ ਉਹਨਾਂ ਨੇ ਕੱਲਾ ਝੁਕਣ ਲਈ ਕਿਹਾ, ਤੁਸੀਂ ਤਾਂ ਜਮਾਂ ਹੀ ਰੀਂਗਣ ਲੱਗ ਗਏ, ਲਿਟਣ ਲੱਗ ਗਏ ਧਰਤੀ ਤੇ। ਉਹੀ ਕੰਮ ਜਿਵੇਂ ਮੋਦੀ ਨੇ ਹੁਣ ਦੇਸ਼ ਦੇ ਮੀਡੀਆ ਦਾ ਗੋਦੀ ਮੀਡੀਆ ਬਣਾਇਆ ਹੋਇਆ। ਕੋਈ ਜਿਹੜੀ ਵੀ ਆਵਾਜ਼ ਉਹਦੀਆਂ ਨੀਤੀਆਂ ਦੇ ਖਿਲਾਫ ਕੋਈ ਗੱਲ ਕਰਦੇ, ਉਹ ਚੱਕ ਕੇ ਜੇਲ੍ਹ ਸਿੱਟ ਦਿੱਤੀ ਜਾਂਦੀ ਹੈ, ਬੰਦ ਕਰ ਦਿੱਤੀ ਜਾਂਦੀ ਆ। ਉਹੀ ਆਵਾਜ਼ਾਂ, ਉਹੀ ਚੈਨਲ ਚੱਲ ਰਹੇ ਨੇ ਜਿਹੜੇ ਚੈਨਲ ਉਹਦੇ ਹੱਕ 'ਚ ਭੁਗਤਦੇ ਨੇ। ਉਹ ਕੰਮ ਬਈ ਪੰਜਾਬ 'ਚ ਹੋ ਗਿਆ। ਅਸੀਂ ਰਾਤ ਬੋਲੇ ਕੱਲ ਰਾਘਵ ਚੱਡੇ ਬਾਰੇ, ਕਿਸੇ ਚੈਨਲ ਨੇ ਕੰਗਣ ਚੱਕ ਕੇ ਸਾਡਾ ਉਹ ਚਲਾਤਾ, ਸਿੱਧਾ ਕਰਤਾ ਉਹਦਾ ਪ੍ਰਸ਼ਾਦ ਨੂੰ। ਉੱਥੋਂ ਇਹਨਾਂ ਨੇ ਚੱਕਿਆ ਦੀਪਕ ਬਾਲੀ ਜਲੰਧਰ ਦਾ, ਇਹਨਾਂ ਦਾ ਉਹ ਵੀ ਇੱਕ ਲਾਇਆ ਹੋਇਆ, ਜਿਹਨੇ ਵੋਟਾਂ ਵੇਲੇ ਸਾਰੇ ਛੋਟੇ ਵੱਡੇ ਚੈਨਲ 267 68 ਚੈਨਲ ਖਰੀਦੇ ਹੋਏ ਸੀ, ਵਿੱਚੇ ਪੇਜਾਂ ਪੂਜਾਂ ਵਾਲੇ, ਵਿੱਚੇ ਚੈਨਲ ਸਾਰੇ। ਅਸੀਂ ਇਹ ਨਹੀਂ ਕਹਿੰਦੇ ਵੀ ਸਾਰਾ ਮੀਡੀਆ ਇੱਕੋ ਜਾ, ਪਰ ਇਹ ਮੀਡੀਆ ਦੀ ਸੰਘੀ ਕੁੱਟੀ ਜਾ ਰਹੀ ਆ। ਉਹ ਚੱਕ ਕੇ ਰਾਤ ਦੀਪਕ ਬਾਲੀ ਦਾ ਫੋਨ ਆਇਆ, ਪਹਿਲਾਂ ਸਾਡੀ ਚਲਾਤੀ ਵੀ ਇਹ ਨਹੀਂ ਸਾਡੇ ਖਿਲਾਫ ਹੈ, ਇਹਨੂੰ ਡਿਲੀਟ ਕਰੋ। ਕਈ ਚੈਨਲ ਨੂੰ ਡਿਲੀਟ ਕਰ ਗਏ, ਸਾਡੇ ਕੋਲ ਪਏ ਆ ਉਹਦੇ ਲਈਆਂ ਫੋਟੋਆਂ, ਸਕਰੀਨਸ਼ਾਟ ਲਏ ਉਹਦੇ। ਇਹ ਕੀ ਹੋ ਰਿਹਾ ਯਾਰ? ਇਹ ਕਦ ਮੈਂ ਮੀਡੀਆ ਨੂੰ ਪੁੱਛਣਾ ਚਾਹੁੰਦਾ, ਮੀਡੀਆ ਲੋਕ ਹਮੇਸ਼ਾ ਕਹਿੰਦੇ ਨੇ ਲੋਕਤੰਤਰ ਦਾ ਚੌਥਾ ਖੰਭਾ ਹੈ। ਚੌਥਾ ਖੰਭਾ ਕਿਉਂ ਕਿਹਾ ਗਿਆ? ਕਿਉਂਕਿ ਲੋਕਾਂ ਦੀ ਗੱਲ ਕਰਨ ਲਈ ਮੀਡੀਆ ਹੁੰਦਾ ਹੈ, ਲੋਕਾਂ ਦੇ ਸਵਾਲ ਜਵਾਬ ਮੀਡੀਆ ਹੀ ਹੁੰਦਾ ਇੱਕ, ਜਿਹੜਾ ਸਰਕਾਰ ਤੋਂ ਜਵਾਬ ਮੰਗ ਸਕਦਾ ਕਿ ਲੋਕਾਂ ਦੀ ਆਹ ਆਵਾਜ਼ ਆ, ਲੋਕਾਂ ਦੇ ਆਹ ਸਵਾਲ ਨੇ, ਇਹਦਾ ਜਵਾਬ ਦਿਓ। ਉਹ ਤਾਂ ਮੀਡੀਆ ਉੱਥੇ ਉਹਨਾਂ ਨੇ ਗਿੱਟੀ ਡਿੱਗ ਪਿਆ ਜਾ ਕੇ ਯਾਰ। ਉਹ ਤਾਂ ਮੀਡੀਆ ਗੱਲ ਹੀ ਨਹੀਂ ਕਰਦਾ। ਕਦੇ ਮੀਡੀਆ ਨੇ ਪੁੱਛਿਆ ਕਿ ਤੁਸੀਂ 17 ਰਾਜ ਸਭਾ ਮੈਂਬਰ ਭੇਜੇ ਜੀ, ਕਿਉਂ ਨਹੀਂ ਕੋਈ ਪੰਜਾਬ ਦੀ ਗੱਲ ਕਰਨ ਵਾਲਾ, ਜਿਨ੍ਹਾਂ ਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਹੋਵੇ, ਜਿਨ੍ਹਾਂ ਨੂੰ ਪੰਜਾਬ ਨੂੰ ਜਿਨ੍ਹਾਂ ਦੀ ਕੋਈ ਦੇਣ ਹੋਵੇ, ਕਿਉਂ ਨਹੀਂ ਭੇਜਿਆ ਗਿਆ ਜੀ? ਤੁਸੀਂ 40-40 ਕਰੋੜ ਰੁਪਇਆ ਬਾਹਰਲੇ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਜੀ, ਤਾਮਿਲਨਾਡੂ, ਆਂਧਰਾ, ਬੰਗਾਲ, ਹਿਮਾਚਲ, ਹਰਿਆਣਾ ਦੇ ਨੂੰ, ਪੰਜਾਬ ਦਿਆਂ ਨੂੰ ਕਿਉਂ ਨਹੀਂ ਦਿੱਤੇ ਜੀ? ਜਾਂ ਪੰਜਾਬ ਦਿਆਂ ਨੂੰ ਵੀ ਦਿੰਦੇ ਹੋਣਗੇ ਵਿੱਚ, ਤੇ ਬਾਹਰਲੇ ਅਖਬਾਰਾਂ ਇਸ਼ਤਿਹਾਰ ਦੇਣ ਦੀ ਕੀ ਲੋੜ ਸੀ ਜੀ? ਤੁਸੀਂ ਮੀਡੀਆ ਨੇ ਕਦੇ ਪੁੱਛਿਆ ਕਿ ਮਾਰਚ ਦੇ 2 ਦਿਨਾਂ ਦਾ ਜਹਾਜ਼ ਦਾ ਖਰਚਾ ਪੰਜਾਬ ਦੇ ਮੁੱਖ ਮੰਤਰੀ ਦਾ 55,44,918 ਰੁਪਈਆਂ 'ਚ ਪੈ ਜਾਂਦਾ? ਕਦੇ ਪੁੱਛਿਆ? ਕਦੇ ਪੁੱਛਿਆ ਰਾਘਵ ਚੱਡੇ ਨੂੰ ਕਿਉਂ ਬਣਾਇਆ ਜਾ ਰਿਹਾ ਜੀ? ਕੋਈ ਹੋਰ ਬੰਦਾ ਤੁਹਾਨੂੰ ਪੰਜਾਬ 'ਚੋਂ ਕਾਬਲ ਨਹੀਂ ਮਿਲਿਆ? ਰਜਿੰਦਰ ਗੁਪਤੇ ਨੂੰ ਕਿਉਂ ਬਣਾਇਆ ਜਾ ਰਿਹਾ ਜੀ? ਹੋਰ ਬੰਦਾ ਨਹੀਂ ਮਿਲਿਆ ਜੀ? ਤੁਸੀਂ ਆ ਡਾਇਰੈਕਟਰ ਜਿਹੜਾ ਲਾਇਆ, ਹੋਰ ਬੰਦਾ ਨਹੀਂ ਮਿਲਿਆ ਜੀ? ਕਦੇ ਸਵਾਲ ਕੀਤੇ ਇਹ ਮੀਡੀਆ ਨੇ? ਜਿਹੜੇ ਮੀਡੀਆ ਦੇ ਸਵਾਲ ਕਰਨੇ ਬਣਦੇ ਆ। ਤੁਸੀਂ ਕਦੇ ਸਵਾਲ ਕੀਤਾ ਮੀਡੀਆ ਨੇ ਕਿ ਤੁਸੀਂ 800 ਕਰੋੜ ਰੁਪਈਆ ਨਹਿਰਾਂ ਪੱਕੀਆਂ ਕਰਨ ਲਈ ਰੱਖਿਆ, ਨਹਿਰਾਂ ਦੇ ਵਿੱਚ ਕਾਗਜ਼ ਵਿਛਾਉਣ ਲਈ ਰੱਖਿਆ? ਕਿਉਂ ਜੀ? ਦੱਸੋ ਕਿਹੜਾ ਸਵਾਲ ਜਿਹੜਾ ਅੱਜ ਪੰਜਾਬ ਦੀ ਹੋਂਦ ਨਾਲ ਜੁੜਿਆ ਹੋਇਆ ਹੈ? ਤੁਸੀਂ ਕਦੇ ਪੁੱਛਿਆ ਮੀਡੀਆ ਨੇ ਕਿ ਜਿੱਦਾਂ ਹਾਈ ਕੋਰਟ ਦਾ ਫੈਸਲਾ ਆਇਆ ਪੰਜਾਬ ਯੂਨੀਵਰਸਿਟੀ ਦੇ ਖਿਲਾਫ, ਤੁਹਾਡਾ ਵਕੀਲ ਕਿਉਂ ਨਹੀਂ ਪੇਸ਼ ਹੋਇਆ ਜੀ ਸਰਕਾਰ ਦਾ? ਕਦੇ ਪੁੱਛਿਆ ਇਹ ਮੀਡੀਆ ਨੇ ਗੱਲ? ਕਿੱਡੀ ਵੱਡੀ ਗੱਲ ਆ ਇਹ। ਕਦੇ ਪੁੱਛਿਆ ਵੀ BBMP ਦਾ ਤੁਹਾਡਾ ਮਸਲਾ ਕਿੱਥੇ ਖੜਾ ਜੀ? ਕੇਂਦਰੀ ਰੂਲ ਲਾਗੂ ਹੁੰਦੇ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾਹ ਕਰ ਜਾਂਦਾ ਜੀ ਆ ਕੇ, ਤੇ ਤੁਹਾਡਾ ਮਤਾ ਪਾਇਆ ਹੋਇਆ ਵਿਧਾਨ ਸਭਾ 'ਚ ਕਿੱਥੇ ਜੇ ਖੜਾ ਜੀ?
ਕਿਹੜਾ ਸਵਾਲ ਹੈ ਉਹਦਾ, ਜੇ ਮੇਰੇ ਵਰਗੇ ਸਵਾਲ ਕਰਦੇ ਵੀ ਹੈ ਉਹ ਤੁਸੀਂ ਚਲਾ ਵੀ ਦਿੰਨੇ ਆ, ਉਹ ਤੁਹਾਨੂੰ ਇੱਕ ਫੋਨ ਕਰਦੇ ਆ ਵੀ ਆਹ ਚੀਜ਼ ਚਲਾਉਣੀ ਨਹੀਂ, ਇਹਨੂੰ ਕੱਟੋ, ਨਾਲ ਦੀ ਨਾਲ ਕੱਟ ਦਿੰਦੇ ਹੋ। ਅਸੀਂ ਮੰਨਦੇ ਹਾਂ ਤੁਸੀਂ ਬਹੁਤ ਵਧੀਆ ਭੂਮਿਕਾ ਨਿਭਾਈ ਕਿਸਾਨੀ ਅੰਦੋਲਨ ਦੇ ਦੌਰਾਨ, ਜਦੋਂ ਪੂਰਾ ਗੋਦੀ ਮੀਡੀਆ ਕਿਸਾਨਾਂ ਦੇ ਖਿਲਾਫ ਸੀ, ਮਜ਼ਦੂਰਾਂ ਦੇ ਖਿਲਾਫ ਸੀ, ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ, ਪਤਾ ਨਹੀਂ ਕੀ ਕੀ ਉਹਨਾਂ ਨੇ ਨਾਂ ਦਿੱਤੇ ਸੀ। ਤੁਸੀਂ ਵਧੀਆ ਭੂਮਿਕਾ ਨਿਭਾਈ, ਹੁਣ ਵੀ ਤੁਹਾਡਾ ਫਰਜ਼ ਬਣਦਾ ਯਾਰ, ਇੰਨੇ ਥੱਲੇ ਨਾ ਲੱਗੋ। ਇਹਦਾ ਮਤਲਬ ਵੀ ਇਹਦਾ ਰਾਘਵ ਚੱਡਾ ਦਾ ਮੋਦੀ ਦਾ ਵੀ ਪਿਓ ਬਣ ਗਿਆ, ਫਿਰ ਇਹਦਾ ਇੰਦਰਾ ਗਾਂਧੀ ਦਾ ਵੀ ਉੱਤੋਂ ਦੀ ਹੋ ਗਿਆ ਕਿ ਪੰਜਾਬ ਦੇ ਮੀਡੀਆ ਨੂੰ ਇਸ ਤਰ੍ਹਾਂ ਦੱਬ ਰਿਹਾ ਹੈ ਕਿ ਗੱਲ ਹੀ ਨਹੀਂ ਕਰਨ ਦਿੰਦਾ। ਜੇ ਕੋਈ ਗੱਲ ਕਰਦਾ ਉਹਦੀ ਆਵਾਜ਼ ਨੂੰ ਨਹੀਂ ਚਲਾਉਣੀ ਨਹੀਂ ਬਈ। ਸਾਨੂੰ ਨਹੀਂ ਕੋਈ ਫਰਕ ਪੈਂਦਾ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਆਵਾਜ਼ ਉੱਥੇ ਰੱਖ ਸਕਦੇ ਹਾਂ, ਉੱਥੋਂ ਪਹੁੰਚਾ ਸਕਦੇ ਹਾਂ। ਪਰ ਤੁਹਾਡਾ ਕੀ ਅਸਰ ਹੋਣਾ ਹੈ ਕਦੇ ਸੋਚਿਆ? ਤੁਸੀਂ ਲੋਕਾਂ ਦੇ ਵਿੱਚ ਕਿਵੇਂ ਨੰਗੇ ਹੋਵੋਗੇ? ਸੋਨੂੰ ਲੋਕ ਕੀ ਲਾਹਨਤਾਂ ਪਾਉਣਗੇ? ਤੁਸੀਂ ਕਿੰਨਾ ਕਰਕੇ ਹੋ? ਅੱਜ ਤੁਹਾਡੇ ਐਡੇ ਚੈਨਲ ਬਣ ਗਏ, ਤੁਸੀਂ ਐਡਾ ਮੀਡੀਆ ਤੁਹਾਡਾ ਖੜਾ ਹੋ ਗਿਆ, ਤੁਹਾਡਾ ਤਿਆਰ ਹੋ ਗਿਆ ਕੰਮ, ਐਡਾ ਮੰਚ ਤੁਹਾਡਾ ਬਣ ਗਿਆ ਬੋਲਣ ਦਾ, ਲੋਕ ਤੁਹਾਨੂੰ ਸੁਣਦੇ ਆ। ਕਿਹਦੇ ਕਰਕੇ? ਤੁਸੀਂ ਪੰਜਾਬ ਨਾਲ ਖੜੇ ਸੀ, ਤੁਸੀਂ ਕਿਸਾਨਾਂ ਨਾਲ ਖੜੇ ਸੀ, ਤੁਸੀਂ ਮਜ਼ਦੂਰਾਂ ਨਾਲ ਖੜੇ ਸੀ, ਕਿਸਾਨੀ ਅੰਦੋਲਨ ਦੇ ਹੱਕ 'ਚ ਖੜੇ ਸੀ। ਬਥੇਰੀਆਂ ਤੁਹਾਨੂੰ ਚਿੱਠੀਆਂ ਆਈਆਂ ਕੇਂਦਰੀ ਏਜੰਸੀਆਂ ਦੀਆਂ, ਬਥੇਰੇ ਡਰਾਵੇ ਆਏ ਦਿੱਲੀ ਤੋਂ ਕਿ ਤੁਹਾਡੇ ਨਾਲ ਐਂ ਕਰ ਦਿਆਂਗੇ, ਐਂ ਕਰ ਦਿਆਂਗੇ, ਤੁਹਾਡੇ ਨੂੰ ਫੰਡਿੰਗ ਆਉਂਦਾ, ਫੇ ਹੁੰਦਾ। ਤੁਸੀਂ ਨਹੀਂ ਡਰੇ, ਬੇਵਾਕੀ ਨਾਲ ਤੁਸੀਂ ਲੋਕਾਂ ਦਾ ਸਾਥ ਦਿੱਤਾ। ਅੱਜ ਕੀ ਹੋ ਗਿਆ ਯਾਰ? ਕਿ ਚੰਦ ਛਿਲਣਾ ਖਾਤਰ, ਇਹਨੂੰ ਤਾਂ ਐਡ ਲੈਣ ਖਾਤਰ ਨਹੀਂ ਯਾਰ। ਅੱਜ ਤੁਹਾਡਾ ਭੂਮਿਕਾ ਨਿਭਾਉਣ ਦਾ ਫਰਜ਼ ਬਣਦਾ ਹੈ। ਦੇਖੋ, ਜੋ ਅਸਲ ਮੁੱਦੇ ਨੇ ਪੰਜਾਬ ਦੇ, ਉਹ ਮੁੱਦੇ ਉਠਾਉਣ ਦਾ ਤੁਹਾਡਾ ਫਰਜ਼ ਬਣਦਾ ਹੈ। ਨਹੀਂ ਉਠਾਓਗੇ ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨੋਂ ਹਟ ਜਾਣਗੇ। ਲੋਕਾਂ ਦੇ ਆਰਐਸਐਸ ਦੀ ਬੀ ਟੀਮਾਂ ਬਾਲੇ ਲਿਖੀ ਜਾਂਦੇ ਬਈ। ਆਰਐਸਐਸ ਦੀ ਬੀ ਟੀਮ ਤਾਂ ਇਹ ਬੀ ਨਹੀਂ, ਇਹ ਹੈ ਉਹਦੇ ਨਾਲ ਉੱਤੋਂ ਦੀ ਹਾਂ। ਇਹ ਤਾਂ ਉੱਥੋਂ ਮੋਦੀ ਦਾ ਸਿੱਧਾ ਪੈਂਦਾ ਨਾ, ਇਹ ਤਾਂ ਤੁਹਾਨੂੰ ਨਾਲ ਲਾ ਕੇ ਮਾਰਨਗੇ, ਐ ਜੱਫੀ 'ਚ ਲੈ ਕੇ ਗਲ ਘੁੱਟਣਗੇ। ਇਹੀ ਤਾਂ ਸਾਨੂੰ ਸਮਝ ਨਹੀਂ ਪੈ ਰਹੀ। ਅਸੀਂ ਹਲੇ ਵੀ ਮੋਦੀ ਬੜਾ ਪਤਾ ਨਹੀਂ ਕਿੱਥੋਂ ਇਹ ਜਿਹੀਆਂ ਦਲੀਲਾਂ ਕੱਢ ਕੇ ਲੈ ਕੇ ਆਉਂਦਾ। ਫਿਰ ਕੀ ਹੋ ਗਿਆ ਜੀ, ਪੰਜਾਬ ਦਾ ਭਲਾ ਹੋਣਾ ਚਾਹੀਦਾ ਹੈ, ਜਿੱਥੋਂ ਮਰਜ਼ੀ ਬੰਦਾ ਲਾ ਦਿਓ। ਫਿਰ ਲੋੜ ਹੀ ਨਹੀਂ ਸੀ, ਪੰਜਾਬ ਦਾ ਭਲਾ ਤਾਂ ਬਾਹਰਲਿਆਂ ਨੂੰ ਲਿਆਓ, ਫਿਰ ਲੋੜ ਹੀ ਨਹੀਂ। ਓਏ ਭਲੇ ਮਾਨਸੋ ਲੋਕੋ, ਪੰਜਾਬ ਦੇ ਕੀ ਦੁੱਖ ਨੇ, ਕੀ ਦਰਦ ਨੇ, ਕੀ ਸਮੱਸਿਆਵਾਂ ਨੇ, ਪੰਜਾਬ ਨੂੰ ਕਿਹੜਾ ਰੋਗ ਨੇ, ਪੰਜਾਬ ਨੂੰ ਕਿਵੇਂ ਛੁਟਕਾਰਾ ਦਿਵਾਉਣਾ ਹੈ, ਉਹ ਦਿੱਲੀ ਦਾ ਬੰਦਾ ਕੀ ਜਾਣੂ ਸਾਡੀ ਕਹਾਣੀ। ਗੁਜਰਾਤ ਦਾ ਬੰਦਾ ਕੀ ਜਾਣੂ, ਬਾਹਰਲੇ ਬੰਦੇ ਕੀ ਜਾਣਨਗੇ? ਇਹ ਤੁਹਾਨੂੰ ਮੈਂ ਉਦਾਹਰਨ ਦੇ ਦਿੰਦਾ। ਡੀਸੀ ਲੱਗਿਆ ਹੁੰਦਾ ਸੀ ਬਠਿੰਡੇ, ਬੰਗਾਲ ਦਾ ਸੀਗਾ। ਮੈਂ ਉਹਨੂੰ ਮਿਲਣ ਗਿਆ, ਫਾਰਮ ਆਏ ਜਦੋਂ ਨਰਮਾ ਮਰਿਆ, ਉਹਦੇ ਮੁਆਵਜ਼ਾ ਲੈਣ ਖਾਤਰ ਭਰਨੇ ਸੀਗੇ, ਹਿੰਦੀ 'ਚ ਫਾਰਮ। ਉਹ ਮੈਂ ਵਗ ਗਿਆ, ਮੈਂ ਕਿਹਾ ਡੀਸੀ ਸਾਹਿਬ ਇੱਥੇ ਤਾਂ ਪੰਜਾਬੀ ਨਹੀਂ ਸਹੀ ਕਿਸੇ ਨੂੰ ਆਉਂਦੀ, ਮਾਤੜ ਵਿਚਾਰੇ ਕਿਸਾਨ ਨੇ, ਇਹਨਾਂ ਨੂੰ ਹਿੰਦੀ ਕਿੱਥੇ ਆਜੂ? ਕਿਆ ਯਾਰ ਆਪਨੇ ਪੰਜਾਬੀ ਲਗਾ ਰੱਖਿਆ ਮੈਨੂੰ ਡੀਸੀ ਦਾ। ਇਹ ਡੀਸੀ ਮੁਰੇ ਬੋਲਿਆ। ਹੁਣ ਜਿਹੜਾ ਬੰਦਾ ਹੈ ਹੀ ਕੋਈ ਬਿਹਾਰ ਦਾ, ਕੋਈ ਯੂਪੀ ਦਾ, ਕੋਈ ਬੰਗਾਲ ਦਾ, ਉਹਨੂੰ ਕੀ ਪਤਾ ਯਾਰ ਸਾਡੀ ਬੋਲੀ ਦਾ ਕੀ ਮਹੱਤਵ ਆ? ਸਮਝੋ ਸਾਡੀ ਕਹਾਣੀ ਨੂੰ। ਉਹ ਜਿਹੜੇ ਹਲੇ ਵੀ ਇਹ ਬੇਹੂਦੇ ਤਰਕ ਦਿੰਦੇ ਨੇ, ਦਲੀਲਾਂ ਦਿੰਦੇ ਨੇ, ਯਾਰ ਐਡੀ ਕਿੱਡੀ ਗੱਲ ਆ, ਕਿਤੋਂ ਮਰਜ਼ੀ ਲਿਆ ਕੇ ਲਾ ਦਿਓ ਪੰਜਾਬ ਸਹੀ ਆਪੀ ਹੋ ਜੂ। ਰਜਿੰਦਰ ਗੁਪਤਾ ਕਰੂ ਪੰਜਾਬ ਸਹੀ, ਉਹ ਯੂਨੀਵਰਸਿਟੀ ਲਵਰੀ ਵਾਲਾ ਕਰੂ ਪੰਜਾਬ ਸਹੀ, ਉਹ ਵੱਡਾ ਉਦਯੋਗਪਤੀ ਕਰੂ ਲੁਧਿਆਣੇ ਵਾਲਾ ਪੰਜਾਬ ਸਹੀ, ਜਾਂ ਸਾਨੀ ਕਰੂ ਦਿੱਲੀ ਵਾਲਾ ਪੰਜਾਬ ਸਹੀ, ਜਾਂ ਰਾਘਵ ਚੱਡਾ ਕਰੂ ਪੰਜਾਬ ਸਹੀ। ਹੈ ਤੁਸੀਂ ਵੋਟਾਂ ਉਹਨਾਂ ਨੂੰ ਪਾਈਆਂ? ਆ ਰਾਘਵ ਚੱਡੇ ਦੀ ਗੱਲ ਕਰਦੇ ਆ। ਜੇ ਐਡਾ ਹਰਮਨ ਪਿਆਰਾ ਹੈ, ਇਹਨੂੰ ਕਿਸੇ ਨੂੰ ਪੰਚਾਇਤ ਮੈਂਬਰ ਹੀ ਖੜਾ ਕੇ ਦਿਖਾਓ ਕਿਸੇ ਪਿੰਡ 'ਚ, ਜੇ ਉਹ ਵੀ ਜਿੱਤ ਜੇ ਤਾਂ ਨਾ ਤੁਹਾਡੀ ਸਰਕਾਰ ਆ। ਤੁਹਾਨੂੰ ਹਾਲੇ ਨਹੀਂ ਸਮਝਦੇ? ਸੰਗਰੂਰ ਤੁਹਾਨੂੰ ਲੋਕਾਂ ਨੇ ਧਰਤੀ ਨਾਲ ਠੋਕਿਆ ਚੱਕ ਕੇ, ਜਿੱਥੋਂ 90,000 ਤੇ ਜਿੱਤੇ ਆ, ਉੱਥੇ ਤੁਸੀਂ ਉੱਥੇ ਵੀ ਘਟ ਗਏ। ਜੇ ਹਾਲੇ ਵੀ ਦਿੱਲੀ ਕਰੀ ਜਾਓਗੇ, ਦਿੱਲੀ ਥੱਲੇ ਲੱਗੀ ਜਾਓਗੇ, ਫਿਰ ਤਾਂ ਲੋਕਾਂ ਨੂੰ ਸਬਕ ਸਿਖਾਉਣਾ ਪੈਣਾ। ਹੁਣ ਪੰਜਾਬ ਦੇ ਲੋਕੋ, ਖਾਸ ਕਰਕੇ ਦੇਖੋ ਜਿਹੜੇ ਤਾਂ ਸਮਝਦਾਰ ਲੋਕ ਹੈ, ਉਹ ਸਮਝਦੇ ਆ ਗੱਲ ਨੂੰ, ਗੱਲ ਕੀ ਆ। ਜਿਹੜੇ ਹਾਲੇ ਵੀ ਅੱਖਾਂ ਮੀਚ ਕੇ ਐ ਅੰਨੇ ਭਗਤ ਬਣੇ ਹੋਏ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ, ਤੁਸੀਂ ਮੇਰੇ ਕੋਈ ਦੋਖੀ ਨਹੀਂ ਹੈ। ਤੁਸੀਂ ਬਦਲਾਅ ਲੈ ਕੇ ਆਏ ਸੀ ਪੰਜਾਬ ਨੂੰ ਬਚਾਉਣ ਲਈ, ਪੰਜਾਬ ਨੂੰ ਪੰਜਾਬ ਬਣਾਉਣ ਲਈ, ਪੰਜਾਬ ਨੂੰ ਪੈਰਾਂ ਤੇ ਖੜਾ ਕਰਨ ਲਈ। ਤਾਂ ਮੇਰਾ ਵੀਰ ਤੁਹਾਨੂੰ ਮੇਰੀ ਗੁਜ਼ਾਰਿਸ਼ ਹੈ ਯਾਰ, ਤੁਸੀਂ ਅੱਖਾਂ ਖੋਲ ਕੇ ਆਪਦੇ ਹਲਕੇ ਦੇ ਐਮਐਲਏ ਨੂੰ, ਲੀਡਰਾਂ ਨੂੰ ਆਪਸ ਵਿੱਚ ਵਿਚਾਰ ਚਰਚਾ ਕਰਕੇ, ਚਾਹੇ ਸੋਸ਼ਲ ਮੀਡੀਆ ਰਾਹੀਂ ਇੱਕ ਮੁਹਿੰਮ ਚਲਾਓ ਕਿ ਸਾਨੂੰ ਚੱਡੇ, ਗੁਪਤੇ ਵਰਗੇ, ਰਜਿੰਦਰ ਵਰਗੇ, ਸਾਨੂੰ ਆ ਜਿਹੜੇ ਤੁਸੀਂ ਲਾਏ ਆ ਪਰਾਸਰ ਵਰਗੇ, ਇਹ ਸਾਨੂੰ ਮਨਜ਼ੂਰ ਨਹੀਂ। ਸਾਨੂੰ ਪੰਜਾਬ ਪੱਖੀ ਬੰਦੇ ਲਾਓ, ਅਸੀਂ ਤੁਹਾਡਾ ਸਾਥ ਦੇਵਾਂਗੇ। ਸਾਡੀ ਕਿਹੜਾ ਕੋਈ ਇਹਨਾਂ ਨਾਲ ਨਿੱਜੀ ਦੁਸ਼ਮਣੀ ਆ?
ਅਸੀਂ ਤਾਂ ਪੰਜਾਬ ਲਈ ਗੱਲ ਕਰਦੇ ਹਾਂ ਵੀ ਪੰਜਾਬ ਦੀ ਗੱਲ ਕਰਨ ਵਾਲਾ ਨਹੀਂ ਆ ਬਾਈ ਕੋਈ। ਇਹੀ ਮੁੱਦਿਆਂ ਦੇ ਉੱਤੇ ਗੱਲ ਕਰਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਗਏ ਸੀ। ਤੁਸੀਂ ਬੋਲੋਗੇ ਤੁਹਾਡਾ ਹੋਰ ਫਰਕ ਹੈ। ਕੋਠੀਆਂ ਬਾਈ ਸੱਚ ਕੋਠੀਆਂ ਭਾਲਦੇ ਫਿਰਦੇ ਇੱਥੇ। ਉਹ ਤਾਂ ਹੈ, ਉਹ ਐਸਡੀ ਨੂੰ ਦੇਤੀ ਮੈਨੂੰ ਤਾਂ। ਹਾਂ, ਉਹ ਚੱਡੇ ਕੋਲ ਕੋਠੀ ਹੈ ਤੇ ਪੰਜਾਬ ਦਾ ਹੈ ਜਿਹੜਾ ਮੰਤਰੀ ਹੈ ਹਰਜੋਤ ਬੈਂਸ, ਨੂੰ ਕੋਠੀ ਨਹੀਂ ਮਿਲੀ। ਉਹ ਕਹਿੰਦਾ ਮੈਂ 2 ਸੈਕਟਰ 'ਚ ਲੈਣੀ ਹੈ ਜਿੱਥੇ ਵੱਡੀਆਂ ਕੋਠੀਆਂ ਨੇ, 2-2 ਕਿੱਲਿਆਂ 'ਚ ਕੋਠੀ ਹੈ। ਉਹਨੂੰ ਕਹਿੰਦੇ 39 ਸੈਕਟਰ 'ਚ ਲੈ ਲਾ। 39 ਸੈਕਟਰ ਵਾਲੀਆਂ ਕੋਠੀਆਂ ਥੋੜੀਆਂ ਛੋਟੀਆਂ ਨੇ। ਇਹ ਸੀ ਜੀ ਆਮ, ਜਿਹੜੇ ਕਹਿੰਦੇ ਇਹ ਤਾਂ ਗਨ ਮੈਂ ਨਹੀਂ ਲੈਣੇ, ਅਸੀਂ ਤਾਂ ਘਰ ਨਹੀਂ ਲੈਣੇ ਸਰਕਾਰੀ। ਹੁਣ ਕੋਠੀਆਂ ਪਿੱਛੇ ਲੜੀ ਜਾਂਦੇ ਆ ਕਿ ਸਾਨੂੰ 2 ਸੈਕਟਰ ਵਾਲੀਆਂ 2-2 ਕਿੱਲੇ ਵਾਲੀਆਂ ਕੋਠੀਆਂ ਦਿਓ ਜੀ, 39 ਵਾਲੀਆਂ ਨਹੀਂ ਅਸੀਂ ਲੈਣੀਆਂ, ਇਹ ਤਾਂ ਛੋਟੀਆਂ ਜੀ। ਇਹ ਬਦਲਾਅ ਵਾਲੇ ਆ ਜੀ, ਇਹ ਇਨਕਲਾਬ ਵਾਲੇ ਆ ਜੀ। ਪੰਜਾਬ ਦੇ ਲੋਕੋ ਇਨਕਲਾਬ, ਇਹ ਬਦਲਾਅ ਤੁਸੀਂ ਲੈ ਕੇ ਆਉਣਾ। ਜਿੱਦਾਂ ਤੁਸੀਂ ਇਕੱਠੇ ਹੋ ਗਏ, ਤੁਸੀਂ ਖੜੇ ਹੋ ਗਏ, ਤੁਸੀਂ ਸੋਚਣਾ ਸ਼ੁਰੂ ਕਰਤਾ, ਤੁਸੀਂ ਆਪਣੇ ਦਿਮਾਗ ਨਾਲ ਸੋਚਣ ਲੱਗ ਗਏ, ਕਿਸੇ ਦੇ ਲਾਈ ਲੱਗਣਾ ਬਣੇ, ਉਹਦੇ ਪੰਜਾਬ ਦੇ ਲੀ ਤੇ ਆਉਣਾ। ਅੱਜ ਕਿੰਨੇ ਅਖਬਾਰ ਆਏ ਬਾਹਰਲੀ ਸੂਬਿਆਂ ਸਿੱਟਣ? ਸਾਰੇ ਅੱਜ ਦੇ ਅਖਬਾਰ ਨੇ, ਅੱਜ ਦੇ ਗੁਜਰਾਤ ਦੇ ਅਖਬਾਰਾਂ 'ਚ ਅੱਜ ਦਿਨਾਂ 'ਚ ਬਹੁਤ ਵੱਡੀ ਐਡ ਆ ਪੰਜਾਬ ਦੀ ਸਰਕਾਰ ਦੀ। ਕਾਰਨ ਕੀ, ਪੈਸਾ ਪੰਜਾਬ ਦਾ ਉਹ ਉੱਥੇ ਮਸ਼ਹੂਰੀ ਕਰੀ ਜਾਂਦਾ ਗੁਜਰਾਤ ਦੇ ਵਿੱਚ ਵੀ ਇੱਥੋਂ ਦੇਖੋ ਜੀ ਪੰਜਾਬ 'ਚ ਅਸੀਂ ਆਹ ਕਰਤਾ ਜੀ, ਰਿਸ਼ਵਤ ਰੋਕਤੀ ਜੀ, ਅਸੀਂ ਉਹ ਕਰਤਾ। ਚੱਟਾ ਦਾ ਘਟਣ ਦੀ ਬਜਾਏ ਵੱਧ ਗਿਆ। ਜਿੱਥੇ 5 ਮਰਦੇ ਚਿੱਟੇ ਨਾਲ 10 ਮਰਨ ਲੱਗ ਗਏ। ਇਹ ਵੀ ਦੱਸ ਦਿਆ ਕਰੋ। ਹੁਣ ਕੀ ਦੱਸੋਗੇ ਵੀ ਜਿਮਣੀ ਚੋਣ ਅਸੀਂ ਕਿਉਂ ਹਾਰੀ ਸੰਗਰੂਰ ਵਾਲੀ, ਇਹ ਵੀ ਦੱਸੋ ਫਿਰ। ਹਿਮਾਚਲ ਦੇ ਅਖਬਾਰਾਂ 'ਚ ਤੁਹਾਨੂੰ ਮੈਂ ਕੱਲ ਵੀ ਕਿਹਾ ਸੀ, ਪੰਜਾਬ ਦੀਆਂ ਗੱਡੀਆਂ, ਸਰਕਾਰੀ ਗੱਡੀਆਂ ਹਿਮਾਚਲ 'ਚ ਪ੍ਰਚਾਰ ਕਰਨ ਜਾਂਦੀਆਂ ਆਮ ਆਦਮੀ ਪਾਰਟੀ ਦਾ। ਸੋ ਇਸ ਕਰਕੇ ਬਾਈ ਅੱਖਾਂ ਖੋਲੋ ਯਾਰ, ਅੱਖਾਂ ਖੋਲੋ ਮੇਰਾ ਵੀਰ। ਤੇ ਮੈਂ ਫਿਰ ਭਗਵੰਤ ਨੂੰ ਕਹਿਣਾ ਚਾਹੁੰਦਾ, ਭਗਵੰਤ ਸਿਆ ਸੋਚ ਯਾਰ, ਸੋਚ ਕੁਛ। ਤੈਨੂੰ ਲੋਕਾਂ ਨੇ ਐਡਾ ਵੱਡਾ ਮਾਣ ਦਿੱਤਾ, ਔਰ ਇਤਿਹਾਸ ਦੇ ਵਿੱਚ ਤੂੰ ਪਹਿਲਾ ਬੰਦਾ ਹੋਏਗਾ ਜਿਹੜਾ 10 ਸਾਲਾਂ ਦੇ ਵਿੱਚ, ਸਿਰਫ 10 ਸਾਲ ਦੀ ਤੇਰੀ ਮਿਹਨਤ ਹੈ, 12 ਦੇ ਵਿੱਚ ਤੂੰ ਪੀਪਲ ਪਾਰਟੀ 'ਚ ਆਇਆ, 12 ਤੋਂ 22 10 ਸਾਲਾਂ ਦੇ ਵਿੱਚ ਤੂੰ ਮੁੱਖ ਮੰਤਰੀ ਬਣ ਗਿਆ। ਇਤਿਹਾਸ 'ਚ ਪਹਿਲੀ ਵਾਰੀ ਹੋਣਾ ਕਿ 10 ਸਾਲ ਦੇ ਸੰਘਰਸ਼ 'ਚ ਬੰਦਾ ਮੁੱਖ ਮੰਤਰੀ ਤੱਕ ਪਹੁੰਚ ਗਿਆ। ਐਡਾ ਛੇਤੀ ਨਹੀਂ ਕੋਈ ਪਹੁੰਚਿਆ। ਹੁਣ ਤੇਰਾ ਫਰਜ਼ ਬਣਦਾ ਕਿ 92 ਬੰਦੇ ਤੈਨੂੰ ਦਿੱਤੇ ਆ ਲੋਕਾਂ ਨੇ, 91 ਬੰਦੇ। ਨਾ ਦਿੱਲੀ ਨਾਲ ਥੱਲੇ ਲਾ ਪੰਜਾਬ ਨੂੰ, ਨਾ ਥੱਲੇ ਲਾ ਦਿੱਲੀ ਦੇ ਪੰਜਾਬ ਨੂੰ। ਅੱਜ ਉਹ ਵੀਡੀਓ ਜੀ ਛੱਡੀ ਪਈ, ਉਹ ਡਰਾਮੇ ਬਣਾਈ ਜਾਂਦੇ ਆ। ਕਿਹੜੀ? ਅੱਜ ਨਹੀਂ ਉਹ ਚੱਡੇ ਬੜਾ ਕੁਛ ਹੈ ਸੋਸ਼ਲ ਮੀਡੀਆ ਤੇ ਤਾਂ ਬਹੁਤ ਤਕੜੇ। ਇਹ ਐਵੇਂ ਥੋੜੀ ਸੋਸ਼ਲ ਮੀਡੀਆ ਨੂੰ ਲੱਖ ਰੁਪਇਆ ਦਿੰਦੇ। ਇਹ ਇੱਕ ਬੰਦੇ ਦੀ ਲੱਖ ਰੁਪਇਆ ਤਨਖਾਹ ਹੈ। 70 ਬੰਦੇ ਆ ਸਰਕਾਰੀ ਰਿਹਾਇਸ਼ ਆ ਚੰਡੀਗੜ੍ਹ 'ਚ, ਸਾਰੀ ਦਿੱਲੀ ਰਾਘਵ ਚੱਡੇ ਦੀ ਟੀਮ ਹੈ ਸੋਸ਼ਲ ਮੀਡੀਆ ਵਾਲੀ। ਆ ਸਾਡੇ ਖਿਲਾਫ ਵੀ ਜਿਨ੍ਹਾਂ ਦਾ ਆਈਟੀ ਸੈੱਲ ਹੈ ਉਹ ਗਾਲਾਂ ਕੱਢਦਾ, ਜਿਹੜੇ ਇਹਨਾਂ ਨੂੰ ਕੋਈ ਹੋਰ ਗੱਲ ਕਰਦੇ ਆ, ਇਹਨਾਂ ਨੂੰ ਕੋਈ ਸੁਝਾਅ ਦਿੰਦਾ, ਉਹਨੂੰ 1000 ਗਾਲ ਕੱਢਦੇ ਆ। ਸੁਣਨ ਨੂੰ ਤਿਆਰ ਨਹੀਂ ਹੈਗੇ। ਸੋਸ਼ਲ ਮੀਡੀਆ ਦੇ ਮਾਹੌਲ ਸਿਰਜਣ ਤਾਂ ਬਹੁਤ ਮਾਹਰ ਨੇ ਇਹ, ਕਿਉਂਕਿ ਸੋਸ਼ਲ ਮੀਡੀਆ ਦੀ ਪਾਰਟੀ ਹੈ, ਸੋਸ਼ਲ ਮੀਡੀਆ 'ਚ ਨਿਕਲੀ ਹੈ। ਹੋਰ ਇਹਨਾਂ ਨੂੰ ਧਰਤੀ ਦੇ ਥੱਲੇ ਗਰਾਊਂਡ ਤੇ ਥੋੜੀ ਪਤਾ ਕੀ ਹੋਈ ਜਾਂਦਾ ਹੈ, ਹੇਠਲੇ ਪੱਧਰ ਤੇ ਕੀ ਹੋਈ ਜਾਂਦਾ। ਸੋ ਅਸੀਂ ਬਾਰ-ਬਾਰ ਇਹੀ ਲੋਕਾਂ ਨੂੰ ਦੱਸਦੇ ਰਵਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਰਵਾਂਗੇ ਕਿ ਬਾਹਲਾ ਚਿਰੇ ਲੋਕ ਬਰਦਾਸ਼ਤ ਨਹੀਂ ਕਰਨਗੇ। ਬਹੁਤ ਹੋ ਗਿਆ ਯਾਰ। ਰੋਜ਼ ਇੱਕ ਬੰਦਾ 2 ਬੰਦੇ, ਰੋਜ਼ ਇੱਕ ਬੰਦਾ 2 ਬੰਦੇ, ਉਹ ਤੁਸੀਂ ਲਾ ਰਹੇ ਹੋ। ਜਿਨ੍ਹਾਂ ਨੇ ਪੰਜਾਬ ਲਈ ਪਹਿਲਾਂ ਕੀ ਕੁਛ ਕੀਤਾ ਹੁਣ ਤੁਹਾਨੂੰ ਦੱਸ ਹੀ ਦਿੱਤਾ। ਰਾਘਵ ਚੱਡਾ, ਰਜਿੰਦਰ ਗੁਪਤਾ, ਪਰਾਸਰ। ਐਮਐਲਏ ਕੋਈ ਨਹੀਂ ਬੋਲ ਰਿਹਾ। ਐਮਐਲਏ ਨੇ ਕੀ ਬੋਲਣਾ? ਕੋਠੀਆਂ ਮਿਲ ਗਈਆਂ, ਮਿੱਟੀ ਦੇ ਮਾਧੋ ਹੈ, ਉਹਨਾਂ ਨੂੰ ਤਨਖਾਹ ਮਿਲਣ ਲੱਗ ਗਈ, ਤੇਲ ਮਿਲਣ ਲੱਗ ਗਿਆ, ਗੱਡੀਆਂ ਮਿਲ ਗਈਆਂ, ਉੱਥੇ ਰਹਿਸ਼ ਮਿਲ ਗਈ। ਬਸ ਉਹਨਾਂ ਨੇ ਕੀ ਦਾਣੇ ਲੈਣੇ ਹੋਰ? ਉਹਨਾਂ ਨੂੰ ਕੋਈ ਪੰਜਾਬ ਦਾ ਉਹ ਦਰਦ ਸੀਗਾ ਵੀ ਪੰਜਾਬ ਦਾ ਦਰਦ ਲੈ ਕੇ ਤੁਰੇ ਫਿਰਦੇ ਸੀ। ਸੋ ਇੰਨੀਆਂ ਗੱਲਾਂ ਅਸੀਂ ਕਰਨੀਆਂ ਸੀਗੀਆਂ ਤੁਹਾਡੇ ਨਾਲ, ਤਾਂ ਇਸ ਕਰਕੇ ਤੁਹਾਨੂੰ ਕਰ ਦਿਓ। ਇਹ ਗੱਲਾਂ ਸਾਡੀਆਂ ਸੁਣ ਕੇ ਆਪਣੇ ਦਿਮਾਗ ਨਾਲ ਵੀ ਵਿਚਾਰ ਕਰ ਲਿਓ, ਆਪਣੀ ਆਤਮਾ ਤੋਂ ਵੀ ਪੁੱਛ ਲਿਓ, ਆਪਣੇ ਦਿਲ ਤੋਂ ਵੀ ਪੁੱਛ ਲਿਓ ਕਿ ਯਾਰ ਕੀ ਇਹ ਗੱਲਾਂ। ਸਤਿ ਸ਼੍ਰੀ ਅਕਾਲ ਜੀ। ਆਪਾਂ ਅੱਜ ਉਸ ਮੁੱਦੇ ਬਾਰੇ ਗੱਲ ਕਰਨੀ ਹੈ ਜਿਹੜਾ ਪੰਜਾਬ ਨਾਲ ਜੁੜਿਆ ਹੋਇਆ, ਖਾਸ ਕਰਕੇ ਸਰਕਾਰ ਨਾਲ ਜੁੜਿਆ ਹੋਇਆ, ਤੇ ਇਸ ਤੋਂ ਵੀ ਜ਼ਿਆਦਾ ਉਹਨਾਂ ਲੋਕਾਂ ਨਾਲ ਜੁੜਿਆ ਹੋਇਆ ਜਿਹੜੇ ਲੋਕਾਂ ਨੇ ਬਹੁਤ ਚਾਵਾਂ ਦੇ ਨਾਲ, ਜ਼ੋਰ ਸ਼ੋਰ ਦੇ ਨਾਲ ਬਦਲਾਅ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ। ਹੁਣ ਤੁਸੀਂ ਆਖੋਗੇ ਯਾਰ ਰੋਜ਼ ਇਹ ਤੁਸੀਂ ਗੱਲ ਕਰਦੇ ਆ, ਸਮਾਂ ਦੇ ਦਿਓ ਜੀ,
ਪਹਿਲਿਆਂ ਨੇ ਕੀ ਕੀਤਾ ਜੀ, ਜੇ ਪਹਿਲਿਆਂ ਨੇ ਕੁਝ ਕੀਤਾ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਹਰਾ ਕੇ 92 ਬੰਦੇ ਜਿਤਾਤੇ। ਸਮਾਂ ਦੇ ਦਿਓ ਜੀ, ਕਿਹੜੀਆਂ ਕਿਹੜੀਆਂ ਗੱਲਾਂ ਆ ਮੈਂ ਬਹੁਤ ਸੁਣਦਾ ਹੁੰਦਾ, ਮੈਨੂੰ ਮਿਲਦੇ ਵੀ ਰਹਿੰਦੇ ਆ, ਬਾਈ ਯਾਰ ਤੂੰ ਪਹਿਲਾਂ ਹੀ ਬੋਲਣ ਲੱਗ ਜਾਣਾ, ਸਮਾਂ ਤਾਂ ਦੇਖ, ਹਲੇ ਤਾਂ 4 ਮਹੀਨੇ ਹੋਏ ਆ। 4 ਮਹੀਨਿਆਂ ਦੇ ਵਿੱਚ ਹੀ ਕਿੱਧਰ ਨੂੰ ਕਦਮ ਪੱਟ ਲਏ ਇਹ ਸਰਕਾਰ ਨੇ। ਅੱਜ ਜਿਹੜਾ ਫੈਸਲਾ ਹੋਇਆ ਇਹ ਤਾਂ ਤੁਹਾਡੇ ਨਾਲ ਸਾਂਝਾ ਕਰਨਾ ਹੀ ਜ਼ਰੂਰੀ ਸਮਝਦਾ ਕਿ ਬੜਾ ਅਹਿਮ ਇਹ ਮਸਲਾ ਹੈ ਕਿ ਜਿਹੜੇ ਬੰਦੇ ਸਾਡੀ ਧਰਤੀ ਨੂੰ ਜ਼ਹਿਰੀਲਾ ਕਰ ਰਹੇ ਨੇ, ਸਾਡੇ ਪਾਣੀਆਂ ਨੂੰ ਜ਼ਹਿਰੀਲਾ ਕਰ ਰਹੇ ਨੇ, ਜਿਹੜੇ ਬੰਦਿਆਂ ਨੇ ਦੂਜੀਆਂ ਸਰਕਾਰਾਂ 'ਚ ਵੀ ਉੱਚੇ ਅਹੁਦਿਆਂ ਦੇ ਉੱਤੇ ਰਹੇ, ਜਿਹੜੇ ਬੰਦੇ ਸਾਨੂੰ ਗਾਲਾਂ ਕੱਢਦੇ ਰਹੇ, ਸਾਡੇ ਕਿਸਾਨੀ ਅੰਦੋਲਨ 'ਚ ਗਾਲਾਂ ਕੱਢੀਆਂ ਸਾਨੂੰ, ਸਾਡੇ ਲੰਗਰਾਂ ਬਾਰੇ, ਸਿੱਖੀ ਪਰੰਪਰਾ ਬਾਰੇ, ਨਿਸ਼ਾਨ ਸਾਹਿਬ ਬਾਰੇ ਬਹੁਤ ਕੂੜ ਪ੍ਰਚਾਰ ਕੀਤਾ ਜਿਨ੍ਹਾਂ ਬੰਦਿਆਂ ਨੇ, ਉਹਨਾਂ ਬੰਦਿਆਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ। ਅੱਜ ਗੱਲ ਕਰਨੀ ਤਾਂ ਜ਼ਰੂਰੀ ਬਣ ਜਾਂਦੀ ਹੈ। ਪਹਿਲੀ ਗੱਲ ਤਾਂ ਕਰਦੇ ਹਾਂ ਆਪਾਂ ਟਰਾਈਡੈਂਟ ਦੇ ਮਾਲਕ ਰਜਿੰਦਰ ਗੁਪਤਾ, ਬਰਨਾਲੇ ਧੌਲੇ ਜੀ ਦੀ ਬਹੁਤ ਵੱਡੀ ਫੈਕਟਰੀ ਇੰਡਸਟਰੀ ਲੱਗੀ ਹੋਈ ਆ, ਕਾਰਖਾਨਾ ਲੱਗਿਆ ਹੋਇਆ। ਉਹਨੂੰ ਇਹਨਾਂ ਨੇ ਪਲੈਨਿੰਗ ਬੋਰਡ, ਯੋਜਨਾ ਜਿਹੜਾ ਬੋਰਡ ਬਣਦਾ ਜਿੱਥੇ ਯੋਜਨਾਵਾਂ ਬਣਦੀਆਂ ਨੇ, ਉਹਦਾ ਵਾਈਸ ਚੇਅਰਮੈਨ ਲਾਤਾ। ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਿਹੜਾ ਬੰਦਾ ਰਜਿੰਦਰ ਗੁਪਤਾ ਕੌਣ ਹੈ। ਬੜਾ ਦਾ ਵਿਚਾਰਿਆਂ ਨੂੰ ਇੱਕੋ ਹੀ ਚੀਜ਼ ਦਿਖਦੀ ਹੁੰਦੀ ਹੈ ਕਿਉਂਕਿ ਅਸੀਂ ਲਕੀਰ ਦੇ ਫਕੀਰ ਹੋ ਜਾਂਦੇ ਆ। ਸਾਨੂੰ ਦੂਜੀ ਚੀਜ਼, ਜਿਵੇਂ ਖੋਪੇ ਨਹੀਂ ਚਾੜ ਦਿੰਦੇ ਹੁੰਦੇ ਆਪਾਂ ਖੋਤੇ ਦੇ, ਤੈਨੂੰ ਆਸੇ ਪਾਸੇ ਦਿਖਦੇ ਨੇ, ਸਿੱਧੇ ਦਿਖਦਾ ਹੁੰਦਾ। ਸਾਨੂੰ ਕਈ ਵਾਰੀ ਉਹੀ ਚੀਜ਼ ਆਪਣੀ ਪਾਰਟੀ ਉਹੀ ਝਾੜੂ ਵਾਲੇ ਉਹੀ ਦਿਖੀ ਜਾਂਦਾ ਹੁੰਦਾ। ਮੈਂ ਤੁਹਾਡੇ ਨਾਲ ਮੇਰੀ ਹਮਦਰਦੀ ਵੀ ਆ, ਤੁਹਾਡੇ ਤੇ ਮੈਨੂੰ ਤਰਸ ਵੀ ਆਉਂਦਾ, ਗੁੱਸਾ ਨਹੀਂ ਆਉਂਦਾ, ਤਰਸ ਆਉਂਦਾ ਮਾਨਸਿਕਤਾ ਦੇ ਉੱਤੇ। ਭਮੱਕੜ ਕਿ ਜਿਹੜੇ ਇਹ ਕਿਹਾ ਕਰਦੇ ਕਿ ਸਾਡੇ ਵਾਲੇ ਤਾਂ ਭਮੱਕੜ ਹੈ, ਇਹ ਤਾਂ ਮੱਚ ਕੇ ਮੁੜਨਗੇ। ਉਹ ਭਮੱਕੜ ਹੁਣ ਦਿਖਦੇ ਹੀ ਨਹੀਂ ਕਿਤੇ। ਉਹਨਾਂ ਭਮੱਕੜਾਂ ਨੂੰ ਵੀ ਕੋਈ ਨਾ ਕੋਈ ਚੇਅਰਮੈਨੀ ਦਾ, ਇਹਨਾਂ ਨੂੰ ਪਲੈਨਿੰਗ ਬੋਰਡ ਦਾ, ਕੋਈ ਮੀਡੀਆ ਦਾ, ਕੋਈ ਕਿਸੇ ਪਾਸੇ ਹੋਰ। ਭਮੱਕੜ ਕੱਲੇ ਦਰੀਆਂ ਝਾੜਨ ਜੋਗਰੇ ਸੀ। ਅੱਜ ਵੀ ਮੈਂ ਕੱਲ ਵੀ ਸੁਣ ਰਿਹਾ ਸੀਗਾ ਭਗਵੰਤ ਸਿੰਘ ਮਾਨ ਦਰਬਾਰ ਸਾਹਿਬ ਮੱਥਾ ਟੇਕਣ ਗਏ ਕਿ ਜੀ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲੂ। ਪਹਿਲਾਂ ਵੀ ਕਹਿੰਦੇ ਸੀ ਨਾ ਕਿ ਜੀ ਗਲੀਆਂ ਤੋਂ ਚੱਲੂਗੀ, ਮੁਹੱਲਿਆਂ ਤੋਂ ਚੱਲੂਗੀ, ਪਿੰਡਾਂ ਤੋਂ ਚੱਲੂਗੀ, ਸ਼ਹਿਰਾਂ ਤੋਂ ਚੱਲੂਗੀ, ਪੰਜਾਬ ਦੀ ਚੱਲੂਗੀ। ਦੱਸੋ ਜੀ ਇੱਕ ਪਤਾ ਨਾ ਕੀ ਡਰਾਮਾ ਸੀ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਲੱਗੇ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਬਜਟ ਕਿਹੋ ਜਿਹਾ ਲਿਆਗੇ। ਹੁਣ ਨਹੀਂ ਸੁਝਾਅ ਮੰਗ ਰਹੇ ਕਿ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਉਣਾ ਜੀ, ਕਿਹਨੂੰ ਲਾ ਦਗੇ। ਮੀਡੀਆ ਦਾ ਡਾਇਰੈਕਟਰ ਲਾਉਣਾ ਜੀ, ਕਿਹਨੂੰ ਲਾ ਦਗੇ। ਇੱਕ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾਉਣਾ ਜੀ, ਚੱਡੇ ਵਰਗਿਆਂ ਨੂੰ। ਉੱਥੇ ਨਹੀਂ ਪੁੱਛਿਆ ਗਿਆ ਵੀ ਦੱਸੋ ਪੰਜਾਬ ਦੇ ਲੋਕੋ ਕਿਹਨੂੰ ਲਾ ਦਗੇ। ਭਗਵੰਤ ਸਿਆਂ ਸਮਝ ਵੱਡੇ ਭਰਾ, ਸਮਝ। ਤੈਨੂੰ ਇਹਨਾਂ ਲੋਕਾਂ ਨੇ ਡਿਸਕ੍ਰੈਡਿਟ ਕਰਕੇ, ਲੋਕਾਂ ਦੇ ਵਿੱਚ ਤੈਨੂੰ ਇੰਨਾ ਨਖਿੱਧ ਤੇ ਨਿਕੰਮਾ ਬਣਾ ਕੇ ਐ ਸਿੱਟ ਦੇਣਗੇ ਪੂੰਝ ਕੇ। ਤੈਨੂੰ ਮੇਰੀ ਗੱਲ ਯਾਦ ਰੱਖੀ, ਆ ਸਾਰਾ ਇਹ 'ਚ ਬਦਨਾਮ ਕੌਣ ਹੋ ਰਿਹਾ? ਉਹਦਾ ਉਹਦੇ ਲੈ ਰਹੇ ਨੇ ਸਰਕਾਰੀ ਕੋਠੀਆਂ, ਸਰਕਾਰੀ ਖਜ਼ਾਨੇ ਦੀ ਪੈਸੇ ਦੀ ਦੁਰਵਰਤੋਂ। ਪੈ ਕਿਤੇ ਰਿਹਾ, ਬਦਨਾਮ ਕੌਣ ਹੋ ਰਿਹਾ? ਆਪਾਂ ਗੱਲ ਕਰਦੇ ਸੀ ਜਿਹੜਾ ਯੋਜਨਾ ਬੋਰਡ ਦਾ ਵਾਈਸ ਚੇਅਰ ਕੈਪਟਨ ਅਮਰਿੰਦਰ ਸਿੰਘ ਨੇ 4-5 ਦੇ ਵਿੱਚ ਇੱਥੇ ਧੌਲੇ ਜਦੋਂ ਜ਼ਮੀਨ ਕੁਐਰ ਕੀਤੀ ਤੇ ਗੋਲੀ ਚੱਲੀ, ਕਈ ਕਿਸਾਨ ਜ਼ਖਮੀ ਹੋਏ ਸੀ। ਉਦੋਂ ਵਿਰੋਧ ਕਰਨ ਵਾਲੇ ਲੋਕ ਜਥੇਬੰਦੀਆਂ ਦੇ ਜ਼ਖਮੀ ਹੋਏ ਸੀ। ਉਦੋਂ ਜ਼ਮੀਨ ਕੁਐਰ ਕਰਕੇ ਇਸੇ ਗੁਪਤੇ ਦੀ ਖਾਤਰ ਇੱਥੇ ਫੈਕਟਰੀ ਲਵਾਈ ਸੀ ਤੇ ਉਹਨੂੰ ਵੱਡੇ ਅਹੁਦੇ ਦੇ ਕੇ ਨਵਾਜਿਆ ਸੀ। ਫਿਰ ਇਹੀ ਗੁਪਤਾ ਬਾਦਲਾਂ ਦਾ ਖਾਸ ਰਿਹਾ, ਉਹਨਾਂ 'ਚ ਵੀ ਇਹ ਚੇਅਰਮੈਨ ਘੋਟ ਆਉਂਦਾ ਨਾ। ਉਸੇ ਕੇਜਰੀਵਾਲ ਨੂੰ ਇਹ ਜਾ ਕੇ ਪਹਿਲਾਂ ਮਿਲਣ ਜਾਂਦਾ ਫੁੱਲਾਂ ਦੇ ਗੁਲਦਸਤੇ ਲੈ ਕੇ। ਇੱਥੇ ਭਗਵੰਤ ਨੂੰ ਨਹੀਂ ਕੋਈ ਪੁੱਛਦਾ ਕਿ ਕਿਹੜਾ ਯੋਜਨਾ ਬੋਰਡ ਦਾ ਚੇਅਰਮੈਨ ਲਾਉਣਾ ਹੈ, ਕਿਹੜਾ ਡਾਇਰੈਕਟਰ ਲਾਉਣਾ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਲਾਉਣਾ। ਇੱਥੇ ਸਾਰੀਆਂ ਗੱਲਾਂ ਉੱਥੋਂ ਹੋ ਰਹੀਆਂ ਨੇ, ਦਿੱਲੀ ਤੋਂ ਹੋ ਰਹੀਆਂ। ਤਾਂ ਭਗਵੰਤ ਸਿੰਘ ਤੈਨੂੰ ਕਹਿਣਾ ਚਾਹੁੰਦੇ ਆ, ਤੇਰੇ ਹੱਥ ਪੱਲੇ ਕੱਖ ਨਹੀਂ ਭਰਾਵਾ, ਤੂੰ ਰਬੜ ਦੀ ਮੋਹਰ ਬਣਾ ਕੇ ਰੱਖਤਾ ਇਹਨਾਂ ਨੇ। ਨਿਕਲ ਇਹਨਾਂ ਦੇ ਚੁੰਗਲ ਚੋਂ। ਇਹ ਉਹੀ ਰਜਿੰਦਰ ਗੁਪਤਾ ਜਿਹਦੀ ਐਡਾ ਕਾਰਖਾਨਾ ਪੂਰੇ ਬਰਨਾਲੇ ਦਾ ਏਰੀਆ ਨੇ ਕੈਂਸਰ ਦੀ ਹੱਬ ਬਣਾਤਾ, ਥੱਲੇ ਜ਼ਹਿਰੀਲਾ ਪਾਣੀ ਪਾ ਕੇ ਫੈਕਟਰੀਆਂ ਦਾ। ਇਹਨੂੰ ਪੁੱਛਿਆ ਕਿਸੇ ਨੇ? ਨਾ ਬਾਦਲਾਂ ਨੇ ਪੁੱਛਿਆ, ਨਾ ਕਾਂਗਰਸੀਆਂ ਨੇ ਪੁੱਛਿਆ। ਹੁਣ ਝਾੜੂ ਵਾਲਿਆਂ ਨੂੰ ਉੱਤੇ ਬਿਠਾ ਲਿਆ। ਇਹ ਉਹੀ ਕਾਰਪੋਰੇਟ ਲੋਕ ਨੇ, ਉਹੀ ਪੂੰਜੀਪਤੀ, ਉਹੀ ਘਰਾਣੇ ਲੋਕ ਨੇ
ਜਿਨ੍ਹਾਂ ਨੂੰ ਇਹ ਏਡੇ ਏਡੇ ਅਹੁਦੇ ਦੇ ਕੇ ਨਮਾਜ਼ ਰਹੇ ਸਿਰਾਂ ਤੇ ਬਿਠਾ ਰਹੇ, ਕਿਉਂਕਿ ਮੋਟਾ ਪੈਸਾ ਲੈਣਾ। ਇਹਨਾਂ ਤੋਂ ਪੈਸਾ ਲੈ ਕੇ ਇਹਨਾਂ ਨੇ ਗੁਜਰਾਤ ਦੀਆਂ ਚੋਣਾਂ 'ਚ, ਹਿਮਾਚਲ ਦੀਆਂ ਚੋਣਾਂ 'ਚ ਵਰਤਣਾ। ਦੂਜਾ ਦੇਖ ਲਓ, ਜਿਹੜਾ ਇਹਨਾਂ ਨੇ L1 ਦਾ ਲਾਇਸੈਂਸ ਦਿੱਤਾ ਹੈ, 3 ਬੰਦਿਆਂ ਕੋਲੇ ਹੈ। ਬਾਦਲਾਂ ਦਾ ਮਲਹੋਤਰਾ, ਦੀਪ ਮਲਹੋਤਰਾ, ਪੌਂਟੀ ਝੰਡੇ ਦਾ ਪਰਿਵਾਰ, ਇੱਕ ਬੰਦਾ ਹੋਰ ਹੈ। 3 ਬੰਦਿਆਂ ਨੂੰ L1 ਦਾ ਲਾਇਸੈਂਸ ਦਿੱਤਾ, ਜਿਹਦੇ ਕੋਲੋਂ 700-800 ਕਰੋੜ ਰੁਪਈਆ ਲਿਆ ਗਿਆ। ਇੱਥੇ ਪੰਜਾਬ ਦੇ ਖਜ਼ਾਨੇ 'ਚ ਥੋੜੀ ਪੈਸਾ ਜਾਣਾ, ਉਹ ਦਿੱਲੀ ਜਾਣਾ ਸਾਰਾ, ਉਹ ਗੁਜਰਾਤ ਵਰਤਿਆ ਜਾਣਾ, ਉਹ ਹਿਮਾਚਲ ਵਰਤਿਆ ਜਾਣਾ। ਪੈਸਾ ਕਿੰਨਾ ਦਾ? ਪੰਜਾਬ ਦਾ। ਇਹ ਉਹੀ ਰਜਿੰਦਰ ਗੁਪਤੇ ਦੀ ਫੈਕਟਰੀ ਹੈ ਜਿੱਥੇ ਉੱਚੇ ਅਹੁਦਿਆਂ ਦੇ ਉੱਤੇ ਯੂਪੀ, ਬਿਹਾਰ, ਬੰਗਾਲ ਦੇ ਲੋਕ ਬੈਠੇ, ਜਿੱਥੋਂ ਦੀ ਜ਼ਮੀਨ ਰੋਕੀ ਗਈ, ਜਿੱਥੋਂ ਦੇ ਪਾਣੀ 'ਚ ਇਹਨਾਂ ਨੇ ਕੈਂਸਰ ਪਾਤਾ, ਜਿੱਥੋਂ ਦੀ ਧਰਤੀ ਜ਼ਹਿਰੀਲੀ ਕਰਤੀ, ਜਿੱਥੋਂ ਹਵਾ ਦੂਸ਼ਿਤ ਕਰਤੀ, ਉੱਥੇ ਨੌਕਰੀਆਂ ਨਹੀਂ। ਉਹ ਕਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਆ ਓਏ? ਹਾਲੇ ਤਾਂ ਅਕਲ ਨੂੰ ਹੱਥ, ਹੁਣ ਵੀ ਅਕਲ ਨੂੰ ਹੱਥ ਮਾਰ ਲਓ। ਹੁਣ ਤਾਂ ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿਓ ਕਿ ਸਾਡੇ ਸਿਰ ਤੇ ਕਦੇ ਰਾਘਵ ਚੱਡਾ, ਕਦੇ ਰਜਿੰਦਰ ਗੁਪਤਾ, ਰਹਿੰਦੀ ਕੁੰਦੀ ਕਸਰ ਨੇ ਕਿੱਥੇ ਕੱਢੀ ਆ? ਸੁਣ ਲਓ, ਆ ਦੇਖ ਲਿਓ, ਆ ਲਾਇਆ ਇਹਨਾਂ ਨੇ ਅੱਜ। ਤੁਹਾਨੂੰ ਤਾਂ ਪਤਾ ਕੀ ਕਰਦੇ ਆ? ਸਵੇਰੇ ਚਾਹ ਉੱਠਦੇ ਆ, ਪੀਨੇ ਆ, ਮੂੰਹਾਂ ਧੋਨੇ ਆ, ਮਾੜਾ ਮੋਟਾ ਰੋਟੀ ਖਾਣ ਲੱਗਦੇ ਆ, ਉਹਦੀ ਕਹਿ ਦਿੰਦੇ ਆ ਰਜਿੰਦਰ ਗੁਪਤਾ ਆ ਗਿਆ। ਦੁਪਹਿਰ ਦੀ ਰੋਟੀ ਨਾਲ ਤੁਹਾਨੂੰ ਆਹ ਨਵਾਂ ਦੇ ਦਿੰਦੇ ਆ ਵੀ ਆਹ ਤੋਹਫਾ ਹੋਰ ਲੈ ਲਓ, ਆਹ ਦੇਤਾ। ਖਬਰ ਪੜ੍ਹਾ ਦੇ ਇਹਨਾਂ ਨੂੰ ਅੱਜ। ਇਹਦੀ ਗੱਲ ਕਰਨੀ, ਇਹਦੀ ਸਮਝਣੀ ਬੜੀ ਜ਼ਰੂਰੀ ਹੈ ਗੱਲ, ਕਿ ਇਹ ਸਾਡੇ ਲਈ ਕਿਵੇਂ ਸਾਡੇ ਦੁਸ਼ਮਣ ਨੇ ਤੇ ਕਿਵੇਂ ਇਹ ਪੰਜਾਬ ਲਈ ਖਤਰਨਾਕ ਹੈ। ਆਹ ਦੇਖੋ, ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰਾਸਰ ਨੂੰ ਸੋਸ਼ਲ ਮੀਡੀਆ ਡਾਇਰੈਕਟਰ ਨਿਯੁਕਤ ਕੀਤਾ ਗਿਆ। ਇਹ ਬੰਦਾ ਪਤਾ ਕੌਣ ਹੈ? ਇਹ ਬੰਦਾ ਉਹ ਬੰਦਾ ਹੈ, ਆ ਚਿੱਠੀ ਹੈ ਇਹਦੀ, ਦਿਖਾਈ, ਆ ਚਿੱਠੀ ਹੈ ਇਸ ਬੰਦੇ ਦੀ ਸਾਡੇ ਕੋਲੇ। ਇਹਦੇ ਘਰ ਵਾਲੀ ਨੇ 23/12/2021 ਦੀ ਗੱਲ ਆ, ਇਹਦੇ ਘਰ ਵਾਲੀ ਆ ਪੂਜਾ ਪ੍ਰਾਸਰ, ਇਹਦੇ ਘਰ ਵਾਲੀ ਆ ਪੂਜਾ ਪ੍ਰਾਸਰ। ਇਹ ਚਿੱਠੀ ਆ, ਉਹ ਇਹਦੇ ਪੂਜਾ ਪ੍ਰਾਸਰ ਇਹਦੇ ਘਰ ਵਾਲੀ ਦੀ ਚਿੱਠੀ ਹੈ। ਇਹਨੇ ਚਿੱਠੀ 'ਚ ਮਾਫੀ ਮੰਗੀ ਹੈ ਕਿ ਮੈਂ ਜੋ ਬੋਲੀ ਆ, ਮੈਂ ਗਲਤ ਬੋਲੀ ਆ। ਕੀ ਬੋਲੀ ਸੀ? ਸੁਣ ਲਿਓ। ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਕਿਸਾਨਾਂ ਨੂੰ ਇਸ ਬੰਦੇ ਦੀ ਵਿਕਾਸ ਪ੍ਰਾਸਰ, ਜਿਹੜਾ ਮੀਡੀਆ ਡਾਇਰੈਕਟਰ ਲਾਇਆ, ਇਹਦੇ ਘਰ ਵਾਲੀ ਪੂਜਾ ਪ੍ਰਾਸਰ ਨੇ ਸਾਡੇ ਲੰਗਰਾਂ ਤੇ, ਨਿਸ਼ਾਨ ਸਾਹਿਬ ਤੇ, ਸਾਡੀ ਸਿੱਖ ਪਰੰਪਰਾਵਾਂ ਤੇ, ਸਾਡੇ ਕਿਸਾਨੀ ਅੰਦੋਲਨ ਤੇ ਰੱਜ ਕੇ ਇਸ ਔਰਤ ਨੇ, ਵਿਕਾਸ ਪ੍ਰਾਸਰ ਦੀ ਘਰ ਵਾਲੀ ਪੂਜਾ ਪ੍ਰਾਸਰ ਨੇ ਰੱਜ ਕੇ ਗਾਲਾਂ ਕੱਢੀਆਂ ਸੀ। ਕਿਸਾਨੀ ਅੰਦੋਲਨ ਨੂੰ ਬੁਰਾ ਭਲਾ ਕਿਹਾ ਸੀ, ਅੱਤਵਾਦੀ ਤੱਕ ਕਿਹਾ ਗਿਆ ਸੀ ਕਿਸਾਨਾਂ ਮਜ਼ਦੂਰਾਂ ਨੂੰ। ਤੇ ਉਸੇ ਦੇ ਘਰ ਵਾਲੇ ਨੂੰ, ਵਿਕਾਸ ਪ੍ਰਾਸਰ ਨੂੰ, ਪੂਜਾ ਪ੍ਰਾਸਰ ਦੇ ਘਰ ਵਾਲੇ ਨੂੰ ਆਮ ਆਦਮੀ ਪਾਰਟੀ ਕੀ ਲਾ ਰਹੀ ਹੈ ਜੀ? ਮੀਡੀਆ ਦਾ ਡਾਇਰੈਕਟਰ। ਜਿਹੜੇ ਸਾਨੂੰ ਗਾਲਾਂ ਕੱਢਦੇ ਰਹੇ, ਸਾਨੂੰ ਅੱਤਵਾਦੀ ਕਹਿੰਦੇ ਰਹੇ, ਸਾਨੂੰ ਪੁੱਠਾ ਸਿੱਧਾ ਬੋਲਦੇ ਰਹੇ, ਮਾਫੀਆਂ ਮੰਗੀਆਂ। ਇਹ 23/12/21 ਦੀ ਚਿੱਠੀ ਹੈ, ਮਾਫੀਨਾਮੇ ਵਾਲੀ। ਇਸ ਨੂੰ ਰਹਿਣ ਵਾਲੇ ਵੀ ਦੱਸ ਦਿੰਦੇ ਕਿੱਥੋਂ ਦੇ ਆ। ਹਾਊਸ ਨੰਬਰ 8, ਗੁਰੂ ਨਾਨਕ ਨਗਰ, ਜਲੰਧਰ। ਇਹ ਖਾਸ ਲੰਮੀ ਚੌੜੀ ਚਿੱਠੀ ਹੈ, ਇਹ ਕਹੋਗੇ ਪਾ ਵੀ ਦੇਵਾਂਗੇ। ਤਾਂ ਉਹ ਬੰਦਾ ਇਹਨਾਂ ਨੇ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ, ਜਿਹੜੇ ਬੰਦੇ ਦੀ ਘਰ ਵਾਲੀ ਨੇ ਕਿਸਾਨੀ ਅੰਦੋਲਨ ਨੂੰ ਗਾਲਾਂ ਕੱਢੀਆਂ, ਸਿੱਖੀ, ਪੂਰੀ ਸਿੱਖੀ ਪਰੰਪਰਾਵਾਂ ਨੂੰ ਗਾਲਾਂ ਕੱਢੀਆਂ। ਹੁਣ ਤੁਸੀਂ ਆਪ ਹਿਸਾਬ ਲਾ ਲਓ ਯਾਰ ਕਿ ਇਹ ਕਿੰਨਾ ਬੰਦਿਆਂ ਨੂੰ ਅਹੁਦੇ ਦੇ ਰਹੇ ਆ, ਕਿਹੜੇ ਬੰਦਿਆਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ। ਲੱਗਦਾ ਤੁਹਾਨੂੰ ਹਲੇ ਵੀ, ਜਿਹੜੇ ਇੱਥੇ ਵੀ ਬਥੇਰੇ ਲਿਖਣਗੇ ਯਾਰ ਤੁਸੀਂ ਤਾਂ ਰੋਜ਼ ਲੱਗ ਜਾਂਦੇ ਹੋ, ਕਿਉਂ ਨਾ ਲੱਗੀਏ ਯਾਰ? ਤੁਸੀਂ ਬਾਹਰਲੇ ਬੰਦੇ ਲਿਆ ਦਿੱਲੀ ਤੋਂ ਲਿਆ ਬੰਦੇ ਸਾਡੇ ਸਿਰ ਤੇ ਬਿਠਾਉਣੇ ਆ। ਇਹ ਅਸੀਂ ਗੱਲ ਨਹੀਂ ਬਰਦਾਸ਼ਤ ਕਰਾਂਗੇ। ਕੋਈ ਵੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ, ਕਿਉਂਕਿ ਵੋਟਾਂ ਲੋਕਾਂ ਨੇ ਭਗਵੰਤ ਨੂੰ ਪਾਈਆਂ। ਭਗਵੰਤ ਸਿੰਘ ਤੈਨੂੰ ਜ਼ੀਰੋ ਬਣਾ ਕੇ ਐਨ ਲੋਕ, ਇਹੀ ਏਡੇ ਸ਼ਾਤਰ ਲੋਕ ਨੇ ਇਹ, ਤੇਰੇ ਲੋਕਾਂ ਤੋਂ ਤੇਰੇ ਖਿਲਾਫ ਕਰਕੇ ਤੈਨੂੰ ਹੀ ਗਾਲਾਂ ਕਢਾ ਕੇ, ਜੇ ਨਾ ਤੈਨੂੰ ਇਹਨਾਂ ਨੇ ਬੇਇੱਜ਼ਤ ਕਰਕੇ, ਜਿਵੇਂ ਬੇਇੱਜ਼ਤ ਕਰਕੇ ਕਾਂਗਰਸ ਨੇ ਕੱਢਿਆ ਕੈਪਟਨ ਅਖੀਰ ਦੇ ਉੱਤੇ ਆ ਕੇ, ਜਲੂਸ ਕੱਢ ਕੇ ਕੈਪਟਨ ਦਾ, ਤੇਰਾ ਉਦੋਂ ਭਾਣਾ ਜਲੂਸ ਕੱਢ ਕੇ ਇਹਨੇ ਨਾਂ ਬਾਹਰ ਕੱਢਿਆ, ਤਾਂ ਮੈਨੂੰ ਨਹੀਂ ਮੱਥਾਂ ਦੀ ਗੱਲ ਮੇਰੀ ਯਾਦ ਰੱਖੀ। ਜਾਂ ਫਿਰ ਤੂੰ ਜਮਾਂ ਦੇ ਥੱਲੇ ਲੱਗ ਜਾਏਗਾ ਵੀ ਜੋ ਇਹ ਕਹਿਣਗੇ, ਦਿਨ ਨੂੰ ਰਾਤ, ਰਾਤ ਕਹੇਗਾ, ਰਾਤ ਨੂੰ ਦਿਨ, ਜੋ ਧੁੱਪ ਨੂੰ ਛਾਂ, ਤੂੰ ਫਿਰ ਉਹੀ ਕਹੇਗਾ। ਜਾਂ ਜੇ ਤੂੰ ਮਾੜੀ ਮੋਟੀ ਵੀ ਰੜਕ ਰੱਖੀ ਕਿ ਮੈਂ ਪੰਜਾਬ ਦੀ ਗੱਲ ਕਰਨੀ ਆ, ਪੰਜਾਬ ਦੇ ਮੁੱਦਿਆਂ ਤੇ ਮੈਂ ਗੱਲ ਕਰਨੀ ਹੈ, ਫਿਰ ਇਹ ਤੈਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਤੈਨੂੰ ਇਹ ਖੂੰਜੇ ਲਾਉਣਗੇ। ਮੇਰੀ ਗੱਲ ਯਾਦ ਰੱਖੀ, ਹਲੇ ਵੀ ਤੇਰੇ ਕੋਲੇ ਮੌਕਾ ਹੈ। ਆ ਗੱਲਾਂ ਦਾ ਜਵਾਬ ਮੰਗਦੇ ਆ ਲੋਕ, ਇਹਨਾਂ ਗੱਲਾਂ ਦਾ ਜਵਾਬ ਮੰਗਦੇ ਆ ਲੋਕ ਕਿ ਤੂੰ ਕੀ ਜਵਾਬ ਦੇਂਗਾ। ਕੋਈ ਹੁਣ ਮੈਂ ਪੁੱਛਣਾ ਚਾਹੁੰਦਾ, ਜਿਹੜੇ
ਇੱਥੋਂ ਪੰਜਾਬ ਚੋਂ ਕੋਈ ਸਲਾਹਕਾਰ ਨਹੀਂ ਮਿਲਦਾ ਪੰਜਾਬ ਨੂੰ ਚਲਾਉਣ ਦੀ ਖਾਤਰ। ਕਿੰਨੀਆਂ ਵਰਕਰਾਂ ਨੇ ਜੁੱਤੀਆਂ ਦੜਾਈਆਂ, ਕਿੰਨੇ ਬੰਦਿਆਂ ਨੇ ਕਈ ਸਾਲ ਤੋਂ ਲੱਗੇ ਹੋਏ ਆ, ਜਿਉਂ ਇਹ ਪਾਰਟੀ ਬਣੀ ਹੈ, ਮਤਲਬ 11-12 ਚ ਪਾਰਟੀ ਬਣੀ ਹੋਣੀ ਹੈ, ਉਹਨਾਂ ਨੂੰ ਕੋਈ ਅਹੁਦੇ ਨਹੀਂ। ਤੁਸੀਂ ਛਤਰ ਖਾਨ ਵਾਲੀ ਹੋ, ਤੁਸੀਂ ਲੋਕਾਂ ਨਾਲ ਹੀ ਲੜਨ ਵਾਲੇ ਰਹਿ ਗਏ। ਲਿਆ ਤੁਹਾਡੇ ਦੇ ਹਰ ਇੱਕ ਬੰਦਾ ਕੋਈ ਦਿੱਲੀ ਤੋਂ ਆ ਕੇ ਬਹਿ ਗਿਆ, ਗੁਜਰਾਤ ਤੋਂ ਆ ਕੇ ਬਹਿ ਗਿਆ, ਉੱਚੇ ਅਹੁਦਿਆਂ ਦੇ ਬਿਠਾ ਤੇ, ਉੱਚੇ ਕਿ ਸਾਰੇ ਜਿੰਨੇ ਵੀ ਪ੍ਰਕਾਰ ਦੇ ਕਿਸੇ ਪ੍ਰਕਾਰ ਦਾ ਅਹੁਦਾ ਦੇਣਗੇ, ਹਰ ਉੱਥੋਂ ਉਹਨਾਂ ਨੇ ਲਿਆ ਕੇ ਬੰਦੇ ਬਿਠਾਉਣੇ ਆ। ਹੁਣ ਕੀ ਇਹਨਾਂ ਗੱਲਾਂ ਦਾ ਜਵਾਬ ਹੈ ਕਿ ਜਿਹੜੇ ਪਰਿਵਾਰ ਸਾਨੂੰ ਗਾਲਾਂ ਕੱਢਣ ਵਾਲੇ, ਸਾਡੇ ਅੰਦੋਲਨ ਨੂੰ ਨਿੰਦਣ ਵਾਲੇ, ਸਾਨੂੰ ਅੱਤਵਾਦੀ ਵੱਖਵਾਦੀ ਕਹਿਣ ਵਾਲੇ, ਦੇਸ਼ ਧਰੋਹੀ ਕਹਿਣ ਵਾਲੇ ਬੰਦੇ, ਉਹਨਾਂ ਨੂੰ ਇਹ ਸਾਡੇ ਸਿਰਾਂ ਤੇ ਬਿਠਾਉਣਗੇ? ਇਹ ਬਰਦਾਸ਼ਤ ਕਰਾਂਗੇ ਅਸੀਂ? ਰਜਿੰਦਰ ਗੁਪਤੇ ਵਰਗਿਆਂ ਨੂੰ ਹੁਣ ਤੁਸੀਂ ਆਪ ਹਿਸਾਬ ਲਾ ਲਓ ਯਾਰ ਕਿ ਕੀ ਖੇਡ ਚੱਲ ਰਹੀ ਆ ਪੰਜਾਬ ਦੇ ਵਿੱਚ। ਕੀ ਯੋਜਨਾ, ਜਿਹੜੀਆਂ ਪੰਜਾਬ ਦੀਆਂ ਯੋਜਨਾਵਾਂ ਬਣਾਉਣੀਆਂ ਨੇ, ਪੰਜਾਬ ਦੀਆਂ ਨੀਤੀਆਂ ਘੜਨੀਆਂ ਨੇ, ਰਜਿੰਦਰ ਗੁਪਤਾ ਘੜੂਗਾ, ਰਜਿੰਦਰ ਗੁਪਤਾ ਯੋਜਨਾ ਬਣਾਊਗਾ। ਪਾਣੀ ਥੱਲੇ ਪਈ ਜਾਂਦਾ ਨਾਲ ਵੀ। ਜਿਹੜਾ ਬੰਦਾ ਖੁਦ ਇੱਕ ਇੰਡਸਟਰੀਅਲ ਆ, ਜਿਹੜਾ ਬੰਦਾ ਖੁਦ ਇੱਕ ਬਹੁਤ ਕਾਰੋਬਾਰੀ ਬੰਦਾ ਹੈ, ਉਹ ਬੰਦਾ ਤੁਹਾਨੂੰ ਲੱਗਦਾ ਕਿ ਉਹ ਬੰਦਾ ਸਾਡੇ ਪੰਜਾਬ ਦੀ ਗੱਲ ਕਰੂ, ਸਾਡੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰੂ? ਜਿਵੇਂ ਆਪਾਂ ਕਹਿ ਰਹੇ ਹਾਂ ਕਿ ਖੁਦ ਹਾਲਾਂਕਿ ਭਗਵੰਤ ਸਾਡੇ ਕੋਲੇ ਮੰਨਿਆ ਕਿ ਹਾਂ ਘਾਬਦਾ ਹੋ ਗਿਆ, ਧੂਰੀ ਹੋ ਗਿਆ, ਬਰਨਾਲਾ ਹੋ ਗਿਆ, ਇਹ ਸਾਰੀਆਂ ਫੈਕਟਰੀਆਂ ਵਾਲੇ ਪਾਣੀ ਥੱਲੇ ਪਾਉਂਦੇ ਆ। ਉਹੀ ਬੰਦੇ ਨੂੰ ਤਾਂ ਤੁਸੀਂ ਯੋਜਨਾ ਬਣਾਉਣ ਲਈ ਉੱਤੇ ਬਿਠਾਤਾ। ਉਹ ਕਹੂਗਾ ਵੀ ਮੇਰੀ ਆਹ ਯੋਜਨਾ ਵੀ ਕੋਈ ਵੀ ਪਾਣੀ ਫੈਕਟਰੀ ਦੇ ਥੱਲੇ ਨਹੀਂ ਪੈਣਾ ਚਾਹੀਦਾ, ਪਾਣੀ 'ਚ ਨਹੀਂ ਰਲਣਾ ਚਾਹੀਦਾ, ਪੱਤਣ 'ਚ ਨਹੀਂ ਪੈਣਾ ਚਾਹੀਦਾ, ਦਰਿਆ ਨਹਿਰ ਕੱਸੀ ਸੂਏ 'ਚ ਨਹੀਂ ਪੈਣਾ ਚਾਹੀਦਾ। ਉਹ ਬੰਦੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨਗੇ? ਕੀ ਹੋ ਰਿਹਾ ਯਾਰ? ਕਿਹੜਾ ਇਨਕਲਾਬ ਯਾਰ? ਕਿਹੜੇ ਬਦਲਾਅ ਦੀਆਂ ਗੱਲਾਂ ਯਾਰ? ਹਲੇ ਵੀ ਸਾਡੇ ਅੱਖਾਂ ਦੇ ਪੱਟੀ ਬੰਨੀ ਹੋਈ ਹੈ। ਹਲੇ ਵੀ ਅਸੀਂ ਸਵਾਲ ਕਰਨ ਨੂੰ ਤਿਆਰ ਨਹੀਂ। ਜੇ ਕੋਈ ਮੇਰੇ ਵਰਗਾ ਬੋਲਦਾ ਤਾਂ ਤੁਸੀਂ ਉਹਨੂੰ ਸਵਾਲ ਕਰਨ ਲੱਗ ਜੰਨੇ ਆ, ਉਹ ਯਾਰ ਤੂੰ ਉਹੀ ਲੱਗ ਗਿਆ, ਹਲੇ ਸਮਾਂ ਨਹੀਂ ਹੋਇਆ। ਆਹ ਗੱਲਾਂ ਲਈ ਵੀ ਸਮਾਂ ਚਾਹੀਦਾ ਯਾਰ। ਮੰਨਦੇ ਆ ਜਿਹੜੀ ਗੱਲ ਤਾਣੀ ਉਲਝੀ ਵਾ, ਸਮਾਂ ਚਾਹੀਦਾ ਸੀ, ਵੀ ਕਹਿੰਦਾ ਸਮਾਂ ਦੇ ਦਿਓ। ਰਾਜ ਸਭਾ ਮੈਂਬਰ ਭੇਜਣ ਲਈ ਵੀ ਸਮਾਂ ਚਾਹੀਦਾ ਸੀ, ਆਹ ਡਾਇਰੈਕਟਰ ਨਿਯੁਕਤ ਕਰਨ ਲਈ ਵੀ ਸਮਾਂ ਚਾਹੀਦਾ ਹੈ, ਰਾਘਵ ਚੱਡੇ ਵਰਗਾ ਨੂੰ ਲਾਉਣ ਲਈ ਵੀ ਸਮਾਂ ਚਾਹੀਦਾ। ਇੱਕ ਤਰੀਕੇ ਨਾਲ ਬਿਠਾ ਲਿਆ ਉਹ ਵੀ ਕੱਲ ਨੂੰ ਲੋਕ ਕਿੰਤੂ ਪਰੰਤੂ ਨਾ ਕਰਨ। ਜਦੋਂ ਰਾਘਵ ਚੱਡਾ ਕੱਲ ਨੂੰ ਕੋਈ ਐਸੇ ਅਫਸਰਾਂ ਨੂੰ ਸੱਦ ਕੇ ਮੀਟਿੰਗ ਕਰੂਗਾ, ਹਾਂ ਇਹ ਕਾਇਦਾ ਕਰਨਗੇ ਸਲਾਹਕਾਰ ਕਮੇਟੀ ਦਾ ਤਾਂ ਚੇਅਰਮੈਨ ਲਾਇਆ ਹੋਇਆ, ਸਲਾਹ ਲੈ ਰਹੇ ਆ, ਮਸ਼ਵਰਾ ਕਰ ਰਹੇ ਆ, ਚੱਲਣੀ ਉੱਥੇ ਹੀ ਹੈ। ਲੋਕ ਕਹਿੰਦੇ ਵੀ ਬਿਹਾਰ ਤੋਂ ਲਿਆ ਨੌਕਰੀਆਂ ਦੀ ਜਾਂਦੇ ਆ। ਦੇਣਗੇ ਬਈ। ਕਿਹੜਾ ਬਿਹਾਰ ਯਾਰ, ਕਿਹੜਾ ਯੂਪੀ, ਕਿਹੜਾ ਬੰਗਾਲ? ਤੁਹਾਡੇ ਸਿਰ 'ਚ ਗਲੀਆਂ ਕਰਾਉਣਗੇ ਪੰਜਾਬੀਓ। ਮੇਰੀ ਗੱਲ ਯਾਦ ਰੱਖਿਓ, ਤੁਹਾਡੇ ਸਿਰ 'ਚ 76 ਨਾ ਮਾਰੇ ਬਾਹਰ ਲੈਣਾ ਕਰਿਆ ਮੈਨੂੰ ਕਿਹੋ ਨਾ, ਕਿਉਂਕਿ ਅਸੀਂ ਅੰਨੇ ਭਗਤਾਂ। ਸਾਡਾ ਦਿਮਾਗ ਤਾਂ ਬੰਦ ਹੈ, ਸੋਚਣਾ ਹੀ ਥੋੜੀ ਹੁੰਦਾ। ਅਸੀਂ ਤਾਂ ਹਾਂ ਜੀ ਬਸ ਬੰਨ ਕੇ ਪੀੜੀਆਂ ਪੱਗਾਂ, ਅਸੀਂ ਝਾੜੂ ਵਾਲੇ ਆ, ਕਰੀ ਜੋ ਝਾੜੂ ਕਰਦੇ। ਤੁਹਾਡਾ ਸਾਰਾ ਪੈਸਾ ਇੱਥੋਂ ਲੁੱਟ ਕੇ, ਜੇ ਨਾ ਇਹਨਾਂ ਨੇ ਗੁਜਰਾਤ ਚ ਆਉਣਾ ਤੇ ਨਾ ਇਹਨਾਂ ਨੇ ਹਿਮਾਚਲ ਚੋਣਾਂ 'ਚ ਵਰਤਿਆ, ਪੰਜਾਬ ਦੇ ਲੋਕਾਂ ਦਾ ਪੈਸਾ ਅੱਜ ਵੀ ਵਰਤ ਰਹੇ ਨੇ। ਕਿੰਨਾ ਇਸ਼ਤਿਹਾਰਾਂ 'ਚ ਪੈਸਾ ਬਾਹਰਲੇ ਅਖਬਾਰਾਂ 'ਚ ਦੇ ਰਹੇ ਆ। ਪੰਜਾਬ ਦਾ ਪੈਸਾ, ਉਹ ਪੰਜਾਬ ਦੇ ਖਜ਼ਾਨੇ ਦਾ ਪੈਸਾ ਹੈ, ਲੋਕਾਂ ਦਾ ਪੈਸਾ ਹੈ। ਰਾਤ ਵੀਡੀਓ ਵੀ ਬਈ ਡਿਲੀਟ ਕਰਾਈ ਆ ਚੈਨਲਾਂ ਤੋਂ, ਚੈਨਲ ਵੀ ਉਹ ਵੀ ਸੁਣ ਲਓ। ਵੈਸੇ ਮੈਨੇ ਗੱਲ ਚਲਾ ਲਈ, ਮੈਂ ਉਹ ਸਪੈਸ਼ਲ ਕਹਿਣਾ ਚਾਹੁੰਦਾ ਸੀ ਉਸ ਗੱਲ ਤੇ। ਬੜੀ ਇਹ ਵੀ ਅਹਿਮ ਗੱਲ ਆ। 1975 ਦੇ ਵਿੱਚ ਜਿਵੇਂ ਆਪਾਂ ਦੇਖਿਆ, ਸੁਣਿਆ, ਸਾਰਿਆਂ ਨੇ ਸੁਣਿਆ ਕਿ ਐਮਰਜੈਂਸੀ ਲੱਗੀ, ਮੀਡੀਆ ਤੇ ਐਮਰਜੈਂਸੀ ਲੱਗੀ, ਮੀਡੀਆ ਦਾ ਸਾਹ ਬੰਦ ਕਰਤਾ ਇੰਦਰਾ ਗਾਂਧੀ ਨੇ। ਉਹਨਾਂ ਸਮਿਆਂ ਦੇ ਵਿੱਚ ਅਡਵਾਨੀ ਨੇ ਇੱਕ ਗੱਲ ਕਹੀ ਸੀ ਮੀਡੀਆ ਬਾਰੇ ਕਿ ਪੱਤਰਕਾਰੋ, ਸੋਨੂੰ ਉਹਨਾਂ ਨੇ ਕੱਲਾ ਝੁਕਣ ਲਈ ਕਿਹਾ, ਤੁਸੀਂ ਤਾਂ ਜਮਾਂ ਹੀ ਰੀਂਗਣ ਲੱਗ ਗਏ, ਲਿਟਣ ਲੱਗ ਗਏ ਧਰਤੀ ਤੇ। ਉਹੀ ਕੰਮ ਜਿਵੇਂ ਮੋਦੀ ਨੇ ਹੁਣ ਦੇਸ਼ ਦੇ ਮੀਡੀਆ ਦਾ ਗੋਦੀ ਮੀਡੀਆ ਬਣਾਇਆ ਹੋਇਆ। ਕੋਈ ਜਿਹੜੀ ਵੀ ਆਵਾਜ਼ ਉਹਦੀਆਂ ਨੀਤੀਆਂ ਦੇ ਖਿਲਾਫ ਕੋਈ ਗੱਲ ਕਰਦੇ, ਉਹ ਚੱਕ ਕੇ ਜੇਲ੍ਹ ਸਿੱਟ ਦਿੱਤੀ ਜਾਂਦੀ ਹੈ, ਬੰਦ ਕਰ ਦਿੱਤੀ ਜਾਂਦੀ ਆ। ਉਹੀ ਆਵਾਜ਼ਾਂ, ਉਹੀ ਚੈਨਲ ਚੱਲ ਰਹੇ ਨੇ ਜਿਹੜੇ ਚੈਨਲ ਉਹਦੇ ਹੱਕ 'ਚ ਭੁਗਤਦੇ ਨੇ। ਉਹ ਕੰਮ ਬਈ ਪੰਜਾਬ 'ਚ ਹੋ ਗਿਆ। ਅਸੀਂ ਰਾਤ ਬੋਲੇ ਕੱਲ ਰਾਘਵ ਚੱਡੇ ਬਾਰੇ, ਕਿਸੇ ਚੈਨਲ ਨੇ ਕੰਗਣ ਚੱਕ ਕੇ ਸਾਡਾ ਉਹ ਚਲਾਤਾ, ਸਿੱਧਾ ਕਰਤਾ ਉਹਦਾ ਪ੍ਰਸ਼ਾਦ ਨੂੰ। ਉੱਥੋਂ ਇਹਨਾਂ ਨੇ ਚੱਕਿਆ ਦੀਪਕ ਬਾਲੀ ਜਲੰਧਰ ਦਾ, ਇਹਨਾਂ ਦਾ ਉਹ ਵੀ ਇੱਕ ਲਾਇਆ ਹੋਇਆ, ਜਿਹਨੇ ਵੋਟਾਂ ਵੇਲੇ ਸਾਰੇ ਛੋਟੇ ਵੱਡੇ ਚੈਨਲ 267-68 ਚੈਨਲ ਖਰੀਦੇ ਹੋਏ ਸੀ, ਵਿੱਚੇ ਪੇਜਾਂ ਪੂਜਾਂ ਵਾਲੇ, ਵਿੱਚੇ ਚੈਨਲ ਸਾਰੇ। ਅਸੀਂ ਇਹ ਨਹੀਂ ਕਹਿੰਦੇ ਵੀ ਸਾਰਾ ਮੀਡੀਆ ਇੱਕੋ ਜਾ, ਪਰ ਇਹ ਮੀਡੀਆ ਦੀ ਸੰਘੀ ਕੁੱਟੀ ਜਾ ਰਹੀ ਆ। ਉਹ ਚੱਕ ਕੇ ਰਾਤ ਦੀਪਕ ਬਾਲੀ ਦਾ ਫੋਨ ਆਇਆ, ਪਹਿਲਾਂ ਸਾਡੀ ਚਲਾਤੀ ਵੀ ਇਹ ਨਹੀਂ ਸਾਡੇ ਖਿਲਾਫ ਆ, ਇਹਨੂੰ ਡਿਲੀਟ ਕਰੋ। ਕਈ ਚੈਨਲ ਨੂੰ ਡਿਲੀਟ ਕਰ ਗਏ, ਸਾਡੇ ਕੋਲ ਪਏ ਆ ਉਹਦੇ ਲਈਆਂ ਫੋਟੋਆਂ, ਸਕਰੀਨਸ਼ਾਟ ਲਏ ਉਹਦੇ। ਇਹ ਕੀ ਹੋ ਰਿਹਾ ਯਾਰ? ਇਹ ਕਦੇ ਮੈਂ ਮੀਡੀਆ ਨੂੰ ਪੁੱਛਣਾ ਚਾਹੁੰਦਾ, ਮੀਡੀਆ ਹਮੇਸ਼ਾ ਕਹਿੰਦੇ ਹੁੰਦੇ ਲੋਕਤੰਤਰ ਦਾ ਚੌਥਾ
ਖੰਭਾ ਹੈ। ਚੌਥਾ ਖੰਭਾ ਕਿਉਂ ਕਿਹਾ ਗਿਆ? ਕਿਉਂਕਿ ਲੋਕਾਂ ਦੀ ਗੱਲ ਕਰਨ ਲਈ ਮੀਡੀਆ ਹੁੰਦਾ ਹੈ, ਲੋਕਾਂ ਦੇ ਸਵਾਲ ਜਵਾਬ ਮੀਡੀਆ ਹੀ ਹੁੰਦਾ ਇੱਕ ਜਿਹੜਾ ਸਰਕਾਰ ਤੋਂ ਜਵਾਬ ਮੰਗ ਸਕਦਾ ਕਿ ਲੋਕਾਂ ਦੀ ਆਹ ਆਵਾਜ਼ ਆ, ਲੋਕਾਂ ਦੇ ਆਹ ਸਵਾਲ ਨੇ, ਇਹਦਾ ਜਵਾਬ ਦਿਓ। ਉਹ ਤਾਂ ਮੀਡੀਆ ਉੱਥੇ ਉਹਨਾਂ ਨੇ ਗਿੱਟੀ ਡਿੱਗ ਪਿਆ ਜਾ ਕੇ ਯਾਰ, ਉਹ ਤਾਂ ਮੀਡੀਆ ਗੱਲ ਹੀ ਨਹੀਂ ਕਰਦਾ। ਕਦੇ ਮੀਡੀਆ ਨੇ ਪੁੱਛਿਆ ਕਿ ਤੁਸੀਂ 17 ਸਭਾ ਮੈਂਬਰ ਭੇਜੇ ਜੀ, ਕਿਉਂ ਨਹੀਂ ਕੋਈ ਪੰਜਾਬ ਦੀ ਗੱਲ ਕਰਨ ਵਾਲਾ, ਜਿਨ੍ਹਾਂ ਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਹੋਵੇ, ਜਿਨ੍ਹਾਂ ਨੂੰ ਪੰਜਾਬ ਨੂੰ ਜਿਨ੍ਹਾਂ ਦੀ ਕੋਈ ਦੇਣ ਹੋਵੇ, ਕਿਉਂ ਨਹੀਂ ਭੇਜਿਆ ਗਿਆ ਜੀ? ਤੁਸੀਂ 40-40 ਕਰੋੜ ਰੁਪਇਆ ਬਾਹਰਲੇ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਜੀ, ਤਾਮਿਲਨਾਡੂ, ਆਂਧਰਾ, ਬੰਗਾਲ, ਹਿਮਾਚਲ, ਹਰਿਆਣਾ ਦੇ ਨੂੰ, ਪੰਜਾਬ ਦਿਆਂ ਨੂੰ ਕਿਉਂ ਨਹੀਂ ਦਿੱਤੇ ਜੀ? ਜਾਂ ਪੰਜਾਬ ਦਿਆਂ ਨੂੰ ਵੀ ਦਿੰਦੇ ਹੋਣਗੇ ਵਿੱਚ, ਤੇ ਬਾਹਰਲੇ ਅਖਬਾਰਾਂ ਇਸ਼ਤਿਹਾਰ ਦੇਣ ਦੀ ਕੀ ਲੋੜ ਸੀ ਜੀ? ਤੁਸੀਂ ਮੀਡੀਆ ਨੇ ਕਦੇ ਪੁੱਛਿਆ ਕਿ ਮਾਰਚ ਦੇ 2 ਦਿਨਾਂ ਦਾ ਜਹਾਜ਼ ਦਾ ਖਰਚਾ ਪੰਜਾਬ ਦੇ ਮੁੱਖ ਮੰਤਰੀ ਦਾ 55,44,918 ਰੁਪਈਆਂ ਚ ਪੈ ਜਾਂਦਾ? ਕਦੇ ਪੁੱਛਿਆ? ਕਦੇ ਪੁੱਛਿਆ ਰਾਘਵ ਚੱਡੇ ਨੂੰ ਕਿਉਂ ਬਣਾਇਆ ਜਾ ਰਿਹਾ ਜੀ? ਕੋਈ ਹੋਰ ਬੰਦਾ ਤੁਹਾਨੂੰ ਪੰਜਾਬ ਚੋਂ ਕਾਬਲ ਨਹੀਂ ਮਿਲਿਆ? ਰਜਿੰਦਰ ਗੁਪਤੇ ਨੂੰ ਕਿਉਂ ਬਣਾਇਆ ਜਾ ਰਿਹਾ ਜੀ? ਹੋਰ ਬੰਦਾ ਨਹੀਂ ਮਿਲਿਆ ਜੀ? ਤੁਸੀਂ ਆ ਡਾਇਰੈਕਟਰ ਜਿਹੜਾ ਲਾਇਆ, ਹੋਰ ਬੰਦਾ ਨਹੀਂ ਮਿਲਿਆ ਜੀ? ਕਦੇ ਸਵਾਲ ਕੀਤੇ ਇਹ ਮੀਡੀਆ ਨੇ? ਜਿਹੜੇ ਮੀਡੀਆ ਦੇ ਸਵਾਲ ਕਰਨੇ ਬਣਦੇ ਆ, ਤੁਸੀਂ ਕਦੇ ਸਵਾਲ ਕੀਤਾ ਮੀਡੀਆ ਨੇ ਕਿ ਤੁਸੀਂ 800 ਕਰੋੜ ਰੁਪਈਆ ਨਹਿਰਾਂ ਪੱਕੀਆਂ ਕਰਨ ਲਈ ਰੱਖਿਆ, ਨਹਿਰਾਂ ਦੇ ਵਿੱਚ ਕਾਗਜ਼ ਵਿਛਾਉਣ ਲਈ ਰੱਖਿਆ? ਕਿਉਂ ਜੀ? ਦੱਸੋ ਕਿਹੜਾ ਸਵਾਲ ਜਿਹੜਾ ਅੱਜ ਪੰਜਾਬ ਦੀ ਹੋਂਦ ਨਾਲ ਜੁੜਿਆ ਹੋਇਆ ਹੈ? ਤੁਸੀਂ ਕਦੇ ਪੁੱਛਿਆ ਮੀਡੀਆ ਨੇ ਕਿ ਜਿੱਦਾਂ ਹਾਈ ਕੋਰਟ ਦਾ ਫੈਸਲਾ ਆਇਆ ਪੰਜਾਬ ਯੂਨੀਵਰਸਿਟੀ ਦੇ ਖਿਲਾਫ, ਤੁਹਾਡਾ ਵਕੀਲ ਕਿਉਂ ਨਹੀਂ ਪੇਸ਼ ਹੋਇਆ ਜੀ ਸਰਕਾਰ ਦਾ? ਕਦੇ ਪੁੱਛਿਆ ਇਹ ਮੀਡੀਆ ਨੇ? ਗੱਲ ਕਿੱਡੀ ਵੱਡੀ ਗੱਲ ਆ ਇਹ। ਕਦੇ ਪੁੱਛਿਆ ਵੀ BBMP ਦਾ ਤੁਹਾਡਾ ਮਸਲਾ ਕਿੱਥੇ ਖੜਾ ਜੀ? ਕੇਂਦਰੀ ਰੂਲ ਲਾਗੂ ਹੁੰਦੇ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾਹ ਕਰ ਜਾਂਦਾ ਜੀ ਆ ਕੇ, ਤੇ ਤੁਹਾਡਾ ਮਤਾ ਪਾਇਆ ਹੋਇਆ ਵਿਧਾਨ ਸਭਾ ਚੋਂ ਕਿੱਥੇ ਜੇ ਖੜਾ ਜੀ? ਕਿਹੜਾ ਸਵਾਲ ਹੈ ਉਹਦਾ? ਜੇ ਮੇਰੇ ਵਰਗੇ ਸਵਾਲ ਕਰਦੇ ਵੀ ਹੈ, ਉਹ ਤੁਸੀਂ ਚਲਾ ਵੀ ਦਿੰਨੇ ਆ, ਉਹ ਤੁਹਾਨੂੰ ਇੱਕ ਫੋਨ ਕਰਦੇ ਆ ਵੀ ਆਹ ਚੀਜ਼ ਚਲਾਉਣੀ ਨਹੀਂ, ਇਹਨੂੰ ਕੱਟੋ, ਨਾਲ ਦੀ ਨਾਲ ਕੱਟ ਦਿੰਦੇ ਹੋ। ਅਸੀਂ ਮੰਨਦੇ ਹਾਂ ਤੁਸੀਂ ਬਹੁਤ ਵਧੀਆ ਭੂਮਿਕਾ ਨਿਭਾਈ ਕਿਸਾਨੀ ਅੰਦੋਲਨ ਦੇ ਦੌਰਾਨ, ਜਦੋਂ ਪੂਰਾ ਗੋਦੀ ਮੀਡੀਆ ਕਿਸਾਨਾਂ ਦੇ ਖਿਲਾਫ ਸੀ, ਮਜ਼ਦੂਰਾਂ ਦੇ ਖਿਲਾਫ ਸੀ, ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ, ਪਤਾ ਨਹੀਂ ਕੀ ਕੀ ਉਹਨਾਂ ਨੇ ਨਾਂ ਦਿੱਤੇ ਸੀ। ਤੁਸੀਂ ਵਧੀਆ ਭੂਮਿਕਾ ਨਿਭਾਈ, ਹੁਣ ਵੀ ਤੁਹਾਡਾ ਫਰਜ਼ ਬਣਦਾ ਯਾਰ, ਇੰਨੇ ਥੱਲੇ ਨਾ ਲੱਗੋ। ਇਹਦਾ ਮਤਲਬ ਵੀ ਇਹਦਾ ਰਾਘਵ ਚੱਡਾ ਦਾ ਮੋਦੀ ਦਾ ਵੀ ਪਿਓ ਬਣ ਗਿਆ, ਫਿਰ ਇਹਦਾ ਇੰਦਰਾ ਗਾਂਧੀ ਦਾ ਵੀ ਉੱਤੋਂ ਦੀ ਹੋ ਗਿਆ ਕਿ ਪੰਜਾਬ ਦੇ ਮੀਡੀਆ ਨੂੰ ਇਸ ਤਰ੍ਹਾਂ ਦੱਬ ਰਿਹਾ ਹੈ ਕਿ ਗੱਲ ਹੀ ਨਹੀਂ ਕਰਨ ਦਿੰਦਾ। ਜੇ ਕੋਈ ਗੱਲ ਕਰਦਾ ਉਹਦੀ ਆਵਾਜ਼ ਨੂੰ ਨਹੀਂ ਚਲਾਉਣੀ ਨਹੀਂ ਬਈ। ਸਾਨੂੰ ਨਹੀਂ ਕੋਈ ਫਰਕ ਪੈਂਦਾ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਆਵਾਜ਼ ਉੱਥੇ ਰੱਖ ਸਕਦੇ ਹਾਂ, ਉੱਥੋਂ ਪਹੁੰਚਾ ਸਕਦੇ ਹਾਂ। ਪਰ ਤੁਹਾਡਾ ਕੀ ਅਸਰ ਹੋਣਾ ਹੈ ਕਦੇ ਸੋਚਿਆ? ਤੁਸੀਂ ਲੋਕਾਂ ਦੇ ਵਿੱਚ ਕਿਵੇਂ ਨੰਗੇ ਹੋਵੋਗੇ? ਸੋਨੂੰ ਲੋਕ ਕੀ ਲਾਹਨਤਾਂ ਪਾਉਣਗੇ? ਤੁਸੀਂ ਕਿੰਨਾ ਕਰਕੇ ਹੋ? ਅੱਜ ਤੁਹਾਡੇ ਐਡੇ ਚੈਨਲ ਬਣ ਗਏ, ਤੁਸੀਂ ਐਡਾ ਮੀਡੀਆ ਤੁਹਾਡਾ ਖੜਾ ਹੋ ਗਿਆ, ਤੁਹਾਡਾ ਤਿਆਰ ਹੋ ਗਿਆ ਕੰਮ, ਐਡਾ ਮੰਚ ਤੁਹਾਡਾ ਬਣ ਗਿਆ ਬੋਲਣ ਦਾ, ਲੋਕ ਤੁਹਾਨੂੰ ਸੁਣਦੇ ਆ। ਕਿਹਦੇ ਕਰਕੇ? ਤੁਸੀਂ ਪੰਜਾਬ ਨਾਲ ਖੜੇ ਸੀ, ਤੁਸੀਂ ਕਿਸਾਨਾਂ ਨਾਲ ਖੜੇ ਸੀ, ਤੁਸੀਂ ਮਜ਼ਦੂਰਾਂ ਨਾਲ ਖੜੇ ਸੀ, ਕਿਸਾਨੀ ਅੰਦੋਲਨ ਦੇ ਹੱਕ 'ਚ ਖੜੇ ਸੀ। ਬਥੇਰੀਆਂ ਤੁਹਾਨੂੰ ਚਿੱਠੀਆਂ ਆਈਆਂ ਕੇਂਦਰੀ ਏਜੰਸੀਆਂ ਦੀਆਂ, ਬਥੇਰੇ ਡਰਾਵੇ ਆਏ ਦਿੱਲੀ ਤੋਂ ਕਿ ਤੁਹਾਡੇ ਨਾਲ ਐਂ ਕਰ ਦਿਆਂਗੇ, ਐਂ ਕਰ ਦਾਂਗੇ, ਤੁਹਾਡੇ ਨੂੰ ਫੰਡਿੰਗ ਆਉਂਦਾ, ਫੇਰ ਹੁੰਦਾ। ਤੁਸੀਂ ਨਹੀਂ ਡਰੇ, ਬੇਵਾਕੀ ਨਾਲ ਤੁਸੀਂ ਲੋਕਾਂ ਦਾ ਸਾਥ ਦਿੱਤਾ। ਅੱਜ ਕੀ ਹੋ ਗਿਆ ਯਾਰ? ਕਿ ਚੰਦ ਛਿਲਣਾ ਖਾਤਰ, ਇਹਨੂੰ ਤਾਂ ਐਡ ਲੈਣ ਖਾਤਰ ਨਹੀਂ ਯਾਰ। ਆ ਤੁਹਾਡਾ ਭੂਮਿਕਾ ਨਿਭਾਉਣ ਦਾ ਫਰਜ਼ ਬਣਦਾ ਹੈ। ਦੇਖੋ ਜੋ ਅਸਲ ਮੁੱਦੇ ਨੇ ਪੰਜਾਬ ਦੇ, ਉਹ ਮੁੱਦੇ ਉਠਾਉਣ ਦਾ ਤੁਹਾਡਾ ਫਰਜ਼ ਬਣਦਾ ਹੈ। ਨਹੀਂ ਉਠਾਓਗੇ ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨੋਂ ਹਟ ਜਾਣਗੇ। ਲੋਕਾਂ ਦੇ RSS ਦੀ B ਟੀਮਾਂ ਬਾਲੇ ਲਿਖੀ ਜਾਂਦੇ ਬਈ। RSS ਦੀ B ਟੀਮ ਤਾਂ ਇਹ B ਨਹੀਂ, ਇਹ ਹੈ ਉਹਦੇ ਨਾਲ ਉੱਤੋਂ ਦੀ। ਹਾਂ, ਇਹ ਤਾਂ ਉੱਥੋਂ ਮੋਦੀ ਦਾ ਸਿੱਧਾ ਪੈਂਦਾ ਨਾ, ਇਹ ਤਾਂ ਤੁਹਾਨੂੰ ਨਾਲ ਲਾ ਕੇ ਮਾਰਨਗੇ, ਐ ਜੱਫੀ 'ਚ ਲੈ ਕੇ ਗਲ ਘੁੱਟਣਗੇ। ਇਹੀ ਤਾਂ ਸਾਨੂੰ ਸਮਝ ਨਹੀਂ ਪੈ ਰਹੀ। ਅਸੀਂ ਹਲੇ ਵੀ ਮੋਦੀ ਬੜਾ ਪਤਾ ਨਹੀਂ ਕਿੱਥੋਂ ਇਹੋ ਜਿਹੀਆਂ ਦਲੀਲਾਂ ਕੱਢ ਕੇ ਲੈ ਕੇ ਆਉਂਦਾ। ਫਿਰ ਕੀ ਹੋ ਗਿਆ ਜੀ? ਪੰਜਾਬ ਦਾ ਭਲਾ ਹੋਣਾ ਚਾਹੀਦਾ, ਜਿੱਥੋਂ ਮਰਜ਼ੀ ਬੰਦਾ ਲਾ ਦਿਓ। ਫਿਰ ਲੋੜ ਹੀ ਨਹੀਂ ਸੀ, ਪੰਜਾਬ ਦਾ ਭਲਾ ਤਾਂ ਬਾਹਰਲਿਆਂ ਨੂੰ ਲਿਆਓ, ਫਿਰ ਲੋੜ ਹੀ ਨਹੀਂ। ਓਏ ਭਲੇ ਮਾਨਸੋ ਲੋਕੋ, ਪੰਜਾਬ ਦੇ ਕੀ ਦੁੱਖ ਨੇ, ਕੀ ਦਰਦ ਨੇ, ਕੀ ਸਮੱਸਿਆਵਾਂ ਨੇ, ਪੰਜਾਬ ਨੂੰ ਕਿਹੜਾ ਰੋਗ ਨੇ, ਪੰਜਾਬ ਨੂੰ ਕਿਵੇਂ ਛੁਟਕਾਰਾ ਦਿਵਾਉਣਾ ਹੈ, ਉਹ ਦਿੱਲੀ ਦਾ ਬੰਦਾ ਕੀ ਜਾਣੂ ਸਾਡੀ ਕਹਾਣੀ? ਗੁਜਰਾਤ ਦਾ ਬੰਦਾ ਕੀ ਜਾਣੂ? ਬਾਹਰਲੇ ਬੰਦੇ ਕੀ ਜਾਣਨਗੇ? ਇਹ ਤੁਹਾਨੂੰ ਮੈਂ ਉਦਾਹਰਨ ਦੇ ਦਿੰਦਾ। DC ਲੱਗਿਆ ਹੁੰਦਾ ਸੀ ਬਠਿੰਡੇ, ਬੰਗਾਲ ਦਾ ਸੀਗਾ। ਮੈਂ ਉਹਨੂੰ ਮਿਲਣ ਗਿਆ, ਫਾਰਮ ਆਏ ਜਦੋਂ ਨਰਮਾ ਮਰਿਆ, ਉਹਦੇ ਮੁਆਵਜ਼ਾ ਲੈਣ ਖਾਤਰ ਭਰਨੇ ਸੀਗੇ, ਹਿੰਦੀ 'ਚ ਫਾਰਮ।
ਉਹ ਮੈਂ ਵਗ ਗਿਆ, ਮੈਂ ਕਿਹਾ ਡੀਸੀ ਸਾਹਿਬ ਇੱਥੇ ਤਾਂ ਪੰਜਾਬੀ ਨਹੀਂ ਸਹੀ ਕਿਸੇ ਨੂੰ ਆਉਂਦੀ, ਮਾਤੜ ਵਿਚਾਰੇ ਕਿਸਾਨ ਨੇ, ਇਹਨਾਂ ਨੂੰ ਹਿੰਦੀ ਕਿੱਥੇ ਆ ਜੂ। ਕਿਆ ਯਾਰ ਆਪਨੇ ਪੰਜਾਬੀ ਲਗਾ ਰੱਖੀ ਮੈਨੂੰ ਡੀਸੀ ਦਾ, ਇਹ ਡੀਸੀ ਮੁਰੇ ਬੋਲਿਆ। ਹੁਣ ਜਿਹੜਾ ਬੰਦਾ ਹੈ ਹੀ ਕੋਈ ਬਿਹਾਰ ਦਾ, ਕੋਈ ਯੂਪੀ ਦਾ, ਕੋਈ ਬੰਗਾਲ ਦਾ, ਉਹਨੂੰ ਕੀ ਪਤਾ ਯਾਰ ਸਾਡੀ ਬੋਲੀ ਦਾ ਕੀ ਮਹੱਤਵ ਆ? ਸਮਝੋ ਸਾਡੀ ਕਹਾਣੀ ਨੂੰ। ਉਹ ਜਿਹੜੇ ਹਲੇ ਵੀ ਇਹ ਬੇਹੂਦੇ ਤਰਕ ਦਿੰਦੇ ਨੇ, ਦਲੀਲਾਂ ਦਿੰਦੇ ਨੇ, ਯਾਰ ਡੀ ਗੱਲ ਆ, ਕਿਤੋਂ ਮਰਜ਼ੀ ਲਿਆ ਕੇ ਲਾ ਦੇ, ਪੰਜਾਬ ਸਹੀ ਆਪੀ ਹੋ ਜੂ, ਰਜਿੰਦਰ ਗੁਪਤਾ ਕਰੂ ਪੰਜਾਬ ਸਹੀ, ਉਹ ਯੂਨੀਵਰਸਿਟੀ ਲਵਰੀ ਵਾਲਾ ਕਰੂ ਪੰਜਾਬ ਸਹੀ, ਉਹ ਵੱਡਾ ਉਦਯੋਗਪਤੀ ਕਰੂ ਲੁਧਿਆਣੇ ਵਾਲਾ ਪੰਜਾਬ ਸਹੀ, ਜਾਂ ਸਾਨੀ ਕਰੂ ਦਿੱਲੀ ਵਾਲਾ ਪੰਜਾਬ ਸਹੀ, ਜਾਂ ਰਾਘਵ ਚੱਡਾ ਕਰੂ ਪੰਜਾਬ ਸਹੀ। ਹੈ ਤੁਸੀਂ ਵੋਟਾਂ ਉਹਨਾਂ ਨੂੰ ਪਾਈਆਂ, ਆ ਰਾਘਵ ਚੱਡੇ ਦੀ ਗੱਲ ਕਰਦੇ ਆ। ਜੇ ਐਡਾ ਹਰਮਨ ਪਿਆਰਾ ਹੈ, ਇਹਨੂੰ ਕਿਸੇ ਨੂੰ ਪੰਚਾਇਤ ਮੈਂਬਰ ਹੀ ਖੜਾ ਕੇ ਦਿਖਾਓ ਕਿਤੇ ਪਿੰਡ 'ਚ, ਜੋ ਵੀ ਜਿੱਤ ਜੇ ਤਾਂ ਨਾ ਤੁਹਾਡੀ ਸਰਕਾਰ ਆ। ਤੁਹਾਨੂੰ ਹਾਲੇ ਨਹੀਂ ਸਮਝਦੇ ਸੰਗਰੂਰ ਤੁਹਾਨੂੰ ਲੋਕਾਂ ਨੇ ਧਰਤੀ ਨਾਲ ਠੋਕਿਆ ਚੱਕ ਕੇ, ਜਿੱਥੋਂ 90,000 ਤੇ ਜਿੱਤੇ ਆ, ਉੱਥੇ ਤੁਸੀਂ ਉੱਥੇ ਵੀ ਘਟ ਗਏ। ਜੇ ਹਾਲੇ ਵੀ ਦਿੱਲੀ ਕਰੀ ਜਾਓਗੇ, ਦਿੱਲੀ ਥੱਲੇ ਲੱਗੀ ਜਾਓਗੇ, ਫਿਰ ਤਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਪੈਣਾ। ਹੁਣ ਪੰਜਾਬ ਦੇ ਲੋਕੋ, ਖਾਸ ਕਰਕੇ ਦੇਖੋ ਜਿਹੜੇ ਤਾਂ ਸਮਝਦਾਰ ਲੋਕ ਹੈ, ਉਹ ਸਮਝਦੇ ਆ ਗੱਲ ਨੂੰ, ਗੱਲ ਕੀ ਆ। ਜਿਹੜੇ ਹਾਲੇ ਵੀ ਅੱਖਾਂ ਮੀਚ ਕੇ ਐ ਅੰਨੇ ਭਗਤ ਬਣੇ ਹੋਏ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ, ਤੁਸੀਂ ਮੇਰੇ ਕੋਈ ਦੋਖੀ ਨਹੀਂ ਹੈ। ਤੁਸੀਂ ਬਦਲਾਅ ਲੈ ਕੇ ਆਏ ਸੀ ਪੰਜਾਬ ਨੂੰ ਬਚਾਉਣ ਲਈ, ਪੰਜਾਬ ਨੂੰ ਪੰਜਾਬ ਬਣਾਉਣ ਲਈ, ਪੰਜਾਬ ਨੂੰ ਪੈਰਾਂ ਤੇ ਖੜਾ ਕਰਨ ਲਈ। ਤਾਂ ਮੇਰਾ ਵੀਰ ਤੁਹਾਨੂੰ ਮੇਰੀ ਗੁਜ਼ਾਰਿਸ਼ ਹੈ ਯਾਰ, ਤੁਸੀਂ ਅੱਖਾਂ ਖੋਲ ਕੇ ਆਪਦੇ ਹਲਕੇ ਦੇ MLA ਨੂੰ, ਲੀਡਰਾਂ ਨੂੰ ਆਪਸ ਵਿੱਚ ਵਿਚਾਰ ਚਰਚਾ ਕਰਕੇ, ਚਾਹੇ ਸੋਸ਼ਲ ਮੀਡੀਆ ਰਾਹੀਂ ਇੱਕ ਮੁਹਿੰਮ ਚਲਾਓ ਕਿ ਸਾਨੂੰ ਚੱਡੇ, ਗੁਪਤੇ ਵਰਗੇ, ਰਜਿੰਦਰ ਵਰਗੇ, ਸਾਨੂੰ ਆ ਜਿਹੜੇ ਤੁਸੀਂ ਲਾਏ ਆ ਪਰਾਸਰ ਵਰਗੇ, ਇਹ ਸਾਨੂੰ ਮਨਜ਼ੂਰ ਨਹੀਂ। ਸਾਨੂੰ ਪੰਜਾਬ ਪੱਖੀ ਬੰਦੇ ਲਾਓ, ਅਸੀਂ ਤੁਹਾਡਾ ਸਾਥ ਦੇਵਾਂਗੇ। ਸਾਡੀ ਕਿਹੜਾ ਕੋਈ ਇਹਨਾਂ ਨਾਲ ਨਿੱਜੀ ਦੁਸ਼ਮਣੀ ਆ, ਅਸੀਂ ਤਾਂ ਪੰਜਾਬ ਲਈ ਗੱਲ ਕਰਦੇ ਹਾਂ, ਵੀ ਪੰਜਾਬ ਦੀ ਗੱਲ ਕਰਨ ਵਾਲਾ ਨਹੀਂ ਆ ਬਾਈ ਕੋਈ। ਇਹੀ ਮੁੱਦਿਆਂ ਦੇ ਉੱਤੇ ਗੱਲ ਕਰਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਗਏ ਸੀ। ਤੁਸੀਂ ਬੋਲੋਗੇ ਤੁਹਾਡਾ ਹੋਰ ਫਰਕ ਹੈ। ਕੋਠੀਆਂ ਬਾਈ, ਸੱਚ ਕੋਠੀਆਂ ਭਾਲਦੇ ਫਿਰਦੇ ਇੱਥੇ। ਆਹ ਤਾਂ ਹੈ, ਉਹ ਐਸਡੀ ਨੂੰ ਦੇਤੀ ਮੈਨੂੰ ਤਾਂ। ਹਾਂ, ਉਹ ਚੱਡੇ ਕੋਲ ਕੋਠੀ ਹੈ, ਤੇ ਪੰਜਾਬ ਦਾ ਹੈ ਜਿਹੜਾ ਮੰਤਰੀ ਹੈ ਹਰਜੋਤ ਬੈਂਸ, ਨੂੰ ਕੋਠੀ ਨਹੀਂ ਮਿਲੀ। ਉਹ ਕਹਿੰਦਾ ਮੈਂ 2 ਸੈਕਟਰ 'ਚ ਲੈਣੀ ਹੈ, ਜਿੱਥੇ ਵੱਡੀਆਂ ਕੋਠੀਆਂ ਨੇ, 2-2 ਕਿੱਲਿਆਂ 'ਚ ਕੋਠੀ ਹੈ। ਉਹਨੂੰ ਕਹਿੰਦੇ 39 ਸੈਕਟਰ 'ਚ ਲੈ ਲਾ। 39 ਸੈਕਟਰ ਵਾਲੀਆਂ ਕੋਠੀਆਂ ਥੋੜੀਆਂ ਛੋਟੀਆਂ ਨੇ। ਇਹ ਸੀ ਜੀ ਆਮ, ਜਿਹੜੇ ਕਹਿੰਦੇ ਇਹ ਤਾਂ ਗਨਮੈਨ ਨਹੀਂ ਲੈਣੇ, ਅਸੀਂ ਤਾਂ ਘਰ ਨਹੀਂ ਲੈਣੇ ਸਰਕਾਰੀ। ਹੁਣ ਕੋਠੀਆਂ ਪਿੱਛੇ ਲੜੀ ਜਾਂਦੇ ਆ, ਸਾਨੂੰ 2 ਸੈਕਟਰ ਵਾਲੀਆਂ 2-2 ਕਿੱਲਿਆਂ ਵਾਲੀਆਂ ਕੋਠੀਆਂ ਦਿਓ ਜੀ, 39 ਵਾਲੀਆਂ ਨਹੀਂ ਅਸੀਂ ਲੈਣੀਆਂ, ਇਹ ਤਾਂ ਛੋਟੀਆਂ ਜੀ। ਇਹ ਬਦਲਾਅ ਵਾਲੇ ਆ ਜੀ, ਇਹ ਇਨਕਲਾਬ ਵਾਲੇ ਆ ਜੀ। ਪੰਜਾਬ ਦੇ ਲੋਕੋ, ਇਨਕਲਾਬ, ਇਹ ਬਦਲਾਅ ਤੁਸੀਂ ਲੈ ਕੇ ਆਉਣਾ। ਜਿੱਦਾਂ ਤੁਸੀਂ ਇਕੱਠੇ ਹੋ ਗਏ, ਤੁਸੀਂ ਖੜੇ ਹੋ ਗਏ, ਤੁਸੀਂ ਸੋਚਣਾ ਸ਼ੁਰੂ ਕਰਤਾ, ਤੁਸੀਂ ਆਪਣੇ ਦਿਮਾਗ ਨਾਲ ਸੋਚਣ ਲੱਗ ਗਏ, ਕਿਸੇ ਦੇ ਲਾਈ ਲੱਗਣਾ ਬਣੇ, ਉਹਦੇ ਪੰਜਾਬ ਦੇ ਲਈ ਤੇ ਆਉਣਾ। ਅੱਜ ਕਿੰਨੇ ਅਖਬਾਰ ਆਏ ਬਾਹਰਲੀ ਸੂਬਿਆਂ ਸੇ? ਸਾਰੇ ਅੱਜ ਦੇ ਅਖਬਾਰ ਨੇ, ਅੱਜ ਦੇ ਗੁਜਰਾਤ ਦੇ ਅਖਬਾਰਾਂ 'ਚ ਅੱਜ ਚ ਬਹੁਤ ਵੱਡੀ ਹੈ ਜਿਹੜਾ ਪੰਜਾਬ ਦੀ ਸਰਕਾਰ ਦੀ। ਕਾਰਨ ਕੀ, ਪੈਸਾ ਪੰਜਾਬ ਦਾ, ਉਹ ਉੱਥੇ ਮਸ਼ਹੂਰੀ ਕਰੀ ਜਾਂਦਾ ਗੁਜਰਾਤ ਦੇ ਵਿੱਚ, ਵੀ ਇੱਥੋਂ ਦੇਖੋ ਜੀ ਪੰਜਾਬ 'ਚ ਅਸੀਂ ਆਹ ਕਰਤਾ ਜੀ, ਰਿਸ਼ਵਤ ਰੋਕਤੀ ਜੀ, ਅਸੀਂ ਉਹ ਕਰਤਾ। ਚੱਟਾ ਦਾ ਘਟਣ ਦੀ ਬਜਾਏ ਵੱਧ ਗਿਆ, ਜਿੱਥੇ 5 ਮਰਦੇ ਚਿੱਟੇ ਨਾਲ 10 ਮਰਨ ਲੱਗ ਗਏ। ਇਹ ਵੀ ਦੱਸ ਦਿਆ ਕਰੋ। ਹੁਣ ਕੀ ਦੱਸੋਗੇ ਵੀ ਜਿਮਣੀ ਚੋਣ ਅਸੀਂ ਕਿਉਂ ਹਾਰੀ ਸੰਗਰੂਰ ਵਾਲੀ, ਇਹ ਵੀ ਦੱਸੋ ਫਿਰ। ਹਿਮਾਚਲ ਦੇ ਅਖਬਾਰਾਂ 'ਚ ਤੁਹਾਨੂੰ ਮੈਂ ਕੱਲ ਵੀ ਕਿਹਾ ਸੀ, ਪੰਜਾਬ ਦੀਆਂ ਗੱਡੀਆਂ, ਸਰਕਾਰੀ ਗੱਡੀਆਂ ਹਿਮਾਚਲ 'ਚ ਪ੍ਰਚਾਰ ਕਰਨ ਜਾਂਦੀਆਂ ਆਮ ਆਦਮੀ ਪਾਰਟੀ ਦਾ। ਸੋ ਇਸ ਕਰਕੇ ਬਾਈ ਅੱਖਾਂ ਖੋਲੋ ਯਾਰ, ਅੱਖਾਂ ਖੋਲੋ ਮੇਰਾ ਵੀਰ। ਤੇ ਮੈਂ ਫਿਰ ਭਗਵੰਤ ਨੂੰ ਕਹਿਣਾ ਚਾਹੁੰਦਾ, ਭਗਵੰਤ ਸਿਆ ਸੋਚ ਯਾਰ, ਸੋਚ ਕੁਛ। ਤੈਨੂੰ ਲੋਕਾਂ ਨੇ ਐਡਾ ਵੱਡਾ ਮਾਣ ਦਿੱਤਾ, ਔਰ ਇਤਿਹਾਸ ਦੇ ਵਿੱਚ ਤੂੰ ਪਹਿਲਾ ਬੰਦਾ ਹੋਏਗਾ ਜਿਹੜਾ 10 ਸਾਲਾਂ ਦੇ ਵਿੱਚ, ਸਿਰਫ 10 ਸਾਲ ਦੀ ਤੇਰੀ ਮਿਹਨਤ ਹੈ, 12 ਦੇ ਵਿੱਚ ਤੂੰ ਪੀਪਲ ਪਾਰਟੀ 'ਚ ਆਇਆ, 12 ਤੋਂ 22, 10 ਸਾਲਾਂ ਦੇ ਵਿੱਚ ਤੂੰ ਮੁੱਖ ਮੰਤਰੀ ਬਣ ਗਿਆ। ਇਤਿਹਾਸ 'ਚ ਪਹਿਲੀ ਵਾਰੀ ਹੋਣਾ ਕਿ 10 ਸਾਲ ਦੇ ਸੰਘਰਸ਼ 'ਚ ਬੰਦਾ ਮੁੱਖ ਮੰਤਰੀ ਤੱਕ ਪਹੁੰਚ ਗਿਆ। ਐਡਾ ਛੇਤੀ ਨਹੀਂ ਕੋਈ ਪਹੁੰਚਿਆ। ਹੁਣ ਤੇਰਾ ਫਰਜ਼ ਬਣਦਾ ਕਿ 92 ਬੰਦੇ ਤੈਨੂੰ ਦਿੱਤੇ ਆ ਲੋਕਾਂ ਨੇ, 91 ਬੰਦੇ। ਨਾ ਦਿੱਲੀ ਵਾਲੇ ਥੱਲੇ ਲਾ ਪੰਜਾਬ ਨੂੰ, ਦਿਲ ਨਾ ਥੱਲੇ ਲਾ ਦਿੱਲੀ ਦੇ ਪੰਜਾਬ ਨੂੰ। ਅੱਜ ਉਹ ਵੀਡੀਓ ਜੀ ਛੱਡੀ ਪਈ, ਉਹ ਡਰਾਮੇ ਬਣਾਈ ਜਾਂਦੇ ਆ। ਕਿਹੜੀ? ਅੱਜ ਨਹੀਂ ਉਹ ਚੱਡੇ ਬੜਾ ਕੁਛ ਹੈ ਸੋਸ਼ਲ ਮੀਡੀਆ ਤੇ ਤਾਂ ਬਹੁਤ ਤਕੜੇ। ਇਹ ਐਵੇਂ ਥੋੜੀ ਸੋਸ਼ਲ ਮੀਡੀਆ ਨੂੰ ਲੱਖ ਰੁਪਇਆ ਦਿੰਦੇ। ਇਹ ਇੱਕ ਬੰਦੇ ਦੀ ਲੱਖ ਰੁਪਇਆ ਤਨਖਾਹ ਹੈ। 70 ਬੰਦੇ ਆ ਸਰਕਾਰੀ ਰਿਹਾਇਸ਼ ਆ ਚੰਡੀਗੜ੍ਹ 'ਚ, ਸਾਰੀ ਦਿੱਲੀ ਰਾਘਵ ਚੱਡੇ ਦੀ ਟੀਮ ਹੈ ਸੋਸ਼ਲ ਮੀਡੀਆ ਵਾਲੀ। ਆ ਸਾਡੇ ਖਿਲਾਫ ਵੀ ਜਿਨ੍ਹਾਂ ਦਾ ਆਈਟੀ ਸੈੱਲ ਹੈ ਉਹ ਗਾਲਾਂ ਕੱਢਦਾ, ਜਿਹੜੇ ਇਹਨਾਂ ਨੂੰ ਕੋਈ ਹੋਰ ਗੱਲ ਕਰਦੇ ਆ, ਇਹਨਾਂ ਦੀ
ਇਹਨਾਂ ਨੂੰ ਕੋਈ ਸੁਝਾਅ ਦਿੰਦਾ ਉਹਨੂੰ ਹਜ਼ਾਰ ਗਾਲ ਕੱਢਦੇ ਆ, ਸੁਣਨ ਨੂੰ ਤਿਆਰ ਨਹੀਂ ਹੈਗੇ। ਸੋਸ਼ਲ ਮੀਡੀਆ ਦੇ ਮਾਹੌਲ ਸਿਰਜਣ ਤਾਂ ਬਹੁਤ ਮਾਹਰ ਨੇ ਇਹ, ਕਿਉਂਕਿ ਸੋਸ਼ਲ ਮੀਡੀਆ ਦੀ ਪਾਰਟੀ ਹੈ, ਸੋਸ਼ਲ ਮੀਡੀਆ 'ਚ ਨਿਕਲੀ ਹੈ। ਹੋਰ ਇਹਨਾਂ ਨੂੰ ਧਰਤੀ ਦੇ ਥੱਲੇ ਗਰਾਊਂਡ ਤੇ ਥੋੜੀ ਪਤਾ ਕੀ ਹੋਈ ਜਾਂਦਾ ਹੈ, ਹੇਠਲੇ ਪੱਧਰ ਤੇ ਕੀ ਹੋਈ ਜਾਂਦਾ। ਸੋ ਅਸੀਂ ਬਾਰ-ਬਾਰ ਇਹੀ ਲੋਕਾਂ ਨੂੰ ਦੱਸਦੇ ਰਵਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਰਵਾਂਗੇ ਕਿ ਬਾਹਲਾ ਚਿਰੇ ਲੋਕ ਬਰਦਾਸ਼ਤ ਨਹੀਂ ਕਰਨਗੇ। ਬਹੁਤ ਹੋ ਗਿਆ ਯਾਰ, ਰੋਜ਼ ਇੱਕ ਬੰਦਾ ਦੋ ਬੰਦੇ, ਰੋਜ਼ ਇੱਕ ਬੰਦਾ ਦੋ ਬੰਦੇ ਉਹ ਤੁਸੀਂ ਲਾ ਰਹੇ ਹੋ, ਜਿਨ੍ਹਾਂ ਨੇ ਪੰਜਾਬ ਲਈ ਪਹਿਲਾਂ ਕੀ ਕੁਛ ਕੀਤਾ। ਹੁਣ ਤੁਹਾਨੂੰ ਦੱਸ ਹੀ ਦਿੱਤਾ, ਰਾਘਵ ਚੱਡਾ, ਰਜਿੰਦਰ ਗੁਪਤਾ, ਪਰਾਸਰ, ਐਮਐਲਏ ਕੋਈ ਨਹੀਂ ਬੋਲ ਰਿਹਾ। ਐਮਐਲਏ ਨੇ ਕੀ ਬੋਲਣਾ, ਕੋਠੀਆਂ ਮਿਲ ਗਈਆਂ, ਮਿੱਟੀ ਦੇ ਮਾਧੋ ਹੈ, ਉਹਨਾਂ ਨੂੰ ਤਨਖਾਹ ਮਿਲਣ ਲੱਗ ਗਈ, ਤੇਲ ਮਿਲਣ ਲੱਗ ਗਿਆ, ਗੱਡੀਆਂ ਮਿਲ ਗਈਆਂ, ਉੱਥੇ ਰਹਿਸ਼ ਮਿਲ ਗਈ, ਬਸ ਉਹਨਾਂ ਨੇ ਕੀ ਦਾਣੇ ਲੈਣੇ। ਹੋਰ ਉਹਨਾਂ ਨੂੰ ਕੋਈ ਪੰਜਾਬ ਦਾ ਉਹ ਦਰਦ ਸੀਗਾ ਵੀ ਪੰਜਾਬ ਦਾ ਦਰਦ ਲੈ ਕੇ ਤੁਰੇ ਫਿਰਦੇ ਸੀ। ਸੋ ਇੰਨੀਆਂ ਗੱਲਾਂ ਅਸੀਂ ਕਰਨੀਆਂ ਸੀਗੀਆਂ ਤੁਹਾਡੇ ਨਾਲ, ਤਾਂ ਇਸ ਕਰਕੇ ਤੁਹਾਨੂੰ ਕਰ ਦਿਓ ਇਹ ਗੱਲਾਂ ਸਾਡੀਆਂ ਸੁਣ ਕੇ ਆਪਣੇ ਦਿਮਾਗ ਨਾਲ ਵੀ ਵਿਚਾਰ ਕਰ ਲਿਓ, ਆਪਣੀ ਆਤਮਾ ਤੋਂ ਵੀ ਪੁੱਛ ਲਿਓ, ਆਪਣੇ ਦਿਲ ਤੋਂ ਵੀ ਪੁੱਛ ਲਿਓ ਕਿ ਯਾਰ ਕੀ ਇਹ ਗੱਲਾਂ। ਸਤਿ ਸ਼੍ਰੀ ਅਕਾਲ ਜੀ। ਆਪਾਂ ਅੱਜ ਉਸ ਮੁੱਦੇ ਬਾਰੇ ਗੱਲ ਕਰਨੀ ਹੈ ਜਿਹੜਾ ਪੰਜਾਬ ਨਾਲ ਜੁੜਿਆ ਹੋਇਆ, ਖਾਸ ਕਰਕੇ ਸਰਕਾਰ ਨਾਲ ਜੁੜਿਆ ਹੋਇਆ, ਤੇ ਇਸ ਤੋਂ ਵੀ ਜ਼ਿਆਦਾ ਉਹਨਾਂ ਲੋਕਾਂ ਨਾਲ ਜੁੜਿਆ ਹੋਇਆ ਜਿਹੜੇ ਲੋਕਾਂ ਨੇ ਬਹੁਤ ਚਾਵਾਂ ਦੇ ਨਾਲ, ਜ਼ੋਰ ਸ਼ੋਰ ਦੇ ਨਾਲ ਬਦਲਾਅ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ। ਹੁਣ ਤੁਸੀਂ ਆਖੋਗੇ ਯਾਰ ਰੋਜ਼ ਇਹ ਤੁਸੀਂ ਗੱਲ ਕਰਦੇ ਆ, ਸਮਾਂ ਦੇ ਦਿਓ ਜੀ, ਪਹਿਲਿਆਂ ਨੇ ਕੀ ਕੀਤਾ ਜੀ। ਜੇ ਪਹਿਲਿਆਂ ਨੇ ਕੁਝ ਕੀਤਾ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਹਰਾ ਕੇ 92 ਬੰਦੇ ਜਿਤਾਤੇ। ਸਮਾਂ ਦੇ ਦਿਓ ਜੀ, ਕਿਹੜੀਆਂ ਗੱਲਾਂ ਆ ਮੈਂ ਬਹੁਤ ਸੁਣਦਾ ਹੁੰਦਾ, ਮੈਨੂੰ ਮਿਲਦੇ ਵੀ ਰਹਿੰਦੇ ਆ, ਬਾਈ ਯਾਰ ਤੂੰ ਪਹਿਲਾਂ ਹੀ ਬੋਲਣ ਲੱਗ ਜਾਣਾ, ਸਮਾਂ ਤਾਂ ਦੇਖ, ਹਲੇ ਤਾਂ 4 ਮਹੀਨੇ ਹੋਏ ਆ। 4 ਮਹੀਨਿਆਂ ਦੇ ਵਿੱਚ ਕਿੱਧਰ ਨੂੰ ਕਦਮ ਪੱਟ ਲਏ ਇਹ ਸਰਕਾਰ ਨੇ। ਅੱਜ ਜਿਹੜਾ ਫੈਸਲਾ ਹੋਇਆ ਤਾਂ ਤੁਹਾਡੇ ਨਾਲ ਸਾਂਝਾ ਕਰਨਾ ਹੀ ਜ਼ਰੂਰੀ ਸਮਝਦੇ ਆ ਕਿ ਬੜਾ ਅਹਿਮ ਇਹ ਮਸਲਾ ਹੈ ਕਿ ਜਿਹੜੇ ਬੰਦੇ ਸਾਡੀ ਧਰਤੀ ਨੂੰ ਜ਼ਹਿਰੀਲਾ ਕਰ ਰਹੇ ਨੇ, ਸਾਡੇ ਪਾਣੀਆਂ ਨੂੰ ਜ਼ਹਿਰੀਲਾ ਕਰ ਰਹੇ ਨੇ, ਜਿਹੜੇ ਬੰਦਿਆਂ ਨੇ ਦੂਜੀਆਂ ਸਰਕਾਰਾਂ 'ਚ ਵੀ ਉੱਚੇ ਅਹੁਦਿਆਂ ਦੇ ਉੱਤੇ ਰਹੇ, ਜਿਹੜੇ ਬੰਦੇ ਸਾਨੂੰ ਗਾਲਾਂ ਕੱਢਦੇ ਰਹੇ, ਸਾਡੇ ਕਿਸਾਨੀ ਅੰਦੋਲਨ 'ਚ ਗਾਲਾਂ ਕੱਢੀਆਂ ਸਾਨੂੰ, ਸਾਡੇ ਲੰਗਰਾਂ ਬਾਰੇ, ਸਿੱਖੀ ਪਰੰਪਰਾ ਬਾਰੇ, ਨਿਸ਼ਾਨ ਸਾਹਿਬ ਬਾਰੇ ਬਹੁਤ ਕੂੜ ਪ੍ਰਚਾਰ ਕੀਤਾ ਜਿਨ੍ਹਾਂ ਬੰਦਿਆਂ ਨੇ, ਉਹਨਾਂ ਬੰਦਿਆਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ। ਅੱਜ ਗੱਲ ਕਰਨੀ ਤਾਂ ਜ਼ਰੂਰੀ ਬਣ ਜਾਂਦੀ ਹੈ। ਪਹਿਲੀ ਗੱਲ ਤਾਂ ਕਰਦੇ ਹਾਂ ਆਪਾਂ ਟਰਾਈਡੈਂਟ ਦੇ ਮਾਲਕ ਰਜਿੰਦਰ ਗੁਪਤਾ, ਬਰਨਾਲੇ ਧੌਲੇ ਜੀ ਦੀ ਬਹੁਤ ਵੱਡੀ ਫੈਕਟਰੀ ਇੰਡਸਟਰੀ ਲੱਗੀ ਹੋਈ ਆ, ਕਾਰਖਾਨਾ ਲੱਗਿਆ ਹੋਇਆ। ਉਹਨੂੰ ਇਹਨਾਂ ਨੇ ਪਲੈਨਿੰਗ ਬੋਰਡ, ਯੋਜਨਾ ਜਿਹੜਾ ਬੋਰਡ ਬਣਦਾ ਜਿੱਥੇ ਯੋਜਨਾਵਾਂ ਬਣਦੀਆਂ ਨੇ, ਉਹਦਾ ਵਾਈਸ ਚੇਅਰਮੈਨ ਲਾਤਾ। ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਿਹੜਾ ਬੰਦਾ ਰਜਿੰਦਰ ਗੁਪਤਾ ਕੌਣ ਹੈ। ਬਲ ਦਾ ਵਿਚਾਰਿਆਂ ਨੂੰ ਇੱਕੋ ਹੀ ਚੀਜ਼ ਦਿਖਦੀ ਹੁੰਦੀ ਹੈ, ਕਿਉਂਕਿ ਅਸੀਂ ਲਕੀਰ ਦੇ ਫਕੀਰ ਹੋ ਜਾਂਦੇ ਆ। ਸਾਨੂੰ ਦੂਜੀ ਚੀਜ਼, ਉਹ ਜਿਵੇਂ ਖੋਪੇ ਨਹੀਂ ਚਾੜ ਦਿੰਦੇ ਹੁੰਦੇ ਆਪਾਂ ਖੋਤੇ ਦੇ, ਤੈਨੂੰ ਆਸੇ ਪਾਸੇ ਦਿਖਦੇ ਨੇ, ਸਿੱਧੇ ਦਿਖਦਾ ਹੁੰਦਾ। ਸਾਨੂੰ ਕਈ ਵਾਰੀ ਉਹੀ ਚੀਜ਼ ਆਪਣੀ ਪਾਰਟੀ ਉਹੀ ਝਾੜੂ ਵਾਲੇ ਉਹੀ ਦਿਖੀ ਜਾਂਦਾ ਹੁੰਦਾ। ਮੈਂ ਤੁਹਾਡੇ ਨਾਲ ਮੇਰੀ ਹਮਦਰਦੀ ਵੀ ਆ, ਤੁਹਾਡੇ ਤੇ ਮੈਨੂੰ ਤਰਸ ਵੀ ਆਉਂਦਾ, ਗੁੱਸਾ ਨਹੀਂ ਆਉਂਦਾ, ਤਰਸ ਆਉਂਦਾ ਮਾਨਸਿਕਤਾ ਦੇ ਉੱਤੇ। ਭਮੱਕੜ ਕਿ ਜਿਹੜੇ ਇਹ ਕਿਹਾ ਕਰਦੇ ਕਿ ਸਾਡੇ ਵਾਲੇ ਤਾਂ ਭਮੱਕੜ ਹੈ, ਇਹ ਤਾਂ ਮੱਚ ਕੇ ਮੁੜਨਗੇ। ਉਹ ਭਮੱਕੜ ਹੁਣ ਦਿਖਦੇ ਹੀ ਨਹੀਂ ਕਿਤੇ। ਉਹਨਾਂ ਭਮੱਕੜਾਂ ਨੂੰ ਵੀ ਕੋਈ ਨਾ ਕੋਈ ਚੇਅਰਮੈਨੀ ਦਾ, ਇਹਨਾਂ ਨੂੰ ਪਲੈਨਿੰਗ ਬੋਰਡ ਦਾ, ਕੋਈ ਮੀਡੀਆ ਦਾ, ਕੋਈ ਕਿਸੇ ਪਾਸੇ ਹੋਰ। ਭਮੱਕੜ ਕੱਲੇ ਦਰੀਆਂ ਝਾੜਨ ਜੋਗਰੇ ਸੀ। ਅੱਜ ਵੀ ਮੈਂ ਕੱਲ ਵੀ ਸੁਣ ਰਿਹਾ ਸੀਗਾ ਭਗਵੰਤ ਸਿੰਘ ਮਾਨ ਦਰਬਾਰ ਸਾਹਿਬ ਮੱਥਾ ਟੇਕਣ ਗਏ ਕਿ ਜੀ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲੂ। ਪਹਿਲਾਂ ਵੀ ਕਹਿੰਦੇ ਸੀ ਨਾ ਕਿ ਜੀ ਗਲੀਆਂ ਤੋਂ ਚੱਲੂਗੀ, ਮੁਹੱਲਿਆਂ ਤੋਂ ਚੱਲੂਗੀ, ਪਿੰਡਾਂ ਤੋਂ ਚੱਲੂਗੀ, ਸ਼ਹਿਰਾਂ ਤੋਂ ਚੱਲੂਗੀ, ਪੰਜਾਬ ਦੀ ਚੱਲੂਗੀ। ਦੱਸੋ ਜੀ ਇੱਕ ਪਤਾ ਨਾ ਕੀ ਡਰਾਮਾ ਸੀ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਲੱਗੇ। ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਆ ਕਿ ਬਜਟ ਕਿਹੋ ਜਿਹਾ ਲਿਆਗੇ। ਹੁਣ ਨਹੀਂ ਸੁਝਾਅ ਮੰਗ ਰਹੇ ਕਿ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਉਣਾ ਜੀ, ਕਿਹਨੂੰ ਲਾ ਦਗੇ। ਮੀਡੀਆ ਦਾ ਡਾਇਰੈਕਟਰ ਲਾਉਣਾ ਜੀ, ਕਿਹਨੂੰ ਲਾ ਦਗੇ।
ਇੱਕ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾਉਣਾ ਜੀ ਚੱਡੇ ਵਰਗਿਆਂ ਨੂੰ, ਉੱਥੇ ਨਹੀਂ ਪੁੱਛਿਆ ਗਿਆ ਵੀ ਦੱਸੋ ਪੰਜਾਬ ਦੇ ਲੋਕੋ ਕਿਹਨੂੰ ਲਾ ਦਗੇ। ਭਗਵੰਤ ਸਿਆਂ ਸਮਝ ਵੱਡੇ ਭਰਾ, ਸਮਝ। ਤੈਨੂੰ ਇਹਨਾਂ ਲੋਕਾਂ ਨੇ ਡਿਸਕ੍ਰੈਡਿਟ ਕਰਕੇ ਲੋਕਾਂ ਦੇ ਵਿੱਚ ਤੈਨੂੰ ਇੰਨਾ ਨਖਿੱਧ ਤੇ ਨਿਕੰਮਾ ਬਣਾ ਕੇ ਐ ਸਿੱਟ ਦੇਣਗੇ ਪੂੰਝ ਕੇ। ਤੈਨੂੰ ਮੇਰੀ ਗੱਲ ਯਾਦ ਰੱਖੀ, ਆ ਸਾਰਾ ਇਹ 'ਚ ਬਦਨਾਮ ਕੌਣ ਹੋ ਰਿਹਾ? ਉਹਦੇ ਲੈ ਰਹੇ ਨੇ ਸਰਕਾਰੀ ਕੋਠੀਆਂ, ਸਰਕਾਰੀ ਖਜ਼ਾਨੇ ਦੀ ਪੈਸੇ ਦੀ ਦੁਰਵਰਤੋਂ। ਪੈ ਕਿਤੇ ਰਿਹਾ? ਬਦਨਾਮ ਕੌਣ ਹੋ ਰਿਹਾ? ਆਪਾਂ ਗੱਲ ਕਰਦੇ ਸੀ ਜਿਹੜਾ ਯੋਜਨਾ ਬੋਰਡ ਦਾ ਵਾਈਸ ਚੇਅਰ ਕੈਪਟਨ ਅਮਰਿੰਦਰ ਸਿੰਘ ਨੇ 4-5 ਦੇ ਵਿੱਚ ਇੱਥੇ ਧੌਲੇ ਜਦੋਂ ਜ਼ਮੀਨ ਕੁਐਰ ਕੀਤੀ ਤੇ ਗੋਲੀ ਚੱਲੀ, ਕਈ ਕਿਸਾਨ ਜ਼ਖਮੀ ਹੋਏ ਸੀ। ਉਦੋਂ ਵਿਰੋਧ ਕਰਨ ਵਾਲੇ ਲੋਕ ਜਥੇਬੰਦੀਆਂ ਦੇ ਜ਼ਖਮੀ ਹੋਏ ਸੀ। ਉਦੋਂ ਜ਼ਮੀਨ ਕੁਐਰ ਕਰਕੇ ਇਸੇ ਗੁਪਤੇ ਦੀ ਖਾਤਰ ਇੱਥੇ ਫੈਕਟਰੀ ਲਵਾਈ ਸੀ ਤੇ ਉਹਨੂੰ ਵੱਡੇ ਅਹੁਦੇ ਦੇ ਕੇ ਨਵਾਜਿਆ ਸੀ। ਫਿਰ ਇਹੀ ਗੁਪਤਾ ਬਾਦਲਾਂ ਦਾ ਖਾਸ ਰਿਹਾ, ਉਹਨਾਂ 'ਚ ਵੀ ਇਹ ਚੇਅਰਮੈਨ ਕੋਟ ਆਉਂਦਾ ਨਾ, ਤੇ ਉਸੇ ਕੇਜਰੀਵਾਲ ਨੂੰ ਇਹ ਜਾ ਕੇ ਪਹਿਲਾਂ ਮਿਲਣ ਜਾਂਦਾ ਫੁੱਲਾਂ ਦੇ ਗੁਲਦਸਤੇ ਲੈ ਕੇ। ਇੱਥੇ ਭਗਵੰਤ ਨੂੰ ਨਹੀਂ ਕੋਈ ਪੁੱਛਦਾ ਕਿ ਕਿਹੜਾ ਯੋਜਨਾ ਬੋਰਡ ਦਾ ਚੇਅਰਮੈਨ ਲਾਉਣਾ ਹੈ, ਕਿਹੜਾ ਡਾਇਰੈਕਟਰ ਲਾਉਣਾ ਹੈ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਲਾਉਣਾ। ਇੱਥੇ ਸਾਰੀਆਂ ਗੱਲਾਂ ਉੱਥੋਂ ਹੋ ਰਹੀਆਂ ਨੇ, ਦਿੱਲੀ ਤੋਂ ਹੋ ਰਹੀਆਂ। ਤਾਂ ਭਗਵੰਤ ਸਿੰਘ ਤੈਨੂੰ ਕਹਿਣਾ ਚਾਹੁੰਦੇ ਆ, ਤੇਰੇ ਹੱਥ ਪੱਲੇ ਕੱਖ ਨਹੀਂ ਭਰਾਵਾ, ਤੂੰ ਰਬੜ ਦੀ ਮੋਹਰ ਬਣਾ ਕੇ ਰੱਖਤਾ ਇਹਨਾਂ ਨੇ। ਨਿਕਲ ਇਹਨਾਂ ਦੇ ਚੁੰਗਲ ਚੋਂ। ਇਹ ਉਹੀ ਰਜਿੰਦਰ ਗੁਪਤਾ ਜਿਹਦੀ ਐਡਾ ਕਾਰਖਾਨਾ ਪੂਰੇ ਬਰਨਾਲੇ ਦਾ ਏਰੀਆ ਨੇ ਕੈਂਸਰ ਦੀ ਹੱਬ ਬਣਾਤਾ, ਥੱਲੇ ਜ਼ਹਿਰੀਲਾ ਪਾਣੀ ਪਾ ਕੇ ਫੈਕਟਰੀਆਂ ਦਾ। ਇਹਨੂੰ ਪੁੱਛਿਆ ਕਿਸੇ ਨੇ? ਨਾ ਬਾਦਲਾਂ ਨੇ ਪੁੱਛਿਆ, ਨਾ ਕਾਂਗਰਸੀਆਂ ਨੇ ਪੁੱਛਿਆ। ਹੁਣ ਝਾੜੂ ਵਾਲਿਆਂ ਨੂੰ ਉੱਤੇ ਬਿਠਾ ਲਿਆ। ਇਹ ਉਹੀ ਕਾਰਪੋਰੇਟ ਲੋਕ ਨੇ, ਉਹੀ ਪੂੰਜੀਪਤੀ, ਉਹੀ ਘਰਾਣੇ ਲੋਕ ਨੇ ਜਿਨ੍ਹਾਂ ਨੂੰ ਇਹ ਐਡੇ ਅਹੁਦੇ ਦੇ ਕੇ ਨਮਾਜ ਰਹੇ, ਸਿਰਾਂ ਤੇ ਬਿਠਾ ਰਹੇ, ਕਿਉਂਕਿ ਮੋਟਾ ਪੈਸਾ ਲੈਣਾ। ਇਹਨਾਂ ਤੋਂ ਪੈਸਾ ਲੈ ਕੇ